ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਜੇਲ੍ਹ ਦੇ ਸਾਹਮਣੇ ਖੜੇ ਹਾਂ। ਤਾਂ ਇਸ ਜੇਲ੍ਹ ਦੇ ਸਾਹਮਣੇ ਖੜਨ ਦਾ ਇੱਕ ਮਤਲਬ ਆ, ਤੁਸੀਂ ਦੇਖ ਸਕਦੇ ਹੋ। ਪਹਿਲਾਂ ਤਸਵੀਰਾਂ ਦਿਖਾਈਆਂ ਜਾਣ ਕੁਲਦੀਪ, ਇਹ ਤਸਵੀਰਾਂ ਨੇ ਚੀਮਾ ਜੇਲ੍ਹ ਦੀਆਂ। ਤਾਂ ਇਹ ਜੇਲ੍ਹ ਆ ਜਿਹੜੀ ਕਾਫੀ ਮਸ਼ਹੂਰ ਜੇਲ੍ਹ ਆ ਬਰਨਾਲੇ ਜ਼ਿਲ੍ਹੇ ਦੀ। ਤਾਂ ਅਸੀਂ ਇੱਥੋਂ ਦੀਆਂ ਜੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਥੇ ਜੇਕਰ ਅਸੀਂ ਖੜੇ ਹਾਂ ਤਾਂ ਖੜਨ ਦਾ ਇੱਕ ਕਾਰਨ ਇਹ ਆ ਕਿ ਇੱਥੋਂ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਜਿਹੜੇ ਕਿ ਉਹ ਬਾਹਰ ਆ ਰਹੇ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ, ਜਿਹੜੇ ਕਿ ਜੇਲ੍ਹ ਦੇ ਵਿੱਚ ਰਹਿੰਦੇ ਨੇ। ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਨੇ ਸਮਰਥਕਾਂ ਦੇ ਵੱਲੋਂ ਪਹੁੰਚਿਆ ਜਾ ਰਿਹਾ, ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਵਾਂਗੇ ਅੱਜ। ਇਹ ਤੁਸੀਂ ਦੇਖ ਸਕਦੇ ਹੋ ਸਮਰਥਕ ਖੜੇ ਨੇ ਸਿਮਰਨਜੀਤ ਸਿੰਘ ਬੈਂਸ ਦੇ। ਲੋਕ ਇਨਸਾਫ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਸਿਮਰਨਜੀਤ ਸਿੰਘ ਬੈਂਸ। ਕਾਫੀ ਮੁੱਦਿਆਂ ਦੇ ਉੱਪਰ ਗੱਲ ਕਰਦੇ ਰਹਿੰਦੇ ਨੇ, ਲਗਾਤਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਸਿਮਰਨਜੀਤ ਸਿੰਘ ਬੈਂਸ। ਤਾਂ ਕਾਰਨ ਕੀ ਸੀਗਾ ਜੇਲ੍ਹ ਦੇ ਵਿੱਚ ਜਾਣ ਦਾ, ਉਹ ਵੀ ਅਸੀਂ ਤੁਹਾਨੂੰ ਦੱਸਾਂਗੇ। ਪਹਿਲਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਸਾਡੇ ਨਾਲ ਉਹਨਾਂ ਦੇ ਸਮਰਥਕ ਮੌਜੂਦ ਨੇ। ਪਹਿਲਾਂ ਸਵਾਗਤ ਹੈ ਜੀ ਸਾਰਿਆਂ ਦਾ। ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਸਿਮਰਨਜੀਤ ਸਿੰਘ ਬੈਂਸ ਕਾਫੀ ਲੰਮੇ ਸਮੇਂ ਤੋਂ ਬਾਅਦ ਬਾਹਰ ਆ ਰਹੇ ਨੇ। ਖੁਸ਼ੀ ਕਿੰਨੀ ਕਾ, ਉਤਸ਼ਾਹ ਕਿੰਨਾ ਕਾ? ਬੜੀ ਖੁਸ਼ੀ ਹੈ ਜੀ, ਬਹੁਤ ਉਤਸ਼ਾਹ। ਗੱਡੀਆਂ ਲਾਈਨਾਂ ਲੱਗੀ ਆ ਰਹੀ ਆ ਲੁਧਿਆਣੇ ਤੋਂ, ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੱਡੀਆਂ ਆਉਣਗੀਆਂ ਤੇ ਬੜੇ ਸਮਰਥਕ ਆ ਰਹੇ ਨੇ ਤੇ ਖੁਸ਼ੀ ਜਾਵਾਂਗੇ। ਵਿਆਹ ਵਰਗਾ ਮਾਹੌਲ ਆ। ਪੰਜਾਬ ਦਾ ਮਾਹੌਲ, ਪੰਜਾਬ ਦੀ ਸਿਆਸਤ ਦਾ ਮਾਹੌਲ ਕੁਛ ਹੋਰ ਆ। ਸਿਮਰਨਜੀਤ ਸਿੰਘ ਬੈਂਸ ਅੰਦਰ ਨੇ, ਲਗਾਤਾਰ ਮੁੱਦਿਆਂ ਦੇ ਉੱਪਰ ਗੱਲ ਕਰਨ ਵਾਲੇ ਵਿਧਾਇਕ, ਸਾਬਕਾ ਵਿਧਾਇਕ ਅੰਦਰ ਨੇ। ਪਰ ਅੱਜ ਜਿਹੜੀ ਕਿ ਗੱਲਬਾਤ ਆ ਉਹ ਕੁਛ ਹੋਰ ਹੋਣ ਜਾ ਰਹੀ ਆ। ਹਾਂਜੀ ਹਾਂ, ਬਦਲੂਗੀ। ਦੇਖੋ ਆਉਣ ਦਿਓ ਬਾਹਰ, ਸਭ ਕੁਝ ਉਹੀ ਕੁਝ ਹੋ ਜਾਣਾ ਜੋ ਕਿ ਪਹਿਲਾਂ ਸੀ। ਸਭ ਕੁਝ ਵਧੀਆ ਬਣ ਜਾਣਾ, ਚਿੰਤਾ ਨਾ ਕਰੋ। ਤੇ ਇਹ ਤਾਂ ਹੁੰਦਾ ਹੀ ਰਹਿੰਦੇ ਨੇ, ਪਾਰਟੀਆਂ ਦੇ ਕੰਮ ਹੁੰਦੇ ਨੇ, ਧੱਕੇਸ਼ਾਹੀ ਕਰਨੀ। ਤੇ ਬਾਕੀ ਕੋਈ ਨਹੀਂ, ਸੱਚ ਦਾ ਸੱਚ ਸਾਹਮਣੇ ਆ ਜਾਊਗਾ। ਤੁਹਾਡੇ ਆ ਹੀ ਗਿਆ, ਇਹ ਤੂੰ ਹੁਣ ਕੋਈ ਕਸਰ ਤਾਂ ਰਹਿ ਨਹੀਂ ਗਈ। ਲੱਗਦਾ ਵੀ ਧੱਕੇਸ਼ਾਹੀ ਹੋਈ ਆ ਸਿਮਰਨਜੀਤ ਬੈਂਸ ਦੇ ਨਾਲ? ਬਿਲਕੁਲ ਹੋਈ ਹੈ ਜੀ, ਬਿਲਕੁਲ ਹੋਈ ਹੈ, ਬਿਲਕੁਲ ਧੱਕੇਸ਼ਾਹੀ ਹੋਈ ਹੈ। ਬਾਕੀ ਦੇਖੋ ਹੁਣ ਸਾਰੇ ਦੇਖੋ ਖੜੇ ਹੀ ਨੇ, ਪਤਾ ਸਭ ਨੂੰ। ਕਿਹੜਾ ਹਲਕਾ ਜੀ ਤੁਹਾਡਾ ਵੀ ਲੁਧਿਆਣੇ ਤੋਂ ਆਏ ਹੋ ਕਿ ਇੱਥੋਂ ਹੀ ਹੋ ਕਿਤੋਂ? ਲੁਧਿਆਣੇ ਤੋਂ ਜੀ। ਮੈਂ ਪ੍ਰੇਮ ਸਿੰਘ ਐਥਲੈਟਿਕਸ ਕੋਚ ਲੁਧਿਆਣੇ ਤੋਂ ਆਏ ਹਾਂ। ਬੈਂਸ ਸਾਹਿਬ ਸਾਡੇ ਸਾਰੇ ਟੂਰਨਾਮੈਂਟਾਂ ਤੇ ਜਿੱਥੇ ਵੀ ਕੋਈ ਫੰਕਸ਼ਨ ਹੁੰਦਾ ਅਸੀਂ ਬਹੁਤ ਵਧੀਆ ਸਾਥ ਦਿੰਦੇ ਰਹੇ ਹਾਂ। ਅਤੇ ਉਹਨਾਂ ਦੇ ਨਾਲ ਸਾਡੀਆਂ ਸਾਰੀਆਂ ਐਸੋਸੀਏਸ਼ਨਾਂ ਬਹੁਤ ਵਧੀਆ ਢੰਗ ਨਾਲ ਜੁੜੀਆਂ ਹੋਈਆਂ ਹਨ। ਨਹੀਂ, ਘਾਟ ਰੜਕਦੀ ਆ ਸਿਮਰਨਜੀਤ ਸਿੰਘ ਬੈਂਸ ਦੀ ਅੰਦਰ ਰਹੇ ਨੇ, ਘਾਟ ਰੜਕਦੀ ਰਹੀ ਆ? ਕਿੰਨੀ ਕੁ ਰੜਕਦੀ ਰਹੀ ਆ? ਇਹਨਾਂ ਦੀ ਅੰਦਰ ਜਾਣ ਤੋਂ ਬਾਅਦ ਸਾਡੇ ਸਾਰੀਆਂ ਐਸੋਸੀਏਸ਼ਨ ਨੂੰ ਬਹੁਤ ਘਾਟ ਮਹਿਸੂਸ ਹੋਈ। ਅਤੇ ਹਮੇਸ਼ਾ ਹੀ ਅਸੀਂ ਇਹੀ ਦੇਖਦੇ ਸੀ ਇਹ ਜਲਦੀ ਤੋਂ ਜਲਦੀ ਬਾਹਰ ਆਉਣ। ਅੱਜ ਉਹ ਟਾਈਮ ਆ ਗਿਆ ਹੈ। ਬਿਲਕੁਲ। ਅਤੇ ਇਸ ਟਾਈਮ ਨੂੰ ਦੇਖਦੇ ਹੋਏ ਅਸੀਂ ਲੁਧਿਆਣੇ ਤੋਂ ਸਾਰੇ ਇੱਥੇ ਪਹੁੰਚੇ ਹਾਂ। ਅਸੀਂ ਸਾਥੀ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਪਹੁੰਚੇ ਨੇ ਲੁਧਿਆਣੇ ਤੋਂ ਉਹਨਾਂ ਦੇ ਸਮਰਥਕ ਪਹੁੰਚੇ ਨੇ। ਤਾਂ ਇਹ ਜੇਲ੍ਹ ਦੀਆਂ ਤਸਵੀਰਾਂ ਨੇ। ਅਸੀਂ ਜੇਲ੍ਹ ਦੇ ਗੇਟ ਦੇ ਬਾਹਰ ਖੜੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤੁਹਾਨੂੰ ਥੋੜ੍ਹੇ ਮਹੀਨੇ ਪਹਿਲਾਂ ਇੱਕ ਤਸਵੀਰ ਦਿਖਾਈ ਸੀ, ਬਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਤੋਂ ਬਾਹਰ ਆਉਂਦੇ ਨੇ। ਤਾਂ ਲਗਾਤਾਰ ਸਿਆਸੀ ਲੀਡਰਾਂ ਦਾ ਇੱਕ ਟਾਈਮ ਇਹ ਸੀਗਾ ਕਿ ਜੇਲ੍ਹਾਂ ਦੇ ਵਿੱਚ ਜਾਣਾ ਬਣਿਆ ਰਿਹਾ, ਅਤੇ ਹੁਣ ਜੇਲ੍ਹਾਂ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਹੋ ਰਹੀਆਂ ਨੇ। ਕੁਝ ਦਿਨਾਂ ਦੇ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਨਵਜੋਤ ਸਿੱਧੂ ਜਿਹੜੇ ਕਿ ਪਟਿਆਲਾ ਜੇਲ੍ਹ ਦੇ ਵਿੱਚ ਨੇ, ਕਾਂਗਰਸ ਦੇ ਆਗੂ ਨੇ, ਉਹ ਵੀ ਬਾਹਰ ਆ ਰਹੇ ਨੇ। ਕੁਝ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਜਿਹੜੇ ਕਿ ਕਾਂਗਰਸ ਦੇ ਆਗੂ ਨੇ ਉਹ ਵੀ ਬਾਹਰ ਆ ਰਹੇ ਨੇ, ਇਹ ਵੀ ਦੱਸਿਆ ਜਾ ਰਿਹਾ। ਤਾਂ ਅਸੀਂ ਇੱਥੇ ਸਮਰਥਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰਾਂਗੇ। ਬਾਬਾ ਲੈਟਰ ਬਾਕਸ ਹੱਥ 'ਚ ਫੜਿਆ ਹੈ, ਇਹ ਸਾਡਾ ਚੋਣ ਨਿਸ਼ਾਨ ਆ। ਹਾਂ, ਜੋ ਸਾਨੂੰ ਭੀਮਰਾਓ ਡਾਕਟਰ ਬਾਰਕਰ ਨੇ ਦਿੱਤੀਆਂ ਵਾ ਉਹ ਵਾ, ਠੀਕ ਹੈ ਨਾ। ਡਟ ਕੇ ਮੁਕਾਬਲਾ ਕਰਾਂਗੇ ਵਿਰੋਧੀ ਜਿਹੜੇ ਸਾਡੇ ਆ, ਉਹਨਾਂ ਨਾਲ ਵਿਰੋਧੀ ਆ ਨਾ, ਡਟ ਕੇ ਮੁਕਾਬਲਾ ਕਰਾਂਗੇ। ਕਿਉਂਕਿ ਵੋਟ ਦਾ, ਠੀਕ ਹੈ ਨਾ, ਵੋਟ ਦਾ ਰਾਜ ਆ। ਲੋਕਾਂ ਨੂੰ ਲਾਭਬੰਦ ਕਰਾਂਗੇ ਜਾ ਕੇ, ਤੇ ਬੈਂਸ ਨੂੰ ਅੱਗੇ ਲੈ ਕੇ ਆਵਾਂਗੇ। ਬਸ ਇੰਨਾ ਹੀ ਬੋਲਿਆ। ਲੱਗਦਾ ਵੀ ਆ ਜਾਣਗੇ ਬੈਂਸ ਸਾਹਿਬ ਅੱਗੇ, ਕਿਉਂਕਿ ਇਮਾਨਦਾਰੀ ਦਾ ਬਿਗਲ ਵੱਜਾ ਹੋਇਆ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਇਮਾਨਦਾਰ ਹਾਂ। ਉਹਨਾਂ ਦਾ ਤਾਂ ਪਤਾ ਲੱਗ ਹੀ ਗਿਆ ਕੀ ਕੁਝ ਆ। ਉਹਨਾਂ ਤਿਲਾਂ 'ਚ ਤੇਲ ਨਹੀਂ ਤੇ ਟਿੰਡਿਆਂ 'ਚ ਕਪਾਹ ਨਹੀਂ। ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ। ਮੱਝ ਵੀ ਕਿ ਘੋੜੀ ਲਈ ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ ਲੋਕਾਂ ਨੂੰ। ਲੋਕ ਤੇ ਰੋਣ ਡਏ ਆ। ਹੁਣ ਕਿਹੜੀ ਮੱਝ ਸੀ ਤੇ ਕਿਹੜੀ ਘੋੜੀ ਆ, ਤੁਸੀਂ ਦੱਸੋ। ਹੁਣ ਇਹਦੇ ਵਿੱਚੋਂ ਕਿਹੜੀ ਮੱਝ ਲੱਗਦੀ ਸੀ? ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚੋਂ ਕਿਹੜੀ ਮੱਝ ਲੱਗਦੀ ਜਿਹੜੀ ਦੁੱਧ ਦਿੰਦੀ ਸੀ? ਉਹ ਤਾਂ ਸਾਰੀਆਂ ਹੀ ਇਹੋ ਹੀ ਲਿੱਦ ਵਾਲੀਆਂ ਹੀ ਮੋਕ ਮਾਰ ਗਈਆਂ ਵਾ। ਇਹ ਵੀ ਮੋਕ ਮਾਰ ਗਈ ਆ। ਹੁਣ ਇੱਕੋ ਇੱਕ ਇਮਾਨਦਾਰ ਲੀਡਰ ਆ ਪੰਜਾਬ 'ਚ, ਸਿਮਰਨਜੀਤ ਬੈਂਸ ਜੀ। ਤੇ ਸਾਡੇ ਬੱਚੇ ਰਾਤ ਦੇ ਆਖਣ ਡੇ ਸੀ ਡੈਡੀ ਤੂੰ ਰਜਾਈ ਲੈ ਲਾ ਤੇ ਬਹਿ ਜਾ ਕੇ। ਤੇ ਮੈਂ ਬੈਠਾ ਆਣ ਕੇ। ਰਾਤ ਹੀ ਆ ਗਏ ਸੀ ਇੱਥੇ? ਕਿੰਨੇ ਕੁ ਵਜੇ ਆ ਗਏ ਸੀ? ਮੈਂ ਤੜਕੇ ਆ ਗਿਆ ਇੱਥੇ, ਠੀਕ ਹੈ ਨਾ। ਤੜਕੇ ਆ ਗਿਆ ਵਾਂ ਬੱਸ ਤੇ ਬਹਿ ਕੇ।
ਕਿ ਬੈਂਸ ਸਾਹਿਬ ਨੇ ਬਾਹਰ ਆਉਣਾ ਤੇ ਹੁਣ ਅਸੀਂ ਮੁੱਛ ਨੂੰ ਵੱਟ ਚਾੜਦੇ ਆ, ਰੰਗ ਸਾਡੇ ਲਾ ਲਿਆ ਜਿੰਨੇ ਵੀ ਵਰਕਰ ਆਏ ਆ ਕਿ ਸਾਡੇ ਲੀਡਰ ਸਾਹਿਬ ਬਾਹਰ ਆ ਗਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸੋ ਇਹ ਖੁਸ਼ੀ ਆ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਾਡੇ ਨਾਲ ਪ੍ਰੋਫੈਸਰ ਸਾਹਿਬ ਵੀ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਆਇਓ ਜੀ। ਪ੍ਰੋਫੈਸਰ ਸਾਹਿਬ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਬੜਾ ਤੁਹਾਡਾ। ਧੰਨਵਾਦ ਇੰਡੋ ਟੀਵੀ ਦਾ ਜਿਹੜਾ ਵਿਦਆਊਟ ਐਨੀ ਯੂ ਕੈਨ ਸੇ ਪਾਰਸ਼ੀਅਲਿਟੀ ਨਿਊਜ਼ ਦਿਖਾ ਰਿਹਾ, ਬਹੁਤ ਵੱਡੀ ਗੱਲ ਹੈ। ਨਹੀਂ ਅਕਸਰ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਾਂ ਸੱਤਾਧਾਰੀ ਪਾਰਟੀ ਉਹਨਾਂ ਵੱਲ ਮੀਡੀਆ ਦਾ ਝੁਕਾਅ ਹੁੰਦਾ। ਬਹੁਤ ਧੰਨਵਾਦ ਬਾਈ ਜੀ। ਹਾਂਜੀ ਪ੍ਰੋਫੈਸਰ ਸਾਹਿਬ ਕੀ ਲੱਗਦਾ, ਥੋੜਾ ਇੱਧਰ ਨੂੰ ਹੋ ਜਾਈਏ, ਗੱਡੀ ਨੂੰ ਲੰਘ ਜਾਣ ਦਿਓ, ਥੋੜਾ ਇੱਧਰ ਨੂੰ ਹੋ ਜਾਈਏ। ਕੀ ਲੱਗਦਾ ਹੈਗਾ ਜਿਹੜਾ ਕਿ ਇੱਕ ਆਵਾਜ਼ ਆ ਉਸ ਨੂੰ ਦੱਬਿਆ ਗਿਆ ਸੀ ਕਿਤੇ ਨਾ ਕਿਤੇ ਜਾ ਕੇ, ਅੱਜ ਫੇਰ ਆਵਾਜ਼ ਜਿਹੜੀ ਕਿ ਬੁਲੰਦ ਹੋਣ ਜਾਣ ਡਈ ਆ? ਬਿਲਕੁਲ ਹੁੰਦਾ ਹੀ ਇਸ ਮੁਲਕ ਦੇ ਵਿੱਚ ਇਹੀ ਕੁਛ ਹੈ। ਕਹਿਣ ਨੂੰ ਡੈਮੋਕ੍ਰੇਸੀ ਹੈ, ਲੇਕਿਨ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਬੰਦਾ ਆਪਣੀ ਆਵਾਜ਼ ਚੱਕਦਾ ਹੈ, ਜਿਹੜਾ ਆਪਣੀ ਆਵਾਜ਼ ਨੂੰ ਬੁਲੰਦ ਕਰਦਾ, ਆਪਣੀ ਨਹੀਂ ਲੋਕਾਂ ਦੀ ਆਵਾਜ਼ ਨੂੰ, ਮੁੱਦਿਆਂ ਦੀ ਆਵਾਜ਼ ਨੂੰ, ਪੰਜਾਬ ਦੀ ਆਵਾਜ਼ ਨੂੰ, ਸਟੇਟ ਦੀ ਆਵਾਜ਼ ਨੂੰ, ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੱਥਕੰਡੇ ਕਈ ਤਰ੍ਹਾਂ ਦੇ ਹੁੰਦੇ ਨੇ, ਕਈ ਡਾਇਰੈਕਟਲੀ ਹੁੰਦੇ ਨੇ ਅਤੇ ਕਈ ਇਨਡਾਇਰੈਕਟਲੀ ਹੁੰਦੇ ਨੇ। ਇਹ ਇਨਡਾਇਰੈਕਟਲੀ ਸੀ। ਖੈਰ ਅੱਜ ਉਹਨਾਂ ਨੇ 8 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣਾ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਅਧਿਆਇਕ ਚੈਪਟਰ ਸ਼ੁਰੂ ਹੋਣਾ ਹੈ। ਚੈਲੰਜਿੰਗ ਪੋਲਿਟਿਕਸ ਹੈ ਜਿਹੜੀ, ਧਿਆਨ ਦੇਣਾ, ਟਕਰਾਅ ਵਾਲੀ ਨਹੀਂ, ਚੈਲੰਜਿੰਗ ਹੁੰਦੀ ਹੈ ਵੀ ਇੱਕ ਬੰਦੇ ਨੇ ਵਧੀਆ ਕੰਮ ਕੀਤਾ, ਦੂਜਾ ਉਹਨੂੰ ਕਹਿੰਦਾ ਵੀ ਤੇਰੇ ਵਧੀਆ ਕੰਮ ਦੇ ਵਿੱਚ ਵੀ ਕੋਈ ਖੋਟ ਹੈ। ਲੱਭਣ ਵਾਲੇ ਬੰਦੇ ਨੇ ਜਿਹੜੇ ਅੰਦਰ ਬੈਠੇ ਨੇ, ਥੋੜੀ ਦੇਰ ਬਾਹਰ ਆਉਣਗੇ, ਕਿਉਂਕਿ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤੇ ਲੋਕਾਂ ਨੂੰ ਵਿਸ਼ਵਾਸ ਉੱਠ ਚੁੱਕਿਆ। ਜੋ ਖੱਪਾ ਸੀ ਵਿਰੋਧੀ ਧਿਰ ਦਾ, ਉਹ ਨਿਭਾਉਣ ਵਾਸਤੇ ਬੈਂਸ ਸਾਹਿਬ ਵੱਡੀ ਭੂਮਿਕਾ ਨਿਭਾਉਣਗੇ। ਲਗਾਤਾਰ ਲੀਡਰਾਂ ਦਾ ਜੇਲ੍ਹ ਦੇ ਅੰਦਰ ਭੇਜਣਾ, ਜੇਲ੍ਹ ਦੇ ਅੰਦਰ ਜਾਣਾ, ਜਿਵੇਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਜੀ ਅੰਦਰ ਜਾਂਦੇ ਨੇ, ਫਿਰ ਬਿਕਰਮ ਸਿੰਘ ਮਜੀਠੀਆ ਅੰਦਰ ਜਾਂਦੇ ਨੇ, ਨਵਜੋਤ ਸਿੱਧੂ ਅੰਦਰ ਜਾਂਦੇ ਨੇ, ਫਿਰ ਅਸੀਂ ਜੇ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਬੈਂਸ ਨੂੰ ਅੰਦਰ ਭੇਜ ਦਿੱਤਾ ਜਾਂਦਾ। ਕੀ ਆ ਇਹ ਮੰਨਦੇ ਕੀ ਹੋ ਇਸ ਚੀਜ਼ ਨੂੰ? ਇਤਿਹਾਸ ਪੜ੍ਹਿਆ ਹੋਣਾ, ਇੱਥੇ ਸਾਰੇ ਸੂਝਵਾਨ ਸੱਜਣ ਖੜੇ ਨੇ। ਐਮਰਜੈਂਸੀ ਦੀਆਂ ਗੱਲਾਂ ਚੱਲਦੀਆਂ, ਆਪਾਂ ਐਮਰਜੈਂਸੀ ਚੈਪਟਰ ਪੜ੍ਹਦੇ ਹਾਂ। ਇੰਡੀਆ ਦੀ ਪੋਲਿਟਿਕਸ ਦੇ ਵਿੱਚ ਆਇਆ ਐਮਰਜੈਂਸੀ ਦੇ ਵਿੱਚ ਆਹੀ ਕੁਝ ਹੋਇਆ ਸੀ। ਇੰਦਰਾ ਗਾਂਧੀ ਨੇ ਚੱਕ ਕੇ ਵੱਡੇ ਲੀਡਰ ਨੇ ਜਿਹੜੇ ਜੇਲ੍ਹਾਂ 'ਚ ਬੰਦ ਕਰਤੇ ਸੀ। ਖੈਰ ਮੇਰਾ ਜਨਮ ਤਾਂ ਬਾਅਦ ਦਾ, ਲੇਕਿਨ ਇਤਿਹਾਸ ਪੜ੍ਹਿਆ ਅਤੇ ਪਤਾ ਲੱਗਿਆ ਉਹਦੇ ਵਿੱਚੋਂ ਫਿਰ ਕਿੰਨੇ ਲੀਡਰ ਨਿਕਲੇ। ਲਾਲੂ ਪ੍ਰਸਾਦ ਉੱਥੋਂ ਆਉਂਦਾ, ਨਤੀਸ਼ ਕੁਮਾਰ ਉੱਥੋਂ ਆਉਂਦਾ, ਦੇਵੀ ਲਾਲ ਵਰਗੇ ਲੀਡਰ ਉੱਥੋਂ ਆਏ, ਪ੍ਰਕਾਸ਼ ਸਿੰਘ ਬਾਦਲ ਉੱਥੋਂ ਆਇਆ। ਤਾਂ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹਨਾਂ ਨੇ ਸਿਮਰਜੀਤ ਸਿੰਘ ਬੈਂਸ ਨੂੰ 8 ਮਹੀਨੇ ਜੇਲ੍ਹ 'ਚ ਰੱਖਿਆ। ਇਹਨਾਂ ਨੇ ਉਹਦਾ ਨੁਕਸਾਨ ਨਹੀਂ ਕੀਤਾ, ਫਾਇਦਾ ਕਰਤਾ। ਪੰਜਾਬ ਨੂੰ ਬਹੁਤ ਲੀਡਰ ਮਿਲਣਗੇ, ਵੱਡੇ ਲੀਡਰ ਮਿਲਣਗੇ। ਵੱਡੇ ਲੀਡਰਾਂ ਦੀ ਗੱਲ ਕਰੀਏ, ਵੱਡੇ ਲੀਡਰ ਕਹਿੰਦੇ ਕਿ ਅਸੀਂ ਇਮਾਨਦਾਰ ਹਾਂ, ਇਮਾਨਦਾਰੀ ਦੀ ਸਰਕਾਰ ਆ ਜਿਹੜੀ ਉਹ ਚੱਲ ਰਹੀ ਆ। ਅੱਜ ਕਹਿੰਦੇ ਇਮਾਨਦਾਰੀ ਸਾਡੀ ਸਰਕਾਰ ਆ ਜਿਹੜੀ, ਉਹਨਾਂ ਨੇ ਨੱਥ ਪਾਈ ਆ ਕਰਪਸ਼ਨ ਦੇ ਉੱਪਰ। ਨਹੀਂ ਬਿਲਕੁਲ ਠੀਕ ਹੈ। ਚੰਗੇ ਨੂੰ ਚੰਗਾ ਕਹੋ, ਮਾੜੇ ਨੂੰ ਮਾੜਾ ਕਹੋ। ਜੇ ਵੱਡੇ ਹੁਣ ਪਿੱਛੇ ਅਫਸਰ ਕੀਤੇ ਸੀ, IAS ਅਫਸਰਾਂ ਦੇ ਖਿਲਾਫ ਆਵਾਜ਼ ਚੱਕੀ ਹੈ ਮਾਨ ਸਾਹਿਬ ਨੇ, ਕਾਬਲੇ ਤਾਰੀਫ ਹੈ। ਜੇ ਕੋਈ ਚੰਗਾ ਕੰਮ ਕਰਦਾ ਠੀਕ ਹੈ, ਜਿੱਥੇ ਕਿਤੇ ਲੱਗਦਾ ਵੀ ਕੰਪਰੋਮਾਈਜ਼ ਹੁੰਦਾ ਹੈ, ਉੱਥੇ ਆਵਾਜ਼ ਚੱਕਣੀ ਫਿਰ ਸਾਡਾ ਫਰਜ਼ ਬਣ ਜਾਂਦਾ ਹੈ। ਤਾਂ ਹੀ ਫਿਰ ਅਸੀਂ ਇੱਕ ਵਿਰੋਧੀ ਧਿਰ ਜਾਂ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੇ ਕੰਟੈਸਟਰ ਜਿਹੜਾ ਮੈਦਾਨ ਦੇ ਵਿੱਚ ਬਣ ਕੇ ਉਤਰ ਸਕਦੇ। ਸਾਜ਼ਿਸ਼ ਮੰਨਦੇ ਹੋ ਕਿ ਸਿਮਰਜੀਤ ਬੈਂਸ ਨੂੰ ਅੰਦਰ ਭੇਜਿਆ ਗਿਆ? ਸਾਜ਼ਿਸ਼ ਮੰਨਦੇ ਹੋ ਇਸ ਚੀਜ਼ ਦੀ? ਨਹੀਂ ਬਿਲਕੁਲ। ਜਿਹੜਾ ਹੁਣ ਇਹ ਰਿਹਾਈ ਹੈ, ਫਿਰ ਇਹ ਰਿਹਾਈ ਨਾ ਹੁੰਦੀ ਜੇ ਸਾਜ਼ਿਸ਼ ਨਾ ਹੁੰਦੀ। ਇਹ ਸਾਜ਼ਿਸ਼ ਸੀ, ਉਹਦੇ ਅਧੀਨ ਠੀਕ ਹੈ ਕੁਝ ਸਮੇਂ ਵਾਸਤੇ ਅਕੋਰਡਿੰਗ ਟੂ ਦੀ ਲਾਅ ਆਫ ਦਿਸ ਕੰਟਰੀ ਅ ਪੀਪਲ ਔਰ ਅ ਪਰਸਨ ਹੈਜ਼ ਟੂ ਰਿਮੇਨ ਇਨ ਜੇਲ ਫॉर ਅ ਪਾਰਟਿਕੂਲਰ ਟਾਈਮ। ਨਾਓ ਹੀ ਹੈਜ਼ ਸਪੈਂਟ ਆਈ ਥਿੰਕ 8 months, ਨਾਓ ਇਜ਼ ਗੋਇੰਗ ਟੂ ਫ੍ਰੀ। He will be ready for the service of the people again as it was. ਘਾਟ ਕਿੰਨੀ ਕੁ ਮਹਿਸੂਸ ਹੁੰਦੀ ਜਦੋਂ ਬਾਹਰ ਨਹੀਂ ਸੀਗੇ, ਤੁਸੀਂ ਪਾਰਟੀ ਦੇ ਨਾਲ ਜੁੜੇ ਹੋਏ ਹੋ? ਘਾਟ ਕਿੰਨੀ ਕੁ ਮਹਿਸੂਸ ਹੁੰਦੀ? ਆ ਸਾਰੇ ਬੰਦੇ ਇੱਥੇ ਖੜੇ ਨੇ, ਪੰਜਾਬ ਦੇ तमाम ਜ਼ਿਲ੍ਹਿਆਂ ਤੋਂ ਆਏ ਨੇ। ਇਹ ਮੇਰੇ ਨਾਲ ਸਾਰੇ ਫੇਸਬੁੱਕ ਤੇ ਜੁਆਇੰਟ ਨੇ। ਇਹਨਾਂ ਨੂੰ ਪੁੱਛ ਲਓ ਵੀ ਮੈਂ ਰੁਕਿਆ, ਮੈਂ ਸਰਕਾਰੀ ਕਾਲਜ ਦਾ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਦਾ। ਮੈਂ ਤਾਂ ਲਗਾਤਾਰ ਆਪਣਾ ਕੰਮ ਕਰਦਾ ਰਿਹਾ। ਮੈਂ ਕਈਆਂ ਨਾਲ ਫੋਨ ਕੀਤੇ, ਮੈਂ ਕਿਹਾ ਬਾਈ ਜੀ ਤੁਸੀਂ ਨਹੀਂ ਐਕਟਿਵ, ਤੁਸੀਂ ਨਹੀਂ ਬੋਲਦੇ। ਕਹਿੰਦੇ ਬਾਈ ਅੰਦਰ ਹੈ, ਕਿਤੇ ਪੁਲਿਸ ਵਾਲਾ ਕੋਈ ਪੰਗਾ ਨਾ ਲੈ ਲਵੇ। ਮੈਂ ਨਹੀਂ ਰੁਕਿਆ ਬਾਈ ਜੀ, ਮੈਂ ਤਾਂ ਆਪਣੀ ਨੌਕਰੀ ਵੀ ਦਾਅ 'ਤੇ ਲਾਈ ਹੈ। 6 ਸਾਲ ਮੈਂ ਸਰਕਾਰੀ ਕਾਲਜ 'ਚ ਮੈਨੂੰ ਜੌਬ ਕਰਦੇ ਨੂੰ ਹੋ ਗਏ, ਕਰਦਾ ਐਨ ਕਾਇਦਾ ਕਾਨੂੰਨ ਦੇ ਨਾਲ ਕਰਦਾ, ਮੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਅਤੇ ਮੈਂ ਆਪਣੇ ਹਲਕੇ 'ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ, ਹਲਕਾ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ 'ਚ, ਮੈਂ ਤਾਂ ਹਰੇਕ ਦੇ ਨਾਲ ਹੀ ਤੁਰਿਆ। ਅਤੇ ਸਾਡੇ ਪਾਰਟੀ ਵਾਲੇ ਵੀ ਤੁਰਦੇ ਰਹੇ ਨੇ, ਪਰ ਉਵੇਂ ਨਾ ਤੁਰੇ ਜਿਵੇਂ ਤੁਰਨਾ ਚਾਹੀਦਾ ਸੀ। ਖਹਿਰਾ ਸਾਹਿਬ ਨੂੰ ਵੀ ਇੱਕ ਟਾਈਮ ਦੇ ਲਈ ਅੰਦਰ ਕਰ ਦਿੱਤਾ ਗਿਆ, ED ਦੀਆਂ ਰੇਡਾਂ ਪਈਆਂ ਖਹਿਰਾ ਸਾਹਿਬ ਦੇ ਉੱਪਰ। ਖਹਿਰਾ ਸਾਹਿਬ ਵੀ ਪੰਜਾਬ ਦੀ ਗੱਲ ਕਰਦੇ ਨੇ। ਬਿਲਕੁਲ, ਉਹ ਮੈਂ ਕਹਿੰਦਾ ਉਹਨਾਂ ਵਾਸਤੇ ਲੱਕੀ ਰਿਹਾ। ਪਟਿਆਲੇ 2 ਮਹੀਨੇ ਜੇਲ੍ਹ 'ਚ ਲਾਉਣਾ, 4 ਮਹੀਨੇ ਜਿੰਨੇ ਚਿਰ ਉਹਨਾਂ ਨੇ ਲਾਇਆ, ਆਉਂਦੀ ਸਾਰੇ MLA ਬਣ ਗਏ। ਇਹ ਤਾਂ ਉਹ ਲੋਕ ਸਿਆਣੇ ਨੇ, ਲੋਕ ਬੇਵਕੂਫ ਨਹੀਂ ਰਹੇ। ਜੇ ਕੋਈ ਧੱਕਾ ਕਰਦਾ, ਅੱਜ ਆਪਾਂ ਇੱਥੇ ਖੜੇ ਆ ਕਿੰਨੇ ਜਣੇ ਖੜੇ ਨੇ, ਸਿਰਫ ਇੱਕ ਆਵਾਜ਼ ਚੱਕਣ ਦੀ ਦੇਰ ਆ, ਸਾਰੇ ਬੋਲਣ ਲੱਗ ਜਾਣਗੇ ਵੀ ਹਾਂ ਜੀ ਆਓ ਆਪਾਂ ਸੜਕ ਜਾਮ ਕਰੀਏ, ਆਓ। ਇਹ ਤਾਂ ਧੱਕਾ ਹੁੰਦਾ। ਕਹਿਣ ਤੋਂ ਭਾਵ ਕਿ ਪੰਜਾਬੀ ਦੇ ਵਿੱਚ ਕਿਹੜੀ ਮਾੜੀ ਗੱਲ ਹੈ, ਪੰਜਾਬੀ ਦਰਸ਼ਕ ਬਣਨਾ ਚਾਹੁੰਦਾ, ਖਿਡਾਰੀ ਨਹੀਂ। ਮਸਲਾ ਇੱਥੇ ਆ ਕੇ ਵਿਗੜ ਜਾਂਦਾ ਹੈ। ਉਹ ਤਾੜੀ ਮਾਰਨਾ ਚਾਹੁੰਦਾ, ਤਮਾਸ਼ਾ ਨਹੀਂ ਬਣਨਾ ਚਾਹੁੰਦਾ। ਮਸਲਾ ਇਹ ਹੈ, ਜਾਂ ਤੁਸੀਂ ਮੈਦਾਨ ਦੇ ਵਿੱਚ ਆਉਣਾ, ਤੁਹਾਨੂੰ ਤਮਾਸ਼ਾ ਬਣਨਾ ਪੈਣਾ, ਤੁਹਾਨੂੰ ਆਪਣਾ ਤਮਾਸ਼ਾ ਦਿਖਾਉਣਾ ਪੈਣਾ। ਮਾਨ ਸਾਹਿਬ ਕਹਿੰਦੇ ਨਾ, ਗੁਰਦਾਸ ਮਾਨ ਜੀ,
ਵੀ ਇੱਥੇ ਆਪਣਾ ਕੋਈ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ, ਇਸ ਕਰਕੇ ਇੱਥੇ ਕੁਝ ਨਹੀਂ ਹੁੰਦਾ। ਤਮਾਸ਼ੇ ਤੋਂ ਭਾਵ ਇਹ ਹੁੰਦਾ ਵੀ ਜਦ ਤੁਸੀਂ ਨੇ ਕੰਮ ਕਰਨਾ ਹੈ, ਆ ਤੁਹਾਡਾ ਚੈਨਲ ਇਹ ਖਬਰ ਦਿਖਾ ਰਿਹਾ ਹੈ, ਮੰਨ ਲਓ ਇਹ ਖਬਰ ਦਿਖਾਉਣ ਵਾਲੀ ਨਾ ਹੋਵੇ, ਇਹ ਖਬਰ ਸੈਂਸੇਸ਼ਨਲ ਹੋਵੇ, ਪਰ ਤੁਸੀਂ ਦਿਖਾਤੀ, ਆਵਾਜ਼ ਚੱਕਤੀ ਨਾ, 9 ਬਣ ਗਿਆ ਵੀ ਇਹ ਵੀਰ ਪਹੁੰਚਿਆ ਸੀ ਉੱਥੇ ਕਵਰ ਕਰਕੇ ਆਇਆ। ਸੋ ਇਸ ਕਰਕੇ ਆਵਾਜ਼ ਚੱਕਣੀ ਪੈਂਦੀ ਹੈ। ਆਵਾਜ਼ ਚੱਕਣ ਵਾਲੇ ਦਾ ਤਮਾਸ਼ਾ ਬਣਦਾ, ਉਹਦੀਆਂ ਪੱਗਾਂ ਵੀ ਲੈਂਦੀਆਂ ਨੇ, ਉਹ ਜੇਲ੍ਹਾਂ 'ਚ ਵੀ ਜਾਂਦਾ, ਪਰ ਉਹ ਚਮਕਦਾ। ਤੁਸੀਂ ਤਮਾਸ਼ੇ ਦੀ ਗੱਲ ਕਰੀ ਆ, ਕੌਮੀ ਇਨਸਾਫ ਮੋਰਚਾ ਵੀ ਲੱਗਿਆ ਹੋਇਆ। ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਤਮਾਸ਼ਾ ਬਣਾਇਆ ਗਿਆ, ਪਿਛਲੇ ਦਿਨਾਂ ਦੇ ਵਿੱਚ ਪੁਲਿਸ ਦੇ ਨਾਲ ਮੁੱਠਭੇੜ ਹੋਈ ਆ। ਬਿਲਕੁਲ ਜੀ, ਮੈਂ ਦਿੱਲੀ ਕਿਸਾਨ ਮੋਰਚੇ ਤੇ 8 ਵਾਰੀ ਸੰਬੋਧਨ ਕੀਤਾ ਸੀ, ਮੈਨੂੰ ਸਸਪੈਂਡ ਕੀਤਾ ਉਸ ਸਮੇਂ ਸਰਕਾਰਾਂ ਨੇ, ਕਾਂਗਰਸ ਸਰਕਾਰ ਨੇ ਪੰਜਾਬ ਦੀ ਨੇ। ਮੈਂ ਫੇਰ ਡਿਊਟੀ ਤੇ ਜੁਆਇਨ ਆ। ਮੈਂ ਮੋਰਚੇ ਤੇ ਹੀ ਬੋਲ ਕੇ ਆ, ਮੁਹਾਲੀ ਮੇਰਾ ਪਿੰਡ, ਉੱਥੋਂ 30 ਕਿਲੋਮੀਟਰ ਹੈ। ਪਰ ਮੈਂ ਚਾਹੁੰਦਾ ਵੀ ਟਕਰਾਅ ਨਹੀਂ ਸੀ ਕਰਨਾ ਚਾਹੀਦਾ। ਟਕਰਾਅ ਕਰਨ ਦੇ ਨਾਲ ਜਿਹੜੀ ਸਥਿਤੀ ਉਹ ਵਿਗੜਦੀ ਹੈ, ਮਸਲਾ ਜਿਹੜਾ ਉਹ ਫੋਕਸ ਤੋਂ ਹਟ ਜਾਂਦਾ ਹੈ। ਇਸ ਕਰਕੇ ਉਹ ਸ਼ਾਂਤਮਈ ਧਰਨਾ ਚੱਲਣ। ਜਗਤਾਰ ਸਿੰਘ ਹਵਾਰਾ ਜਥੇਦਾਰ ਜੀ ਦੀ ਚਿੱਠੀ ਵੀ ਆਈ ਹੈ ਜੇਲ੍ਹ ਚੋਂ ਵੀ ਟਕਰਾਵ ਨਾ ਕਰਿਓ, ਤੁਹਾਡੇ ਵਿੱਚ ਕੁਛ ਅਜਿਹੇ ਬੰਦੇ ਆਉਣਗੇ ਜਿਹੜੇ ਇਹਨੂੰ ਤਾਰ ਪੀਡੋ ਕਰਨਗੇ। ਮੈਨੂੰ ਲੱਗਦਾ ਉਹੀ ਗੱਲ ਕਿਤੇ ਨਾ ਕਿਤੇ ਹੁੰਦੀ ਹੈ। ਸ਼ਾਂਤਮਈ ਤਰੀਕੇ ਦੇ ਨਾਲ ਬੈਠਣ, ਦੋਏ ਸੜਕਾਂ ਨੇ ਜਿਹੜੀਆਂ YPS ਚੌਂਕ ਵਾਲੀਆਂ ਬੰਦ ਕਰ ਦੇਣ ਅਤੇ ਚੱਲਣ ਦਿਓ ਧਰਨਾ, ਕਿਉਂਕਿ ਸਮਰਥਨ ਪੰਜਾਬ ਚੋਂ ਮਿਲਣਾ ਸ਼ੁਰੂ ਹੋ ਗਿਆ। ਪਹਿਲਾਂ ਸੀ ਵੀ ਸ਼ਾਇਦ ਸਮਰਥਨ ਨਾ ਮਿਲੇ, ਲੇਕਿਨ ਹੁਣ ਤਾਂ ਟਰਾਲੀਆਂ ਤੁਰ ਪਈਆਂ ਪਿੰਡਾਂ ਚੋਂ। ਇਸ ਕਰਕੇ ਉਹਨਾਂ ਨੂੰ ਭੜਕਾਹਟ 'ਚ ਨਹੀਂ ਆਉਣਾ ਚਾਹੀਦਾ। ਮੇਰੀ ਇੱਥੋਂ ਅਪੀਲ ਹੈ ਵੀਰਾਂ ਨੂੰ ਵੀ ਅਜਿਹਾ ਨਾ ਕਰਨ। ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਸਫਲ ਹੋ ਜਾਊਗਾ, ਬੰਦੀ ਸਿੰਘ ਰਿਹਾ ਹੋਣਗੇ, ਬਿਕੋਜ਼ ਅਕੋਰਡਿੰਗ ਟੂ ਦੀ ਲਾਅ ਪ੍ਰਿਜ਼ਨ ਕਾਂਟ ਯੂ ਕੈਨ ਸੇ ਟੇਕ ਪੀਪਲ ਆਫਟਰ ਸਚ ਅ ਲੌਂਗ ਟਾਈਮ ਵੈਨ ਦੇ ਆਰ ਟੂ ਬੀ ਫ੍ਰੀ। ਪ੍ਰੋਫੈਸਰ ਸਾਹਿਬ, ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਜਿਹੜੀ ਉਥਲ ਪੁਥਲ ਆ, ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਅੱਗੇ ਬੈਂਸ ਸਾਹਿਬ ਕਾਫੀ ਚਰਚਾ ਦੇ ਵਿੱਚ ਰਹਿੰਦੇ ਸੀ, ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਬੋਲਦੇ ਰਹਿੰਦੇ ਸੀ, ਜਿਵੇਂ ਹੁਣ ਸੁਖਪਾਲ ਸਿੰਘ ਖਹਿਰਾ ਜੀ ਬੋਲਦੇ ਨੇ, ਪਰ ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ? ਨਹੀਂ, ਪੰਜਾਬ ਦੀ ਰਾਜਨੀਤੀ ਠੀਕ ਹੈ, ਬਿਲਕੁਲ ਸਕਾਰਾਤਮਕ ਰਹੀ ਹੈ। ਲੋਕਾਂ ਨੇ ਥੋੜੀ ਜਿਹੀ ਜ਼ਿਆਦਾ ਹਵਾ ਦੇ ਵਿੱਚ ਵੋਟਾਂ ਪਾਤੀਆਂ, ਹਵਾ ਬਹੁਤੀ ਬਣ ਗਈ। ਉਹਦੇ ਵਿੱਚ ਇਹ ਨਾ ਦੇਖਿਆ ਗਿਆ ਵੀ ਕੁਝ ਚੰਗੇ ਬੰਦੇ ਵੀ ਨੇ। ਖੈਰ ਇਹ 'ਚ ਕੋਈ ਸ਼ੱਕ ਨਹੀਂ, ਵੱਡੇ ਵੱਡੇ ਪਿੱਪਲ ਬਰੋਟੇ ਪੱਟੇ ਨੇ ਜਿਹੜੇ ਕਹਿੰਦੇ ਸੀ ਵੀ ਇਹ ਕਦੇ ਹਾਰਦੇ ਹੀ ਨਹੀਂ, ਇਹਨਾਂ ਦੀਆਂ ਸੀਟਾਂ ਸੇਫ ਨੇ, ਜੇ ਆਪਣੇ ਪੁੱਤਰ ਜਾਂ ਪੋਤਰੇ ਨੂੰ ਵੀ ਖੜਾ ਦੇਣ ਉਹ ਵੀ ਜਿੱਤ ਜਾਊਗਾ, ਉਹ ਵੀ ਹਰਾਤੇ। ਖੈਰ ਹੋਇਆ ਤਾਂ ਇਹ, ਹਵਾ ਤਾਂ ਬਹੁਤ ਚੰਗੀ ਸੀ, ਪਰ ਉਹਦੇ ਵਿੱਚ 2 ਬੰਦਿਆਂ ਦੀ ਜਿਹੜੀ ਹਾਰ ਹੈ ਇਹ ਗਲਤ ਹੋ ਗਈ, ਕਿਉਂਕਿ ਇਹਨਾਂ ਨੇ ਹਮੇਸ਼ਾ ਜਿਹੜੀ ਆਵਾਜ਼ ਲੋਕਾਂ ਦੀ ਚੱਕੀ ਸੀ। ਲੁਧਿਆਣਾ ਗਵਾਹੀ ਭਰਦਾ, ਪੰਜਾਬ ਗਵਾਹੀ ਭਰਦਾ। ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਵੀ MLA ਨੂੰ ਵਿਧਾਨ ਸਭਾ ਦੇ ਵਿੱਚੋਂ ਇੰਨੀ ਬੁਰੀ ਤਰੀਕੇ ਨਾਲ ਕਹਿ ਲਓ ਵੀ ਖਿੱਚ ਕੇ ਘੜੀਸ ਕੇ ਬਾਹਰ ਜਾ ਕੇ ਸਿੱਟਿਆ ਹੋਵੇ ਜਿਵੇਂ ਬੈਂਸ ਸਾਹਿਬ ਨਾਲ ਕੀਤਾ। ਸੋ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜੀ ਰਾਜਨੀਤੀ ਉਹ ਕਰਨੀ ਚਾਹੀਦੀ ਹੈ। ਹੁਣ ਇਹਨਾਂ ਦੇ ਆਉਣ ਦੇ ਨਾਲ ਜਿਹੜਾ ਰਾਜਨੀਤਿਕ ਦ੍ਰਿਸ਼ ਹੈ, ਠੀਕ ਹੈ, ਵੋਟਾਂ ਤਾਂ ਹੁਣ 27 'ਚ ਪੈਣੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ। ਖੈਰ ਕਿ 24 ਦੀ ਇਲੈਕਸ਼ਨ ਆ ਗਈ, ਰਾਜਨੀਤਿਕ ਸਮੀਕਰਨ ਜਿਹੜੇ ਪੰਜਾਬ ਦੇ ਵਿੱਚ ਉਹ ਬਦਲਣਗੇ। ਜਲੰਧਰ ਦੀ ਜਿਹੜੀ ਸੀਟ ਹੈ ਬਾਈ ਇਲੈਕਸ਼ਨ MP ਦੀ, ਉਹ ਵੀ ਕਾਫੀ ਕੁਝ ਤੈਅ ਕਰੂਗੀ। ਬੈਂਸ ਸਾਹਿਬ ਨਾਲ ਹੋਈ ਆ ਮੁਲਾਕਾਤ, ਕੋਈ ਗੱਲਬਾਤ ਹੋਈ ਆ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਆ ਉਸ ਨੂੰ ਲੈ ਕੇ? ਬਿਲਕੁਲ ਜੀ, ਕਈ ਮੀਟਿੰਗਸ ਅਸੀਂ ਕਰਕੇ ਗਏ ਆ। ਵਿਸ਼ੇਸ਼ ਜਲੰਧਰ ਵਾਲੇ ਭਰਾਵਾਂ ਨੇ ਵੀ ਇੱਕ ਦਿਨ ਡਿਊਟੀ ਲਈ, ਫਗਵਾੜੇ ਵਾਲਿਆਂ ਨੇ ਕਹਿੰਦੇ ਜਾ ਕੇ ਯਾਰ ਕੋਈ ਸੁਨੇਹਾ ਬੈਂਸ ਸਾਹਿਬ ਨੂੰ ਕਹਿ ਕੇ ਵੀ ਆ ਤੇ ਗੱਲ ਸੁਣ ਕੇ ਵੀ ਆ। ਖੈਰ ਇਹ ਅੰਦਰ ਦੀ ਰਣਨੀਤੀ ਆ, ਮੀਡੀਆ ਦੇ ਸਾਹਮਣੇ ਐਕਸਪੋਜ਼ ਨਹੀਂ ਕਰ ਸਕਦੇ। ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਕਿਉਂਕਿ ਮੀਡੀਆ ਅੱਜ ਇੱਥੇ ਅਸੀਂ ਦੇਖਿਆ ਕਾਫੀ ਪਹੁੰਚਿਆ ਮੀਡੀਆ ਵੀ, ਪਰ ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਬਹੁਤ ਵਧੀਆ ਭੂਮਿਕਾ ਬਾਈ ਜੀ। ਕਈ ਵਾਰ ਨਾ ਗੁੱਸੇ 'ਚ ਕਹਿ ਹੋ ਜਾਂਦਾ ਹੈ। ਕਈ ਚੈਨਲਸ ਸਾਡੇ ਅਜਿਹੇ ਨੇ, YouTube ਵਾਲੇ ਤਾਂ ਘੱਟ ਨੇ। ਖੈਰ ਮੈਂ ਤਾਂ ਪੱਤਰਕਾਰ ਵੀ ਹਾਂ, ਮੈਂ ਵਕੀਲ ਵੀ ਹਾਂ, ਮੈਂ ਪ੍ਰੋਫੈਸਰ ਵੀ ਹਾਂ, ਮੈਂ ਐਜੂਕੇਸ਼ਨਿਸਟ ਵੀ ਹਾਂ, ਮੈਂ ਪੋਲਿਟਿਕਸ ਸਭ ਕੁਝ ਕਰਦਾ। ਹੁਣ ਮਸਲਾ ਕੀ ਹੈ, ਜੇ ਲੋਕਾਂ ਨੇ Facebook ਕਿਉਂ ਵਰਤਿਆ, ਕਿਉਂ YouTube ਤੇ ਚੈਨਲ ਬਣਾਏ ਆਪਣੇ, ਜਦੋਂ ਮੀਡੀਆ ਨੇ ਆਪਣੀ ਭੂਮਿਕਾ ਨਿਭਾਉਣੀ ਛੱਡਤੀ। ਹੁਣ ਜੇ ਕੋਈ ਇਹ ਖਬਰ ਲਾਉਣ ਤੋਂ ਪਹਿਲਾਂ ਕਿਸੇ ਪੱਤਰਕਾਰ ਵੀਰ ਨੂੰ ਕੋਈ ਸਿਫਾਰਿਸ਼ ਭੇਜਦਾ ਵੀ ਆ ਚੱਕ ਪੈਸੇ ਦਿਖਾਈ ਨਾ ਯਾਰ, ਖਬਰ ਤਾਂ ਬਹੁਤ ਘੈਂਟ ਹੈ, ਵੀ ਕਿਤੇ ਸਾਡੇ ਤੇ ਹਾਵੀ ਨਾ ਹੋ ਜਾਵੇ। ਕਿਉਂਕਿ ਕੱਲ੍ਹ ਦੀ ਗੱਲ ਹੈ, ਮੈਂ ਬਰਜਿੰਦਰ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਵਾਲੇ ਨੇ, ਮੈਂ ਉਹਨਾਂ ਨੂੰ ਇੱਕ ਪੋਸਟ ਪਾਈ ਹੈ, ਇੱਕ ਪੱਤਰਕਾਰ ਦੇ ਖਿਲਾਫ ਪਾਈ ਹੈ, ਜਿਹਨੇ ਇਹ ਖਬਰਾਂ ਲਾਉਣੀਆਂ ਵੀ ਬੰਦ ਕਰਤੀਆਂ ਸਾਡੀਆਂ, ਵੀ ਪਿੰਡ 'ਚ ਟਰੱਕ ਵੜਿਆ, ਤਾਰਾਂ ਟੁੱਟੀਆਂ ਬਿਜਲੀ ਵਾਲੀਆਂ, ਲੋਕ ਨਿਰਾਸ਼। ਮੇਰੇ ਨਾਲ 50 ਬੰਦੇ ਖੜੇ ਨੇ, ਆਹ ਖਬਰ ਵੀ ਨਹੀਂ ਲਾਈ ਵੀ ਆ ਪਿੰਡ ਦੀ ਸੜਕ ਆ, PWD ਵਾਲਾ ਐਕਸੀਡੈਂਟ ਪਹਿਲਾਂ ਪਟਾਕੇ ਗਿਆ, ਹੁਣ ਬਣਵਾਉਂਦਾ ਨਹੀਂ, ਲੋਕ ਨਿਰਾਸ਼ ਨੇ, ਦੁਖੀ ਨੇ, ਆ ਖੜੇ ਨੇ 50 ਬੰਦੇ, ਉਹ ਵੀ ਨਹੀਂ ਲਾਈ। ਫਿਰ ਮੈਂ ਉਹਨਾਂ ਨੂੰ ਚਿੱਠੀ ਪਾਈ। ਖੈਰ ਬਰਜਿੰਦਰ ਸਿੰਘ ਹਮਦਰਦ ਦਾ ਧੰਨਵਾਦ, ਜਿਨ੍ਹਾਂ ਨੇ ਫੌਰਨ ਐਕਸ਼ਨ ਲੈ ਕੇ ਉਹ ਪੱਤਰਕਾਰ ਨੂੰ ਖਿੱਚਿਆ, ਅਤੇ ਉਹਦਾ ਫਿਰ ਮੈਨੂੰ ਫੋਨ ਆ ਗਿਆ, ਕਹਿੰਦਾ ਮੈਂ ਕਿਹੜੀ ਖਬਰ ਨਹੀਂ ਲਾਈ, ਮੈਂ ਹਾਂ ਨਹੀਂ ਲਾਈਆਂ 3। ਫਿਰ ਉਹ ਥੋੜ੍ਹਾ ਠੰਡਾ ਹੋਇਆ। ਸਾਨੂੰ ਜਿਹੜੀ ਇਹ ਜਰਨਲਿਜ਼ਮ ਹੈ, ਸਾਡਾ ਪੱਤਰਕਾਰੀ ਦਾ ਜਿਹੜਾ ਕਹਿ ਲਓ ਵੀ ਤੁਸੀਂ ਜੋ ਚੱਲ ਰਿਹਾ ਕੰਮ, ਇਹਨੂੰ ਬਹੁਤ ਜ਼ਿਆਦਾ ਪਾਰਦਰਸ਼ੀ ਹੋ ਕੇ ਨਿਭਾਉਣਾ ਪੈਣਾ। 3 ਚੀਜ਼ਾਂ ਜੇਕਰ ਸਹੀ ਹੋ ਜਾਣ, ਪੋਲਿਟਿਕਸ, ਮੀਡੀਆ ਐਂਡ ਦਿਸ ਯੂ ਕੈਨ ਸੇ ਜੁਡੀਸ਼ਰੀ, ਮੈਂ ਕਹਿੰਦਾ ਇੱਥੇ ਗਲਤ ਕੰਮ ਹੋ ਹੀ ਨਹੀਂ ਸਕਦਾ। ਪ੍ਰੋਫੈਸਰ ਸਾਹਿਬ, ਲਾਸਟ ਦੇ ਵਿੱਚ ਪੁੱਛਦੇ ਹਾਂ ਕਿ ਬੈਂਸ ਸਾਹਿਬ ਕਦੋਂ ਤੱਕ ਬਾਹਰ ਆ ਰਹੇ ਨੇ, ਕਿੰਨਾ ਕੁ ਸਮਾਂ ਲੱਗ ਜੂ ਹੋਰ? ਦੇਖੋ ਸਮਾਂ 12 ਵਜੇ ਦਾ ਸੀ, ਲੇਕਿਨ ਹੁਣ ਜਿਹੜੀ ਇੱਥੇ ਇੰਟੀਮੇਸ਼ਨ ਮਿਲੀ ਹੈ ਉਹ ਤਕਰੀਬਨ 12:30 ਤਾਂ ਹੋ ਗਏ, 1-1:30 ਵਜੇ ਦੇ ਕਰੀਬ ਬਾਹਰ ਆਉਣਗੇ। ਅਤੇ ਜਦੋਂ ਵੀ ਉਹ ਆਉਂਦੇ ਨੇ ਪਤਾ ਲੱਗ ਹੀ ਜਾਣਾ, ਤੁਸੀਂ ਇੱਥੇ ਹਾਜ਼ਰ ਹੋ, ਸਾਰਿਆਂ ਨੇ ਭਰਵਾਂ ਸਵਾਗਤ ਕਰਨਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਾਂਗੇ। ਤਦ ਤੱਕ ਦੇ ਲਈ ਅਸੀਂ ਤੁਹਾਨੂੰ ਇੰਡੋਜ਼ TV ਤੇ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ।
ਤਾਂ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਜੇਲ੍ਹ ਦੀ ਤਸਵੀਰ ਇੱਕ ਵਾਰ ਫੇਰ ਦਿਖਾ ਦਿੱਤੀ ਜਾਵੇ। ਇਹ ਜੇਲ੍ਹ ਦੀ ਤਸਵੀਰ ਆ। ਇਹਨਾਂ ਜੇਲ੍ਹਾਂ ਦੇ ਵਿੱਚ ਕਈ ਮਾਵਾਂ ਦੇ ਪੁੱਤ ਅਜਿਹੇ ਬੰਦ ਨੇ ਜਿਨ੍ਹਾਂ ਦਾ ਕਈ ਵਾਰ ਕੋਈ ਕਸੂਰ ਨਹੀਂ ਹੁੰਦਾ ਤੇ ਨੱਕੇ ਫੜੇ ਜਾਂਦੇ ਨੇ। ਪਰ ਇਹ ਜੇਲ੍ਹਾਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਮੇਂ-ਸਮੇਂ ਤੇ ਜਿਹੜੀਆਂ ਕਿ ਸਾਂਝੀਆਂ ਕਰਦੇ ਰਹਿੰਦੇ ਆ। ਇਸ ਵਕਤ ਦੀ ਇਹ ਜਿਹੜੀ ਤਸਵੀਰ ਆ ਅਸੀਂ ਚੀਮਾ ਤੋਂ ਤੁਹਾਨੂੰ ਦਿਖਾ ਰਹੇ ਹਾਂ, ਚੀਮਾ ਦੀ ਜੇਲ੍ਹ ਤੋਂ ਦਿਖਾ ਰਹੇ ਹਾਂ, ਜਿਹੜੀ ਕਿ ਕਾਫੀ ਮਸ਼ਹੂਰ ਜੇਲ੍ਹ ਆ ਗਈ ਚੀਮਾ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਜਦੋਂ ਹੀ ਸਿਮਰਜੀਤ ਸਿੰਘ ਬੈਂਸ ਬਾਹਰ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਜੇਲ੍ਹ ਦੇ ਸਾਹਮਣੇ ਖੜੇ ਹਾਂ। ਤਾਂ ਇਸ ਜੇਲ੍ਹ ਦੇ ਸਾਹਮਣੇ ਖੜਨ ਦਾ ਇੱਕ ਮਤਲਬ ਆ, ਤੁਸੀਂ ਦੇਖ ਸਕਦੇ ਹੋ ਪਹਿਲਾਂ ਤਸਵੀਰਾਂ ਦਿਖਾਈਆਂ ਜਾਣ ਕੁਲਦੀਪ। ਇਹ ਤਸਵੀਰਾਂ ਨੇ ਚੀਮਾ ਜੇਲ੍ਹ ਦੀਆਂ। ਤਾਂ ਇਹ ਜੇਲ੍ਹ ਆ ਜਿਹੜੀ ਕਾਫੀ ਮਸ਼ਹੂਰ ਜੇਲ੍ਹ ਆ ਬਰਨਾਲੇ ਜ਼ਿਲ੍ਹੇ ਦੀ। ਤਾਂ ਅਸੀਂ ਇੱਥੋਂ ਦੀਆਂ ਜੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਥੇ ਜੇਕਰ ਅਸੀਂ ਖੜੇ ਹਾਂ ਤਾਂ ਖੜਨ ਦਾ ਇੱਕ ਕਾਰਨ ਇਹ ਆ ਕਿ ਇੱਥੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਿਹੜੇ ਕਿ ਉਹ ਬਾਹਰ ਆ ਰਹੇ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ, ਜਿਹੜੇ ਕਿ ਜੇਲ੍ਹ ਦੇ ਵਿੱਚ ਰਹਿੰਦੇ ਨੇ। ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਨੇ ਸਮਰਥਕਾਂ ਦੇ ਵੱਲੋਂ ਪਹੁੰਚਿਆ ਜਾ ਰਿਹਾ, ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਵਾਂਗੇ ਅੱਜ। ਇਹ ਤੁਸੀਂ ਦੇਖ ਸਕਦੇ ਹੋ ਸਮਰਥਕ ਖੜੇ ਨੇ ਸਿਮਰਜੀਤ ਸਿੰਘ ਬੈਂਸ ਦੇ। ਲੋਕ ਇਨਸਾਫ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਸਿਮਰਜੀਤ ਸਿੰਘ ਬੈਂਸ। ਕਾਫੀ ਮੁੱਦਿਆਂ ਦੇ ਉੱਪਰ ਗੱਲ ਕਰਦੇ ਰਹਿੰਦੇ ਨੇ, ਲਗਾਤਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਸਿਮਰਜੀਤ ਸਿੰਘ ਬੈਂਸ। ਤਾਂ ਕਾਰਨ ਕੀ ਸੀਗਾ ਜੇਲ੍ਹ ਦੇ ਵਿੱਚ ਜਾਣ ਦਾ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ। ਪਹਿਲਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਸਾਡੇ ਨਾਲ ਉਹਨਾਂ ਦੇ ਸਮਰਥਕ ਮੌਜੂਦ ਨੇ। ਪਹਿਲਾਂ ਸਵਾਗਤ ਹੈ ਜੀ ਸਾਰਿਆਂ ਦਾ। ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਸਿਮਰਜੀਤ ਸਿੰਘ ਬੈਂਸ ਕਾਫੀ ਲੰਮੇ ਸਮੇਂ ਤੋਂ ਬਾਅਦ ਬਾਹਰ ਆ ਰਹੇ ਨੇ। ਖੁਸ਼ੀ ਕਿੰਨੀ ਕਾ, ਉਤਸ਼ਾਹ ਕਿੰਨਾ ਕਾ? ਬੜੀ ਖੁਸ਼ੀ ਹੈ ਜੀ, ਬਹੁਤ ਉਤਸ਼ਾਹ। ਗੱਡੀਆਂ ਲਾਈਨਾਂ ਲੱਗੀ ਆ ਰਹੀ ਆ ਲੁਧਿਆਣੇ ਤੋਂ, ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੱਡੀਆਂ ਆਉਣਗੀਆਂ ਤੇ ਬੜੇ ਸਮਰਥਕ ਆ ਰਹੇ ਨੇ ਤੇ ਖੁਸ਼ੀ ਜਾਵਾਂਗੇ। ਵਿਆਹ ਵਰਗਾ ਮਾਹੌਲ, ਵਿਆਹ ਵਰਗਾ ਮਾਹੌਲ ਆ। ਪੰਜਾਬ ਦਾ ਮਾਹੌਲ, ਪੰਜਾਬ ਦੀ ਸਿਆਸਤ ਦਾ ਮਾਹੌਲ ਕੁਝ ਹੋਰ ਆ। ਸਿਮਰਜੀਤ ਸਿੰਘ ਬੈਂਸ ਅੰਦਰ ਨੇ, ਲਗਾਤਾਰ ਮੁੱਦਿਆਂ ਦੇ ਉੱਪਰ ਗੱਲ ਕਰਨ ਵਾਲੇ ਵਿਧਾਇਕ, ਸਾਬਕਾ ਵਿਧਾਇਕ ਅੰਦਰ ਨੇ। ਪਰ ਅੱਜ ਜਿਹੜੀ ਕਿ ਗੱਲਬਾਤ ਆ ਉਹ ਕੁਝ ਹੋਰ ਹੋਣ ਜਾ ਰਹੀ ਆ। ਹਾਂਜੀ ਹਾਂ, ਬਦਲੂਗੀ। ਦੇਖੋ ਆਉਣ ਦਿਓ ਬਾਹਰ, ਸਭ ਕੁਝ ਉਹੀ ਕੁਝ ਹੋ ਜਾਣਾ ਜੋ ਕਿ ਪਹਿਲਾਂ ਸੀ, ਸਭ ਕੁਝ ਵਧੀਆ ਬਣ ਜਾਣਾ। ਚਿੰਤਾ ਨਾ ਕਰੋ। ਤੇ ਇਹ ਤਾਂ ਹੁੰਦਾ ਹੀ ਰਹਿੰਦੇ ਨੇ, ਪਾਰਟੀਆਂ ਦੇ ਕੰਮ ਹੁੰਦੇ ਨੇ, ਧੱਕੇਸ਼ਾਹੀ ਕਰਨੀ। ਤੇ ਬਾਕੀ ਕੋਈ ਨਹੀਂ, ਸੱਚ ਦਾ ਸੱਚ ਸਾਹਮਣੇ ਆ ਜਾਊਗਾ। ਤੁਹਾਡੇ ਆ ਹੀ ਗਿਆ। ਇਹ ਤੋਂ ਹੁਣ ਕੋਈ ਕਸਰ ਤਾਂ ਰਹਿ ਨਹੀਂ ਗਈ। ਲੱਗਦਾ ਵੀ ਧੱਕੇਸ਼ਾਹੀ ਹੋਈ ਆ ਸਿਮਰਜੀਤ ਬੈਂਸ ਦੇ ਨਾਲ। ਬਿਲਕੁਲ ਹੋਈ ਹੈ ਜੀ, ਬਿਲਕੁਲ ਹੋਈ ਹੈ, ਬਿਲਕੁਲ ਧੱਕੇਸ਼ਾਹੀ ਹੋਈ ਹੈ। ਬਾਕੀ ਦੇਖੋ ਹੁਣ ਸਾਰੇ ਦੇਖੋ ਖੜੇ ਹੀ ਨੇ, ਪਤਾ ਸਭ ਨੂੰ। ਕਿਹੜਾ ਹਲਕਾ ਜੀ ਤੁਹਾਡਾ? ਤੁਹਾਡਾ ਵੀ ਲੁਧਿਆਣੇ ਤੋਂ ਆਏ ਹੋ ਕਿ ਇੱਥੇ ਹੀ ਹੋ ਕਿਤੋਂ? ਲੁਧਿਆਣੇ ਤੋਂ ਜੀ। ਮੈਂ ਪ੍ਰੇਮ ਸਿੰਘ ਐਥਲੈਟਿਕਸ ਕੋਚ ਲੁਧਿਆਣੇ ਤੋਂ ਆਏ ਹਾਂ। ਬੈਂਸ ਸਾਹਿਬ ਸਾਡੇ ਸਾਰੇ ਟੂਰਨਾਮੈਂਟਾਂ ਤੇ ਜਿੱਥੇ ਵੀ ਕੋਈ ਫੰਕਸ਼ਨ ਹੁੰਦਾ ਅਸੀਂ ਬਹੁਤ ਵਧੀਆ ਸਾਥ ਦਿੰਦੇ ਰਹੇ ਹਾਂ। ਤੇ ਉਹਨਾਂ ਦੇ ਨਾਲ ਸਾਡੀਆਂ ਸਾਰੀਆਂ ਐਸੋਸੀਏਸ਼ਨਾਂ ਬਹੁਤ ਵਧੀਆ ਢੰਗ ਨਾਲ ਜੁੜੀਆਂ ਹੋਈਆਂ ਹਨ। ਨਹੀਂ ਘਾਟ ਰੜਕਦੀ ਆ ਸਿਮਰਜੀਤ ਸਿੰਘ ਬੈਂਸ ਦੀ ਅੰਦਰ ਰਹੇ ਨੇ, ਘਾਟ ਰੜਕਦੀ ਰਹੀ ਆ? ਕਿੰਨੀ ਕੁ ਰੜਕਦੀ ਰਹੀ ਆ? ਇਹਨਾਂ ਦੀ ਅੰਦਰ ਜਾਣ ਤੋਂ ਬਾਅਦ ਸਾਡੇ ਸਾਰੀਆਂ ਐਸੋਸੀਏਸ਼ਨ ਨੂੰ ਬਹੁਤ ਘਾਟ ਮਹਿਸੂਸ ਹੋਈ। ਤੇ ਹਮੇਸ਼ਾ ਹੀ ਅਸੀਂ ਇਹੀ ਦੇਖਦੇ ਸੀ ਇਹ ਜਲਦੀ ਤੋਂ ਜਲਦੀ ਬਾਹਰ ਆਉਣ। ਅੱਜ ਉਹ ਟਾਈਮ ਆ ਗਿਆ ਹੈ। ਬਿਲਕੁਲ। ਤੇ ਇਸ ਟਾਈਮ ਨੂੰ ਦੇਖਦੇ ਹੋਏ ਅਸੀਂ ਲੁਧਿਆਣੇ ਤੋਂ ਸਾਰੇ ਇੱਥੇ ਪਹੁੰਚੇ ਹਾਂ। ਅਸੀਂ ਸਾਥੀ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਪਹੁੰਚੇ ਨੇ ਲੁਧਿਆਣੇ ਤੋਂ ਉਹਨਾਂ ਦੇ ਸਮਰਥਕ ਪਹੁੰਚੇ ਨੇ। ਤਾਂ ਇਹ ਜੇਲ੍ਹ ਦੀਆਂ ਤਸਵੀਰਾਂ ਨੇ। ਅਸੀਂ ਜੇਲ੍ਹ ਦੇ ਗੇਟ ਦੇ ਬਾਹਰ ਖੜੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤੁਹਾਨੂੰ ਥੋੜ੍ਹੇ ਮਹੀਨੇ ਪਹਿਲਾਂ ਇੱਕ ਤਸਵੀਰ ਦਿਖਾਈ ਸੀ, ਬਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਤੋਂ ਬਾਹਰ ਆਉਂਦੇ ਨੇ। ਤਾਂ ਲਗਾਤਾਰ ਸਿਆਸੀ ਲੀਡਰਾਂ ਦਾ ਇੱਕ ਟਾਈਮ ਇਹ ਸੀਗਾ ਕਿ ਜੇਲ੍ਹਾਂ ਦੇ ਵਿੱਚ ਜਾਣਾ ਬਣਿਆ ਰਿਹਾ, ਤੇ ਹੁਣ ਜੇਲ੍ਹਾਂ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਹੋ ਰਹੀਆਂ ਨੇ। ਕੁਝ ਦਿਨਾਂ ਦੇ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਨਵਜੋਤ ਸਿੱਧੂ ਜਿਹੜੇ ਕਿ ਪਟਿਆਲਾ ਜੇਲ੍ਹ ਦੇ ਵਿੱਚ ਨੇ, ਕਾਂਗਰਸ ਦੇ ਆਗੂ ਨੇ, ਉਹ ਵੀ ਬਾਹਰ ਆ ਰਹੇ ਨੇ। ਕੁਝ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਜਿਹੜੇ ਕਿ ਕਾਂਗਰਸ ਦੇ ਆਗੂ ਨੇ ਉਹ ਵੀ ਬਾਹਰ ਆ ਰਹੇ ਨੇ, ਇਹ ਵੀ ਦੱਸਿਆ ਜਾ ਰਿਹਾ। ਤਾਂ ਅਸੀਂ ਇੱਥੇ ਸਮਰਥਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰਾਂਗੇ। ਬਾਬਾ ਲੈਟਰ ਬਾਕਸ ਹੱਥ 'ਚ ਫੜਿਆ। ਹਾਂਜੀ, ਹੈ ਇਹ ਸਾਡਾ ਚੋਣ ਨਿਸ਼ਾਨ ਆ। ਹਾਂ, ਜੋ ਸਾਨੂੰ ਭੀਮ ਰਾਓ ਡਾਕਟਰ ਮਾਰਕਰ ਨੇ ਦਿੱਤੀਆਂ ਵਾ ਉਹ ਵਾ। ਠੀਕ ਹੈ ਨਾ, ਡਟ ਕੇ ਮੁਕਾਬਲਾ ਕਰਾਂਗੇ। ਵਿਰੋਧੀ ਜਿਹੜੇ ਸਾਡੇ ਆ ਉਹਨਾਂ ਨਾਲ, ਵਿਰੋਧੀਆਂ ਨਾਲ ਡਟ ਕੇ ਮੁਕਾਬਲਾ ਕਰਾਂਗੇ। ਕਿਉਂਕਿ ਵੋਟ ਦਾ, ਠੀਕ ਹੈ ਨਾ, ਵੋਟ ਦਾ ਰਾਜ ਆ। ਲੋਕਾਂ ਨੂੰ ਲਾਭਬੰਦ ਕਰਾਂਗੇ ਜਾ ਕੇ, ਤੇ ਬੈਂਸ ਨੂੰ ਅੱਗੇ ਲੈ ਕੇ ਆਵਾਂਗੇ। ਬਸ ਇੰਨਾ ਹੀ ਬੋਲਿਆ। ਲੱਗਦਾ ਵੀ ਆ ਜਾਣਗੇ ਬੈਂਸ ਸਾਹਿਬ ਅੱਗੇ, ਕਿਉਂਕਿ ਇਮਾਨਦਾਰੀ ਦਾ ਬਿਗਲ ਵੱਜਾ ਹੋਇਆ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਇਮਾਨਦਾਰ ਹਾਂ। ਉਹਨਾਂ ਦਾ ਤਾਂ ਪਤਾ ਲੱਗ ਹੀ ਗਿਆ ਕੀ ਕੁਝ ਆ। ਉਹਨਾਂ ਤਿਲਾਂ 'ਚ ਤੇਲ ਨਹੀਂ ਤੇ ਟਿੰਡਿਆਂ 'ਚ ਕਪਾਹ ਨਹੀਂ। ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ। ਮੱਝ ਵੀ ਕੇ ਘੋੜੀ ਲਈ ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ ਲੋਕਾਂ ਨੂੰ।
ਲੋਕ ਤੇ ਰੋਣ ਡਏ ਆ। ਹੁਣ ਕਿਹੜੀ ਮੱਝ ਸੀ ਤੇ ਕਿਹੜੀ ਘੋੜੀ ਆ, ਤੁਸੀਂ ਦੱਸੋ ਹੁਣ ਇਹਦੇ ਵਿੱਚੋਂ ਕਿਹੜੀ ਮੱਝ ਲੱਗਦੀ ਸੀ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚੋਂ, ਕਿਹੜੀ ਮੱਝ ਲੱਗਦੀ ਜਿਹੜੀ ਦੁੱਧ ਦਿੰਦੀ ਸੀ? ਉਹ ਤਾਂ ਸਾਰੀਆਂ ਹੀ ਇਹੋ ਹੀ ਲਿੱਦ ਵਾਲੀਆਂ ਹੀ ਹਾਂ ਮੋਕ ਮਾਰ ਗਈਆਂ ਵਾ, ਹਾਂ ਇਹ ਵੀ ਮੋਕ ਮਾਰ ਗਈ ਆ। ਹਾਂ ਹੁਣ ਇੱਕੋ ਇੱਕ ਇਮਾਨਦਾਰ ਲੀਡਰ ਆ ਪੰਜਾਬ 'ਚ, ਸਿਮਰਜੀਤ ਬੈਂਸ ਹਾਂ ਜੀ। ਤੇ ਸਾਡੇ ਬੱਚੇ ਰਾਤ ਦੇ ਆਖਣ ਦੇ ਸੀ ਡੈਡੀ ਤੂੰ ਰਜਾਈ ਲੈ ਲਾ ਤੇ ਬਹਿ ਜਾ ਕੇ, ਹਾਂ ਤੇ ਮੈਂ ਬੈਠਾ ਹਾਂ ਆਣ ਕੇ। ਰਾਤ ਹੀ ਆ ਗਏ ਸੀ ਇੱਥੇ? ਕਿੰਨੇ ਕੁ ਵਜੇ ਆ ਗਏ ਸੀ? ਮੈਂ ਤੜਕੇ ਆ ਗਿਆ ਇੱਥੇ, ਹਾਂ ਠੀਕ ਹੈ ਨਾ, ਹਾਂ ਤੜਕੇ ਆ ਗਿਆ ਮੈਂ ਬੱਸ ਤੇ ਬਹਿ ਕੇ ਹਾਂ ਕਿ ਬੈਂਸ ਸਾਹਿਬ ਨੇ ਬਾਹਰ ਆਉਣਾ ਤੇ ਹੁਣ ਅਸੀਂ ਮੁੱਛ ਨੂੰ ਵੱਟ ਚਾੜਦੇ ਆ, ਰੰਗ ਸਾਡੇ ਲਾ ਲਿਆ ਜਿੰਨੇ ਵੀ ਵਰਕਰ ਆਏ ਆ ਕਿ ਸਾਡੇ ਲੀਡਰ ਸਾਹਿਬ ਬਾਹਰ ਆ ਗਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸੋ ਇਹ ਖੁਸ਼ੀ ਆ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਾਡੇ ਨਾਲ ਪ੍ਰੋਫੈਸਰ ਸਾਹਿਬ ਵੀ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਆਇਓ ਜੀ। ਪ੍ਰੋਫੈਸਰ ਸਾਹਿਬ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਬੜਾ ਤੁਹਾਡਾ। ਧੰਨਵਾਦ ਇੰਡੋ ਟੀਵੀ ਦਾ ਜਿਹੜਾ ਵਿਦਆਊਟ ਐਨੀ ਯੂ ਕੈਨ ਸੇ ਪਾਰਸ਼ੀਅਲਿਟੀ ਨਿਊਜ਼ ਦਿਖਾ ਰਿਹਾ, ਬਹੁਤ ਵੱਡੀ ਗੱਲ ਹੈ। ਨਹੀਂ ਅਕਸਰ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਾਂ ਸੱਤਾਧਾਰੀ ਪਾਰਟੀ ਉਹਨਾਂ ਵੱਲ ਮੀਡੀਆ ਦਾ ਝੁਕਾਅ ਹੁੰਦਾ। ਬਹੁਤ ਧੰਨਵਾਦ ਬਾਈ ਜੀ। ਹਾਂਜੀ ਪ੍ਰੋਫੈਸਰ ਸਾਹਿਬ ਕੀ ਲੱਗਦਾ, ਥੋੜਾ ਇੱਧਰ ਨੂੰ ਹੋ ਜਾਈਏ, ਗੱਡੀ ਨੂੰ ਲੰਘ ਜਾਣ ਦਿਓ, ਥੋੜਾ ਇੱਧਰ ਨੂੰ ਹੋ ਜਾਈਏ। ਕੀ ਲੱਗਦਾ ਗਾ ਜਿਹੜਾ ਕਿ ਇੱਕ ਆਵਾਜ਼ ਆ ਉਸ ਨੂੰ ਦੱਬਿਆ ਗਿਆ ਸੀ ਕਿਤੇ ਨਾ ਕਿਤੇ ਜਾ ਕੇ, ਅੱਜ ਫੇਰ ਆਵਾਜ਼ ਜਿਹੜੀ ਕਿ ਬੁਲੰਦ ਹੋਣ ਜਾਣ ਡਈ ਆ? ਬਿਲਕੁਲ ਹੁੰਦਾ ਹੀ ਇਸ ਮੁਲਕ ਦੇ ਵਿੱਚ ਇਹੀ ਕੁਛ ਹੈ। ਕਹਿਣ ਨੂੰ ਡੈਮੋਕ੍ਰੇਸੀ ਹੈ, ਲੇਕਿਨ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਬੰਦਾ ਆਪਣੀ ਆਵਾਜ਼ ਚੱਕਦਾ ਹੈ, ਜਿਹੜਾ ਆਪਣੀ ਆਵਾਜ਼ ਨੂੰ ਬੁਲੰਦ ਕਰਦਾ, ਆਪਣੀ ਨਹੀਂ ਲੋਕਾਂ ਦੀ ਆਵਾਜ਼ ਨੂੰ, ਮੁੱਦਿਆਂ ਦੀ ਆਵਾਜ਼ ਨੂੰ, ਪੰਜਾਬ ਦੀ ਆਵਾਜ਼ ਨੂੰ, ਸਟੇਟ ਦੀ ਆਵਾਜ਼ ਨੂੰ, ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੱਥਕੰਡੇ ਕਈ ਤਰ੍ਹਾਂ ਦੇ ਹੁੰਦੇ ਨੇ, ਕਈ ਡਾਇਰੈਕਟਲੀ ਹੁੰਦੇ ਨੇ ਅਤੇ ਕਈ ਇਨਡਾਇਰੈਕਟਲੀ ਹੁੰਦੇ ਨੇ। ਇਹ ਇਨਡਾਇਰੈਕਟਲੀ ਸੀ। ਖੈਰ ਅੱਜ ਉਹਨਾਂ ਨੇ 8 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣਾ ਹੈ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਅਧਿਆਇਕ ਚੈਪਟਰ ਸ਼ੁਰੂ ਹੋਣਾ ਹੈ। ਚੈਲੰਜਿੰਗ ਪੋਲਿਟਿਕਸ ਹੈ ਜਿਹੜੀ, ਧਿਆਨ ਦੇਣਾ, ਟਕਰਾਅ ਵਾਲੀ ਨਹੀਂ, ਚੈਲੰਜਿੰਗ ਹੁੰਦੀ ਹੈ ਵੀ ਇੱਕ ਬੰਦੇ ਨੇ ਵਧੀਆ ਕੰਮ ਕੀਤਾ, ਦੂਜਾ ਉਹਨੂੰ ਕਹਿੰਦਾ ਵੀ ਤੇਰੇ ਵਧੀਆ ਕੰਮ ਦੇ ਵਿੱਚ ਵੀ ਕੋਈ ਖੋਟ ਹੈ। ਲੱਭਣ ਵਾਲੇ ਬੰਦੇ ਨੇ ਜਿਹੜੇ ਅੰਦਰ ਬੈਠੇ ਨੇ, ਥੋੜੀ ਦੇਰ ਬਾਹਰ ਆਉਣਗੇ, ਕਿਉਂਕਿ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤੇ ਲੋਕਾਂ ਨੂੰ ਵਿਸ਼ਵਾਸ ਉੱਠ ਚੁੱਕਿਆ। ਜੋ ਖੱਪਾ ਸੀ ਵਿਰੋਧੀ ਧਿਰ ਦਾ, ਉਹ ਨਿਭਾਉਣ ਵਾਸਤੇ ਬੈਂਸ ਸਾਹਿਬ ਵੱਡੀ ਭੂਮਿਕਾ ਨਿਭਾਉਣਗੇ। ਲਗਾਤਾਰ ਲੀਡਰਾਂ ਦਾ ਜੇਲ੍ਹ ਦੇ ਅੰਦਰ ਭੇਜਣਾ, ਜੇਲ੍ਹ ਦੇ ਅੰਦਰ ਜਾਣਾ, ਜਿਵੇਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਜੀ ਅੰਦਰ ਜਾਂਦੇ ਨੇ, ਫਿਰ ਬਿਕਰਮ ਸਿੰਘ ਮਜੀਠੀਆ ਅੰਦਰ ਜਾਂਦੇ ਨੇ, ਨਵਜੋਤ ਸਿੱਧੂ ਅੰਦਰ ਜਾਂਦੇ ਨੇ, ਫਿਰ ਅਸੀਂ ਜੇ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਬੈਂਸ ਨੂੰ ਅੰਦਰ ਭੇਜ ਦਿੱਤਾ ਜਾਂਦਾ। ਕੀ ਆ ਇਹ ਮੰਨਦੇ ਕੀ ਹੋ ਇਸ ਚੀਜ਼ ਨੂੰ? ਇਤਿਹਾਸ ਪੜ੍ਹਿਆ ਹੋਣਾ, ਇੱਥੇ ਸਾਰੇ ਸੂਝਵਾਨ ਸੱਜਣ ਖੜੇ ਨੇ। ਐਮਰਜੈਂਸੀ ਦੀਆਂ ਗੱਲਾਂ ਚੱਲਦੀਆਂ, ਆਪਾਂ ਐਮਰਜੈਂਸੀ ਚੈਪਟਰ ਪੜ੍ਹਦੇ ਹਾਂ। ਇੰਡੀਆ ਦੀ ਪੋਲਿਟਿਕਸ ਦੇ ਵਿੱਚ ਆਇਆ ਐਮਰਜੈਂਸੀ ਦੇ ਵਿੱਚ ਆਹੀ ਕੁਝ ਹੋਇਆ ਸੀ। ਇੰਦਰਾ ਗਾਂਧੀ ਨੇ ਚੱਕ ਕੇ ਵੱਡੇ ਲੀਡਰ ਨੇ ਜਿਹੜੇ ਜੇਲ੍ਹਾਂ 'ਚ ਬੰਦ ਕਰਤੇ ਸੀ। ਖੈਰ ਮੇਰਾ ਜਨਮ ਤਾਂ ਬਾਅਦ ਦਾ, ਲੇਕਿਨ ਇਤਿਹਾਸ ਪੜ੍ਹਿਆ ਅਤੇ ਪਤਾ ਲੱਗਿਆ ਉਹਦੇ ਵਿੱਚੋਂ ਫਿਰ ਕਿੰਨੇ ਲੀਡਰ ਨਿਕਲੇ। ਲਾਲੂ ਪ੍ਰਸਾਦ ਉੱਥੋਂ ਆਉਂਦਾ, ਨਤੀਸ਼ ਕੁਮਾਰ ਉੱਥੋਂ ਆਉਂਦਾ, ਦੇਵੀ ਲਾਲ ਵਰਗੇ ਲੀਡਰ ਉੱਥੋਂ ਆਏ, ਪ੍ਰਕਾਸ਼ ਸਿੰਘ ਬਾਦਲ ਉੱਥੋਂ ਆਇਆ। ਤਾਂ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹਨਾਂ ਨੇ ਸਿਮਰਜੀਤ ਸਿੰਘ ਬੈਂਸ ਨੂੰ 8 ਮਹੀਨੇ ਜੇਲ੍ਹ 'ਚ ਰੱਖਿਆ। ਇਹਨਾਂ ਨੇ ਉਹਦਾ ਨੁਕਸਾਨ ਨਹੀਂ ਕੀਤਾ, ਫਾਇਦਾ ਕਰਤਾ। ਪੰਜਾਬ ਨੂੰ ਬਹੁਤ ਲੀਡਰ ਮਿਲਣਗੇ, ਵੱਡੇ ਲੀਡਰ ਮਿਲਣਗੇ। ਵੱਡੇ ਲੀਡਰਾਂ ਦੀ ਗੱਲ ਕਰੀਏ, ਵੱਡੇ ਲੀਡਰ ਕਹਿੰਦੇ ਕਿ ਅਸੀਂ ਇਮਾਨਦਾਰ ਹਾਂ, ਇਮਾਨਦਾਰੀ ਦੀ ਸਰਕਾਰ ਆ ਜਿਹੜੀ ਉਹ ਚੱਲ ਰਹੀ ਆ। ਅੱਜ ਕਹਿੰਦੇ ਇਮਾਨਦਾਰੀ ਸਾਡੀ ਸਰਕਾਰ ਆ ਜਿਹੜੀ, ਉਹਨਾਂ ਨੇ ਨੱਥ ਪਾਈ ਆ ਕਰਪਸ਼ਨ ਦੇ ਉੱਪਰ। ਨਹੀਂ ਬਿਲਕੁਲ ਠੀਕ ਹੈ। ਚੰਗੇ ਨੂੰ ਚੰਗਾ ਕਹੋ, ਮਾੜੇ ਨੂੰ ਮਾੜਾ ਕਹੋ। ਜੇ ਵੱਡੇ ਹੁਣ ਪਿੱਛੇ ਅਫਸਰ ਕੀਤੇ ਸੀ, IAS ਅਫਸਰਾਂ ਦੇ ਖਿਲਾਫ ਆਵਾਜ਼ ਚੱਕੀ ਹੈ ਮਾਨ ਸਾਹਿਬ ਨੇ, ਕਾਬਲੇ ਤਾਰੀਫ ਹੈ। ਜੇ ਕੋਈ ਚੰਗਾ ਕੰਮ ਕਰਦਾ ਠੀਕ ਹੈ, ਜਿੱਥੇ ਕਿਤੇ ਲੱਗਦਾ ਵੀ ਕੰਪਰੋਮਾਈਜ਼ ਹੁੰਦਾ ਹੈ, ਉੱਥੇ ਆਵਾਜ਼ ਚੱਕਣੀ ਫਿਰ ਸਾਡਾ ਫਰਜ਼ ਬਣ ਜਾਂਦਾ ਹੈ। ਤਾਂ ਹੀ ਫਿਰ ਅਸੀਂ ਇੱਕ ਵਿਰੋਧੀ ਧਿਰ ਜਾਂ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੇ ਕੰਟੈਸਟਰ ਜਿਹੜਾ ਮੈਦਾਨ ਦੇ ਵਿੱਚ ਬਣ ਕੇ ਉਤਰ ਸਕਦੇ ਹਾਂ। ਸਾਜ਼ਿਸ਼ ਮੰਨਦੇ ਹੋ ਕਿ ਸਿਮਰਜੀਤ ਬੈਂਸ ਨੂੰ ਅੰਦਰ ਭੇਜਿਆ ਗਿਆ? ਸਾਜ਼ਿਸ਼ ਮੰਨਦੇ ਹੋ ਇਸ ਚੀਜ਼ ਦੀ? ਨਹੀਂ ਬਿਲਕੁਲ। ਜਿਹੜਾ ਹੁਣ ਇਹ ਰਿਹਾਈ ਹੈ, ਫਿਰ ਇਹ ਰਿਹਾਈ ਨਾ ਹੁੰਦੀ ਜੇ ਸਾਜ਼ਿਸ਼ ਨਾ ਹੁੰਦੀ। ਇਹ ਸਾਜ਼ਿਸ਼ ਸੀ, ਉਹਦੇ ਅਧੀਨ ਠੀਕ ਹੈ ਕੁਝ ਸਮੇਂ ਵਾਸਤੇ ਅਕੋਰਡਿੰਗ ਟੂ ਦੀ ਲਾਅ ਆਫ ਦਿਸ ਕੰਟਰੀ ਅ ਪੀਪਲ ਔਰ ਅ ਪਰਸਨ ਹੈਜ਼ ਟੂ ਰਿਮੇਨ ਇਨ ਜੇਲ ਫॉर ਅ ਪਾਰਟਿਕੂਲਰ ਟਾਈਮ। ਨਾਓ ਹੀ ਹੈਜ਼ ਸਪੈਂਟ ਆਈ ਥਿੰਕ 8 months, ਨਾਓ ਇਜ਼ ਗੋਇੰਗ ਟੂ ਫ੍ਰੀ। He will be ready for the service of the people again as it was. ਘਾਟ ਕਿੰਨੀ ਕੁ ਮਹਿਸੂਸ ਹੁੰਦੀ ਜਦੋਂ ਬਾਹਰ ਨਹੀਂ ਸੀਗੇ, ਤੁਸੀਂ ਪਾਰਟੀ ਦੇ ਨਾਲ ਜੁੜੇ ਹੋਏ ਹੋ? ਘਾਟ ਕਿੰਨੀ ਕੁ ਮਹਿਸੂਸ ਹੁੰਦੀ? ਆ ਸਾਰੇ ਬੰਦੇ ਇੱਥੇ ਖੜੇ ਨੇ, ਪੰਜਾਬ ਦੇ तमाम ਜ਼ਿਲ੍ਹਿਆਂ ਤੋਂ ਆਏ ਨੇ। ਇਹ ਮੇਰੇ ਨਾਲ ਸਾਰੇ ਫੇਸਬੁੱਕ ਤੇ ਜੁਆਇੰਟ ਨੇ। ਇਹਨਾਂ ਨੂੰ ਪੁੱਛ ਲਓ ਵੀ ਮੈਂ ਰੁਕਿਆ, ਮੈਂ ਸਰਕਾਰੀ ਕਾਲਜ ਦਾ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਦਾ। ਮੈਂ ਤਾਂ ਲਗਾਤਾਰ ਆਪਣਾ ਕੰਮ ਕਰਦਾ ਰਿਹਾ। ਮੈਂ ਕਈਆਂ ਨਾਲ ਫੋਨ ਕੀਤੇ, ਮੈਂ ਕਿਹਾ ਬਾਈ ਜੀ ਤੁਸੀਂ ਨਹੀਂ ਐਕਟਿਵ, ਤੁਸੀਂ ਨਹੀਂ ਬੋਲਦੇ। ਕਹਿੰਦੇ ਬਾਈ ਅੰਦਰ ਹੈ, ਕਿਤੇ ਪੁਲਿਸ ਵਾਲਾ ਕੋਈ ਪੰਗਾ ਨਾ ਲੈ ਲਵੇ। ਮੈਂ ਨਹੀਂ ਰੁਕਿਆ ਬਾਈ ਜੀ, ਮੈਂ ਤਾਂ ਆਪਣੀ ਨੌਕਰੀ ਵੀ ਦਾਅ 'ਤੇ ਲਾਈ ਹੈ। 6 ਸਾਲ ਮੈਂ ਸਰਕਾਰੀ ਕਾਲਜ 'ਚ ਮੈਨੂੰ ਜੌਬ ਕਰਦੇ ਨੂੰ ਹੋ ਗਏ, ਕਰਦਾ ਐਨ ਕਾਇਦਾ ਕਾਨੂੰਨ ਦੇ ਨਾਲ ਕਰਦਾ, ਮੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਅਤੇ ਮੈਂ ਆਪਣੇ ਹਲਕੇ 'ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ, ਹਲਕਾ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ 'ਚ ਮੈਂ ਤਾਂ ਹਰੇਕ ਦੇ ਨਾਲ ਹੀ ਤੁਰਿਆ। ਅਤੇ ਸਾਡੇ ਪਾਰਟੀ ਵਾਲੇ ਵੀ ਤੁਰਦੇ ਰਹੇ ਨੇ, ਪਰ ਉਵੇਂ ਨਾ ਤੁਰੇ ਜਿਵੇਂ ਤੁਰਨਾ ਚਾਹੀਦਾ ਸੀ। ਖਹਿਰਾ ਸਾਹਿਬ ਨੂੰ ਵੀ ਇੱਕ ਟਾਈਮ ਦੇ ਲਈ ਅੰਦਰ ਕਰ ਦਿੱਤਾ ਗਿਆ, ED ਦੀਆਂ ਰੇਡਾਂ ਪਈਆਂ ਖਹਿਰਾ ਸਾਹਿਬ ਦੇ ਉੱਪਰ। ਖਹਿਰਾ ਸਾਹਿਬ ਵੀ ਪੰਜਾਬ ਦੀ ਗੱਲ ਕਰਦੇ ਨੇ। ਬਿਲਕੁਲ। ਉਹ ਮੈਂ ਕਹਿੰਦਾ ਉਹਨਾਂ ਵਾਸਤੇ ਲੱਕੀ ਰਿਹਾ ਪਟਿਆਲੇ 2 ਮਹੀਨੇ ਜੇਲ੍ਹ 'ਚ ਲਾਉਣਾ, 4 ਮਹੀਨੇ ਜਿੰਨੇ ਚਿਰ ਉਹਨਾਂ ਨੇ ਲਾਇਆ, ਆਉਂਦੀ ਸਾਰੇ MLA ਬਣ ਗਏ। ਇਹ ਤਾਂ ਉਹ ਲੋਕ ਸਿਆਣੇ ਨੇ, ਲੋਕ ਬੇਵਕੂਫ ਨਹੀਂ ਰਹੇ। ਜੇ ਕੋਈ ਧੱਕਾ ਕਰਦਾ, ਅੱਜ ਆਪਾਂ ਇੱਥੇ ਖੜੇ ਆ, ਕਿੰਨੇ ਜਣੇ ਖੜੇ ਨੇ, ਸਿਰਫ ਇੱਕ ਆਵਾਜ਼ ਚੱਕਣ ਦੀ ਦੇਰ ਆ, ਸਾਰੇ ਬੋਲਣ ਲੱਗ ਜਾਣਗੇ।
ਵੀ ਹਾਂ ਜੀ ਆਓ ਆਓ ਆਪਾਂ ਸੜਕ ਜਾਮ ਕਰੀਏ, ਆਓ ਇਹ ਤਾਂ ਧੱਕਾ ਹੁੰਦਾ ਹੈ। ਕਹਿਣ ਤੋਂ ਭਾਵ ਕਿ ਪੰਜਾਬੀ ਦੇ ਵਿੱਚ ਕਿਹੜੀ ਮਾੜੀ ਗੱਲ ਹੈ, ਪੰਜਾਬੀ ਦਰਸ਼ਕ ਬਣਨਾ ਚਾਹੁੰਦਾ, ਖਿਡਾਰੀ ਨਹੀਂ। ਮਸਲਾ ਇੱਥੇ ਆ ਕੇ ਵਿਗੜ ਜਾਂਦਾ ਹੈ। ਉਹ ਤਾੜੀ ਮਾਰਨਾ ਚਾਹੁੰਦਾ, ਤਮਾਸ਼ਾ ਨਹੀਂ ਬਣਨਾ ਚਾਹੁੰਦਾ। ਮਸਲਾ ਇਹ ਹੈ, ਜਾਂ ਤੁਸੀਂ ਮੈਦਾਨ ਦੇ ਵਿੱਚ ਆਉਣਾ, ਤੁਹਾਨੂੰ ਤਮਾਸ਼ਾ ਬਣਨਾ ਪੈਣਾ, ਤੁਹਾਨੂੰ ਆਪਣਾ ਤਮਾਸ਼ਾ ਦਿਖਾਉਣਾ ਪੈਣਾ। ਮਾਨ ਸਾਹਿਬ ਕਹਿੰਦੇ ਨਾ, ਗੁਰਦਾਸ ਮਾਨ ਜੀ, ਵੀ ਇੱਥੇ ਆਪਣਾ ਕੋਈ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ, ਇਸ ਕਰਕੇ ਇੱਥੇ ਕੁਝ ਨਹੀਂ ਹੁੰਦਾ। ਤਮਾਸ਼ੇ ਤੋਂ ਭਾਵ ਇਹ ਹੁੰਦਾ ਵੀ ਜਦ ਤੁਸੀਂ ਨੇ ਕੰਮ ਕਰਨਾ ਹੈ, ਆ ਤੁਹਾਡਾ ਚੈਨਲ ਇਹ ਖਬਰ ਦਿਖਾ ਰਿਹਾ ਹੈ, ਮੰਨ ਲਓ ਇਹ ਖਬਰ ਦਿਖਾਉਣ ਵਾਲੀ ਨਾ ਹੋਵੇ, ਇਹ ਖਬਰ ਸੈਂਸੇਸ਼ਨਲ ਹੋਵੇ, ਪਰ ਤੁਸੀਂ ਦਿਖਾਤੀ, ਆਵਾਜ਼ ਚੱਕਤੀ ਨਾ, 9 ਬਣ ਗਿਆ ਵੀ ਇਹ ਵੀਰ ਪਹੁੰਚਿਆ ਸੀ ਉੱਥੇ ਕਵਰ ਕਰਕੇ ਆਇਆ। ਸੋ ਇਸ ਕਰਕੇ ਆਵਾਜ਼ ਚੱਕਣੀ ਪੈਂਦੀ ਹੈ। ਆਵਾਜ਼ ਚੱਕਣ ਵਾਲੇ ਦਾ ਤਮਾਸ਼ਾ ਬਣਦਾ, ਉਹਦੀਆਂ ਪੱਗਾਂ ਵੀ ਲੈਂਦੀਆਂ ਨੇ, ਉਹ ਜੇਲ੍ਹਾਂ 'ਚ ਵੀ ਜਾਂਦਾ, ਪਰ ਉਹ ਚਮਕਦਾ। ਤੁਸੀਂ ਤਮਾਸ਼ੇ ਦੀ ਗੱਲ ਕਰੀ ਆ, ਕੌਮੀ ਇਨਸਾਫ ਮੋਰਚਾ ਵੀ ਲੱਗਿਆ ਹੋਇਆ। ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਤਮਾਸ਼ਾ ਬਣਾਇਆ ਗਿਆ। ਪਿਛਲੇ ਦਿਨਾਂ ਦੇ ਵਿੱਚ ਪੁਲਿਸ ਦੇ ਨਾਲ ਮੁੱਠਭੇੜ ਹੋਈ ਆ। ਬਿਲਕੁਲ ਜੀ, ਮੈਂ ਦਿੱਲੀ ਕਿਸਾਨ ਮੋਰਚੇ ਤੇ 8 ਵਾਰੀ ਸੰਬੋਧਨ ਕੀਤਾ ਸੀ। ਮੈਨੂੰ ਸਸਪੈਂਡ ਕੀਤਾ ਉਸ ਸਮੇਂ ਸਰਕਾਰਾਂ ਨੇ, ਕਾਂਗਰਸ ਸਰਕਾਰ ਨੇ ਪੰਜਾਬ ਦੀ ਨੇ। ਮੈਂ ਫੇਰ ਡਿਊਟੀ ਤੇ ਜੁਆਇਨ ਆ। ਮੈਂ ਮੋਰਚੇ ਦੀ ਬੋਲ ਕੇ ਆ, ਮੁਹਾਲੀ, ਮੇਰਾ ਪਿੰਡ ਉੱਥੋਂ 30 ਕਿਲੋਮੀਟਰ ਹੈ। ਪਰ ਮੈਂ ਚਾਹੁੰਦਾ ਵੀ ਟਕਰਾਅ ਨਹੀਂ ਸੀ ਕਰਨਾ ਚਾਹੀਦਾ। ਟਕਰਾਅ ਕਰਨ ਦੇ ਨਾਲ ਜਿਹੜੀ ਸਥਿਤੀ ਉਹ ਵਿਗੜਦੀ ਹੈ, ਮਸਲਾ ਹੈ ਜਿਹੜਾ ਉਹ ਫੋਕਸ ਤੋਂ ਹਟ ਜਾਂਦਾ ਹੈ। ਇਸ ਕਰਕੇ ਉਹ ਸ਼ਾਂਤਮਈ ਧਰਨਾ ਚੱਲਣ। ਜਗਤਾਰ ਸਿੰਘ ਹਵਾਰਾ ਜਥੇਦਾਰ ਜੀ ਦੀ ਚਿੱਠੀ ਵੀ ਆਈ ਹੈ ਜੇਲ੍ਹ ਚੋਂ, ਵੀ ਟਕਰਾਵ ਨਾ ਕਰੇ, ਤੁਹਾਡੇ ਵਿੱਚ ਕੁਛ ਅਜਿਹੇ ਬੰਦੇ ਆਉਣਗੇ ਜਿਹੜੇ ਇਹਨੂੰ ਤਾਰ ਪੀਡੋ ਕਰਨਗੇ। ਮੈਨੂੰ ਲੱਗਦਾ ਉਹੀ ਗੱਲ ਕਿਤੇ ਨਾ ਕਿਤੇ ਹੁੰਦੀ ਹੈ। ਸ਼ਾਂਤਮਈ ਤਰੀਕੇ ਦੇ ਨਾਲ ਬੈਠਣ, ਦੋਏ ਸੜਕਾਂ ਨੇ ਜਿਹੜੀਆਂ YPS ਚੌਂਕ ਵਾਲੀਆਂ ਬੰਦ ਕਰ ਦੇਣ ਅਤੇ ਚੱਲਣ ਦਿਓ ਧਰਨਾ, ਕਿਉਂਕਿ ਸਮਰਥਨ ਪੰਜਾਬ 'ਚੋਂ ਮਿਲਣਾ ਸ਼ੁਰੂ ਹੋ ਗਿਆ। ਪਹਿਲਾਂ ਸੀ ਵੀ ਸ਼ਾਇਦ ਸਮਰਥਨ ਨਾ ਮਿਲੇ, ਲੇਕਿਨ ਹੁਣ ਤਾਂ ਟਰਾਲੀਆਂ ਤੁਰ ਪਈਆਂ ਪਿੰਡਾਂ 'ਚੋਂ। ਇਸ ਕਰਕੇ ਉਹਨਾਂ ਨੂੰ ਭੜਕਾਹਟ 'ਚ ਨਹੀਂ ਆਉਣਾ ਚਾਹੀਦਾ। ਮੇਰੀ ਇੱਥੋਂ ਅਪੀਲ ਹੈ ਵੀਰਾਂ ਨੂੰ ਵੀ ਅਜਿਹਾ ਨਾ ਕਰਨ। ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਸਫਲ ਹੋ ਜਾਊਗਾ। ਬੰਦੀ ਸਿੰਘ ਰਿਹਾ ਹੋਣਗੇ, ਬਿਕੋਜ਼ ਅਕੋਰਡਿੰਗ ਟੂ ਦੀ ਲਾਅ ਪ੍ਰਿਜ਼ਨ ਕਾਂਟ ਯੂ ਕੈਨ ਸੇ ਟੇਕ ਪੀਪਲ ਆਫਟਰ ਸਚ ਅ ਲੌਂਗ ਟਾਈਮ ਵੈਨ ਦੇ ਆਰ ਟੂ ਬੀ ਫ੍ਰੀ। ਪ੍ਰੋਫੈਸਰ ਸਾਹਿਬ, ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਜਿਹੜੀ ਉਥਲ ਪੁਥਲ ਆ, ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਅੱਗੇ ਬੈਂਸ ਸਾਹਿਬ ਕਾਫੀ ਚਰਚਾ ਦੇ ਵਿੱਚ ਰਹਿੰਦੇ ਸੀ, ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਬੋਲਦੇ ਰਹਿੰਦੇ ਸੀ, ਜਿਵੇਂ ਹੁਣ ਸੁਖਪਾਲ ਸਿੰਘ ਖਹਿਰਾ ਜੀ ਬੋਲਦੇ ਨੇ, ਪਰ ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ? ਨਹੀਂ, ਪੰਜਾਬ ਦੀ ਰਾਜਨੀਤੀ ਠੀਕ ਹੈ, ਬਿਲਕੁਲ ਸਕਾਰਾਤਮਕ ਰਹੀ ਹੈ। ਲੋਕਾਂ ਨੇ ਥੋੜੀ ਜਿਹੀ ਜ਼ਿਆਦਾ ਹਵਾ ਦੇ ਵਿੱਚ ਵੋਟਾਂ ਪਾਤੀਆਂ, ਹਵਾ ਬਹੁਤੀ ਬਣ ਗਈ। ਉਹਦੇ ਵਿੱਚ ਇਹ ਨਾ ਦੇਖਿਆ ਗਿਆ ਵੀ ਕੁਝ ਚੰਗੇ ਬੰਦੇ ਵੀ ਨੇ। ਖੈਰ ਇਹ 'ਚ ਕੋਈ ਸ਼ੱਕ ਨਹੀਂ, ਵੱਡੇ ਵੱਡੇ ਪਿੱਪਲ ਬਰੋਟੇ ਪੱਟੇ ਨੇ ਜਿਹੜੇ ਕਹਿੰਦੇ ਸੀ ਵੀ ਇਹ ਕਦੇ ਹਾਰਦੇ ਹੀ ਨਹੀਂ, ਇਹਨਾਂ ਦੀਆਂ ਸੀਟਾਂ ਸੇਫ ਨੇ। ਜੇ ਆਪਣੇ ਪੁੱਤਰ ਜਾਂ ਪੋਤਰੇ ਨੂੰ ਵੀ ਖੜਾ ਦੇਣ, ਉਹ ਵੀ ਜਿੱਤ ਜਾਊਗਾ, ਉਹ ਵੀ ਹਰਾਤੇ। ਖੈਰ ਹੋਇਆ ਤਾਂ ਇਹ, ਹਵਾ ਤਾਂ ਬਹੁਤ ਚੰਗੀ ਸੀ, ਪਰ ਉਹਦੇ ਵਿੱਚ 2 ਬੰਦਿਆਂ ਦੀ ਜਿਹੜੀ ਹਾਰ ਹੈ ਇਹ ਗਲਤ ਹੋ ਗਈ, ਕਿਉਂਕਿ ਇਹਨਾਂ ਨੇ ਹਮੇਸ਼ਾ ਜਿਹੜੀ ਆਵਾਜ਼ ਲੋਕਾਂ ਦੀ ਚੱਕੀ ਸੀ। ਲੁਧਿਆਣਾ ਗਵਾਹੀ ਭਰਦਾ, ਪੰਜਾਬ ਗਵਾਹੀ ਭਰਦਾ। ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਵੀ MLA ਨੂੰ ਵਿਧਾਨ ਸਭਾ ਦੇ ਵਿੱਚੋਂ ਇੰਨੀ ਬੁਰੀ ਤਰੀਕੇ ਨਾਲ ਕਹਿ ਲਓ ਵੀ ਖਿੱਚ ਕੇ ਘੜੀਸ ਕੇ ਬਾਹਰ ਜਾ ਕੇ ਸਿੱਟਿਆ ਹੋਵੇ ਜਿਵੇਂ ਬੈਂਸ ਸਾਹਿਬ ਨਾਲ ਕੀਤਾ। ਸੋ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜੀ ਰਾਜਨੀਤੀ ਉਹ ਕਰਨੀ ਚਾਹੀਦੀ ਹੈ। ਹੁਣ ਇਹਨਾਂ ਦੇ ਆਉਣ ਦੇ ਨਾਲ ਜਿਹੜਾ ਰਾਜਨੀਤਿਕ ਦ੍ਰਿਸ਼ ਹੈ, ਠੀਕ ਹੈ, ਵੋਟਾਂ ਤਾਂ ਹੁਣ 27 'ਚ ਪੈਣੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ। ਖੈਰ ਅੱਗੇ 24 ਦੀ ਇਲੈਕਸ਼ਨ ਆ ਗਈ। ਰਾਜਨੀਤਿਕ ਸਮੀਕਰਨ ਜਿਹੜੇ ਪੰਜਾਬ ਦੇ ਵਿੱਚ ਉਹ ਬਦਲਣਗੇ। ਜਲੰਧਰ ਦੀ ਜਿਹੜੀ ਸੀਟ ਹੈ ਬਾਈ ਇਲੈਕਸ਼ਨ MP ਦੀ, ਉਹ ਵੀ ਕਾਫੀ ਕੁਝ ਤੈਅ ਕਰੂਗੀ। ਬੈਂਸ ਸਾਹਿਬ ਨਾਲ ਹੋਈ ਆ ਮੁਲਾਕਾਤ, ਕੋਈ ਗੱਲਬਾਤ ਹੋਈ ਆ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਆ ਉਸ ਨੂੰ ਲੈ ਕੇ? ਬਿਲਕੁਲ ਜੀ, ਕਈ ਮੀਟਿੰਗਸ ਅਸੀਂ ਕਰਕੇ ਗਏ ਹਾਂ। ਵਿਸ਼ੇਸ਼ ਜਲੰਧਰ ਵਾਲੇ ਭਰਾਵਾਂ ਨੇ ਵੀ ਇੱਕ ਦਿਨ ਡਿਊਟੀ ਲਈ, ਫਗਵਾੜੇ ਵਾਲਿਆਂ ਨੇ ਕਹਿੰਦੇ ਜਾ ਕੇ ਯਾਰ ਕੋਈ ਸੁਨੇਹਾ ਬੈਂਸ ਸਾਹਿਬ ਨੂੰ ਕਹਿ ਕੇ ਵੀ ਆ ਤੇ ਗੱਲ ਸੁਣ ਕੇ ਵੀ ਆ। ਖੈਰ ਇਹ ਅੰਦਰ ਦੀ ਰਣਨੀਤੀ ਆ, ਮੀਡੀਆ ਦੇ ਸਾਹਮਣੇ ਐਕਸਪੋਜ਼ ਨਹੀਂ ਕਰ ਸਕਦੇ। ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਕਿਉਂਕਿ ਮੀਡੀਆ ਅੱਜ ਇੱਥੇ ਅਸੀਂ ਦੇਖਿਆ ਕਾਫੀ ਪਹੁੰਚਿਆ ਮੀਡੀਆ ਵੀ, ਪਰ ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਬਹੁਤ ਵਧੀਆ ਭੂਮਿਕਾ ਬਾਈ ਜੀ। ਕਈ ਵਾਰ ਨਾ ਗੁੱਸੇ 'ਚ ਕਹਿ ਹੋ ਜਾਂਦਾ ਹੈ। ਕਈ ਚੈਨਲਸ ਸਾਡੇ ਅਜਿਹੇ ਨੇ, YouTube ਵਾਲੇ ਤਾਂ ਘੱਟ ਨੇ। ਖੈਰ ਮੈਂ ਤਾਂ ਪੱਤਰਕਾਰ ਵੀ ਹਾਂ, ਮੈਂ ਵਕੀਲ ਵੀ ਹਾਂ, ਮੈਂ ਪ੍ਰੋਫੈਸਰ ਵੀ ਹਾਂ, ਮੈਂ ਐਜੂਕੇਸ਼ਨਿਸਟ ਵੀ ਹਾਂ, ਮੈਂ ਪੋਲਿਟਿਕਸ ਸਭ ਕੁਝ ਕਰਦਾ। ਹੁਣ ਮਸਲਾ ਕੀ ਹੈ, ਜੇ ਲੋਕਾਂ ਨੇ Facebook ਕਿਉਂ ਵਰਤਿਆ, ਕਿਉਂ YouTube ਤੇ ਚੈਨਲ ਬਣਾਏ ਆਪਣੇ, ਜਦੋਂ ਮੀਡੀਆ ਨੇ ਆਪਣੀ ਭੂਮਿਕਾ ਨਿਭਾਉਣੀ ਛੱਡਤੀ। ਹੁਣ ਜੇ ਕੋਈ ਇਹ ਖਬਰ ਲਾਉਣ ਤੋਂ ਪਹਿਲਾਂ ਕਿਸੇ ਪੱਤਰਕਾਰ ਵੀਰ ਨੂੰ ਕੋਈ ਸਿਫਾਰਿਸ਼ ਭੇਜਦਾ ਵੀ ਆ ਚੱਕ ਪੈਸੇ ਦਿਖਾਈ ਨਾ ਯਾਰ, ਖਬਰ ਤਾਂ ਬਹੁਤ ਘੈਂਟ ਹੈ, ਵੀ ਕਿਤੇ ਸਾਡੇ ਤੇ ਹਾਵੀ ਨਾ ਹੋ ਜਾਵੇ। ਕਿਉਂਕਿ ਕੱਲ੍ਹ ਦੀ ਗੱਲ ਹੈ, ਮੈਂ ਬਰਜਿੰਦਰ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਵਾਲੇ ਨੇ, ਮੈਂ ਉਹਨਾਂ ਨੂੰ ਇੱਕ ਪੋਸਟ ਪਾਈ ਹੈ, ਇੱਕ ਪੱਤਰਕਾਰ ਦੇ ਖਿਲਾਫ ਪਾਈ ਹੈ, ਜਿਹਨੇ ਇਹ ਖਬਰਾਂ ਲਾਉਣੀਆਂ ਵੀ ਬੰਦ ਕਰਤੀਆਂ ਸਾਡੀਆਂ, ਵੀ ਪਿੰਡ 'ਚ ਟਰੱਕ ਵੜਿਆ, ਤਾਰਾਂ ਟੁੱਟੀਆਂ ਬਿਜਲੀ ਵਾਲੀਆਂ, ਲੋਕ ਨਿਰਾਸ਼। ਮੇਰੇ ਨਾਲ 50 ਬੰਦੇ ਖੜੇ ਨੇ, ਆਹ ਖਬਰ ਵੀ ਨਹੀਂ ਲਾਈ ਵੀ ਆ ਪਿੰਡ ਦੀ ਸੜਕ ਆ, PWD ਵਾਲਾ ਐਕਸੀਡੈਂਟ ਪਹਿਲਾਂ ਪਟਾ ਕੇ ਗਿਆ, ਹੁਣ ਬਣਵਾਉਂਦਾ ਨਹੀਂ, ਲੋਕ ਨਿਰਾਸ਼ ਨੇ, ਦੁਖੀ ਨੇ, ਆ ਖੜੇ ਨੇ 50 ਬੰਦੇ, ਉਹ ਵੀ ਨਹੀਂ ਲਾਈ। ਫਿਰ ਮੈਂ ਉਹਨਾਂ ਨੂੰ ਚਿੱਠੀ ਪਾਈ। ਖੈਰ ਬਰਜਿੰਦਰ ਸਿੰਘ ਹਮਦਰਦ ਦਾ ਧੰਨਵਾਦ, ਜਿਨ੍ਹਾਂ ਨੇ ਫੌਰਨ ਐਕਸ਼ਨ ਲੈ ਕੇ ਉਹ ਪੱਤਰਕਾਰ ਨੂੰ ਖਿੱਚਿਆ, ਅਤੇ ਉਹਦਾ ਫਿਰ ਮੈਨੂੰ ਫੋਨ ਆ ਗਿਆ, ਕਹਿੰਦਾ ਮੈਂ ਕਿਹੜੀ ਖਬਰ ਨਹੀਂ ਲਾਈ, ਮੈਂ ਹਾਂ ਨਹੀਂ ਲਾਈਆਂ 3। ਫਿਰ ਉਹ ਥੋੜ੍ਹਾ ਠੰਡਾ ਹੋਇਆ। ਸਾਨੂੰ ਜਿਹੜੀ ਇਹ ਜਰਨਲਿਜ਼ਮ ਹੈ, ਸਾਡਾ ਪੱਤਰਕਾਰੀ ਦਾ ਜਿਹੜਾ ਕਹਿ ਲਓ ਵੀ ਤੁਸੀਂ ਜੋ ਚੱਲ ਰਿਹਾ ਕੰਮ, ਇਹਨੂੰ ਬਹੁਤ ਜ਼ਿਆਦਾ ਪਾਰਦਰਸ਼ੀ ਹੋ ਕੇ ਨਿਭਾਉਣਾ ਪੈਣਾ। 3 ਚੀਜ਼ਾਂ ਜੇਕਰ ਸਹੀ ਹੋ ਜਾਣ, ਪੋਲਿਟਿਕਸ, ਮੀਡੀਆ ਐਂਡ ਦਿਸ ਯੂ ਕੈਨ ਸੇ ਜੁਡੀਸ਼ਰੀ, ਮੈਂ ਕਹਿੰਦਾ ਇੱਥੇ ਗਲਤ ਕੰਮ ਹੋ ਹੀ ਨਹੀਂ ਸਕਦਾ। ਪ੍ਰੋਫੈਸਰ ਸਾਹਿਬ, ਲਾਸਟ ਦੇ ਵਿੱਚ ਪੁੱਛਦੇ ਹਾਂ ਕਿ ਬੈਂਸ ਸਾਹਿਬ ਕਦੋਂ ਤੱਕ ਬਾਹਰ ਆ ਰਹੇ ਨੇ?
ਕਿੰਨਾ ਕੁ ਸਮਾਂ ਲੱਗ ਜੂ ਹੋਰ? ਦੇਖੋ ਸਮਾਂ 12 ਵਜੇ ਦਾ ਸੀ, ਲੇਕਿਨ ਹੁਣ ਜਿਹੜੀ ਇੱਥੇ ਇੰਟੀਮੇਸ਼ਨ ਮਿਲੀ ਹੈ ਉਹ ਤਕਰੀਬਨ 12:30 ਤਾਂ ਹੋ ਗਏ, 1-1:30 ਵਜੇ ਦੇ ਕਰੀਬ ਬਾਹਰ ਆਉਣਗੇ ਅਤੇ ਜਦੋਂ ਵੀ ਉਹ ਆਉਂਦੇ ਨੇ ਪਤਾ ਲੱਗ ਹੀ ਜਾਣਾ। ਤੁਸੀਂ ਇੱਥੇ ਹਾਜ਼ਰ ਹੋ, ਸਾਰਿਆਂ ਨੇ ਭਰਵਾਂ ਸਵਾਗਤ ਕਰਨਾ ਜੀ ਬਿਲਕੁਲ। ਅਸੀਂ ਬਹੁਤ ਬਹੁਤ ਸ਼ੁਕਰੀਆ ਕਰਾਂਗੇ। ਤਦ ਤੱਕ ਦੇ ਲਈ ਅਸੀਂ ਤੁਹਾਨੂੰ ਇੰਡੋਜ਼ ਟੀਵੀ ਤੇ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਜੇਲ੍ਹ ਦੀ ਤਸਵੀਰ ਇੱਕ ਵਾਰ ਫੇਰ ਦਿਖਾ ਦਿੱਤੀ ਜਾਵੇ। ਇਹ ਜੇਲ੍ਹ ਦੀ ਤਸਵੀਰ ਆ। ਇਹਨਾਂ ਜੇਲ੍ਹਾਂ ਦੇ ਵਿੱਚ ਕਈ ਮਾਵਾਂ ਦੇ ਪੁੱਤ ਅਜਿਹੇ ਬੰਦ ਨੇ ਜਿਨ੍ਹਾਂ ਦਾ ਕਈ ਵਾਰ ਕੋਈ ਕਸੂਰ ਨਹੀਂ ਹੁੰਦਾ ਤੇ ਨੱਕੇ ਫੜੇ ਜਾਂਦੇ ਨੇ, ਪਰ ਇਹ ਜੇਲ੍ਹਾਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਮੇਂ-ਸਮੇਂ ਤੇ ਜਿਹੜੀਆਂ ਕਿ ਸਾਂਝੀਆਂ ਕਰਦੇ ਰਹਿੰਦੇ ਆ। ਇਸ ਵਕਤ ਦੀ ਇਹ ਜਿਹੜੀ ਤਸਵੀਰ ਆ ਅਸੀਂ ਚੀਮਾ ਤੋਂ ਤੁਹਾਨੂੰ ਦਿਖਾ ਰਹੇ ਹਾਂ, ਚੀਮਾ ਦੀ ਜੇਲ੍ਹ ਤੋਂ ਦਿਖਾ ਰਹੇ ਹਾਂ, ਜਿਹੜੀ ਕਿ ਕਾਫੀ ਮਸ਼ਹੂਰ ਜੇਲ੍ਹ ਆ ਗਈ ਚੀਮਾ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਜਦੋਂ ਹੀ ਸਿਮਰਜੀਤ ਸਿੰਘ ਬੈਂਸ ਬਾਹਰ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਜੇਲ੍ਹ ਦੇ ਸਾਹਮਣੇ ਖੜੇ ਹਾਂ, ਤਾਂ ਇਸ ਜੇਲ੍ਹ ਦੇ ਸਾਹਮਣੇ ਖੜਨ ਦਾ ਇੱਕ ਮਤਲਬ ਆ, ਤੁਸੀਂ ਦੇਖ ਸਕਦੇ ਹੋ। ਪਹਿਲਾਂ ਤਸਵੀਰਾਂ ਦਿਖਾਈਆਂ ਜਾਣ ਕੁਲਦੀਪ, ਇਹ ਤਸਵੀਰਾਂ ਨੇ ਚੀਮਾ ਜੇਲ੍ਹ ਦੀਆਂ। ਤਾਂ ਇਹ ਜੇਲ੍ਹ ਆ ਜਿਹੜੀ ਕਾਫੀ ਮਸ਼ਹੂਰ ਜੇਲ੍ਹ ਆ ਬਰਨਾਲੇ ਜ਼ਿਲ੍ਹੇ ਦੀ। ਤਾਂ ਅਸੀਂ ਇੱਥੋਂ ਦੀਆਂ ਜੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਥੇ ਜੇਕਰ ਅਸੀਂ ਖੜੇ ਹਾਂ ਤਾਂ ਖੜਨ ਦਾ ਇੱਕ ਕਾਰਨ ਇਹ ਆ ਕਿ ਇੱਥੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਿਹੜੇ ਕਿ ਉਹ ਬਾਹਰ ਆ ਰਹੇ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ, ਜਿਹੜੇ ਕਿ ਜੇਲ੍ਹ ਦੇ ਵਿੱਚ ਰਹਿੰਦੇ ਨੇ। ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਨੇ ਸਮਰਥਕਾਂ ਦੇ ਵੱਲੋਂ ਪਹੁੰਚਿਆ ਜਾ ਰਿਹਾ, ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਵਾਂਗੇ ਅੱਜ। ਇਹ ਤੁਸੀਂ ਦੇਖ ਸਕਦੇ ਹੋ ਸਮਰਥਕ ਖੜੇ ਨੇ ਸਿਮਰਜੀਤ ਸਿੰਘ ਬੈਂਸ ਦੇ, ਲੋਕ ਇਨਸਾਫ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ। ਸਿਮਰਜੀਤ ਸਿੰਘ ਬੈਂਸ ਕਾਫੀ ਮੁੱਦਿਆਂ ਦੇ ਉੱਪਰ ਗੱਲ ਕਰਦੇ ਰਹਿੰਦੇ ਨੇ, ਲਗਾਤਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਸਿਮਰਜੀਤ ਸਿੰਘ ਬੈਂਸ। ਤਾਂ ਕਾਰਨ ਕੀ ਸੀਗਾ ਜੇਲ੍ਹ ਦੇ ਵਿੱਚ ਜਾਣ ਦਾ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ। ਪਹਿਲਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਸਾਡੇ ਨਾਲ ਉਹਨਾਂ ਦੇ ਸਮਰਥਕ ਮੌਜੂਦ ਨੇ। ਪਹਿਲਾਂ ਸਵਾਗਤ ਹੈ ਜੀ ਸਾਰਿਆਂ ਦਾ। ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਸਿਮਰਜੀਤ ਸਿੰਘ ਬੈਂਸ ਕਾਫੀ ਲੰਮੇ ਸਮੇਂ ਤੋਂ ਬਾਅਦ ਬਾਹਰ ਆ ਰਹੇ ਨੇ, ਖੁਸ਼ੀ ਕਿੰਨੀ ਕਾ, ਉਤਸ਼ਾਹ ਕਿੰਨਾ ਕਾ? ਬੜੀ ਖੁਸ਼ੀ ਹੈ ਜੀ, ਬਹੁਤ ਉਤਸ਼ਾਹ। ਗੱਡੀਆਂ ਲਾਈਨਾਂ ਲੱਗੀ ਆ ਰਹੀ ਆ ਲੁਧਿਆਣੇ ਤੋਂ, ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੱਡੀਆਂ ਆਉਣਗੀਆਂ ਤੇ ਬੜੇ ਸਮਰਥਕ ਆ ਰਹੇ ਨੇ ਤੇ ਖੁਸ਼ੀ ਜਾਵਾਂਗੇ। ਵਿਆਹ ਵਰਗਾ ਮਾਹੌਲ, ਵਿਆਹ ਵਰਗਾ ਮਾਹੌਲ ਆ। ਪੰਜਾਬ ਦਾ ਮਾਹੌਲ, ਪੰਜਾਬ ਦੀ ਸਿਆਸਤ ਦਾ ਮਾਹੌਲ ਕੁਝ ਹੋਰ ਆ। ਸਿਮਰਜੀਤ ਸਿੰਘ ਬੈਂਸ ਅੰਦਰ ਨੇ, ਲਗਾਤਾਰ ਮੁੱਦਿਆਂ ਦੇ ਉੱਪਰ ਗੱਲ ਕਰਨ ਵਾਲੇ ਵਿਧਾਇਕ, ਸਾਬਕਾ ਵਿਧਾਇਕ ਅੰਦਰ ਨੇ, ਪਰ ਅੱਜ ਜਿਹੜੀ ਕਿ ਗੱਲਬਾਤ ਆ ਉਹ ਕੁਝ ਹੋਰ ਹੋਣ ਜਾ ਰਹੀ ਆ। ਹਾਂਜੀ ਹਾਂ, ਬਦਲੂਗੀ। ਦੇਖੋ ਆਉਣ ਦਿਓ ਬਾਹਰ, ਸਭ ਕੁਝ ਉਹੀ ਕੁਝ ਹੋ ਜਾਣਾ ਜੋ ਕਿ ਪਹਿਲਾਂ ਸੀ, ਸਭ ਕੁਝ ਵਧੀਆ ਬਣ ਜਾਣਾ, ਚਿੰਤਾ ਨਾ ਕਰੋ। ਤੇ ਇਹ ਤਾਂ ਹੁੰਦਾ ਹੀ ਰਹਿੰਦੇ ਨੇ, ਪਾਰਟੀਆਂ ਦੇ ਕੰਮ ਹੁੰਦੇ ਨੇ, ਧੱਕੇਸ਼ਾਹੀ ਕਰਨੀ। ਤੇ ਬਾਕੀ ਕੋਈ ਨਹੀਂ, ਸੱਚ ਦਾ ਸੱਚ ਸਾਹਮਣੇ ਆ ਜਾਊਗਾ, ਤੁਹਾਡੇ ਆ ਹੀ ਗਿਆ। ਇਹ ਤੂੰ ਹੁਣ ਕੋਈ ਕਸਰ ਤਾਂ ਰਹਿ ਨਹੀਂ ਗਈ। ਲੱਗਦਾ ਵੀ ਧੱਕੇਸ਼ਾਹੀ ਹੋਈ ਆ ਸਿਮਰਜੀਤ ਬੈਂਸ ਦੇ ਨਾਲ? ਬਿਲਕੁਲ ਹੋਈ ਹੈ ਜੀ, ਬਿਲਕੁਲ ਹੋਈ ਹੈ, ਬਿਲਕੁਲ ਧੱਕੇਸ਼ਾਹੀ ਹੋਈ ਹੈ। ਬਾਕੀ ਦੇਖੋ ਹੁਣ ਸਾਰੇ ਦੇਖੋ ਖੜੇ ਹੀ ਨੇ, ਪਤਾ ਸਭ ਨੂੰ। ਕਿਹੜਾ ਹਲਕਾ ਜੀ ਤੁਹਾਡਾ? ਤੁਹਾਡਾ ਵੀ ਲੁਧਿਆਣੇ ਤੋਂ ਆਏ ਹੋ ਕਿ ਇੱਥੇ ਹੀ ਹੋ ਕਿਤੋਂ? ਲੁਧਿਆਣੇ ਤੋਂ ਜੀ। ਮੈਂ ਪ੍ਰੇਮ ਸਿੰਘ ਐਥਲੈਟਿਕਸ ਕੋਚ ਲੁਧਿਆਣੇ ਤੋਂ ਆਏ ਹਾਂ। ਬੈਂਸ ਸਾਹਿਬ ਸਾਡੇ ਸਾਰੇ ਟੂਰਨਾਮੈਂਟਾਂ ਤੇ ਜਿੱਥੇ ਵੀ ਕੋਈ ਫੰਕਸ਼ਨ ਹੁੰਦਾ ਅਸੀਂ ਬਹੁਤ ਵਧੀਆ ਸਾਥ ਦਿੰਦੇ ਰਹੇ ਹਾਂ, ਤੇ ਉਹਨਾਂ ਦੇ ਨਾਲ ਸਾਡੀਆਂ ਸਾਰੀਆਂ ਐਸੋਸੀਏਸ਼ਨ ਬਹੁਤ ਵਧੀਆ ਢੰਗ ਨਾਲ ਜੁੜੀਆਂ ਹੋਈਆਂ ਹਨ। ਨਹੀਂ ਘਾਟ ਰੜਕਦੀ ਆ ਸਿਮਰਜੀਤ ਸਿੰਘ ਬੈਂਸ ਦੀ, ਅੰਦਰ ਰਹੇ ਨੇ, ਘਾਟ ਰੜਕਦੀ ਰਹੀ ਆ, ਕਿੰਨੀ ਕੁ ਰੜਕਦੀ ਰਹੀ ਆ? ਇਹਨਾਂ ਦੀ ਅੰਦਰ ਜਾਣ ਤੋਂ ਬਾਅਦ ਸਾਡੇ ਸਾਰੀਆਂ ਐਸੋਸੀਏਸ਼ਨ ਨੂੰ ਬਹੁਤ ਘਾਟ ਮਹਿਸੂਸ ਹੋਈ, ਤੇ ਹਮੇਸ਼ਾ ਹੀ ਅਸੀਂ ਇਹੀ ਦੇਖਦੇ ਸੀ ਇਹ ਜਲਦੀ ਤੋਂ ਜਲਦੀ ਬਾਹਰ ਆਉਣ। ਅੱਜ ਉਹ ਟਾਈਮ ਆ ਗਿਆ ਹੈ, ਤੇ ਇਸ ਟਾਈਮ ਨੂੰ ਦੇਖਦੇ ਹੋਏ ਅਸੀਂ ਲੁਧਿਆਣੇ ਤੋਂ ਸਾਰੇ ਇੱਥੇ ਪਹੁੰਚੇ ਹਾਂ। ਅਸੀਂ ਸਾਥੀ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਪਹੁੰਚੇ ਨੇ ਲੁਧਿਆਣੇ ਤੋਂ ਉਹਨਾਂ ਦੇ ਸਮਰਥਕ ਪਹੁੰਚੇ ਨੇ। ਤਾਂ ਇਹ ਜੇਲ੍ਹ ਦੀਆਂ ਤਸਵੀਰਾਂ ਨੇ, ਅਸੀਂ ਜੇਲ੍ਹ ਦੇ ਗੇਟ ਦੇ ਬਾਹਰ ਖੜੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤੁਹਾਨੂੰ ਥੋੜ੍ਹੇ ਮਹੀਨੇ ਪਹਿਲਾਂ ਇੱਕ ਤਸਵੀਰ ਦਿਖਾਈ ਸੀ, ਬਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਤੋਂ ਬਾਹਰ ਆਉਂਦੇ ਨੇ। ਤਾਂ ਲਗਾਤਾਰ ਸਿਆਸੀ ਲੀਡਰਾਂ ਦਾ ਇੱਕ ਟਾਈਮ ਇਹ ਸੀਗਾ ਕਿ ਜੇਲ੍ਹਾਂ ਦੇ ਵਿੱਚ ਜਾਣਾ ਬਣਿਆ ਰਿਹਾ, ਤੇ ਹੁਣ ਜੇਲ੍ਹਾਂ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਹੋ ਰਹੀਆਂ ਨੇ। ਕੁਝ ਦਿਨਾਂ ਦੇ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਨਵਜੋਤ ਸਿੱਧੂ ਜਿਹੜੇ ਕਿ ਪਟਿਆਲਾ ਜੇਲ੍ਹ ਦੇ ਵਿੱਚ ਨੇ, ਕਾਂਗਰਸ ਦੇ ਆਗੂ ਨੇ, ਉਹ ਵੀ ਬਾਹਰ ਆ ਰਹੇ ਨੇ। ਕੁਝ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਜਿਹੜੇ ਕਿ ਕਾਂਗਰਸ ਦੇ ਆਗੂ ਨੇ ਉਹ ਵੀ ਬਾਹਰ ਆ ਰਹੇ ਨੇ, ਇਹ ਵੀ ਦੱਸਿਆ ਜਾ ਰਿਹਾ। ਤਾਂ ਅਸੀਂ ਇੱਥੇ ਸਮਰਥਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰਾਂਗੇ। ਬਾਬਾ ਲੈਟਰ ਬਾਕਸ ਹੱਥ 'ਚ ਫੜਿਆ। ਹਾਂਜੀ, ਹੈ ਇਹ ਸਾਡਾ ਚੋਣ ਨਿਸ਼ਾਨ ਆ। ਹਾਂ, ਜੋ ਸਾਨੂੰ ਭੀਮ ਰਾਓ ਡਾਕਟਰ ਬਾਰਕਰ ਨੇ ਦਿੱਤੀਆਂ ਵਾ ਉਹ ਵਾ, ਠੀਕ ਹੈ ਨਾ। ਡਟ ਕੇ ਮੁਕਾਬਲਾ ਕਰਾਂਗੇ, ਵਿਰੋਧੀ ਜਿਹੜੇ ਸਾਡੇ ਆ ਉਹਨਾਂ ਨਾਲ, ਵਿਰੋਧੀ ਆ ਨਾ, ਡਟ ਕੇ ਮੁਕਾਬਲਾ ਕਰਾਂਗੇ, ਕਿਉਂਕਿ ਵੋਟ ਦਾ, ਠੀਕ ਹੈ ਨਾ, ਵੋਟ ਦਾ ਰਾਜ ਆ। ਲੋਕਾਂ ਨੂੰ ਲਾਬੰਦ ਕਰਾਂਗੇ ਜਾ ਕੇ, ਤੇ ਬਹਿਸ ਨੂੰ ਅੱਗੇ ਲੈ ਕੇ ਆਵਾਂਗੇ। ਬਸ ਇੰਨਾ ਹੀ ਬੋਲਿਆ।
ਲੱਗਦਾ ਵੀ ਆ ਜਾਣਗੇ ਬੈਂਸ ਸਾਹਿਬ ਅੱਗੇ, ਕਿਉਂਕਿ ਇਮਾਨਦਾਰੀ ਦਾ ਬਿਗਲ ਵੱਜਾ ਹੋਇਆ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਇਮਾਨਦਾਰ ਆ। ਉਹਨਾਂ ਦਾ ਤਾਂ ਪਤਾ ਲੱਗ ਹੀ ਗਿਆ ਕੀ ਕੁਝ ਆ। ਹਾਂ ਉਹਨਾਂ ਤਿਲਾਂ 'ਚ ਤੇਲ ਨਹੀਂ ਹਾਂ ਤੇ ਟਿੰਡਿਆਂ 'ਚ ਕਪਾਹ ਨਹੀਂ। ਹਾਂ ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ। ਮੱਝ ਵੀ ਇਹ ਕਿ ਘੋੜੀ ਲਈ ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ ਲੋਕਾਂ ਨੂੰ। ਲੋਕ ਤੇ ਰੋਣ ਡਏ ਆ। ਹੁਣ ਕਿਹੜੀ ਮੱਝ ਸੀ ਤੇ ਕਿਹੜੀ ਘੋੜੀ ਆ, ਤੁਸੀਂ ਦੱਸੋ ਹੁਣ ਇਹਦੇ ਵਿੱਚੋਂ ਕਿਹੜੀ ਮੱਝ ਲੱਗਦੀ ਸੀ? ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚੋਂ ਕਿਹੜੀ ਮੱਝ ਲੱਗਦੀ ਜਿਹੜੀ ਦੁੱਧ ਦਿੰਦੀ ਸੀ? ਉਹ ਤਾਂ ਸਾਰੀਆਂ ਹੀ ਇਹੋ ਹੀ ਲਿੱਦ ਵਾਲੀਆਂ ਹੀ ਹਾਂ ਮੋਕ ਮਾਰ ਗਈਆਂ ਵਾ। ਹਾਂ ਇਹ ਵੀ ਮੋਕ ਮਾਰ ਗਈ ਆ। ਹਾਂ ਹੁਣ ਇੱਕੋ ਇੱਕ ਇਮਾਨਦਾਰ ਲੀਡਰ ਆ ਪੰਜਾਬ 'ਚ, ਸਿਮਰਜੀਤ ਬੈਂਸ ਹਾਂ ਜੀ। ਤੇ ਸਾਡੇ ਬੱਚੇ ਰਾਤ ਦੇ ਆਖਣ ਦੇ ਸੀ ਡੈਡੀ ਤੂੰ ਰਜਾਈ ਲੈ ਲਾ ਤੇ ਬਹਿ ਜਾ ਕੇ। ਹਾਂ ਤੇ ਮੈਂ ਬੈਠਾ ਆਣ ਕੇ। ਰਾਤ ਹੀ ਆ ਗਏ ਸੀ ਇੱਥੇ? ਕਿੰਨੇ ਕੁ ਵਜੇ ਆ ਗਏ ਸੀ? ਮੈਂ ਤੜਕੇ ਆ ਗਿਆ ਇੱਥੇ। ਹਾਂ ਠੀਕ ਹੈ ਨਾ, ਹਾਂ ਤੜਕੇ ਆ ਗਿਆ ਮੈਂ ਬੱਸ ਤੇ ਬਹਿ ਕੇ ਹਾਂ ਕਿ ਬੈਂਸ ਸਾਹਿਬ ਨੇ ਬਾਹਰ ਆਉਣਾ ਤੇ ਹੁਣ ਅਸੀਂ ਮੁੱਛ ਨੂੰ ਵੱਟ ਚਾੜਦੇ ਆ। ਰੰਗ ਸਾਡੇ ਲਾ ਲਿਆ ਜਿੰਨੇ ਵੀ ਵਰਕਰ ਆਏ ਆ ਕਿ ਸਾਡੇ ਲੀਡਰ ਸਾਹਿਬ ਬਾਹਰ ਆ ਗਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸੋ ਇਹ ਖੁਸ਼ੀ ਆ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਾਡੇ ਨਾਲ ਪ੍ਰੋਫੈਸਰ ਸਾਹਿਬ ਵੀ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਆਇਓ ਜੀ। ਪ੍ਰੋਫੈਸਰ ਸਾਹਿਬ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਤੁਹਾਡਾ। ਧੰਨਵਾਦ ਇੰਡੋ ਟੀਵੀ ਦਾ ਜਿਹੜਾ ਵਿਦਆਊਟ ਐਨੀ ਯੂ ਕੈਨ ਸੇ ਪਾਰਸ਼ੀਅਲਿਟੀ ਨਿਊਜ਼ ਦਿਖਾ ਰਿਹਾ, ਬਹੁਤ ਵੱਡੀ ਗੱਲ ਹੈ। ਨਹੀਂ ਅਕਸਰ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਾਂ ਸੱਤਾਧਾਰੀ ਪਾਰਟੀ ਉਹਨਾਂ ਵੱਲ ਮੀਡੀਆ ਦਾ ਝੁਕਾਅ ਹੁੰਦਾ। ਬਹੁਤ ਧੰਨਵਾਦ ਬਾਈ ਜੀ। ਹਾਂਜੀ ਪ੍ਰੋਫੈਸਰ ਸਾਹਿਬ ਕੀ ਲੱਗਦਾ, ਥੋੜਾ ਇੱਧਰ ਨੂੰ ਹੋ ਜਾਏ, ਗੱਡੀ ਨੂੰ ਲੰਘ ਜਾਣ ਦਿਓ, ਥੋੜਾ ਇੱਧਰ ਨੂੰ ਹੋ ਜਾਈਏ। ਕੀ ਲੱਗਦਾਗਾ ਜਿਹੜਾ ਕਿ ਇੱਕ ਆਵਾਜ਼ ਆ ਉਸ ਨੂੰ ਦੱਬਿਆ ਗਿਆ ਸੀ ਕਿਤੇ ਨਾ ਕਿਤੇ ਜਾ ਕੇ, ਅੱਜ ਫੇਰ ਆਵਾਜ਼ ਜਿਹੜੀ ਕਿ ਬੁਲੰਦ ਹੋਣ ਜਾਣ ਡਈ ਆ? ਬਿਲਕੁਲ ਹੁੰਦਾ ਹੀ ਇਸ ਮੁਲਕ ਦੇ ਵਿੱਚ ਇਹੀ ਕੁਛ ਹੈ। ਕਹਿਣ ਨੂੰ ਡੈਮੋਕ੍ਰੇਸੀ ਹੈ, ਲੇਕਿਨ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਬੰਦਾ ਆਪਣੀ ਆਵਾਜ਼ ਚੱਕਦਾ ਹੈ, ਜਿਹੜਾ ਆਪਣੀ ਆਵਾਜ਼ ਨੂੰ ਬੁਲੰਦ ਕਰਦਾ, ਆਪਣੀ ਨਹੀਂ ਲੋਕਾਂ ਦੀ ਆਵਾਜ਼ ਨੂੰ, ਮੁੱਦਿਆਂ ਦੀ ਆਵਾਜ਼ ਨੂੰ, ਪੰਜਾਬ ਦੀ ਆਵਾਜ਼ ਨੂੰ, ਸਟੇਟ ਦੀ ਆਵਾਜ਼ ਨੂੰ, ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੱਥਕੰਡੇ ਕਈ ਤਰ੍ਹਾਂ ਦੇ ਹੁੰਦੇ ਨੇ, ਕਈ ਡਾਇਰੈਕਟਲੀ ਹੁੰਦੇ ਨੇ ਅਤੇ ਕਈ ਇਨਡਾਇਰੈਕਟਲੀ ਹੁੰਦੇ ਨੇ। ਇਹ ਇਨਡਾਇਰੈਕਟਲੀ ਸੀ। ਖੈਰ ਅੱਜ ਉਹਨਾਂ ਨੇ 8 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣਾ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਅਧਿਆਇਕ ਚੈਪਟਰ ਸ਼ੁਰੂ ਹੋਣਾ। ਚੈਲੰਜਿੰਗ ਪੋਲਿਟਿਕਸ ਹੈ ਜਿਹੜੀ, ਧਿਆਨ ਦੇਣਾ, ਟਕਰਾਅ ਵਾਲੀ ਨਹੀਂ, ਚੈਲੰਜਿੰਗ ਹੁੰਦੀ ਹੈ ਵੀ ਇੱਕ ਬੰਦੇ ਨੇ ਵਧੀਆ ਕੰਮ ਕੀਤਾ, ਦੂਜਾ ਉਹਨੂੰ ਕਹਿੰਦਾ ਵੀ ਤੇਰੇ ਵਧੀਆ ਕੰਮ ਦੇ ਵਿੱਚ ਵੀ ਕੋਈ ਖੋਟ ਹੈ। ਲੱਭਣ ਵਾਲੇ ਬੰਦੇ ਨੇ ਜਿਹੜੇ ਅੰਦਰ ਬੈਠੇ ਨੇ, ਥੋੜੀ ਦੇਰ ਬਾਹਰ ਆਉਣਗੇ, ਕਿਉਂਕਿ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤੇ ਲੋਕਾਂ ਨੂੰ ਵਿਸ਼ਵਾਸ ਉੱਠ ਚੁੱਕਿਆ। ਜੋ ਖੱਪਾ ਸੀ ਵਿਰੋਧੀ ਧਿਰ ਦਾ, ਉਹ ਨਿਭਾਉਣ ਵਾਸਤੇ ਬੈਂਸ ਸਾਹਿਬ ਵੱਡੀ ਭੂਮਿਕਾ ਨਿਭਾਉਣਗੇ। ਲਗਾਤਾਰ ਲੀਡਰਾਂ ਦਾ ਜੇਲ੍ਹ ਦੇ ਅੰਦਰ ਭੇਜਣਾ, ਜੇਲ੍ਹ ਦੇ ਅੰਦਰ ਜਾਣਾ, ਜਿਵੇਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਜੀ ਅੰਦਰ ਜਾਂਦੇ ਨੇ, ਫਿਰ ਬਿਕਰਮ ਸਿੰਘ ਮਜੀਠੀਆ ਅੰਦਰ ਜਾਂਦੇ ਨੇ, ਨਵਜੋਤ ਸਿੱਧੂ ਅੰਦਰ ਜਾਂਦੇ ਨੇ, ਫਿਰ ਅਸੀਂ ਜੇ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਬੈਂਸ ਨੂੰ ਅੰਦਰ ਭੇਜ ਦਿੱਤਾ ਜਾਂਦਾ। ਕੀ ਆ ਇਹ ਮੰਨਦੇ ਕੀ ਹੋ ਇਸ ਚੀਜ਼ ਨੂੰ? ਇਤਿਹਾਸ ਪੜ੍ਹਿਆ ਹੋਣਾ, ਇੱਥੇ ਸਾਰੇ ਸੂਝਵਾਨ ਸੱਜਣ ਖੜੇ ਨੇ। ਐਮਰਜੈਂਸੀ ਦੀਆਂ ਗੱਲਾਂ ਚੱਲਦੀਆਂ, ਆਪਾਂ ਐਮਰਜੈਂਸੀ ਚੈਪਟਰ ਪੜ੍ਹਦੇ ਹਾਂ। ਇੰਡੀਆ ਦੀ ਪੋਲਿਟਿਕਸ ਦੇ ਵਿੱਚ ਆਇਆ ਐਮਰਜੈਂਸੀ ਦੇ ਵਿੱਚ ਆਹੀ ਕੁਝ ਹੋਇਆ ਸੀ। ਇੰਦਰਾ ਗਾਂਧੀ ਨੇ ਚੱਕ ਕੇ ਵੱਡੇ ਲੀਡਰ ਨੇ ਜਿਹੜੇ ਜੇਲ੍ਹਾਂ 'ਚ ਬੰਦ ਕਰਤੇ ਸੀ। ਖੈਰ ਮੇਰਾ ਜਨਮ ਤਾਂ ਬਾਅਦ ਦਾ, ਲੇਕਿਨ ਇਤਿਹਾਸ ਪੜ੍ਹਿਆ ਅਤੇ ਪਤਾ ਲੱਗਿਆ ਉਹਦੇ ਵਿੱਚੋਂ ਫਿਰ ਕਿੰਨੇ ਲੀਡਰ ਨਿਕਲੇ। ਲਾਲੂ ਪ੍ਰਸ਼ਾਦ ਉੱਥੋਂ ਆਉਂਦਾ, ਨਤੀਸ਼ ਕੁਮਾਰ ਉੱਥੋਂ ਆਉਂਦਾ, ਦੇਵੀ ਲਾਲ ਵਰਗੇ ਲੀਡਰ ਉੱਥੋਂ ਆਏ, ਪ੍ਰਕਾਸ਼ ਸਿੰਘ ਬਾਦਲ ਉੱਥੋਂ ਆਇਆ। ਤਾਂ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹਨਾਂ ਨੇ ਸਿਮਰਜੀਤ ਸਿੰਘ ਬੈਂਸ ਨੂੰ 8 ਮਹੀਨੇ ਜੇਲ੍ਹ 'ਚ ਰੱਖਿਆ। ਇਹਨਾਂ ਨੇ ਉਹਦਾ ਨੁਕਸਾਨ ਨਹੀਂ ਕੀਤਾ, ਫਾਇਦਾ ਕਰਤਾ। ਪੰਜਾਬ ਨੂੰ ਬਹੁਤ ਲੀਡਰ ਮਿਲਣਗੇ, ਵੱਡੇ ਲੀਡਰ ਮਿਲਣਗੇ। ਵੱਡੇ ਲੀਡਰਾਂ ਦੀ ਗੱਲ ਕਰੀਏ, ਵੱਡੇ ਲੀਡਰ ਕਹਿੰਦੇ ਕਿ ਅਸੀਂ ਇਮਾਨਦਾਰ ਹਾਂ, ਇਮਾਨਦਾਰੀ ਦੀ ਸਰਕਾਰ ਆ ਜਿਹੜੀ ਉਹ ਚੱਲ ਰਹੀ ਆ। ਅੱਜ ਕਹਿੰਦੇ ਇਮਾਨਦਾਰੀ ਸਾਡੀ ਸਰਕਾਰ ਆ ਜਿਹੜੀ, ਉਹਨਾਂ ਨੇ ਨੱਥ ਪਾਈ ਆ ਕਰਪਸ਼ਨ ਦੇ ਉੱਪਰ। ਨਹੀਂ ਬਿਲਕੁਲ ਠੀਕ ਹੈ। ਚੰਗੇ ਨੂੰ ਚੰਗਾ ਕਹੋ, ਮਾੜੇ ਨੂੰ ਮਾੜਾ ਕਹੋ। ਜੇ ਵੱਡੇ ਹੁਣ ਪਿੱਛੇ ਅਫਸਰ ਕੀਤੇ ਸੀ, ਆਈਐਸ ਅਫਸਰਾਂ ਦੇ ਖਿਲਾਫ ਆਵਾਜ਼ ਚੱਕੀ ਹੈ ਮਾਨ ਸਾਹਿਬ ਨੇ, ਕਾਬਲੇ ਤਾਰੀਫ ਹੈ। ਜੇ ਕੋਈ ਚੰਗਾ ਕੰਮ ਕਰਦਾ ਠੀਕ ਹੈ। ਜਿੱਥੇ ਕਿਤੇ ਲੱਗਦਾ ਵੀ ਕੰਪਰੋਮਾਈਜ਼ ਹੁੰਦਾ ਹੈ, ਉੱਥੇ ਆਵਾਜ਼ ਚੱਕਣੀ ਫਿਰ ਸਾਡਾ ਫਰਜ਼ ਬਣ ਜਾਂਦਾ ਹੈ। ਤਾਂ ਹੀ ਫਿਰ ਅਸੀਂ ਇੱਕ ਵਿਰੋਧੀ ਧਿਰ ਜਾਂ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੇ ਕੰਟੈਸਟਰ ਜਿਹੜਾ ਮੈਦਾਨ ਦੇ ਵਿੱਚ ਬਣ ਕੇ ਉਤਰ ਸਕਦੇ। ਸਾਜ਼ਿਸ਼ ਮੰਨਦੇ ਹੋ ਕਿ ਸਿਮਰਜੀਤ ਬੈਂਸ ਨੂੰ ਅੰਦਰ ਭੇਜਿਆ ਗਿਆ? ਸਾਜ਼ਿਸ਼ ਮੰਨਦੇ ਹੋ ਇਸ ਚੀਜ਼ ਦੀ? ਨਹੀਂ ਬਿਲਕੁਲ। ਜਿਹੜਾ ਹੁਣ ਇਹ ਰਿਹਾਈ ਹੈ, ਫਿਰ ਇਹ ਰਿਹਾਈ ਨਾ ਹੁੰਦੀ ਜੇ ਸਾਜ਼ਿਸ਼ ਨਾ ਹੁੰਦੀ। ਇਹ ਸਾਜ਼ਿਸ਼ ਸੀ, ਉਹਦੇ ਅਧੀਨ ਠੀਕ ਹੈ ਕੁਝ ਸਮੇਂ ਵਾਸਤੇ ਅਕੋਰਡਿੰਗ ਟੂ ਦੀ ਲਾਅ ਆਫ ਦਿਸ ਕੰਟਰੀ ਅ ਪੀਪਲ ਔਰ ਅ ਪਰਸਨ ਹੈਜ਼ ਟੂ ਰਿਮੇਨ ਇਨ ਜੇਲ ਫॉर ਅ ਪਾਰਟਿਕੂਲਰ ਟਾਈਮ। ਨਾਓ ਹੀ ਹੈਜ਼ ਸਪੈਂਟ ਆਈ ਥਿੰਕ 8 months, ਨਾਓ ਇਜ਼ ਗੋਇੰਗ ਟੂ ਫ੍ਰੀ। he will be ready for the service of the people again as it was। ਘਾਟ ਕਿੰਨੀ ਕੁ ਮਹਿਸੂਸ ਹੁੰਦੀ ਜਦੋਂ ਬਾਹਰ ਨਹੀਂ ਸੀਗੇ, ਤੁਸੀਂ ਪਾਰਟੀ ਦੇ ਨਾਲ ਜੁੜੇ ਹੋਏ ਹੋ? ਘਾਟ ਕਿੰਨੀ ਕੁ ਮਹਿਸੂਸ ਹੁੰਦੀ? ਆ ਸਾਰੇ ਬੰਦੇ ਇੱਥੇ ਖੜੇ ਨੇ, ਪੰਜਾਬ ਦੇ तमाम ਜ਼ਿਲ੍ਹਿਆਂ ਤੋਂ ਆਏ ਨੇ। ਇਹ ਮੇਰੇ ਨਾਲ ਸਾਰੇ ਫੇਸਬੁੱਕ ਤੇ ਜੁਆਇੰਟ ਨੇ। ਇਹਨਾਂ ਨੂੰ ਪੁੱਛ ਲਓ ਵੀ ਮੈਂ ਰੁਕਿਆ, ਮੈਂ ਸਰਕਾਰੀ ਕਾਲਜ ਦਾ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਦਾ। ਮੈਂ ਤਾਂ ਲਗਾਤਾਰ ਆਪਣਾ ਕੰਮ ਕਰਦਾ ਰਿਹਾ। ਮੈਂ ਕਈਆਂ ਨਾਲ ਫੋਨ ਕੀਤੇ, ਮੈਂ ਕਿਹਾ ਬਾਈ ਜੀ ਤੁਸੀਂ ਨਹੀਂ ਐਕਟਿਵ, ਤੁਸੀਂ ਨਹੀਂ ਬੋਲਦੇ। ਕਹਿੰਦੇ ਬਾਈ ਅੰਦਰ ਹੈ, ਕਿਤੇ ਪੁਲਿਸ ਵਾਲਾ ਕੋਈ ਪੰਗਾ ਨਾ ਲੈ ਲਵੇ।
ਮੈਂ ਨਹੀਂ ਰੁਕਿਆ ਬਾਈ ਜੀ। ਮੈਂ ਤਾਂ ਆਪਣੀ ਨੌਕਰੀ ਵੀ ਦਾਅ ਤੇ ਲਾਈ ਹੈ। 6 ਸਾਲ ਮੈਂ ਸਰਕਾਰੀ ਕਾਲਜ 'ਚ ਮੈਨੂੰ ਜੌਬ ਕਰਦੇ ਨੂੰ ਹੋ ਗਏ, ਕਰਦਾ ਐਨ ਕਾਇਦਾ ਕਾਨੂੰਨ ਦੇ ਨਾਲ ਕਰਦਾ, ਮੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਅਤੇ ਮੈਂ ਆਪਣੇ ਹਲਕੇ 'ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਹਲਕਾ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ 'ਚ ਮੈਂ ਤਾਂ ਹਰੇਕ ਦੇ ਨਾਲ ਹੀ ਤੁਰਿਆ ਅਤੇ ਸਾਡੇ ਪਾਰਟੀ ਵਾਲੇ ਵੀ ਤੁਰਦੇ ਰਹੇ ਨੇ, ਪਰ ਉਵੇਂ ਨਾ ਤੁਰੇ ਜਿਵੇਂ ਤੁਰਨਾ ਚਾਹੀਦਾ ਸੀ। ਖਹਿਰਾ ਸਾਹਿਬ ਨੂੰ ਵੀ ਇੱਕ ਟਾਈਮ ਦੇ ਲਈ ਅੰਦਰ ਕਰ ਦਿੱਤਾ ਗਿਆ, ਈਡੀ ਦੀਆਂ ਰੇਡਾਂ ਪਈਆਂ ਖਹਿਰਾ ਸਾਹਿਬ ਦੇ ਉੱਪਰ। ਖਹਿਰਾ ਸਾਹਿਬ ਵੀ ਪੰਜਾਬ ਦੀ ਗੱਲ ਕਰਦੇ ਨੇ। ਬਿਲਕੁਲ, ਉਹ ਮੈਂ ਕਹਿੰਦਾ ਉਹਨਾਂ ਵਾਸਤੇ ਲੱਕੀ ਰਿਹਾ। ਪਟਿਆਲੇ 2 ਮਹੀਨੇ ਜੇਲ੍ਹ 'ਚ ਲਾਉਣਾ, 4 ਮਹੀਨੇ ਜਿੰਨੇ ਚਿਰ ਉਹਨਾਂ ਨੇ ਲਾਇਆ, ਆਉਂਦੀ ਸਾਰੇ ਐਮਐਲਏ ਬਣ ਗਏ। ਇਹ ਤਾਂ ਉਹ ਲੋਕ ਸਿਆਣੇ ਨੇ, ਲੋਕ ਬੇਵਕੂਫ ਨਹੀਂ ਰਹੇ। ਜੇ ਕੋਈ ਧੱਕਾ ਕਰਦਾ, ਅੱਜ ਆਪਾਂ ਇੱਥੇ ਖੜੇ ਆ ਕਿੰਨੇ ਜਣੇ ਖੜੇ ਨੇ, ਸਿਰਫ ਇੱਕ ਆਵਾਜ਼ ਚੱਕਣ ਦੀ ਦੇਰ ਆ, ਸਾਰੇ ਬੋਲਣ ਲੱਗ ਜਾਣਗੇ ਵੀ ਹਾਂ ਜੀ ਆਓ ਆਓ ਆਪਾਂ ਸੜਕ ਜਾਮ ਕਰੀਏ, ਆਓ। ਇਹ ਤਾਂ ਧੱਕਾ ਹੁੰਦਾ। ਕਹਿਣ ਤੋਂ ਭਾਵ ਕਿ ਪੰਜਾਬੀ ਦੇ ਵਿੱਚ ਕਿਹੜੀ ਮਾੜੀ ਗੱਲ ਹੈ, ਪੰਜਾਬੀ ਦਰਸ਼ਕ ਬਣਨਾ ਚਾਹੁੰਦਾ, ਖਿਡਾਰੀ ਨਹੀਂ। ਮਸਲਾ ਇੱਥੇ ਆ ਕੇ ਵਿਗੜ ਜਾਂਦਾ ਹੈ। ਉਹ ਤਾੜੀ ਮਾਰਨਾ ਚਾਹੁੰਦਾ, ਤਮਾਸ਼ਾ ਨਹੀਂ ਬਣਨਾ ਚਾਹੁੰਦਾ। ਮਸਲਾ ਇਹ ਹੈ, ਜਾਂ ਤੁਸੀਂ ਮੈਦਾਨ ਦੇ ਵਿੱਚ ਆਉਣਾ, ਤੁਹਾਨੂੰ ਤਮਾਸ਼ਾ ਬਣਨਾ ਪੈਣਾ, ਤੁਹਾਨੂੰ ਆਪਣਾ ਤਮਾਸ਼ਾ ਦਿਖਾਉਣਾ ਪੈਣਾ। ਮਾਨ ਸਾਹਿਬ ਕਹਿੰਦੇ ਨਾ, ਗੁਰਦਾਸ ਮਾਨ ਜੀ, ਵੀ ਇੱਥੇ ਆਪਣਾ ਕੋਈ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ, ਇਸ ਕਰਕੇ ਇੱਥੇ ਕੁਝ ਨਹੀਂ ਹੁੰਦਾ। ਤਮਾਸ਼ੇ ਤੋਂ ਭਾਵ ਇਹ ਹੁੰਦਾ ਵੀ ਜਦ ਤੁਸੀਂ ਨੇ ਕੰਮ ਕਰਨਾ ਹੈ, ਆ ਤੁਹਾਡਾ ਚੈਨਲ ਇਹ ਖਬਰ ਦਿਖਾ ਰਿਹਾ ਹੈ, ਮੰਨ ਲਓ ਇਹ ਖਬਰ ਦਿਖਾਉਣ ਵਾਲੀ ਨਾ ਹੋਵੇ, ਇਹ ਖਬਰ ਸੈਂਸੇਸ਼ਨਲ ਹੋਵੇ, ਪਰ ਤੁਸੀਂ ਦਿਖਾਤੀ, ਆਵਾਜ਼ ਚੱਕਤੀ ਨਾ, 9 ਬਣ ਗਿਆ ਵੀ ਇਹ ਵੀਰ ਪਹੁੰਚਿਆ ਸੀ ਉੱਥੇ ਕਵਰ ਕਰਕੇ ਆਇਆ। ਸੋ ਇਸ ਕਰਕੇ ਆਵਾਜ਼ ਚੱਕਣੀ ਪੈਂਦੀ ਹੈ। ਆਵਾਜ਼ ਚੱਕਣ ਵਾਲੇ ਦਾ ਤਮਾਸ਼ਾ ਬਣਦਾ, ਉਹਦੀਆਂ ਪੱਗਾਂ ਵੀ ਲੈਂਦੀਆਂ ਨੇ, ਉਹ ਜੇਲ੍ਹਾਂ 'ਚ ਵੀ ਜਾਂਦਾ, ਪਰ ਉਹ ਚਮਕਦਾ। ਤੁਸੀਂ ਤਮਾਸ਼ੇ ਦੀ ਗੱਲ ਕਰੀ ਆ, ਕੌਮੀ ਇਨਸਾਫ ਮੋਰਚਾ ਵੀ ਲੱਗਿਆ ਹੋਇਆ। ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਤਮਾਸ਼ਾ ਬਣਾਇਆ ਗਿਆ। ਪਿਛਲੇ ਦਿਨਾਂ ਦੇ ਵਿੱਚ ਪੁਲਿਸ ਦੇ ਨਾਲ ਮੁੱਠਭੇੜ ਹੋਈ ਆ। ਬਿਲਕੁਲ ਜੀ, ਮੈਂ ਦਿੱਲੀ ਕਿਸਾਨ ਮੋਰਚੇ ਤੇ 8 ਵਾਰੀ ਸੰਬੋਧਨ ਕੀਤਾ ਸੀ, ਮੈਨੂੰ ਸਸਪੈਂਡ ਕੀਤਾ ਉਸ ਸਮੇਂ ਸਰਕਾਰਾਂ ਨੇ, ਕਾਂਗਰਸ ਸਰਕਾਰ ਨੇ ਪੰਜਾਬ ਦੀ ਨੇ। ਮੈਂ ਫੇਰ ਡਿਊਟੀ ਤੇ ਜੁਆਇਨ ਆ। ਮੈਂ ਮੋਰਚੇ ਤੇ ਹੀ ਬੋਲ ਕੇ ਆ। ਮੁਹਾਲੀ ਮੇਰਾ ਪਿੰਡ, ਉੱਥੋਂ 30 ਕਿਲੋਮੀਟਰ ਹੈ, ਪਰ ਮੈਂ ਚਾਹੁੰਦਾ ਵੀ ਟਕਰਾਅ ਨਹੀਂ ਸੀ ਕਰਨਾ ਚਾਹੀਦਾ। ਟਕਰਾਅ ਕਰਨ ਦੇ ਨਾਲ ਜਿਹੜੀ ਸਥਿਤੀ ਉਹ ਵਿਗੜਦੀ ਹੈ, ਮਸਲਾ ਹੈ ਜਿਹੜਾ ਉਹ ਫੋਕਸ ਤੋਂ ਹਟ ਜਾਂਦਾ ਹੈ। ਇਸ ਕਰਕੇ ਉਹ ਸ਼ਾਂਤਮਈ ਧਰਨਾ ਚੱਲਣ। ਜਗਤਾਰ ਸਿੰਘ ਹਵਾਰਾ ਜਥੇਦਾਰ ਜੀ ਦੀ ਚਿੱਠੀ ਵੀ ਆਈ ਹੈ ਜੇਲ੍ਹ 'ਚੋਂ, ਵੀ ਟਕਰਾਵ ਨਾ ਕਰੇ, ਤੁਹਾਡੇ ਵਿੱਚ ਕੁਛ ਅਜਿਹੇ ਬੰਦੇ ਆਉਣਗੇ ਜਿਹੜੇ ਇਹਨੂੰ ਤਾਰ ਪੀਡੋ ਕਰਨਗੇ। ਮੈਨੂੰ ਲੱਗਦਾ ਉਹੀ ਗੱਲ ਕਿਤੇ ਨਾ ਕਿਤੇ ਹੁੰਦੀ ਹੈ। ਸ਼ਾਂਤਮਈ ਤਰੀਕੇ ਦੇ ਨਾਲ ਬੈਠਣ, ਦੋਏ ਸੜਕਾਂ ਨੇ ਜਿਹੜੀਆਂ YPS ਚੌਂਕ ਵਾਲੀਆਂ ਬੰਦ ਕਰ ਦੇਣ ਅਤੇ ਚੱਲਣ ਦਿਓ ਧਰਨਾ, ਕਿਉਂਕਿ ਸਮਰਥਨ ਪੰਜਾਬ 'ਚੋਂ ਮਿਲਣਾ ਸ਼ੁਰੂ ਹੋ ਗਿਆ। ਪਹਿਲਾਂ ਸੀ ਵੀ ਸ਼ਾਇਦ ਸਮਰਥਨ ਨਾ ਮਿਲੇ, ਲੇਕਿਨ ਹੁਣ ਤਾਂ ਟਰਾਲੀਆਂ ਤੁਰ ਪਈਆਂ ਪਿੰਡਾਂ 'ਚੋਂ। ਇਸ ਕਰਕੇ ਉਹਨਾਂ ਨੂੰ ਭੜਕਾਹਟ 'ਚ ਨਹੀਂ ਆਉਣਾ ਚਾਹੀਦਾ। ਮੇਰੀ ਇੱਥੋਂ ਅਪੀਲ ਹੈ ਵੀਰਾਂ ਨੂੰ ਵੀ ਅਜਿਹਾ ਨਾ ਕਰਨ। ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਸਫਲ ਹੋ ਜਾਊਗਾ। ਬੰਦੀ ਸਿੰਘ ਰਿਹਾ ਹੋਣਗੇ, ਬਿਕੋਜ਼ ਅਕੋਰਡਿੰਗ ਟੂ ਦੀ ਲਾਅ ਪ੍ਰਿਜ਼ਨ ਕਾਂਟ ਯੂ ਕੈਨ ਸੇ ਟੇਕ ਪੀਪਲ ਆਫਟਰ ਸਚ ਅ ਲੌਂਗ ਟਾਈਮ ਵੈਨ ਦੇ ਆਰ ਟੂ ਬੀ ਫ੍ਰੀ। ਪ੍ਰੋਫੈਸਰ ਸਾਹਿਬ, ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਜਿਹੜੀ ਉਥਲ-ਪੁਥਲ ਆ, ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਅੱਗੇ ਬੈਂਸ ਸਾਹਿਬ ਕਾਫੀ ਚਰਚਾ ਦੇ ਵਿੱਚ ਰਹਿੰਦੇ ਸੀ, ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਬੋਲਦੇ ਰਹਿੰਦੇ ਸੀ, ਜਿਵੇਂ ਹੁਣ ਸੁਖਪਾਲ ਸਿੰਘ ਖਹਿਰਾ ਜੀ ਬੋਲਦੇ ਨੇ, ਪਰ ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ? ਨਹੀਂ, ਪੰਜਾਬ ਦੀ ਰਾਜਨੀਤੀ ਠੀਕ ਹੈ, ਬਿਲਕੁਲ ਸਕਾਰਾਤਮਕ ਰਹੀ ਹੈ। ਲੋਕਾਂ ਨੇ ਥੋੜੀ ਜਿਹੀ ਜ਼ਿਆਦਾ ਹਵਾ ਦੇ ਵਿੱਚ ਵੋਟਾਂ ਪਾਤੀਆਂ, ਹਵਾ ਬਹੁਤੀ ਬਣ ਗਈ। ਉਹਦੇ ਵਿੱਚ ਇਹ ਨਾ ਦੇਖਿਆ ਗਿਆ ਵੀ ਕੁਝ ਚੰਗੇ ਬੰਦੇ ਵੀ ਨੇ। ਖੈਰ ਇਹ 'ਚ ਕੋਈ ਸ਼ੱਕ ਨਹੀਂ, ਵੱਡੇ ਵੱਡੇ ਪਿੱਪਲ ਬਰੋਟੇ ਪੱਟੇ ਨੇ ਜਿਹੜੇ ਕਹਿੰਦੇ ਸੀ ਵੀ ਇਹ ਕਦੇ ਹਾਰਦੇ ਹੀ ਨਹੀਂ, ਇਹਨਾਂ ਦੀਆਂ ਸੀਟਾਂ ਸੇਫ ਨੇ, ਜੇ ਆਪਣੇ ਪੁੱਤਰ ਜਾਂ ਪੋਤਰੇ ਨੂੰ ਵੀ ਖੜਾ ਦੇਣ ਉਹ ਵੀ ਜਿੱਤ ਜਾਊਗਾ, ਉਹ ਵੀ ਹਰਾਤੇ। ਖੈਰ ਹੋਇਆ ਤਾਂ ਇਹ, ਹਵਾ ਤਾਂ ਬਹੁਤ ਚੰਗੀ ਸੀ, ਪਰ ਉਹਦੇ ਵਿੱਚ 2 ਬੰਦਿਆਂ ਦੀ ਜਿਹੜੀ ਹਾਰ ਹੈ ਇਹ ਗਲਤ ਹੋ ਗਈ, ਕਿਉਂਕਿ ਇਹਨਾਂ ਨੇ ਹਮੇਸ਼ਾ ਜਿਹੜੀ ਆਵਾਜ਼ ਲੋਕਾਂ ਦੀ ਚੱਕੀ ਸੀ। ਲੁਧਿਆਣਾ ਗਵਾਹੀ ਭਰਦਾ, ਪੰਜਾਬ ਗਵਾਹੀ ਭਰਦਾ। ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਵੀ MLA ਨੂੰ ਵਿਧਾਨ ਸਭਾ ਦੇ ਵਿੱਚੋਂ ਇੰਨੀ ਬੁਰੀ ਤਰੀਕੇ ਨਾਲ ਕਹਿ ਲਓ ਵੀ ਖਿੱਚ ਕੇ ਘੜੀਸ ਕੇ ਬਾਹਰ ਜਾ ਕੇ ਸਿੱਟਿਆ ਹੋਵੇ ਜਿਵੇਂ ਬੈਂਸ ਸਾਹਿਬ ਨਾਲ ਕੀਤਾ। ਸੋ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜੀ ਰਾਜਨੀਤੀ ਉਹ ਕਰਨੀ ਚਾਹੀਦੀ ਹੈ। ਹੁਣ ਇਹਨਾਂ ਦੇ ਆਉਣ ਦੇ ਨਾਲ ਜਿਹੜਾ ਰਾਜਨੀਤਿਕ ਦ੍ਰਿਸ਼ ਹੈ, ਠੀਕ ਹੈ, ਵੋਟਾਂ ਤਾਂ ਹੁਣ 27 'ਚ ਪੈਣੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ। ਖੈਰ ਅੱਗੇ 24 ਦੀ ਇਲੈਕਸ਼ਨ ਆ ਗਈ, ਰਾਜਨੀਤਿਕ ਸਮੀਕਰਨ ਜਿਹੜੇ ਪੰਜਾਬ ਦੇ ਵਿੱਚ ਉਹ ਬਦਲਣਗੇ। ਜਲੰਧਰ ਦੀ ਜਿਹੜੀ ਸੀਟ ਹੈ ਬਾਈ ਇਲੈਕਸ਼ਨ MP ਦੀ, ਉਹ ਵੀ ਕਾਫੀ ਕੁਝ ਤੈਅ ਕਰੂਗੀ। ਬੈਂਸ ਸਾਹਿਬ ਨਾਲ ਹੋਈ ਆ ਮੁਲਾਕਾਤ, ਕੋਈ ਗੱਲਬਾਤ ਹੋਈ ਆ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਆ ਉਸ ਨੂੰ ਲੈ ਕੇ? ਬਿਲਕੁਲ ਜੀ, ਕਈ ਮੀਟਿੰਗਸ ਅਸੀਂ ਕਰਕੇ ਗਏ ਹਾਂ। ਵਿਸ਼ੇਸ਼ ਜਲੰਧਰ ਵਾਲੇ ਭਰਾਵਾਂ ਨੇ ਵੀ ਇੱਕ ਦਿਨ ਡਿਊਟੀ ਲਈ, ਫਗਵਾੜੇ ਵਾਲਿਆਂ ਨੇ ਕਹਿੰਦੇ ਜਾ ਕੇ ਯਾਰ ਕੋਈ ਸੁਨੇਹਾ ਬੈਂਸ ਸਾਹਿਬ ਨੂੰ ਕਹਿ ਕੇ ਵੀ ਆ ਤੇ ਗੱਲ ਸੁਣ ਕੇ ਵੀ ਆ। ਖੈਰ ਇਹ ਅੰਦਰ ਦੀ ਰਣਨੀਤੀ ਆ, ਮੀਡੀਆ ਦੇ ਸਾਹਮਣੇ ਐਕਸਪੋਜ਼ ਨਹੀਂ ਕਰ ਸਕਦੇ। ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਕਿਉਂਕਿ ਮੀਡੀਆ ਅੱਜ ਇੱਥੇ ਅਸੀਂ ਦੇਖਿਆ ਕਾਫੀ ਪਹੁੰਚਿਆ ਮੀਡੀਆ ਵੀ, ਪਰ ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਬਹੁਤ ਵਧੀਆ ਭੂਮਿਕਾ ਬਾਈ ਜੀ। ਕਈ ਵਾਰ ਨਾ ਗੁੱਸੇ 'ਚ ਕਹਿ ਹੋ ਜਾਂਦਾ ਹੈ। ਕਈ ਚੈਨਲਸ ਸਾਡੇ ਅਜਿਹੇ ਨੇ, YouTube ਵਾਲੇ ਤਾਂ ਘੱਟ ਨੇ। ਖੈਰ ਮੈਂ ਤਾਂ ਪੱਤਰਕਾਰ ਵੀ ਹਾਂ, ਮੈਂ ਵਕੀਲ ਵੀ ਹਾਂ, ਮੈਂ ਪ੍ਰੋਫੈਸਰ ਵੀ ਹਾਂ, ਮੈਂ ਐਜੂਕੇਸ਼ਨਿਸਟ ਵੀ ਹਾਂ, ਮੈਂ ਪੋਲਿਟਿਕਸ ਸਭ ਕੁਝ ਕਰਦਾ। ਹੁਣ ਮਸਲਾ ਕੀ ਹੈ, ਜੇ ਲੋਕਾਂ ਨੇ Facebook ਕਿਉਂ ਵਰਤਿਆ, ਕਿਉਂ YouTube ਤੇ ਚੈਨਲ ਬਣਾਏ ਆਪਣੇ, ਜਦੋਂ ਮੀਡੀਆ ਨੇ ਆਪਣੀ ਭੂਮਿਕਾ ਨਿਭਾਉਣੀ ਛੱਡਤੀ। ਹੁਣ ਜੇ ਕੋਈ ਇਹ ਖਬਰ ਲਾਉਣ ਤੋਂ ਪਹਿਲਾਂ ਕਿਸੇ ਪੱਤਰਕਾਰ ਵੀਰ ਨੂੰ ਕੋਈ ਸਿਫਾਰਿਸ਼ ਭੇਜਦਾ ਵੀ ਆ ਚੱਕ ਪੈਸੇ ਦਿਖਾਈ ਨਾ ਯਾਰ, ਖਬਰ ਤਾਂ ਬਹੁਤ ਘੈਂਟ ਹੈ, ਵੀ ਕਿਤੇ ਸਾਡੇ ਤੇ ਹਾਵੀ ਨਾ ਹੋ ਜਾਵੇ। ਕਿਉਂਕਿ ਕੱਲ੍ਹ ਦੀ ਗੱਲ ਹੈ, ਮੈਂ ਬਰਜਿੰਦਰ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਵਾਲੇ ਨੇ, ਮੈਂ ਉਹਨਾਂ ਨੂੰ ਇੱਕ ਪੋਸਟ ਪਾਈ ਹੈ, ਇੱਕ ਪੱਤਰਕਾਰ ਦੇ ਖਿਲਾਫ ਪਾਈ ਹੈ, ਜਿਹਨੇ ਇਹ ਖਬਰਾਂ ਲਾਉਣੀਆਂ ਵੀ ਬੰਦ ਕਰਤੀਆਂ ਸਾਡੀਆਂ, ਵੀ ਪਿੰਡ 'ਚ ਟਰੱਕ ਵੜਿਆ, ਤਾਰਾਂ ਟੁੱਟੀਆਂ ਬਿਜਲੀ ਵਾਲੀਆਂ, ਲੋਕ ਨਿਰਾਸ਼। ਮੇਰੇ ਨਾਲ 50 ਬੰਦੇ ਖੜੇ ਨੇ, ਆਹ ਖਬਰ ਵੀ ਨਹੀਂ ਲਾਈ।
ਆਹ ਖਬਰ ਵੀ ਨਹੀਂ ਲਾਈ ਵੀ ਆ ਪਿੰਡ ਦੀ ਸੜਕ ਆ PWD ਵਾਲਾ ਐਕਸੀਡੈਂਟ ਪਹਿਲਾਂ ਪਟਾ ਕੇ ਗਿਆ, ਹੁਣ ਬਣਵਾਉਂਦਾ ਨਹੀਂ। ਲੋਕ ਨਿਰਾਸ਼ ਨੇ, ਦੁਖੀ ਨੇ, ਆ ਖੜੇ ਨੇ 50 ਬੰਦੇ, ਉਹ ਵੀ ਨਹੀਂ ਲਾਈ। ਫਿਰ ਮੈਂ ਉਹਨਾਂ ਨੂੰ ਚਿੱਠੀ ਪਾਈ। ਖੈਰ ਬਰਜਿੰਦਰ ਸਿੰਘ ਹਮਦਰਦੀ ਦਾ ਧੰਨਵਾਦ ਜਿਨ੍ਹਾਂ ਨੇ ਫੌਰਨ ਐਕਸ਼ਨ ਲੈ ਕੇ ਉਹ ਪੱਤਰਕਾਰ ਨੂੰ ਖਿੱਚਿਆ, ਅਤੇ ਉਹਦਾ ਫਿਰ ਮੈਨੂੰ ਫੋਨ ਆ ਗਿਆ, ਕਹਿੰਦਾ ਮੈਂ ਕਿਹੜੀ ਖਬਰ ਨਹੀਂ ਲਾਈ, ਮੈਂ ਹਾਂ ਨਹੀਂ ਲਾਈਆਂ 3। ਫਿਰ ਉਹ ਥੋੜਾ ਠੰਡਾ ਹੋਇਆ। ਸਾਨੂੰ ਜਿਹੜੀ ਇਹ ਜਰਨਲਿਜ਼ਮ ਹੈ, ਸਾਡਾ ਪੱਤਰਕਾਰੀ ਦਾ ਜਿਹੜਾ ਕਹਿ ਲਓ ਵੀ ਤੁਸੀਂ ਜੋ ਚੱਲ ਰਿਹਾ ਕੰਮ, ਇਹਨੂੰ ਬਹੁਤ ਜ਼ਿਆਦਾ ਪਾਰਦਰਸ਼ੀ ਹੋ ਕੇ ਨਿਭਾਉਣਾ ਪੈਣਾ ਹੈ। 3 ਚੀਜ਼ਾਂ ਜੇਕਰ ਸਹੀ ਹੋ ਜਾਣ, ਪੋਲੀਟਿਕਸ, ਮੀਡੀਆ ਐਂਡ ਦਿਸ ਯੂ ਕੈਨ ਸੇ ਜੁਡੀਸ਼ਰੀ, ਮੈਂ ਕਹਿੰਦਾ ਇੱਥੇ ਗਲਤ ਕੰਮ ਹੋ ਹੀ ਨਹੀਂ ਸਕਦਾ। ਪ੍ਰੋਫੈਸਰ ਸਾਹਿਬ ਲਾਸਟ ਦੇ ਵਿੱਚ ਪੁੱਛਦੇ ਹਾਂ ਕਿ ਬੈਂਸ ਸਾਹਿਬ ਕਦੋਂ ਤੱਕ ਬਾਹਰ ਆ ਰਹੇ ਨੇ, ਕਿੰਨਾ ਕੁ ਸਮਾਂ ਲੱਗ ਜੂ ਹੋਰ? ਦੇਖੋ ਸਮਾਂ 12 ਵਜੇ ਦਾ ਸੀ, ਲੇਕਿਨ ਹੁਣ ਜਿਹੜੀ ਇੱਥੇ ਇੰਟੀਮੇਸ਼ਨ ਮਿਲੀ ਹੈ ਉਹ ਤਕਰੀਬਨ 12:30 ਤਾਂ ਹੋ ਗਏ, 1-1:30 ਵਜੇ ਦੇ ਕਰੀਬ ਬਾਹਰ ਆਉਣਗੇ। ਅਤੇ ਜਦੋਂ ਵੀ ਉਹ ਆਉਂਦੇ ਨੇ ਪਤਾ ਲੱਗ ਹੀ ਜਾਣਾ, ਤੁਸੀਂ ਇੱਥੇ ਹਾਜ਼ਰ ਹੋ, ਸਾਰਿਆਂ ਨੇ ਭਰਵਾਂ ਸਵਾਗਤ ਕਰਨਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਾਂਗੇ। ਤਦ ਤੱਕ ਦੇ ਲਈ ਅਸੀਂ ਤੁਹਾਨੂੰ ਇੰਡੋਜ਼ TV ਤੇ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਜੇਲ੍ਹ ਦੀ ਤਸਵੀਰ ਇੱਕ ਵਾਰ ਫੇਰ ਦਿਖਾ ਦਿੱਤੀ ਜਾਵੇ। ਇਹ ਜੇਲ੍ਹ ਦੀ ਤਸਵੀਰ ਆ। ਇਹਨਾਂ ਜੇਲ੍ਹਾਂ ਦੇ ਵਿੱਚ ਕਈ ਮਾਵਾਂ ਦੇ ਪੁੱਤ ਅਜਿਹੇ ਬੰਦ ਨੇ ਜਿਨ੍ਹਾਂ ਦਾ ਕਈ ਵਾਰ ਕੋਈ ਕਸੂਰ ਨਹੀਂ ਹੁੰਦਾ ਤੇ ਨੱਕੇ ਫੜੇ ਜਾਂਦੇ ਨੇ, ਪਰ ਇਹ ਜੇਲ੍ਹਾਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਮੇਂ-ਸਮੇਂ ਤੇ ਜਿਹੜੀਆਂ ਕਿ ਸਾਂਝੀਆਂ ਕਰਦੇ ਰਹਿੰਦੇ ਆ। ਇਸ ਵਕਤ ਦੀ ਇਹ ਜਿਹੜੀ ਤਸਵੀਰ ਆ ਅਸੀਂ ਚੀਮਾ ਤੋਂ ਤੁਹਾਨੂੰ ਦਿਖਾ ਰਹੇ ਹਾਂ, ਚੀਮਾ ਦੀ ਜੇਲ੍ਹ ਤੋਂ ਦਿਖਾ ਰਹੇ ਹਾਂ, ਜਿਹੜੀ ਕਿ ਕਾਫੀ ਮਸ਼ਹੂਰ ਜੇਲ੍ਹ ਆ ਗਈ ਚੀਮਾ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਜਦੋਂ ਹੀ ਸਿਮਰਜੀਤ ਸਿੰਘ ਬੈਂਸ ਬਾਹਰ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਜੇਲ੍ਹ ਦੇ ਸਾਹਮਣੇ ਖੜੇ ਹਾਂ, ਤਾਂ ਇਸ ਜੇਲ੍ਹ ਦੇ ਸਾਹਮਣੇ ਖੜਨ ਦਾ ਇੱਕ ਮਤਲਬ ਆ, ਤੁਸੀਂ ਦੇਖ ਸਕਦੇ ਹੋ। ਪਹਿਲਾਂ ਤਸਵੀਰਾਂ ਦਿਖਾਈਆਂ ਜਾਣ ਕੁਲਦੀਪ, ਇਹ ਤਸਵੀਰਾਂ ਨੇ ਚੀਮਾ ਜੇਲ੍ਹ ਦੀਆਂ। ਤਾਂ ਇਹ ਜੇਲ੍ਹ ਆ ਜਿਹੜੀ ਕਾਫੀ ਮਸ਼ਹੂਰ ਜੇਲ੍ਹ ਆ ਬਰਨਾਲੇ ਜ਼ਿਲ੍ਹੇ ਦੀ। ਤਾਂ ਅਸੀਂ ਇੱਥੋਂ ਦੀਆਂ ਜੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਥੇ ਜੇਕਰ ਅਸੀਂ ਖੜੇ ਹਾਂ ਤਾਂ ਖੜਨ ਦਾ ਇੱਕ ਕਾਰਨ ਇਹ ਆ ਕਿ ਇੱਥੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਿਹੜੇ ਕਿ ਉਹ ਬਾਹਰ ਆ ਰਹੇ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ, ਜਿਹੜੇ ਕਿ ਜੇਲ੍ਹ ਦੇ ਵਿੱਚ ਰਹਿੰਦੇ ਨੇ। ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਨੇ ਸਮਰਥਕਾਂ ਦੇ ਵੱਲੋਂ ਪਹੁੰਚਿਆ ਜਾ ਰਿਹਾ, ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਵਾਂਗੇ ਅੱਜ। ਇਹ ਤੁਸੀਂ ਦੇਖ ਸਕਦੇ ਹੋ ਸਮਰਥਕ ਖੜੇ ਨੇ ਸਿਮਰਜੀਤ ਸਿੰਘ ਬੈਂਸ ਦੇ, ਲੋਕ ਇਨਸਾਫ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ। ਸਿਮਰਜੀਤ ਸਿੰਘ ਬੈਂਸ ਕਾਫੀ ਮੁੱਦਿਆਂ ਦੇ ਉੱਪਰ ਗੱਲ ਕਰਦੇ ਰਹਿੰਦੇ ਨੇ, ਲਗਾਤਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਸਿਮਰਜੀਤ ਸਿੰਘ ਬੈਂਸ। ਤਾਂ ਕਾਰਨ ਕੀ ਸੀਗਾ ਜੇਲ੍ਹ ਦੇ ਵਿੱਚ ਜਾਣ ਦਾ, ਉਹ ਵੀ ਅਸੀਂ ਤੁਹਾਨੂੰ ਦੱਸਾਂਗੇ। ਪਹਿਲਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਸਾਡੇ ਨਾਲ ਉਹਨਾਂ ਦੇ ਸਮਰਥਕ ਮੌਜੂਦ ਨੇ। ਪਹਿਲਾਂ ਸਵਾਗਤ ਹੈ ਜੀ ਸਾਰਿਆਂ ਦਾ। ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਸਿਮਰਜੀਤ ਸਿੰਘ ਬੈਂਸ ਕਾਫੀ ਲੰਮੇ ਸਮੇਂ ਤੋਂ ਬਾਅਦ ਬਾਹਰ ਆ ਰਹੇ ਨੇ, ਖੁਸ਼ੀ ਕਿੰਨੀ ਕਾ, ਉਤਸ਼ਾਹ ਕਿੰਨਾ ਕਾ? ਬੜੀ ਖੁਸ਼ੀ ਹੈ ਜੀ, ਬਹੁਤ ਉਤਸ਼ਾਹ। ਗੱਡੀਆਂ ਲਾਈਨਾਂ ਲੱਗੀ ਆ ਰਹੀ ਆ ਲੁਧਿਆਣੇ ਤੋਂ, ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੱਡੀਆਂ ਆਉਣਗੀਆਂ, ਤੇ ਬੜੇ ਸਮਰਥਕ ਆ ਰਹੇ ਨੇ, ਤੇ ਖੁਸ਼ੀ ਜਾਵਾਂਗੇ। ਵਿਆਹ ਵਰਗਾ ਮਾਹੌਲ, ਵਿਆਹ ਵਰਗਾ ਮਾਹੌਲ ਆ। ਪੰਜਾਬ ਦਾ ਮਾਹੌਲ, ਪੰਜਾਬ ਦੀ ਸਿਆਸਤ ਦਾ ਮਾਹੌਲ ਕੁਝ ਹੋਰ ਆ। ਸਿਮਰਜੀਤ ਸਿੰਘ ਬੈਂਸ ਅੰਦਰ ਨੇ, ਲਗਾਤਾਰ ਮੁੱਦਿਆਂ ਦੇ ਉੱਪਰ ਗੱਲ ਕਰਨ ਵਾਲੇ ਵਿਧਾਇਕ, ਸਾਬਕਾ ਵਿਧਾਇਕ ਅੰਦਰ ਨੇ, ਪਰ ਅੱਜ ਜਿਹੜੀ ਕਿ ਗੱਲਬਾਤ ਆ ਉਹ ਕੁਝ ਹੋਰ ਹੋਣ ਜਾ ਰਹੀ ਆ। ਹਾਂਜੀ ਹਾਂ, ਬਦਲੂਗੀ। ਦੇਖੋ ਆਉਣ ਦਿਓ ਬਾਹਰ, ਸਭ ਕੁਝ ਉਹੀ ਕੁਝ ਹੋ ਜਾਣਾ ਜੋ ਕਿ ਪਹਿਲਾਂ ਸੀ, ਸਭ ਕੁਝ ਵਧੀਆ ਬਣ ਜਾਣਾ, ਚਿੰਤਾ ਨਾ ਕਰੋ। ਤੇ ਇਹ ਤਾਂ ਹੁੰਦਾ ਹੀ ਰਹਿੰਦੇ ਨੇ, ਪਾਰਟੀਆਂ ਦੇ ਕੰਮ ਹੁੰਦੇ ਨੇ, ਧੱਕੇਸ਼ਾਹੀ ਕਰਨੀ। ਤੇ ਬਾਕੀ ਕੋਈ ਨਹੀਂ, ਸੱਚ ਦਾ ਸੱਚ ਸਾਹਮਣੇ ਆ ਜਾਊਗਾ, ਤੁਹਾਡੇ ਆ ਹੀ ਗਿਆ। ਇਹ ਤੋਂ ਹੁਣ ਕੋਈ ਕਸਰ ਤਾਂ ਰਹਿ ਨਹੀਂ ਗਈ। ਲੱਗਦਾ ਵੀ ਧੱਕੇਸ਼ਾਹੀ ਹੋਈ ਆ ਸਿਮਰਜੀਤ ਬੈਂਸ ਦੇ ਨਾਲ? ਬਿਲਕੁਲ ਹੋਈ ਹੈ ਜੀ, ਬਿਲਕੁਲ ਹੋਈ ਹੈ, ਬਿਲਕੁਲ ਧੱਕੇਸ਼ਾਹੀ ਹੋਈ ਹੈ। ਬਾਕੀ ਦੇਖੋ ਹੁਣ ਸਾਰੇ ਦੇਖੋ ਖੜੇ ਹੀ ਨੇ, ਪਤਾ ਸਭ ਨੂੰ। ਕਿਹੜਾ ਹਲਕਾ ਜੀ ਤੁਹਾਡਾ ਵੀ ਲੁਧਿਆਣੇ ਤੋਂ ਆਏ ਹੋ ਕਿ ਇੱਥੇ ਹੀ ਹੋ ਕਿਤੋਂ? ਲੁਧਿਆਣੇ ਤੋਂ ਜੀ। ਮੈਂ ਪ੍ਰੇਮ ਸਿੰਘ ਐਥਲੈਟਿਕਸ ਕੋਚ ਲੁਧਿਆਣੇ ਤੋਂ ਆਏ ਹਾਂ। ਬੈਂਸ ਸਾਹਿਬ ਸਾਡੇ ਸਾਰੇ ਟੂਰਨਾਮੈਂਟਾਂ ਤੇ ਜਿੱਥੇ ਵੀ ਕੋਈ ਫੰਕਸ਼ਨ ਹੁੰਦਾ ਅਸੀਂ ਬਹੁਤ ਵਧੀਆ ਸਾਥ ਦਿੰਦੇ ਰਹੇ ਹਾਂ, ਤੇ ਉਹਨਾਂ ਦੇ ਨਾਲ ਸਾਡੀਆਂ ਸਾਰੀਆਂ ਐਸੋਸੀਏਸ਼ਨਾਂ ਬਹੁਤ ਵਧੀਆ ਢੰਗ ਨਾਲ ਜੁੜੀਆਂ ਹੋਈਆਂ ਹਨ। ਨਹੀਂ, ਘਾਟ ਰੜਕਦੀ ਆ ਸਿਮਰਜੀਤ ਸਿੰਘ ਬੈਂਸ ਦੀ ਅੰਦਰ ਰਹੇ ਨੇ, ਘਾਟ ਰੜਕਦੀ ਰਹੀ ਆ, ਕਿੰਨੀ ਕੁ ਰੜਕਦੀ ਰਹੀ ਆ? ਇਹਨਾਂ ਦੀ ਅੰਦਰ ਜਾਣ ਤੋਂ ਬਾਅਦ ਸਾਡੇ ਸਾਰੀਆਂ ਐਸੋਸੀਏਸ਼ਨ ਨੂੰ ਬਹੁਤ ਘਾਟ ਮਹਿਸੂਸ ਹੋਈ, ਤੇ ਹਮੇਸ਼ਾ ਹੀ ਅਸੀਂ ਇਹੀ ਦੇਖਦੇ ਸੀ ਇਹ ਜਲਦੀ ਤੋਂ ਜਲਦੀ ਬਾਹਰ ਆਉਣ। ਅੱਜ ਉਹ ਟਾਈਮ ਆ ਗਿਆ ਹੈ, ਤੇ ਇਸ ਟਾਈਮ ਨੂੰ ਦੇਖਦੇ ਹੋਏ ਅਸੀਂ ਲੁਧਿਆਣੇ ਤੋਂ ਸਾਰੇ ਇੱਥੇ ਪਹੁੰਚੇ ਹਾਂ। ਅਸੀਂ ਸਾਥੀ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਪਹੁੰਚੇ ਨੇ ਲੁਧਿਆਣੇ ਤੋਂ ਉਹਨਾਂ ਦੇ ਸਮਰਥਕ ਪਹੁੰਚੇ ਨੇ। ਤਾਂ ਇਹ ਜੇਲ੍ਹ ਦੀਆਂ ਤਸਵੀਰਾਂ ਨੇ, ਅਸੀਂ ਜੇਲ੍ਹ ਦੇ ਗੇਟ ਦੇ ਬਾਹਰ ਖੜੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤੁਹਾਨੂੰ ਥੋੜ੍ਹੇ ਮਹੀਨੇ ਪਹਿਲਾਂ ਇੱਕ ਤਸਵੀਰ ਦਿਖਾਈ ਸੀ, ਬਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਤੋਂ ਬਾਹਰ ਆਉਂਦੇ ਨੇ। ਤਾਂ ਲਗਾਤਾਰ ਸਿਆਸੀ ਲੀਡਰਾਂ ਦਾ ਇੱਕ ਟਾਈਮ ਇਹ ਸੀਗਾ ਕਿ ਜੇਲ੍ਹਾਂ ਦੇ ਵਿੱਚ ਜਾਣਾ ਬਣਿਆ ਰਿਹਾ, ਤੇ ਹੁਣ ਜੇਲ੍ਹਾਂ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਹੋ ਰਹੀਆਂ ਨੇ। ਕੁਝ ਦਿਨਾਂ ਦੇ ਬਾਅਦ
ਇਹ ਵੀ ਦੱਸਿਆ ਜਾ ਰਿਹਾ ਕਿ ਨਵਜੋਤ ਸਿੱਧੂ ਜਿਹੜੇ ਕਿ ਪਟਿਆਲਾ ਜੇਲ੍ਹ ਦੇ ਵਿੱਚ ਨੇ, ਕਾਂਗਰਸ ਦੇ ਆਗੂ ਨੇ, ਉਹ ਵੀ ਬਾਹਰ ਆ ਰਹੇ ਨੇ। ਕੁਝ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਜਿਹੜੇ ਕਿ ਕਾਂਗਰਸ ਦੇ ਆਗੂ ਨੇ ਉਹ ਵੀ ਬਾਹਰ ਆ ਰਹੇ ਨੇ, ਇਹ ਵੀ ਦੱਸਿਆ ਜਾ ਰਿਹਾ। ਤਾਂ ਅਸੀਂ ਇੱਥੇ ਸਮਰਥਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰਾਂਗੇ। ਬਾਬਾ ਲੈਟਰ ਬਾਕਸ ਹੱਥ 'ਚ ਫੜਿਆ ਹਾਂਜੀ, ਹੈ। ਇਹ ਸਾਡਾ ਚੋਣ ਨਿਸ਼ਾਨ ਆ। ਹਾਂ, ਜੋ ਸਾਨੂੰ ਭੀਮ ਰਾਓ ਡਾਕਟਰ ਬਾਰਕਰ ਨੇ ਦਿੱਤੀਆਂ ਵਾ ਉਹ ਵਾ, ਠੀਕ ਹੈ ਨਾ। ਡਟ ਕੇ ਮੁਕਾਬਲਾ ਕਰਾਂਗੇ ਵਿਰੋਧੀ ਜਿਹੜੇ ਸਾਡੇ ਆ, ਉਹਨਾਂ ਨਾਲ ਵਿਰੋਧੀਆਂ ਨਾਲ ਡਟ ਕੇ ਮੁਕਾਬਲਾ ਕਰਾਂਗੇ, ਕਿਉਂਕਿ ਵੋਟ ਦਾ, ਠੀਕ ਹੈ ਨਾ, ਵੋਟ ਦਾ ਰਾਜ ਆ। ਲੋਕਾਂ ਨੂੰ ਲਾਭਬੰਦ ਕਰਾਂਗੇ ਜਾ ਕੇ, ਤੇ ਬਹਿਸ ਨੂੰ ਅੱਗੇ ਲੈ ਕੇ ਆਵਾਂਗੇ। ਬਸ ਇੰਨਾ ਹੀ ਬੋਲਿਆ। ਲੱਗਦਾ ਵੀ ਆ ਜਾਣਗੇ ਬੈਂਸ ਸਾਹਿਬ ਅੱਗੇ, ਕਿਉਂਕਿ ਇਮਾਨਦਾਰੀ ਦਾ ਬਿਗਲ ਵੱਜਾ ਹੋਇਆ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਇਮਾਨਦਾਰ ਹਾਂ। ਉਹਨਾਂ ਦਾ ਤਾਂ ਪਤਾ ਲੱਗ ਹੀ ਗਿਆ ਕੀ ਕੁਝ ਆ। ਹਾਂ ਉਹਨਾਂ ਤਿਲਾਂ 'ਚ ਤੇਲ ਨਹੀਂ ਹਾਂ ਤੇ ਟਿੰਡਿਆਂ 'ਚ ਕਪਾਹ ਨਹੀਂ। ਹਾਂ ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ। ਮੱਝ ਵੀ ਇਹ ਕਿ ਘੋੜੀ ਲਈ ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ ਲੋਕਾਂ ਨੂੰ। ਲੋਕ ਤੇ ਰੋਣ ਡਏ ਆ। ਹੁਣ ਕਿਹੜੀ ਮੱਝ ਸੀ ਤੇ ਕਿਹੜੀ ਘੋੜੀ ਆ, ਤੁਸੀਂ ਦੱਸੋ ਹੁਣ ਇਹਦੇ ਵਿੱਚੋਂ ਕਿਹੜੀ ਮੱਝ ਲੱਗਦੀ ਸੀ? ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚੋਂ ਕਿਹੜੀ ਮੱਝ ਲੱਗਦੀ ਜਿਹੜੀ ਦੁੱਧ ਦਿੰਦੀ ਸੀ? ਉਹ ਤਾਂ ਸਾਰੀਆਂ ਹੀ ਇਹੋ ਹੀ ਲਿੱਦ ਵਾਲੀਆਂ ਹੀ ਹਾਂ ਮੋਕ ਮਾਰ ਗਈਆਂ ਵਾ। ਹਾਂ ਇਹ ਵੀ ਮੋਕ ਮਾਰ ਗਈ ਆ। ਹਾਂ ਹੁਣ ਇੱਕੋ ਇੱਕ ਇਮਾਨਦਾਰ ਲੀਡਰ ਆ ਪੰਜਾਬ 'ਚ, ਸਿਮਰਜੀਤ ਬੈਂਸ ਹਾਂ ਜੀ। ਤੇ ਸਾਡੇ ਬੱਚੇ ਰਾਤ ਦੇ ਆਖਣ ਦੇ ਸੀ ਡੈਡੀ ਤੂੰ ਰਜਾਈ ਲੈ ਲਾ ਤੇ ਬਹਿ ਜਾ ਕੇ। ਹਾਂ। ਤੇ ਮੈਂ ਬੈਠਾ ਹਾਂ ਆਣ ਕੇ। ਰਾਤ ਹੀ ਆ ਗਏ ਸੀ ਇੱਥੇ? ਕਿੰਨੇ ਕੁ ਵਜੇ ਆ ਗਏ ਸੀ? ਮੈਂ ਤੜਕੇ ਆ ਗਿਆ ਇੱਥੇ, ਹਾਂ ਠੀਕ ਹੈ ਨਾ। ਹਾਂ ਤੜਕੇ ਆ ਗਿਆ ਮੈਂ ਬੱਸ ਤੇ ਬਹਿ ਕੇ ਹਾਂ ਕਿ ਬੈਂਸ ਸਾਹਿਬ ਨੇ ਬਾਹਰ ਆਉਣਾ ਤੇ ਹੁਣ ਅਸੀਂ ਮੁੱਛ ਨੂੰ ਅੱਟ ਚਾੜਦੇ ਆ। ਰੰਗ ਸਾਡੇ ਲਾ ਲਿਆ ਜਿੰਨੇ ਵੀ ਵਰਕਰ ਆਏ ਆ ਹਾਂ ਕਿ ਸਾਡੇ ਲੀਡਰ ਸਾਹਿਬ ਬਾਹਰ ਆ ਗਏ ਆ। ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸੋ ਇਹ ਖੁਸ਼ੀ ਆ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਾਡੇ ਨਾਲ ਪ੍ਰੋਫੈਸਰ ਸਾਹਿਬ ਵੀ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਆਇਓ ਜੀ। ਪ੍ਰੋਫੈਸਰ ਸਾਹਿਬ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਬੜਾ ਤੁਹਾਡਾ। ਧੰਨਵਾਦ ਇੰਡੋ ਟੀਵੀ ਦਾ ਜਿਹੜਾ ਵਿਦਆਊਟ ਐਨੀ ਯੂ ਕੈਨ ਸੇ ਪਾਰਸ਼ੀਅਲਿਟੀ ਨਿਊਜ਼ ਦਿਖਾ ਰਿਹਾ। ਬਹੁਤ ਵੱਡੀ ਗੱਲ ਹੈ। ਨਹੀਂ ਅਕਸਰ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਾਂ ਸੱਤਾਧਾਰੀ ਪਾਰਟੀ ਉਹਨਾਂ ਵੱਲ ਮੀਡੀਆ ਦਾ ਝੁਕਾਅ ਹੁੰਦਾ। ਬਹੁਤ ਧੰਨਵਾਦ ਬਾਈ ਜੀ। ਹਾਂਜੀ ਜੀ ਪ੍ਰੋਫੈਸਰ ਸਾਹਿਬ ਕੀ ਲੱਗਦਾ, ਥੋੜਾ ਇੱਧਰ ਨੂੰ ਹੋ ਜਾਈਏ, ਗੱਡੀ ਨੂੰ ਲੰਘ ਜਾਣ ਦਿਓ, ਥੋੜਾ ਇੱਧਰ ਨੂੰ ਹੋ ਜਾਈਏ। ਕੀ ਲੱਗਦਾ ਗਾ ਜਿਹੜਾ ਕਿ ਇੱਕ ਆਵਾਜ਼ ਆ ਉਸ ਨੂੰ ਦੱਬਿਆ ਗਿਆ ਸੀ ਕਿਤੇ ਨਾ ਕਿਤੇ ਜਾ ਕੇ, ਅੱਜ ਫੇਰ ਆਵਾਜ਼ ਜਿਹੜੀ ਕਿ ਬੁਲੰਦ ਹੋਣ ਜਾਣ ਡਈ ਆ? ਬਿਲਕੁਲ ਹੁੰਦਾ ਹੀ ਇਸ ਮੁਲਕ ਦੇ ਵਿੱਚ ਇਹੀ ਕੁਛ ਹੈ। ਕਹਿਣ ਨੂੰ ਡੈਮੋਕ੍ਰੇਸੀ ਹੈ, ਲੇਕਿਨ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਬੰਦਾ ਆਪਣੀ ਆਵਾਜ਼ ਚੱਕਦਾ ਹੈ, ਜਿਹੜਾ ਆਪਣੀ ਆਵਾਜ਼ ਨੂੰ ਬੁਲੰਦ ਕਰਦਾ, ਆਪਣੀ ਨਹੀਂ ਲੋਕਾਂ ਦੀ ਆਵਾਜ਼ ਨੂੰ, ਮੁੱਦਿਆਂ ਦੀ ਆਵਾਜ਼ ਨੂੰ, ਪੰਜਾਬ ਦੀ ਆਵਾਜ਼ ਨੂੰ, ਸਟੇਟ ਦੀ ਆਵਾਜ਼ ਨੂੰ, ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੱਥਕੰਡੇ ਕਈ ਤਰ੍ਹਾਂ ਦੇ ਹੁੰਦੇ ਨੇ, ਕਈ ਡਾਇਰੈਕਟਲੀ ਹੁੰਦੇ ਨੇ ਅਤੇ ਕਈ ਇਨਡਾਇਰੈਕਟਲੀ ਹੁੰਦੇ ਨੇ। ਇਹ ਇਨਡਾਇਰੈਕਟਲੀ ਸੀ। ਖੈਰ ਅੱਜ ਉਹਨਾਂ ਨੇ 8 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣਾ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਅਧਿਆਇਕ ਚੈਪਟਰ ਸ਼ੁਰੂ ਹੋਣਾ। ਚੈਲੰਜਿੰਗ ਪੋਲਿਟਿਕਸ ਹੈ ਜਿਹੜੀ, ਧਿਆਨ ਦੇਣਾ, ਟਕਰਾਅ ਵਾਲੀ ਨਹੀਂ, ਚੈਲੰਜਿੰਗ ਹੁੰਦੀ ਹੈ ਵੀ ਇੱਕ ਬੰਦੇ ਨੇ ਵਧੀਆ ਕੰਮ ਕੀਤਾ, ਦੂਜਾ ਉਹਨੂੰ ਕਹਿੰਦਾ ਵੀ ਤੇਰੇ ਵਧੀਆ ਕੰਮ ਦੇ ਵਿੱਚ ਵੀ ਕੋਈ ਖੋਟ ਹੈ। ਲੱਭਣ ਵਾਲੇ ਬੰਦੇ ਨੇ ਜਿਹੜੇ ਅੰਦਰ ਬੈਠੇ ਨੇ, ਥੋੜੀ ਦੇਰ ਬਾਹਰ ਆਉਣਗੇ, ਕਿਉਂਕਿ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤੇ ਲੋਕਾਂ ਨੂੰ ਵਿਸ਼ਵਾਸ ਉੱਠ ਚੁੱਕਿਆ। ਜੋ ਖੱਪਾ ਸੀ ਵਿਰੋਧੀ ਧਿਰ ਦਾ, ਉਹ ਨਿਭਾਉਣ ਵਾਸਤੇ ਬੈਂਸ ਸਾਹਿਬ ਵੱਡੀ ਭੂਮਿਕਾ ਨਿਭਾਉਣਗੇ। ਲਗਾਤਾਰ ਲੀਡਰਾਂ ਦਾ ਜੇਲ੍ਹ ਦੇ ਅੰਦਰ ਭੇਜਣਾ, ਜੇਲ੍ਹ ਦੇ ਅੰਦਰ ਜਾਣਾ, ਜਿਵੇਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਜੀ ਅੰਦਰ ਜਾਂਦੇ ਨੇ, ਫਿਰ ਬਿਕਰਮ ਸਿੰਘ ਮਜੀਠੀਆ ਅੰਦਰ ਜਾਂਦੇ ਨੇ, ਨਵਜੋਤ ਸਿੱਧੂ ਅੰਦਰ ਜਾਂਦੇ ਨੇ, ਫਿਰ ਅਸੀਂ ਜੇ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਬੈਂਸ ਨੂੰ ਅੰਦਰ ਭੇਜ ਦਿੱਤਾ ਜਾਂਦਾ। ਕੀ ਆ ਇਹ ਮੰਨਦੇ ਕੀ ਹੋ ਇਸ ਚੀਜ਼ ਨੂੰ? ਇਤਿਹਾਸ ਪੜ੍ਹਿਆ ਹੁਣ ਇੱਥੇ ਸਾਰੇ ਸੂਝਵਾਨ ਸੱਜਣ ਖੜੇ ਨੇ। ਐਮਰਜੈਂਸੀ ਦੀਆਂ ਗੱਲਾਂ ਚੱਲਦੀਆਂ, ਆਪਾਂ ਐਮਰਜੈਂਸੀ ਚੈਪਟਰ ਪੜ੍ਹਦੇ ਹਾਂ। ਇੰਡੀਆ ਦੀ ਪੋਲਿਟਿਕਸ ਦੇ ਵਿੱਚ ਆਇਆ ਐਮਰਜੈਂਸੀ ਦੇ ਵਿੱਚ ਆਹੀ ਕੁਝ ਹੋਇਆ ਸੀ। ਇੰਦਰਾ ਗਾਂਧੀ ਨੇ ਚੱਕ ਕੇ ਵੱਡੇ ਲੀਡਰ ਨੇ ਜਿਹੜੇ ਜੇਲ੍ਹਾਂ 'ਚ ਬੰਦ ਕਰਤੇ ਸੀ। ਖੈਰ ਮੇਰਾ ਜਨਮ ਤਾਂ ਬਾਅਦ ਦਾ, ਲੇਕਿਨ ਇਤਿਹਾਸ ਪੜ੍ਹਿਆ ਅਤੇ ਪਤਾ ਲੱਗਿਆ ਉਹਦੇ ਵਿੱਚੋਂ ਫਿਰ ਕਿੰਨੇ ਲੀਡਰ ਨਿਕਲੇ। ਲਾਲੂ ਪ੍ਰਸ਼ਾਦ ਉੱਥੋਂ ਆਉਂਦਾ, ਨਤੀਸ਼ ਕੁਮਾਰ ਉੱਥੋਂ ਆਉਂਦਾ, ਦੇਵੀ ਲਾਲ ਵਰਗੇ ਲੀਡਰ ਉੱਥੋਂ ਆਏ, ਪ੍ਰਕਾਸ਼ ਸਿੰਘ ਬਾਦਲ ਉੱਥੋਂ ਆਇਆ। ਤਾਂ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹਨਾਂ ਨੇ ਸਿਮਰਜੀਤ ਸਿੰਘ ਬੈਂਸ ਨੂੰ 8 ਮਹੀਨੇ ਜੇਲ੍ਹ 'ਚ ਰੱਖਿਆ। ਇਹਨਾਂ ਨੇ ਉਹਦਾ ਨੁਕਸਾਨ ਨਹੀਂ ਕੀਤਾ, ਫਾਇਦਾ ਕਰਤਾ। ਪੰਜਾਬ ਨੂੰ ਬਹੁਤ ਲੀਡਰ ਮਿਲਣਗੇ, ਵੱਡੇ ਲੀਡਰ ਮਿਲਣਗੇ। ਵੱਡੇ ਲੀਡਰਾਂ ਦੀ ਗੱਲ ਕਰੀਏ, ਵੱਡੇ ਲੀਡਰ ਕਹਿੰਦੇ ਕਿ ਅਸੀਂ ਇਮਾਨਦਾਰ ਹਾਂ, ਇਮਾਨਦਾਰੀ ਦੀ ਸਰਕਾਰ ਆ ਜਿਹੜੀ ਉਹ ਚੱਲ ਰਹੀ ਆ। ਅੱਜ ਕਹਿੰਦੇ ਇਮਾਨਦਾਰੀ ਸਾਡੀ ਸਰਕਾਰ ਆ ਜਿਹੜੀ, ਉਹਨਾਂ ਨੇ ਨੱਥ ਪਾਈ ਆ ਕਰਪਸ਼ਨ ਦੇ ਉੱਪਰ। ਨਹੀਂ ਬਿਲਕੁਲ ਠੀਕ ਹੈ। ਚੰਗੇ ਨੂੰ ਚੰਗਾ ਕਹੋ, ਮਾੜੇ ਨੂੰ ਮਾੜਾ ਕਹੋ। ਜੇ ਵੱਡੇ ਹੁਣ ਪਿੱਛੇ ਅਫਸਰ ਕੀਤੇ ਸੀ, IAS ਅਫਸਰਾਂ ਦੇ ਖਿਲਾਫ ਆਵਾਜ਼ ਚੱਕੀ ਹੈ ਮਾਨ ਸਾਹਿਬ ਨੇ, ਕਾਬਲੇ ਤਾਰੀਫ ਹੈ। ਜੇ ਕੋਈ ਚੰਗਾ ਕੰਮ ਕਰਦਾ ਠੀਕ ਹੈ, ਜਿੱਥੇ ਕਿਤੇ ਲੱਗਦਾ ਵੀ ਕੰਪਰੋਮਾਈਜ਼ ਹੁੰਦਾ ਉੱਥੇ ਆਵਾਜ਼ ਚੱਕਣੀ ਫਿਰ ਸਾਡਾ ਫਰਜ਼ ਬਣ ਜਾਂਦਾ ਹੈ। ਤਾਂ ਹੀ ਫਿਰ ਅਸੀਂ ਇੱਕ ਵਿਰੋਧੀ ਧਿਰ ਜਾਂ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੇ ਕੰਟੈਸਟਰ ਜਿਹੜਾ ਮੈਦਾਨ ਦੇ ਵਿੱਚ ਬਣ ਕੇ ਉਤਰ ਸਕਦੇ। ਸਾਜ਼ਿਸ਼ ਮੰਨਦੇ ਹੋ ਕਿ ਸਿਮਰਜੀਤ ਬੈਂਸ ਨੂੰ ਅੰਦਰ ਭੇਜਿਆ ਗਿਆ? ਸਾਜ਼ਿਸ਼ ਮੰਨਦੇ ਹੋ ਇਸ ਚੀਜ਼ ਦੀ? ਨਹੀਂ ਬਿਲਕੁਲ। ਜਿਹੜਾ ਹੁਣ ਇਹ ਰਿਹਾਈ ਹੈ, ਫਿਰ ਇਹ ਰਿਹਾਈ ਨਾ ਹੁੰਦੀ ਜੇ ਸਾਜ਼ਿਸ਼ ਨਾ ਹੁੰਦੀ। ਇਹ ਸਾਜ਼ਿਸ਼ ਸੀ, ਉਹਦੇ ਅਧੀਨ ਠੀਕ ਹੈ ਕੁਝ ਸਮੇਂ ਵਾਸਤੇ ਅਕੋਰਡਿੰਗ ਟੂ ਦੀ ਲਾਅ ਆਫ ਦਿਸ ਕੰਟਰੀ ਅ ਪੀਪਲ ਔਰ ਅ ਪਰਸਨ ਹੈਜ਼ ਟੂ ਰਿਮੇਨ ਇਨ ਜੇਲ ਫॉर ਅ ਪਾਰਟਿਕੂਲਰ ਟਾਈਮ। ਨਾਓ ਹੀ ਹੈਜ਼ ਸਪੈਂਟ ਆਈ ਥਿੰਕ 8 months, ਨਾਓ ਇਜ਼ ਗੋਇੰਗ ਟੂ ਫ੍ਰੀ। He will be ready for the service of the people again as it was. ਘਾਟ ਕਿੰਨੀ ਕੁ ਮਹਿਸੂਸ ਹੁੰਦੀ ਜਦੋਂ ਬਾਹਰ ਨਹੀਂ ਸੀਗੇ, ਤੁਸੀਂ ਪਾਰਟੀ ਦੇ ਨਾਲ ਜੁੜੇ ਹੋਏ ਹੋ, ਘਾਟ ਕਿੰਨੀ ਕੁ ਮਹਿਸੂਸ ਹੁੰਦੀ? ਆ ਸਾਰੇ ਬੰਦੇ ਇੱਥੇ ਖੜੇ ਨੇ, ਪੰਜਾਬ ਦੇ तमाम ਜ਼ਿਲ੍ਹਿਆਂ ਤੋਂ ਆਏ ਨੇ।
ਇਹ ਮੇਰੇ ਨਾਲ ਸਾਰੇ ਫੇਸਬੁੱਕ ਤੇ ਜੁਆਇੰਟ ਨੇ। ਇਹਨਾਂ ਨੂੰ ਪੁੱਛ ਲਓ ਵੀ ਮੈਂ ਰੁਕਿਆ, ਮੈਂ ਸਰਕਾਰੀ ਕਾਲਜ ਦਾ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਦਾ। ਮੈਂ ਤਾਂ ਲਗਾਤਾਰ ਆਪਣਾ ਕੰਮ ਕਰਦਾ ਰਿਹਾ। ਮੈਂ ਕਈਆਂ ਨਾਲ ਫੋਨ ਕੀਤੇ, ਮੈਂ ਕਿਹਾ ਬਾਈ ਜੀ ਤੁਸੀਂ ਨਹੀਂ ਐਕਟਿਵ, ਤੁਸੀਂ ਨਹੀਂ ਬੋਲਦੇ। ਕਹਿੰਦੇ ਬਾਈ ਅੰਦਰ ਹੈ, ਕਿਤੇ ਪੁਲਿਸ ਵਾਲਾ ਕੋਈ ਪੰਗਾ ਨਾ ਲੈ ਲਵੇ। ਮੈਂ ਨਹੀਂ ਰੁਕਿਆ ਬਾਈ ਜੀ, ਮੈਂ ਤਾਂ ਆਪਣੀ ਨੌਕਰੀ ਵੀ ਦਾਅ 'ਤੇ ਲਾਈ ਹੈ। 6 ਸਾਲ ਮੈਂ ਸਰਕਾਰੀ ਕਾਲਜ 'ਚ ਮੈਨੂੰ ਜੌਬ ਕਰਦੇ ਨੂੰ ਹੋ ਗਏ, ਕਰਦਾ ਐਨ ਕਾਇਦਾ ਕਾਨੂੰਨ ਦੇ ਨਾਲ ਕਰਦਾ, ਮੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਅਤੇ ਮੈਂ ਆਪਣੇ ਹਲਕੇ 'ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ, ਹਲਕਾ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ 'ਚ ਮੈਂ ਤਾਂ ਹਰੇਕ ਦੇ ਨਾਲ ਹੀ ਤੁਰਿਆ। ਅਤੇ ਸਾਡੇ ਪਾਰਟੀ ਵਾਲੇ ਵੀ ਤੁਰਦੇ ਰਹੇ ਨੇ, ਪਰ ਉਵੇਂ ਨਾ ਤੁਰੇ ਜਿਵੇਂ ਤੁਰਨਾ ਚਾਹੀਦਾ ਸੀ। ਖਹਿਰਾ ਸਾਹਿਬ ਨੂੰ ਵੀ ਇੱਕ ਟਾਈਮ ਦੇ ਲਈ ਅੰਦਰ ਕਰ ਦਿੱਤਾ ਗਿਆ, ਈਡੀ ਦੀਆਂ ਰੇਡਾਂ ਪਈਆਂ ਖਹਿਰਾ ਸਾਹਿਬ ਦੇ ਉੱਪਰ। ਖਹਿਰਾ ਸਾਹਿਬ ਵੀ ਪੰਜਾਬ ਦੀ ਗੱਲ ਕਰਦੇ ਨੇ। ਬਿਲਕੁਲ, ਉਹ ਮੈਂ ਕਹਿੰਦਾ ਉਹਨਾਂ ਵਾਸਤੇ ਲੱਕੀ ਰਿਹਾ। ਪਟਿਆਲੇ 2 ਮਹੀਨੇ ਜੇਲ੍ਹ 'ਚ ਲਾਉਣਾ, 4 ਮਹੀਨੇ ਜਿੰਨੇ ਚਿਰ ਉਹਨਾਂ ਨੇ ਲਾਇਆ, ਆਉਂਦੀ ਸਾਰੇ ਐਮਐਲਏ ਬਣ ਗਏ। ਇਹ ਤਾਂ ਉਹ ਲੋਕ ਸਿਆਣੇ ਨੇ, ਲੋਕ ਬੇਵਕੂਫ ਨਹੀਂ ਰਹੇ। ਜੇ ਕੋਈ ਧੱਕਾ ਕਰਦਾ, ਅੱਜ ਆਪਾਂ ਇੱਥੇ ਖੜੇ ਆ ਕਿੰਨੇ ਜਣੇ ਖੜੇ ਨੇ, ਸਿਰਫ ਇੱਕ ਆਵਾਜ਼ ਚੱਕਣ ਦੀ ਦੇਰ ਆ, ਸਾਰੇ ਬੋਲਣ ਲੱਗ ਜਾਣਗੇ ਵੀ ਹਾਂ ਜੀ ਆਓ ਆਓ ਆਪਾਂ ਸੜਕ ਜਾਮ ਕਰੀਏ, ਆਓ। ਇਹ ਤਾਂ ਧੱਕਾ ਹੁੰਦਾ। ਕਹਿਣ ਤੋਂ ਭਾਵ ਕਿ ਪੰਜਾਬੀ ਦੇ ਵਿੱਚ ਕਿਹੜੀ ਮਾੜੀ ਗੱਲ ਹੈ, ਪੰਜਾਬੀ ਦਰਸ਼ਕ ਬਣਨਾ ਚਾਹੁੰਦਾ, ਖਿਡਾਰੀ ਨਹੀਂ। ਮਸਲਾ ਇੱਥੇ ਆ ਕੇ ਵਿਗੜ ਜਾਂਦਾ। ਉਹ ਤਾੜੀ ਮਾਰਨਾ ਚਾਹੁੰਦਾ, ਤਮਾਸ਼ਾ ਨਹੀਂ ਬਣਨਾ ਚਾਹੁੰਦਾ। ਮਸਲਾ ਇਹ ਹੈ, ਜਾਂ ਤੁਸੀਂ ਮੈਦਾਨ ਦੇ ਵਿੱਚ ਆਉਣਾ, ਤੁਹਾਨੂੰ ਤਮਾਸ਼ਾ ਬਣਨਾ ਪੈਣਾ, ਤੁਹਾਨੂੰ ਆਪਣਾ ਤਮਾਸ਼ਾ ਦਿਖਾਉਣਾ ਪੈਣਾ। ਮਾਨ ਸਾਹਿਬ ਕਹਿੰਦੇ ਨਾ, ਗੁਰਦਾਸ ਮਾਨ ਜੀ, ਵੀ ਇੱਥੇ ਆਪਣਾ ਕੋਈ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ, ਇਸ ਕਰਕੇ ਇੱਥੇ ਕੁਝ ਨਹੀਂ ਹੁੰਦਾ। ਤਮਾਸ਼ੇ ਤੋਂ ਭਾਵ ਇਹ ਹੁੰਦਾ ਵੀ ਜਦ ਤੁਸੀਂ ਨੇ ਕੰਮ ਕਰਨਾ ਹੈ, ਆ ਤੁਹਾਡਾ ਚੈਨਲ ਇਹ ਖਬਰ ਦਿਖਾ ਰਿਹਾ ਹੈ, ਮੰਨ ਲਓ ਇਹ ਖਬਰ ਦਿਖਾਉਣ ਵਾਲੀ ਨਾ ਹੋਵੇ, ਇਹ ਖਬਰ ਸੈਂਸੇਸ਼ਨਲ ਹੋਵੇ, ਪਰ ਤੁਸੀਂ ਦਿਖਾਤੀ, ਆਵਾਜ਼ ਚੱਕਤੀ ਨਾ, 9 ਬਣ ਗਿਆ ਵੀ ਇਹ ਵੀਰ ਪਹੁੰਚਿਆ ਸੀ ਉੱਥੇ ਕਵਰ ਕਰਕੇ ਆਇਆ। ਸੋ ਇਸ ਕਰਕੇ ਆਵਾਜ਼ ਚੱਕਣੀ ਪੈਂਦੀ ਹੈ। ਆਵਾਜ਼ ਚੱਕਣ ਵਾਲੇ ਦਾ ਤਮਾਸ਼ਾ ਬਣਦਾ, ਉਹਦੀਆਂ ਪੱਗਾਂ ਵੀ ਲੈਂਦੀਆਂ ਨੇ, ਉਹ ਜੇਲ੍ਹਾਂ 'ਚ ਵੀ ਜਾਂਦਾ, ਪਰ ਉਹ ਚਮਕਦਾ। ਤੁਸੀਂ ਤਮਾਸ਼ੇ ਦੀ ਗੱਲ ਕਰੀ ਆ, ਕੌਮੀ ਇਨਸਾਫ ਮੋਰਚਾ ਵੀ ਲੱਗਿਆ ਹੋਇਆ। ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਤਮਾਸ਼ਾ ਬਣਾਇਆ ਗਿਆ। ਪਿਛਲੇ ਦਿਨਾਂ ਦੇ ਵਿੱਚ ਪੁਲਿਸ ਦੇ ਨਾਲ ਮੁੱਠਭੇੜ ਹੋਈ ਆ। ਬਿਲਕੁਲ ਜੀ, ਮੈਂ ਦਿੱਲੀ ਕਿਸਾਨ ਮੋਰਚੇ ਤੇ 8 ਵਾਰੀ ਸੰਬੋਧਨ ਕੀਤਾ ਸੀ। ਮੈਨੂੰ ਸਸਪੈਂਡ ਕੀਤਾ ਉਸ ਸਮੇਂ ਸਰਕਾਰਾਂ ਨੇ, ਕਾਂਗਰਸ ਸਰਕਾਰ ਨੇ ਪੰਜਾਬ ਦੀ ਨੇ। ਮੈਂ ਫੇਰ ਡਿਊਟੀ ਤੇ ਜੁਆਇਨ ਆ। ਮੈਂ ਮੋਰਚੇ ਦੀ ਬੋਲ ਕੇ ਮੁਹਾਲੀ, ਮੇਰਾ ਪਿੰਡ ਉੱਥੋਂ 30 ਕਿਲੋਮੀਟਰ ਹੈ। ਪਰ ਮੈਂ ਚਾਹੁੰਦਾ ਵੀ ਟਕਰਾਅ ਨਹੀਂ ਸੀ ਕਰਨਾ ਚਾਹੀਦਾ। ਟਕਰਾਅ ਕਰਨ ਦੇ ਨਾਲ ਜਿਹੜੀ ਸਥਿਤੀ ਉਹ ਵਿਗੜਦੀ ਹੈ, ਮਸਲਾ ਜਿਹੜਾ ਉਹ ਫੋਕਸ ਤੋਂ ਹਟ ਜਾਂਦਾ ਹੈ। ਇਸ ਕਰਕੇ ਉਹ ਸ਼ਾਂਤਮਈ ਧਰਨਾ ਚੱਲਣ। ਜਗਤਾਰ ਸਿੰਘ ਹਵਾਰਾ ਜਥੇਦਾਰ ਜੀ ਦੀ ਚਿੱਠੀ ਵੀ ਆਈ ਹੈ ਜੇਲ੍ਹ 'ਚੋਂ, ਵੀ ਟਕਰਾਵ ਨਾ ਕਰਿਓ, ਤੁਹਾਡੇ ਵਿੱਚ ਕੁਛ ਅਜਿਹੇ ਬੰਦੇ ਆਉਣਗੇ ਜਿਹੜੇ ਇਹਨੂੰ ਤਾਰ ਪੀਡੋ ਕਰਨਗੇ। ਮੈਨੂੰ ਲੱਗਦਾ ਉਹੀ ਗੱਲ ਕਿਤੇ ਨਾ ਕਿਤੇ ਹੁੰਦੀ ਹੈ। ਸ਼ਾਂਤਮਈ ਤਰੀਕੇ ਦੇ ਨਾਲ ਬੈਠਣ, ਦੋਏ ਸੜਕਾਂ ਨੇ ਜਿਹੜੀਆਂ YPS ਚੌਂਕ ਵਾਲੀਆਂ ਬੰਦ ਕਰ ਦੇਣ ਅਤੇ ਚੱਲਣ ਦਿਓ ਧਰਨਾ, ਕਿਉਂਕਿ ਸਮਰਥਨ ਪੰਜਾਬ 'ਚੋਂ ਮਿਲਣਾ ਸ਼ੁਰੂ ਹੋ ਗਿਆ। ਪਹਿਲਾਂ ਸੀ ਵੀ ਸ਼ਾਇਦ ਸਮਰਥਨ ਨਾ ਮਿਲੇ, ਲੇਕਿਨ ਹੁਣ ਤਾਂ ਟਰਾਲੀਆਂ ਤੁਰ ਪਈਆਂ ਪਿੰਡਾਂ 'ਚੋਂ। ਇਸ ਕਰਕੇ ਉਹਨਾਂ ਨੂੰ ਭੜਕਾਹਟ 'ਚ ਨਹੀਂ ਆਉਣਾ ਚਾਹੀਦਾ। ਮੇਰੀ ਇੱਥੋਂ ਅਪੀਲ ਹੈ ਵੀਰਾਂ ਨੂੰ ਵੀ ਅਜਿਹਾ ਨਾ ਕਰਨ। ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਸਫਲ ਹੋ ਜਾਊਗਾ। ਬੰਦੀ ਸਿੰਘ ਰਿਹਾ ਹੋਣਗੇ, ਬਿਕੋਜ਼ ਅਕੋਰਡਿੰਗ ਟੂ ਦੀ ਲਾਅ ਪ੍ਰਿਜ਼ਨ ਕਾਂਟ ਯੂ ਕੈਨ ਸੇ ਟੇਕ ਪੀਪਲ ਆਫਟਰ ਸਚ ਅ ਲੌਂਗ ਟਾਈਮ ਵੈਨ ਦੇ ਆਰ ਟੂ ਬੀ ਫ੍ਰੀ। ਪ੍ਰੋਫੈਸਰ ਸਾਹਿਬ, ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਜਿਹੜੀ ਉਥਲ-ਪੁਥਲ ਆ, ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਅੱਗੇ ਬੈਂਸ ਸਾਹਿਬ ਕਾਫੀ ਚਰਚਾ ਦੇ ਵਿੱਚ ਰਹਿੰਦੇ ਸੀ, ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਬੋਲਦੇ ਰਹਿੰਦੇ ਸੀ, ਜਿਵੇਂ ਹੁਣ ਸੁਖਪਾਲ ਸਿੰਘ ਖਹਿਰਾ ਜੀ ਬੋਲਦੇ ਨੇ, ਪਰ ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ? ਨਹੀਂ, ਪੰਜਾਬ ਦੀ ਰਾਜਨੀਤੀ ਠੀਕ ਹੈ, ਬਿਲਕੁਲ ਸਕਾਰਾਤਮਕ ਰਹੀ ਹੈ। ਲੋਕਾਂ ਨੇ ਥੋੜੀ ਜਿਹੀ ਜ਼ਿਆਦਾ ਹਵਾ ਦੇ ਵਿੱਚ ਵੋਟਾਂ ਪਾਤੀਆਂ, ਹਵਾ ਬਹੁਤੀ ਬਣ ਗਈ। ਉਹਦੇ ਵਿੱਚ ਇਹ ਨਾ ਦੇਖਿਆ ਗਿਆ ਵੀ ਕੁਝ ਚੰਗੇ ਬੰਦੇ ਵੀ ਨੇ। ਖੈਰ, ਇਹ 'ਚ ਕੋਈ ਸ਼ੱਕ ਨਹੀਂ, ਵੱਡੇ ਵੱਡੇ ਪਿੱਪਲ ਬਰੋਟੇ ਪੱਟੇ ਨੇ ਜਿਹੜੇ ਕਹਿੰਦੇ ਸੀ ਵੀ ਇਹ ਕਦੇ ਹਾਰਦੇ ਹੀ ਨਹੀਂ, ਇਹਨਾਂ ਦੀਆਂ ਸੀਟਾਂ ਸੇਫ ਨੇ, ਜੇ ਆਪਣੇ ਪੁੱਤਰ ਜਾਂ ਪੋਤਰੇ ਨੂੰ ਵੀ ਖੜਾ ਦੇਣ ਉਹ ਵੀ ਜਿੱਤ ਜਾਊਗਾ, ਉਹ ਵੀ ਹਰਾਤੇ। ਖੈਰ, ਹੋਇਆ ਤਾਂ ਇਹ, ਹਵਾ ਤਾਂ ਬਹੁਤ ਚੰਗੀ ਸੀ, ਪਰ ਉਹਦੇ ਵਿੱਚ 2 ਬੰਦਿਆਂ ਦੀ ਜਿਹੜੀ ਹਾਰ ਹੈ ਇਹ ਗਲਤ ਹੋ ਗਈ, ਕਿਉਂਕਿ ਇਹਨਾਂ ਨੇ ਹਮੇਸ਼ਾ ਜਿਹੜੀ ਆਵਾਜ਼ ਲੋਕਾਂ ਦੀ ਚੱਕੀ ਸੀ। ਲੁਧਿਆਣਾ ਗਵਾਹੀ ਭਰਦਾ, ਪੰਜਾਬ ਗਵਾਹੀ ਭਰਦਾ। ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਵੀ MLA ਨੂੰ ਵਿਧਾਨ ਸਭਾ ਦੇ ਵਿੱਚੋਂ ਇੰਨੀ ਬੁਰੀ ਤਰੀਕੇ ਨਾਲ ਕਹਿ ਲਓ ਵੀ ਖਿੱਚ ਕੇ ਘੜੀਸ ਕੇ ਬਾਹਰ ਜਾ ਕੇ ਸਿੱਟਿਆ ਹੋਵੇ ਜਿਵੇਂ ਬੈਂਸ ਸਾਹਿਬ ਨਾਲ ਕੀਤਾ। ਸੋ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜੀ ਰਾਜਨੀਤੀ ਉਹ ਕਰਨੀ ਚਾਹੀਦੀ ਹੈ। ਹੁਣ ਇਹਨਾਂ ਦੇ ਆਉਣ ਦੇ ਨਾਲ ਜਿਹੜਾ ਰਾਜਨੀਤਿਕ ਦ੍ਰਿਸ਼ ਹੈ, ਠੀਕ ਹੈ, ਵੋਟਾਂ ਤਾਂ ਹੁਣ 27 'ਚ ਪੈਣੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ। ਖੈਰ, ਅੱਗੇ 24 ਦੀ ਇਲੈਕਸ਼ਨ ਆ ਗਈ। ਰਾਜਨੀਤਿਕ ਸਮੀਕਰਨ ਜਿਹੜੇ ਪੰਜਾਬ ਦੇ ਵਿੱਚ ਉਹ ਬਦਲਣਗੇ। ਜਲੰਧਰ ਦੀ ਜਿਹੜੀ ਸੀਟ ਹੈ ਬਾਈ ਇਲੈਕਸ਼ਨ MP ਦੀ, ਉਹ ਵੀ ਕਾਫੀ ਕੁਝ ਤੈਅ ਕਰੂਗੀ। ਬੈਂਸ ਸਾਹਿਬ ਨਾਲ ਹੋਈ ਆ ਮੁਲਾਕਾਤ, ਕੋਈ ਗੱਲਬਾਤ ਹੋਈ ਆ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਆ ਉਸ ਨੂੰ ਲੈ ਕੇ? ਬਿਲਕੁਲ ਜੀ, ਕਈ ਮੀਟਿੰਗਸ ਅਸੀਂ ਕਰਕੇ ਗਏ ਆ। ਵਿਸ਼ੇਸ਼ ਜਲੰਧਰ ਵਾਲੇ ਭਰਾਵਾਂ ਨੇ ਵੀ ਇੱਕ ਦਿਨ ਡਿਊਟੀ ਲਈ, ਫਗਵਾੜੇ ਵਾਲਿਆਂ ਨੇ ਕਹਿੰਦੇ ਜਾ ਕੇ ਯਾਰ ਕੋਈ ਸੁਨੇਹਾ ਬੈਂਸ ਸਾਹਿਬ ਨੂੰ ਕਹਿ ਕੇ ਵੀ ਆ ਤੇ ਗੱਲ ਸੁਣ ਕੇ ਵੀ ਆ। ਖੈਰ, ਇਹ ਅੰਦਰ ਦੀ ਰਣਨੀਤੀ ਆ, ਮੀਡੀਆ ਦੇ ਸਾਹਮਣੇ ਐਕਸਪੋਜ਼ ਨਹੀਂ ਕਰ ਸਕਦੇ। ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਕਿਉਂਕਿ ਮੀਡੀਆ ਅੱਜ ਇੱਥੇ ਅਸੀਂ ਦੇਖਿਆ ਕਾਫੀ ਪਹੁੰਚਿਆ ਮੀਡੀਆ ਵੀ, ਪਰ ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਬਹੁਤ ਵਧੀਆ ਭੂਮਿਕਾ ਬਾਈ ਜੀ। ਕਈ ਵਾਰ ਨਾ ਗੁੱਸੇ 'ਚ ਕਹਿ ਹੋ ਜਾਂਦਾ ਹੈ। ਕਈ ਚੈਨਲਸ ਸਾਡੇ ਅਜਿਹੇ ਨੇ, YouTube ਵਾਲੇ ਤਾਂ ਘੱਟ ਨੇ। ਖੈਰ, ਮੈਂ ਤਾਂ ਪੱਤਰਕਾਰ ਵੀ ਹਾਂ, ਮੈਂ ਵਕੀਲ ਵੀ ਹਾਂ, ਮੈਂ ਪ੍ਰੋਫੈਸਰ ਵੀ ਹਾਂ, ਮੈਂ ਐਜੂਕੇਸ਼ਨਿਸਟ ਵੀ ਹਾਂ, ਮੈਂ ਪੋਲਿਟਿਕਸ ਸਭ ਕੁਝ ਕਰਦਾ। ਹੁਣ ਮਸਲਾ ਕੀ ਹੈ, ਜੇ ਲੋਕਾਂ ਨੇ Facebook ਕਿਉਂ ਵਰਤਿਆ, ਕਿਉਂ YouTube ਤੇ ਚੈਨਲ ਬਣਾਏ ਆਪਣੇ, ਜਦੋਂ ਮੀਡੀਆ ਨੇ ਆਪਣੀ ਭੂਮਿਕਾ ਨਿਭਾਉਣੀ ਛੱਡਤੀ। ਹੁਣ ਜੇ ਕੋਈ ਇਹ ਖਬਰ ਲਾਉਣ ਤੋਂ ਪਹਿਲਾਂ
ਕਿਸੇ ਪੱਤਰਕਾਰ ਵੀਰ ਨੂੰ ਕੋਈ ਸਿਫਾਰਿਸ਼ ਭੇਜਦਾ ਵੀ ਆ ਚੱਕ ਪੈਸੇ ਦਿਖਾਈ ਨਾ ਯਾਰ, ਖਬਰ ਤਾਂ ਬਹੁਤ ਘੈਂਟ ਹੈ ਵੀ ਕਿਤੇ ਸਾਡੇ ਤੇ ਹਾਵੀ ਨਾ ਹੋ ਜਾਵੇ। ਕਿਉਂਕਿ ਕੱਲ ਦੀ ਗੱਲ ਹੈ, ਮੈਂ ਬਰਜਿੰਦਰ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਵਾਲੇ ਨੇ, ਮੈਂ ਉਹਨਾਂ ਨੂੰ ਇੱਕ ਪੋਸਟ ਪਾਈ ਹੈ, ਇੱਕ ਪੱਤਰਕਾਰ ਦੇ ਖਿਲਾਫ ਪਾਈ ਹੈ, ਜਿਨੇ ਇਹ ਖਬਰਾਂ ਲਾਉਣੀਆਂ ਵੀ ਬੰਦ ਕਰਤੀਆਂ ਸਾਡੀਆਂ ਵੀ ਪਿੰਡ 'ਚ ਟਰੱਕ ਵੜਿਆ, ਤਾਰਾਂ ਟੁੱਟੀਆਂ ਬਿਜਲੀ ਵਾਲੀਆਂ, ਲੋਕ ਨਿਰਾਸ਼। ਮੇਰੇ ਨਾਲ 50 ਬੰਦੇ ਖੜੇ ਨੇ, ਆਹ ਖਬਰ ਵੀ ਨਹੀਂ ਲਾਈ, ਆਹ ਖਬਰ ਵੀ ਨਹੀਂ ਲਾਈ ਵੀ ਆ ਪਿੰਡ ਦੀ ਸੜਕ ਆ PWD ਵਾਲਾ ਐਕਸੀਡੈਂਟ ਪਹਿਲਾਂ ਪਟਾਕੇ ਗਿਆ, ਹੁਣ ਬਣਵਾਉਂਦਾ ਨਹੀਂ, ਲੋਕ ਨਿਰਾਸ਼ ਨੇ, ਦੁਖੀ ਨੇ, ਆ ਖੜੇ ਨੇ 50 ਬੰਦੇ, ਉਹ ਵੀ ਨਹੀਂ ਲਾਈ। ਫਿਰ ਮੈਂ ਉਹਨਾਂ ਨੂੰ ਚਿੱਠੀ ਪਾਈ। ਖੈਰ ਬਰਜਿੰਦਰ ਸਿੰਘ ਹਮਦਰਦ ਦਾ ਧੰਨਵਾਦ ਜਿਨ੍ਹਾਂ ਨੇ ਫੌਰਨ ਐਕਸ਼ਨ ਲੈ ਕੇ ਪੱਤਰਕਾਰ ਨੂੰ ਖਿੱਚਿਆ, ਅਤੇ ਉਹਦਾ ਫਿਰ ਮੈਨੂੰ ਫੋਨ ਆ ਗਿਆ, ਕਹਿੰਦਾ ਮੈਂ ਕਿਹੜੀ ਖਬਰ ਨਹੀਂ ਲਾਈ, ਮੈਂ ਹਾਂ ਨਹੀਂ ਲਾਈਆਂ 3। ਫਿਰ ਉਹ ਥੋੜਾ ਠੰਡਾ ਹੋਇਆ। ਸਾਨੂੰ ਜਿਹੜੀ ਇਹ ਜਰਨਲਿਜ਼ਮ ਹੈ, ਸਾਡਾ ਪੱਤਰਕਾਰੀ ਦਾ ਜਿਹੜਾ ਕਹਿ ਲਓ ਵੀ ਤੁਸੀਂ ਜੋ ਚੱਲ ਰਿਹਾ ਕੰਮ, ਇਹਨੂੰ ਬਹੁਤ ਜ਼ਿਆਦਾ ਪਾਰਦਰਸ਼ੀ ਹੋ ਕੇ ਨਿਭਾਉਣਾ ਪੈਣਾ। 3 ਚੀਜ਼ਾਂ ਜੇਕਰ ਸਹੀ ਹੋ ਜਾਣ, ਪੋਲੀਟਿਕਸ, ਮੀਡੀਆ ਐਂਡ ਦਿਸ ਯੂ ਕੈਨ ਸੇ ਜੁਡੀਸ਼ਰੀ, ਮੈਂ ਕਹਿੰਦਾ ਇੱਥੇ ਗਲਤ ਕੰਮ ਹੋ ਹੀ ਨਹੀਂ ਸਕਦਾ। ਪ੍ਰੋਫੈਸਰ ਸਾਹਿਬ ਲਾਸਟ ਦੇ ਵਿੱਚ ਪੁੱਛਦੇ ਹਾਂ ਕਿ ਬੈਂਸ ਸਾਹਿਬ ਕਦੋਂ ਤੱਕ ਬਾਹਰ ਆ ਰਹੇ ਨੇ, ਕਿੰਨਾ ਕੁ ਸਮਾਂ ਲੱਗੂ ਜੀ ਹੋਰ? ਦੇਖੋ ਸਮਾਂ 12 ਵਜੇ ਦਾ ਸੀ, ਲੇਕਿਨ ਹੁਣ ਜਿਹੜੀ ਇੱਥੇ ਇੰਟੀਮੇਸ਼ਨ ਮਿਲੀ ਹੈ ਉਹ ਤਕਰੀਬਨ 12:30 ਤਾਂ ਹੋ ਗਏ, 1-1:30 ਵਜੇ ਦੇ ਕਰੀਬ ਬਾਹਰ ਆਉਣਗੇ। ਅਤੇ ਜਦੋਂ ਵੀ ਉਹ ਆਉਂਦੇ ਨੇ ਪਤਾ ਲੱਗ ਹੀ ਜਾਣਾ, ਤੁਸੀਂ ਇੱਥੇ ਹਾਜ਼ਰ ਹੋ, ਸਾਰਿਆਂ ਨੇ ਭਰਵਾਂ ਸਵਾਗਤ ਕਰਨਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਾਂਗੇ। ਤਦ ਤੱਕ ਦੇ ਲਈ ਅਸੀਂ ਤੁਹਾਨੂੰ ਇੰਡੋਜ਼ TV ਤੇ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ। ਇੱਧਰਲੇ ਪਾਸੇ ਜੇਲ੍ਹ ਦੀ ਤਸਵੀਰ ਇੱਕ ਵਾਰ ਫੇਰ ਦਿਖਾ ਦਿੱਤੀ ਜਾਵੇ। ਇਹ ਜੇਲ੍ਹ ਦੀ ਤਸਵੀਰ ਆ। ਇਹਨਾਂ ਜੇਲ੍ਹਾਂ ਦੇ ਵਿੱਚ ਕਈ ਮਾਵਾਂ ਦੇ ਪੁੱਤ ਅਜਿਹੇ ਬੰਦ ਨੇ ਜਿਨ੍ਹਾਂ ਦਾ ਕਈ ਵਾਰ ਕੋਈ ਕਸੂਰ ਨਹੀਂ ਹੁੰਦਾ ਤੇ ਨੱਕੇ ਫੜੇ ਜਾਂਦੇ ਨੇ, ਪਰ ਇਹ ਜੇਲ੍ਹਾਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਮੇਂ-ਸਮੇਂ ਤੇ ਜਿਹੜੀਆਂ ਕਿ ਸਾਂਝੀਆਂ ਕਰਦੇ ਰਹਿੰਦੇ ਆ। ਇਸ ਵਕਤ ਦੀ ਇਹ ਜਿਹੜੀ ਤਸਵੀਰ ਆ ਅਸੀਂ ਚੀਮਾ ਤੋਂ ਤੁਹਾਨੂੰ ਦਿਖਾ ਰਹੇ ਹਾਂ, ਚੀਮਾ ਦੀ ਜੇਲ੍ਹ ਤੋਂ ਦਿਖਾ ਰਹੇ ਹਾਂ, ਜਿਹੜੀ ਕਿ ਕਾਫੀ ਮਸ਼ਹੂਰ ਜੇਲ੍ਹ ਆ ਗਈ ਚੀਮਾ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਜਦੋਂ ਹੀ ਸਿਮਰਜੀਤ ਸਿੰਘ ਬੈਂਸ ਬਾਹਰ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਜੇਲ੍ਹ ਦੇ ਸਾਹਮਣੇ ਖੜੇ ਹਾਂ, ਤਾਂ ਇਸ ਜੇਲ੍ਹ ਦੇ ਸਾਹਮਣੇ ਖੜਨ ਦਾ ਇੱਕ ਮਤਲਬ ਆ, ਤੁਸੀਂ ਦੇਖ ਸਕਦੇ ਹੋ। ਪਹਿਲਾਂ ਤਸਵੀਰਾਂ ਦਿਖਾਈਆਂ ਜਾਣ ਕੁਲਦੀਪ, ਇਹ ਤਸਵੀਰਾਂ ਨੇ ਚੀਮਾ ਜੇਲ੍ਹ ਦੀਆਂ। ਤਾਂ ਇਹ ਜੇਲ੍ਹ ਆ ਜਿਹੜੀ ਕਾਫੀ ਮਸ਼ਹੂਰ ਜੇਲ੍ਹ ਆ ਬਰਨਾਲੇ ਜ਼ਿਲ੍ਹੇ ਦੀ। ਤਾਂ ਅਸੀਂ ਇੱਥੋਂ ਦੀਆਂ ਜੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਥੇ ਜੇਕਰ ਅਸੀਂ ਖੜੇ ਹਾਂ ਤਾਂ ਖੜਨ ਦਾ ਇੱਕ ਕਾਰਨ ਇਹ ਆ ਕਿ ਇੱਥੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਿਹੜੇ ਕਿ ਉਹ ਬਾਹਰ ਆ ਰਹੇ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ, ਜਿਹੜੇ ਕਿ ਜੇਲ੍ਹ ਦੇ ਵਿੱਚ ਰਹਿੰਦੇ ਨੇ। ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਨੇ ਸਮਰਥਕਾਂ ਦੇ ਵੱਲੋਂ ਪਹੁੰਚਿਆ ਜਾ ਰਿਹਾ, ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਵਾਂਗੇ ਅੱਜ। ਇਹ ਤੁਸੀਂ ਦੇਖ ਸਕਦੇ ਹੋ ਸਮਰਥਕ ਖੜੇ ਨੇ ਸਿਮਰਜੀਤ ਸਿੰਘ ਬੈਂਸ ਦੇ, ਲੋਕ ਇਨਸਾਫ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ। ਸਿਮਰਜੀਤ ਸਿੰਘ ਬੈਂਸ ਕਾਫੀ ਮੁੱਦਿਆਂ ਦੇ ਉੱਪਰ ਗੱਲ ਕਰਦੇ ਰਹਿੰਦੇ ਨੇ, ਲਗਾਤਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਸਿਮਰਜੀਤ ਸਿੰਘ ਬੈਂਸ। ਤਾਂ ਕਾਰਨ ਕੀ ਸੀਗਾ ਜੇਲ੍ਹ ਦੇ ਵਿੱਚ ਜਾਣ ਦਾ, ਉਹ ਵੀ ਅਸੀਂ ਤੁਹਾਨੂੰ ਦੱਸਾਂਗੇ। ਪਹਿਲਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਸਾਡੇ ਨਾਲ ਉਹਨਾਂ ਦੇ ਸਮਰਥਕ ਮੌਜੂਦ ਨੇ। ਪਹਿਲਾਂ ਸਵਾਗਤ ਹੈ ਜੀ ਸਾਰਿਆਂ ਦਾ। ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਸਿਮਰਜੀਤ ਸਿੰਘ ਬੈਂਸ ਕਾਫੀ ਲੰਮੇ ਸਮੇਂ ਤੋਂ ਬਾਅਦ ਬਾਹਰ ਆ ਰਹੇ ਨੇ, ਖੁਸ਼ੀ ਕਿੰਨੀ ਕਾ, ਉਤਸ਼ਾਹ ਕਿੰਨਾ ਕਾ? ਬੜੀ ਖੁਸ਼ੀ ਹੈ ਜੀ, ਬਹੁਤ ਉਤਸ਼ਾਹ। ਗੱਡੀਆਂ ਲਾਈਨਾਂ ਲੱਗੀ ਆ ਰਹੀ ਆ ਲੁਧਿਆਣੇ ਤੋਂ, ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੱਡੀਆਂ ਆਉਣਗੀਆਂ, ਤੇ ਬੜੇ ਸਮਰਥਕ ਆ ਰਹੇ ਨੇ, ਤੇ ਖੁਸ਼ੀ ਜਾਵਾਂਗੇ। ਵਿਆਹ ਵਰਗਾ ਮਾਹੌਲ ਆ। ਪੰਜਾਬ ਦਾ ਮਾਹੌਲ, ਪੰਜਾਬ ਦੀ ਸਿਆਸਤ ਦਾ ਮਾਹੌਲ ਕੁਝ ਹੋਰ ਆ। ਸਿਮਰਜੀਤ ਸਿੰਘ ਬੈਂਸ ਅੰਦਰ ਨੇ, ਲਗਾਤਾਰ ਮੁੱਦਿਆਂ ਦੇ ਉੱਪਰ ਗੱਲ ਕਰਨ ਵਾਲੇ ਵਿਧਾਇਕ, ਸਾਬਕਾ ਵਿਧਾਇਕ ਅੰਦਰ ਨੇ, ਪਰ ਅੱਜ ਜਿਹੜੀ ਕਿ ਗੱਲਬਾਤ ਆ ਉਹ ਕੁਝ ਹੋਰ ਹੋਣ ਜਾ ਰਹੀ ਆ। ਹਾਂਜੀ ਹਾਂ, ਬਦਲੂਗੀ। ਦੇਖੋ ਆਉਣ ਦਿਓ ਬਾਹਰ, ਸਭ ਕੁਝ ਉਹੀ ਕੁਝ ਹੋ ਜਾਣਾ ਜੋ ਕਿ ਪਹਿਲਾਂ ਸੀ, ਸਭ ਕੁਝ ਵਧੀਆ ਬਣ ਜਾਣਾ, ਚਿੰਤਾ ਨਾ ਕਰੋ। ਤੇ ਇਹ ਤਾਂ ਹੁੰਦਾ ਹੀ ਰਹਿੰਦੇ ਨੇ, ਪਾਰਟੀਆਂ ਦੇ ਕੰਮ ਹੁੰਦੇ ਨੇ, ਧੱਕੇਸ਼ਾਹੀ ਕਰਨੀ। ਤੇ ਬਾਕੀ ਕੋਈ ਨਹੀਂ, ਸੱਚ ਦਾ ਸੱਚ ਸਾਹਮਣੇ ਆ ਜਾਊਗਾ, ਤੁਹਾਡੇ ਆ ਹੀ ਗਿਆ। ਇਹ ਤੋਂ ਹੁਣ ਕੋਈ ਕਸਰ ਤਾਂ ਰਹਿ ਨਹੀਂ ਗਈ। ਲੱਗਦਾ ਵੀ ਧੱਕੇਸ਼ਾਹੀ ਹੋਈ ਆ ਸਿਮਰਜੀਤ ਬੈਂਸ ਦੇ ਨਾਲ? ਬਿਲਕੁਲ ਹੋਈ ਹੈ ਜੀ, ਬਿਲਕੁਲ ਹੋਈ ਹੈ, ਬਿਲਕੁਲ ਧੱਕੇਸ਼ਾਹੀ ਹੋਈ ਹੈ। ਬਾਕੀ ਦੇਖੋ ਹੁਣ ਸਾਰੇ ਦੇਖੋ ਖੜੇ ਹੀ ਨੇ, ਪਤਾ ਸਭ ਨੂੰ। ਕਿਹੜਾ ਹਲਕਾ ਜੀ ਤੁਹਾਡਾ ਵੀ ਲੁਧਿਆਣੇ ਤੋਂ ਆਏ ਹੋ ਕਿ ਇੱਥੇ ਹੀ ਹੋ ਕਿਤੋਂ? ਲੁਧਿਆਣੇ ਤੋਂ ਜੀ। ਮੈਂ ਪ੍ਰੇਮ ਸਿੰਘ ਐਥਲੈਟਿਕਸ ਕੋਚ ਲੁਧਿਆਣੇ ਤੋਂ ਆਏ ਹਾਂ। ਬੈਂਸ ਸਾਹਿਬ ਸਾਡੇ ਸਾਰੇ ਟੂਰਨਾਮੈਂਟਾਂ ਤੇ ਜਿੱਥੇ ਵੀ ਕੋਈ ਫੰਕਸ਼ਨ ਹੁੰਦਾ ਅਸੀਂ ਬਹੁਤ ਵਧੀਆ ਸਾਥ ਦਿੰਦੇ ਰਹੇ ਹਾਂ, ਤੇ ਉਹਨਾਂ ਦੇ ਨਾਲ ਸਾਡੀਆਂ ਸਾਰੀਆਂ ਐਸੋਸੀਏਸ਼ਨਾਂ ਬਹੁਤ ਵਧੀਆ ਢੰਗ ਨਾਲ ਜੁੜੀਆਂ ਹੋਈਆਂ ਹਨ। ਨਹੀਂ, ਘਾਟ ਰੜਕਦੀ ਆ ਸਿਮਰਜੀਤ ਸਿੰਘ ਬੈਂਸ ਦੀ ਅੰਦਰ ਰਹੇ ਨੇ, ਘਾਟ ਰੜਕਦੀ ਰਹੀ ਆ, ਕਿੰਨੀ ਕੁ ਰੜਕਦੀ ਰਹੀ ਆ? ਇਹਨਾਂ ਦੀ ਅੰਦਰ ਜਾਣ ਤੋਂ ਬਾਅਦ ਸਾਡੇ ਸਾਰੀਆਂ ਐਸੋਸੀਏਸ਼ਨ ਨੂੰ ਬਹੁਤ ਘਾਟ ਮਹਿਸੂਸ ਹੋਈ, ਤੇ ਹਮੇਸ਼ਾ ਹੀ ਅਸੀਂ ਇਹੀ ਦੇਖਦੇ ਸੀ ਇਹ ਜਲਦੀ ਤੋਂ ਜਲਦੀ ਬਾਹਰ ਆਉਣ। ਅੱਜ ਉਹ ਟਾਈਮ ਆ ਗਿਆ ਹੈ, ਤੇ ਇਸ ਟਾਈਮ ਨੂੰ ਦੇਖਦੇ ਹੋਏ ਅਸੀਂ ਲੁਧਿਆਣੇ ਤੋਂ ਸਾਰੇ ਇੱਥੇ ਪਹੁੰਚੇ ਹਾਂ। ਅਸੀਂ ਸਾਥੀ
ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਪਹੁੰਚੇ ਨੇ ਲੁਧਿਆਣੇ ਤੋਂ ਉਹਨਾਂ ਦੇ ਸਮਰਥਕ ਪਹੁੰਚੇ ਨੇ। ਤਾਂ ਇਹ ਜੇਲ੍ਹ ਦੀਆਂ ਤਸਵੀਰਾਂ ਨੇ। ਅਸੀਂ ਜੇਲ੍ਹ ਦੇ ਗੇਟ ਦੇ ਬਾਹਰ ਖੜੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤੁਹਾਨੂੰ ਥੋੜੇ ਮਹੀਨੇ ਪਹਿਲਾਂ ਇੱਕ ਤਸਵੀਰ ਦਿਖਾਈ ਸੀ, ਬਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਤੋਂ ਬਾਹਰ ਆਉਂਦੇ ਨੇ ਤਾਂ ਲਗਾਤਾਰ ਸਿਆਸੀ ਲੀਡਰਾਂ ਦਾ ਇੱਕ ਟਾਈਮ ਇਹ ਸੀਗਾ ਕਿ ਜੇਲ੍ਹਾਂ ਦੇ ਵਿੱਚ ਜਾਣਾ ਬਣਿਆ ਰਿਹਾ, ਤੇ ਹੁਣ ਜੇਲ੍ਹਾਂ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਹੋ ਰਹੀਆਂ ਨੇ। ਕੁਝ ਦਿਨਾਂ ਦੇ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਨਵਜੋਤ ਸਿੱਧੂ ਜਿਹੜੇ ਕਿ ਪਟਿਆਲਾ ਜੇਲ੍ਹ ਦੇ ਵਿੱਚ ਨੇ, ਕਾਂਗਰਸ ਦੇ ਆਗੂ ਨੇ, ਉਹ ਵੀ ਬਾਹਰ ਆ ਰਹੇ ਨੇ। ਕੁਝ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਜਿਹੜੇ ਕਿ ਕਾਂਗਰਸ ਦੇ ਆਗੂ ਨੇ ਉਹ ਵੀ ਬਾਹਰ ਆ ਰਹੇ ਨੇ, ਇਹ ਵੀ ਦੱਸਿਆ ਜਾ ਰਿਹਾ। ਤਾਂ ਅਸੀਂ ਇੱਥੇ ਸਮਰਥਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰਾਂਗੇ। ਬਾਬਾ ਲੈਟਰ ਬਾਕਸ ਹੱਥ 'ਚ ਫੜਿਆ ਹਾਂਜੀ, ਹੈ ਇਹ ਸਾਡਾ ਚੋਣ ਨਿਸ਼ਾਨ ਆ। ਹਾਂ, ਜੋ ਸਾਨੂੰ ਭੀਮ ਰਾਓ ਡਾਕਟਰ ਮਾਰਕਰ ਨੇ ਦਿੱਤੀਆਂ ਵਾ ਉਹ ਵਾ, ਠੀਕ ਹੈ ਨਾ। ਡਟ ਕੇ ਮੁਕਾਬਲਾ ਕਰਾਂਗੇ ਵਿਰੋਧੀ ਜਿਹੜੇ ਸਾਡੇ ਆ, ਉਹਨਾਂ ਨਾਲ ਵਿਰੋਧੀਆਂ ਨਾਲ ਡਟ ਕੇ ਮੁਕਾਬਲਾ ਕਰਾਂਗੇ, ਕਿਉਂਕਿ ਵੋਟ ਦਾ, ਠੀਕ ਹੈ ਨਾ, ਵੋਟ ਦਾ ਰਾਜ ਆ। ਲੋਕਾਂ ਨੂੰ ਲਾਭਬੰਦ ਕਰਾਂਗੇ ਜਾ ਕੇ, ਤੇ ਬਹਿਸ ਨੂੰ ਅੱਗੇ ਲੈ ਕੇ ਆਵਾਂਗੇ। ਬਸ ਇੰਨਾ ਹੀ ਬੋਲਿਆ। ਲੱਗਦਾ ਵੀ ਆ ਜਾਣਗੇ ਬੈਂਸ ਸਾਹਿਬ ਅੱਗੇ, ਕਿਉਂਕਿ ਇਮਾਨਦਾਰੀ ਦਾ ਬਿਗਲ ਵੱਜਾ ਹੋਇਆ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਇਮਾਨਦਾਰ ਹਾਂ। ਉਹਨਾਂ ਦਾ ਤਾਂ ਪਤਾ ਲੱਗ ਹੀ ਗਿਆ ਕੀ ਕੁਝ ਆ। ਹਾਂ ਉਹਨਾਂ ਤਿਲਾਂ 'ਚ ਤੇਲ ਨਹੀਂ ਹਾਂ ਤੇ ਟਿੰਡਿਆਂ 'ਚ ਕਪਾਹ ਨਹੀਂ। ਹਾਂ ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ। ਮੱਝ ਵੀ ਇਹ ਕਿ ਘੋੜੀ ਲਈ ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ ਲੋਕਾਂ ਨੂੰ। ਲੋਕ ਤੇ ਰੋਣ ਡਏ ਆ। ਹੁਣ ਕਿਹੜੀ ਮੱਝ ਸੀ ਤੇ ਕਿਹੜੀ ਘੋੜੀ ਆ, ਤੁਸੀਂ ਦੱਸੋ ਹੁਣ ਇਹਦੇ ਵਿੱਚੋਂ ਕਿਹੜੀ ਮੱਝ ਲੱਗਦੀ? ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚੋਂ ਕਿਹੜੀ ਮੱਝ ਲੱਗਦੀ ਜਿਹੜੀ ਦੁੱਧ ਦਿੰਦੀ ਸੀ? ਉਹ ਤਾਂ ਸਾਰੀਆਂ ਹੀ ਇਹੋ ਹੀ ਲਿੱਦ ਵਾਲੀਆਂ ਹੀ ਹਾਂ ਮੋਕ ਮਾਰ ਗਈਆਂ ਵਾ। ਹਾਂ ਇਹ ਵੀ ਮੋਕ ਮਾਰ ਗਈ ਆ। ਹਾਂ ਹੁਣ ਇੱਕੋ ਇੱਕ ਇਮਾਨਦਾਰ ਲੀਡਰ ਆ ਪੰਜਾਬ 'ਚ, ਸਿਮਰਜੀਤ ਬੈਂਸ ਹਾਂ ਜੀ। ਤੇ ਸਾਡੇ ਬੱਚੇ ਰਾਤ ਦੇ ਆਖਣ ਡਏ ਸੀ ਡੈਡੀ ਤੂੰ ਰਜਾਈ ਲੈ ਲਾ ਤੇ ਬਹਿ ਜਾ ਕੇ। ਹਾਂ ਤੇ ਮੈਂ ਬੈਠਾ ਆਣ ਕੇ। ਰਾਤ ਹੀ ਆ ਗਏ ਸੀ ਇੱਥੇ? ਕਿੰਨੇ ਕੁ ਵਜੇ ਆ ਗਏ ਸੀ? ਮੈਂ ਤੜਕੇ ਆ ਗਿਆ ਇੱਥੇ, ਹਾਂ ਠੀਕ ਹੈ ਨਾ। ਹਾਂ ਤੜਕੇ ਆ ਗਿਆ ਮੈਂ ਬੱਸ ਤੇ ਬਹਿ ਕੇ ਹਾਂ ਕਿ ਬੈਂਸ ਸਾਹਿਬ ਨੇ ਬਾਹਰ ਆਉਣਾ, ਤੇ ਹੁਣ ਅਸੀਂ ਮੁੱਛ ਨੂੰ ਵੱਟ ਚਾੜਦੇ ਆ। ਰੰਗ ਸਾਡੇ ਲਾ ਲਿਆ ਜਿੰਨੇ ਵੀ ਵਰਕਰ ਆਏ ਆ ਕਿ ਸਾਡੇ ਲੀਡਰ ਸਾਹਿਬ ਬਾਹਰ ਆ ਗਏ ਆ। ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸੋ ਇਹ ਖੁਸ਼ੀ ਆ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਾਡੇ ਨਾਲ ਪ੍ਰੋਫੈਸਰ ਸਾਹਿਬ ਵੀ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਆਇਓ ਜੀ। ਪ੍ਰੋਫੈਸਰ ਸਾਹਿਬ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਤੁਹਾਡਾ। ਧੰਨਵਾਦ ਇੰਡੋ ਟੀਵੀ ਦਾ ਜਿਹੜਾ ਵਿਦਆਊਟ ਐਨੀ ਯੂ ਕੈਨ ਸੇ ਪਾਰਸ਼ੀਅਲਿਟੀ ਨਿਊਜ਼ ਦਿਖਾ ਰਿਹਾ, ਬਹੁਤ ਵੱਡੀ ਗੱਲ ਹੈ। ਨਹੀਂ ਅਕਸਰ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਾਂ ਸੱਤਾਧਾਰੀ ਪਾਰਟੀ, ਉਹਨਾਂ ਵੱਲ ਮੀਡੀਆ ਦਾ ਝੁਕਾਅ ਹੁੰਦਾ। ਬਹੁਤ ਧੰਨਵਾਦ ਬਾਈ ਜੀ। ਹਾਂਜੀ ਪ੍ਰੋਫੈਸਰ ਸਾਹਿਬ ਕੀ ਲੱਗਦਾ, ਥੋੜਾ ਇੱਧਰ ਨੂੰ ਹੋ ਜਾਈਏ, ਗੱਡੀ ਨੂੰ ਲੰਘ ਜਾਣ ਦਿਓ, ਥੋੜਾ ਇੱਧਰ ਨੂੰ ਹੋ ਜਾਈਏ। ਕੀ ਲੱਗਦਾਗਾ ਜਿਹੜਾ ਕਿ ਇੱਕ ਆਵਾਜ਼ ਆ ਉਸ ਨੂੰ ਦੱਬਿਆ ਗਿਆ ਸੀ ਕਿਤੇ ਨਾ ਕਿਤੇ ਜਾ ਕੇ, ਅੱਜ ਫੇਰ ਆਵਾਜ਼ ਜਿਹੜੀ ਕਿ ਬੁਲੰਦ ਹੋਣ ਜਾਣ ਡਈ ਆ? ਬਿਲਕੁਲ ਹੁੰਦਾ ਹੀ ਇਸ ਮੁਲਕ ਦੇ ਵਿੱਚ ਇਹੀ ਕੁਛ ਹੈ। ਕਹਿਣ ਨੂੰ ਡੈਮੋਕ੍ਰੇਸੀ ਹੈ, ਲੇਕਿਨ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਬੰਦਾ ਆਪਣੀ ਆਵਾਜ਼ ਚੱਕਦਾ ਹੈ, ਜਿਹੜਾ ਆਪਣੀ ਆਵਾਜ਼ ਨੂੰ ਬੁਲੰਦ ਕਰਦਾ, ਆਪਣੀ ਨਹੀਂ ਲੋਕਾਂ ਦੀ ਆਵਾਜ਼ ਨੂੰ, ਮੁੱਦਿਆਂ ਦੀ ਆਵਾਜ਼ ਨੂੰ, ਪੰਜਾਬ ਦੀ ਆਵਾਜ਼ ਨੂੰ, ਸਟੇਟ ਦੀ ਆਵਾਜ਼ ਨੂੰ, ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੱਥਕੰਡੇ ਕਈ ਤਰ੍ਹਾਂ ਦੇ ਹੁੰਦੇ ਨੇ, ਕਈ ਡਾਇਰੈਕਟਲੀ ਹੁੰਦੇ ਨੇ ਅਤੇ ਕਈ ਇਨਡਾਇਰੈਕਟਲੀ ਹੁੰਦੇ ਨੇ। ਇਹ ਇਨਡਾਇਰੈਕਟਲੀ ਸੀ। ਖੈਰ ਅੱਜ ਉਹਨਾਂ ਨੇ 8 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣਾ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਅਧਿਆਇਕ ਚੈਪਟਰ ਸ਼ੁਰੂ ਹੋਣਾ। ਚੈਲੰਜਿੰਗ ਪੋਲਿਟਿਕਸ ਹੈ ਜਿਹੜੀ, ਧਿਆਨ ਦੇਣਾ, ਟਕਰਾਅ ਵਾਲੀ ਨਹੀਂ, ਚੈਲੰਜਿੰਗ ਹੁੰਦੀ ਹੈ ਵੀ ਇੱਕ ਬੰਦੇ ਨੇ ਵਧੀਆ ਕੰਮ ਕੀਤਾ, ਦੂਜਾ ਉਹਨੂੰ ਕਹਿੰਦਾ ਵੀ ਤੇਰੇ ਵਧੀਆ ਕੰਮ ਦੇ ਵਿੱਚ ਵੀ ਕੋਈ ਖੋਟ ਹੈ। ਲੱਭਣ ਵਾਲੇ ਬੰਦੇ ਨੇ ਜਿਹੜੇ ਅੰਦਰ ਬੈਠੇ ਨੇ, ਥੋੜੀ ਦੇਰ ਬਾਹਰ ਆਉਣਗੇ, ਕਿਉਂਕਿ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤੇ ਲੋਕਾਂ ਨੂੰ ਵਿਸ਼ਵਾਸ ਉੱਠ ਚੁੱਕਿਆ। ਜੋ ਖੱਪਾ ਸੀ ਵਿਰੋਧੀ ਧਿਰ ਦਾ, ਉਹ ਨਿਭਾਉਣ ਵਾਸਤੇ ਬੈਂਸ ਸਾਹਿਬ ਵੱਡੀ ਭੂਮਿਕਾ ਨਿਭਾਉਣਗੇ। ਲਗਾਤਾਰ ਲੀਡਰਾਂ ਦਾ ਜੇਲ੍ਹ ਦੇ ਅੰਦਰ ਭੇਜਣਾ, ਜੇਲ੍ਹ ਦੇ ਅੰਦਰ ਜਾਣਾ, ਜਿਵੇਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਜੀ ਅੰਦਰ ਜਾਂਦੇ ਨੇ, ਫਿਰ ਬਿਕਰਮ ਸਿੰਘ ਮਜੀਠੀਆ ਅੰਦਰ ਜਾਂਦੇ ਨੇ, ਨਵਜੋਤ ਸਿੱਧੂ ਅੰਦਰ ਜਾਂਦੇ ਨੇ, ਫਿਰ ਅਸੀਂ ਜੇ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਬੈਂਸ ਨੂੰ ਅੰਦਰ ਭੇਜ ਦਿੱਤਾ ਜਾਂਦਾ। ਕੀ ਆ ਇਹ ਮੰਨਦੇ ਕੀ ਹੋ ਇਸ ਚੀਜ਼ ਨੂੰ? ਇਤਿਹਾਸ ਪੜ੍ਹਿਆ ਹੋਣਾ, ਇੱਥੇ ਸਾਰੇ ਸੂਝਵਾਨ ਸੱਜਣ ਖੜੇ ਨੇ। ਐਮਰਜੈਂਸੀ ਦੀਆਂ ਗੱਲਾਂ ਚੱਲਦੀਆਂ, ਆਪਾਂ ਐਮਰਜੈਂਸੀ ਚੈਪਟਰ ਪੜ੍ਹਦੇ ਹਾਂ। ਇੰਡੀਆ ਦੀ ਪੋਲਿਟਿਕਸ ਦੇ ਵਿੱਚ ਆਇਆ ਐਮਰਜੈਂਸੀ ਦੇ ਵਿੱਚ ਆਹੀ ਕੁਝ ਹੋਇਆ ਸੀ। ਇੰਦਰਾ ਗਾਂਧੀ ਨੇ ਚੱਕ ਕੇ ਵੱਡੇ ਲੀਡਰ ਨੇ ਜਿਹੜੇ ਜੇਲ੍ਹਾਂ 'ਚ ਬੰਦ ਕਰਤੇ ਸੀ। ਖੈਰ ਮੇਰਾ ਜਨਮ ਤਾਂ ਬਾਅਦ ਦਾ, ਲੇਕਿਨ ਇਤਿਹਾਸ ਪੜ੍ਹਿਆ ਅਤੇ ਪਤਾ ਲੱਗਿਆ ਉਹਦੇ ਵਿੱਚੋਂ ਫਿਰ ਕਿੰਨੇ ਲੀਡਰ ਨਿਕਲੇ। ਲਾਲੂ ਪ੍ਰਸ਼ਾਦ ਉੱਥੋਂ ਆਉਂਦਾ, ਨਤੀਸ਼ ਕੁਮਾਰ ਉੱਥੋਂ ਆਉਂਦਾ, ਦੇਵੀ ਲਾਲ ਵਰਗੇ ਲੀਡਰ ਉੱਥੋਂ ਆਏ, ਪ੍ਰਕਾਸ਼ ਸਿੰਘ ਬਾਦਲ ਉੱਥੋਂ ਆਇਆ। ਤਾਂ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹਨਾਂ ਨੇ ਸਿਮਰਜੀਤ ਸਿੰਘ ਬੈਂਸ ਨੂੰ 8 ਮਹੀਨੇ ਜੇਲ੍ਹ 'ਚ ਰੱਖਿਆ। ਇਹਨਾਂ ਨੇ ਉਹਦਾ ਨੁਕਸਾਨ ਨਹੀਂ ਕੀਤਾ, ਫਾਇਦਾ ਕਰਤਾ। ਪੰਜਾਬ ਨੂੰ ਬਹੁਤ ਲੀਡਰ ਮਿਲਣਗੇ, ਵੱਡੇ ਲੀਡਰ ਮਿਲਣਗੇ। ਵੱਡੇ ਲੀਡਰਾਂ ਦੀ ਗੱਲ ਕਰੀਏ, ਵੱਡੇ ਲੀਡਰ ਕਹਿੰਦੇ ਕਿ ਅਸੀਂ ਇਮਾਨਦਾਰ ਹਾਂ, ਇਮਾਨਦਾਰੀ ਦੀ ਸਰਕਾਰ ਆ ਜਿਹੜੀ ਉਹ ਚੱਲ ਰਹੀ ਆ। ਅੱਜ ਕਹਿੰਦੇ ਇਮਾਨਦਾਰੀ ਸਾਡੀ ਸਰਕਾਰ ਆ ਜਿਹੜੀ, ਉਹਨਾਂ ਨੇ ਨੱਥ ਪਾਈ ਆ ਕਰਪਸ਼ਨ ਦੇ ਉੱਪਰ। ਨਹੀਂ ਬਿਲਕੁਲ ਠੀਕ ਹੈ। ਚੰਗੇ ਨੂੰ ਚੰਗਾ ਕਹੋ, ਮਾੜੇ ਨੂੰ ਮਾੜਾ ਕਹੋ। ਜੇ ਵੱਡੇ ਹੁਣ ਪਿੱਛੇ ਅਫਸਰ ਕੀਤੇ ਸੀ, IAS ਅਫਸਰਾਂ ਦੇ ਖਿਲਾਫ ਆਵਾਜ਼ ਚੱਕੀ ਹੈ ਮਾਨ ਸਾਹਿਬ ਨੇ, ਕਾਬਲੇ ਤਾਰੀਫ ਹੈ। ਜੇ ਕੋਈ ਚੰਗਾ ਕੰਮ ਕਰਦਾ ਠੀਕ ਹੈ। ਜਿੱਥੇ ਕਿਤੇ ਲੱਗਦਾ ਵੀ
ਕੰਪਰੋਮਾਈਜ਼ ਹੁੰਦਾ ਹੈ, ਉੱਥੇ ਆਵਾਜ਼ ਚੱਕਣੀ ਫਿਰ ਸਾਡਾ ਫਰਜ਼ ਬਣ ਜਾਂਦਾ ਹੈ। ਤਾਂ ਹੀ ਫਿਰ ਅਸੀਂ ਇੱਕ ਵਿਰੋਧੀ ਧਿਰ ਜਾਂ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੇ ਕੰਟੈਸਟਰ ਜਿਹੜਾ ਮੈਦਾਨ ਦੇ ਵਿੱਚ ਬਣ ਕੇ ਉਤਰ ਸਕਦੇ ਹਾਂ। ਸਾਜ਼ਿਸ਼ ਮੰਨਦੇ ਹੋ ਕਿ ਸਿਮਰਜੀਤ ਬੈਂਸ ਨੂੰ ਅੰਦਰ ਭੇਜਿਆ ਗਿਆ, ਸਾਜ਼ਿਸ਼ ਮੰਨਦੇ ਹੋ ਇਸ ਚੀਜ਼ ਦੀ? ਨਹੀਂ, ਬਿਲਕੁਲ। ਜਿਹੜਾ ਹੁਣੇ ਰਿਹਾਈ ਹੈ, ਫਿਰ ਇਹ ਰਿਹਾਈ ਨਾ ਹੁੰਦੀ ਜੇ ਸਾਜ਼ਿਸ਼ ਨਾ ਹੁੰਦੀ, ਇਹ ਸਾਜ਼ਿਸ਼ ਸੀ। ਉਹਦੇ ਅਧੀਨ ਠੀਕ ਹੈ ਕੁਝ ਸਮੇਂ ਵਾਸਤੇ ਅਕੋਰਡਿੰਗ ਟੂ ਦੀ ਲਾਅ ਆਫ ਦਿਸ ਕੰਟਰੀ ਅ ਪੀਪਲ ਔਰ ਅ ਪਰਸਨ ਹੈਜ਼ ਟੂ ਰਿਮੇਨ ਇਨ ਜੇਲ ਫॉर ਅ ਪਾਰਟਿਕੂਲਰ ਟਾਈਮ। ਨਾਓ ਹੀ ਹੈਜ਼ ਸਪੈਂਟ ਆਈ ਥਿੰਕ 8 months, ਨਾਓ ਇਜ਼ ਗੋਇੰਗ ਟੂ ਫ੍ਰੀ, ਹੀ ਵਿਲ ਬੀ ਰੈਡੀ ਫॉर ਦੀ ਸਰਵਿਸ ਆਫ ਦੀ ਪੀਪਲ ਅਗੇਨ ਐਜ਼ ਇਟ ਵਾਜ਼। ਘਾਟ ਕਿੰਨੀ ਕੁ ਮਹਿਸੂਸ ਹੁੰਦੀ ਜਦੋਂ ਬਾਹਰ ਨਹੀਂ ਸੀਗੇ, ਤੁਸੀਂ ਪਾਰਟੀ ਦੇ ਨਾਲ ਜੁੜੇ ਹੋਏ ਹੋ, ਘਾਟ ਕਿੰਨੀ ਕੁ ਮਹਿਸੂਸ ਹੁੰਦੀ? ਆ ਸਾਰੇ ਬੰਦੇ ਇੱਥੇ ਖੜੇ ਨੇ, ਪੰਜਾਬ ਦੇ तमाम ਜ਼ਿਲ੍ਹਿਆਂ ਤੋਂ ਆਏ ਨੇ, ਇਹ ਮੇਰੇ ਨਾਲ ਸਾਰੇ ਫੇਸਬੁੱਕ ਤੇ ਜੁਆਇੰਟ ਨੇ। ਇਹਨਾਂ ਨੂੰ ਪੁੱਛ ਲਓ ਵੀ ਮੈਂ ਰੁਕਿਆ, ਮੈਂ ਸਰਕਾਰੀ ਕਾਲਜ ਦਾ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਦਾ। ਮੈਂ ਤਾਂ ਲਗਾਤਾਰ ਆਪਣਾ ਕੰਮ ਕਰਦਾ ਰਿਹਾ। ਮੈਂ ਕਈਆਂ ਨਾਲ ਫੋਨ ਕੀਤੇ, ਮੈਂ ਕਿਹਾ ਬਾਈ ਜੀ ਤੁਸੀਂ ਨਹੀਂ ਐਕਟਿਵ, ਤੁਸੀਂ ਨਹੀਂ ਬੋਲਦੇ। ਕਹਿੰਦੇ ਬਾਈ ਅੰਦਰ ਹੈ, ਕਿਤੇ ਪੁਲਿਸ ਵਾਲਾ ਕੋਈ ਪੰਗਾ ਨਾ ਲੈ ਲਵੇ। ਮੈਂ ਨਹੀਂ ਰੁਕਿਆ ਬਾਈ ਜੀ, ਮੈਂ ਤਾਂ ਆਪਣੀ ਨੌਕਰੀ ਵੀ ਦਾਅ 'ਤੇ ਲਾਈ ਹੈ। 6 ਸਾਲ ਤੋਂ ਮੈਂ ਸਰਕਾਰੀ ਕਾਲਜ 'ਚ ਮੈਨੂੰ ਜੌਬ ਕਰਦੇ ਨੂੰ ਹੋ ਗਏ, ਕਰਦਾ ਐਨ ਕਾਇਦਾ ਕਾਨੂੰਨ ਦੇ ਨਾਲ ਕਰਦਾ, ਮੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਅਤੇ ਮੈਂ ਆਪਣੇ ਹਲਕੇ 'ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ, ਹਲਕਾ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ 'ਚ ਮੈਂ ਤਾਂ ਹਰੇਕ ਦੇ ਨਾਲ ਹੀ ਤੁਰਿਆ। ਅਤੇ ਸਾਡੇ ਪਾਰਟੀ ਵਾਲੇ ਵੀ ਤੁਰਦੇ ਰਹੇ ਨੇ, ਪਰ ਉਵੇਂ ਨਾ ਤੁਰੇ ਜਿਵੇਂ ਤੁਰਨਾ ਚਾਹੀਦਾ ਸੀ। ਖਹਿਰਾ ਸਾਹਿਬ ਨੂੰ ਵੀ ਇੱਕ ਟਾਈਮ ਦੇ ਲਈ ਅੰਦਰ ਕਰ ਦਿੱਤਾ ਗਿਆ, ਈਡੀ ਦੀਆਂ ਰੇਡਾਂ ਪਈਆਂ ਖਹਿਰਾ ਸਾਹਿਬ ਦੇ ਉੱਪਰ। ਖਹਿਰਾ ਸਾਹਿਬ ਵੀ ਪੰਜਾਬ ਦੀ ਗੱਲ ਕਰਦੇ ਨੇ। ਬਿਲਕੁਲ, ਉਹ ਮੈਂ ਕਹਿੰਦਾ ਉਹਨਾਂ ਵਾਸਤੇ ਲੱਕੀ ਰਿਹਾ। ਪਟਿਆਲੇ 2 ਮਹੀਨੇ ਜੇਲ੍ਹ 'ਚ ਲਾਉਣਾ, 4 ਮਹੀਨੇ ਜਿੰਨੇ ਚਿਰ ਉਹਨਾਂ ਨੇ ਲਾਇਆ, ਆਉਂਦੀ ਸਾਰੇ ਐਮਐਲਏ ਬਣ ਗਏ। ਇਹ ਤਾਂ ਉਹ ਲੋਕ ਸਿਆਣੇ ਨੇ, ਲੋਕ ਬੇਵਕੂਫ ਨਹੀਂ ਰਹੇ। ਜੇ ਕੋਈ ਧੱਕਾ ਕਰਦਾ, ਅੱਜ ਆਪਾਂ ਇੱਥੇ ਖੜੇ ਆ ਕਿੰਨੇ ਜਣੇ ਖੜੇ ਨੇ, ਸਿਰਫ ਇੱਕ ਆਵਾਜ਼ ਚੱਕਣ ਦੀ ਦੇਰ ਆ, ਸਾਰੇ ਬੋਲਣ ਲੱਗ ਜਾਣਗੇ ਵੀ ਹਾਂ ਜੀ ਆਓ ਆਓ ਆਪਾਂ ਸੜਕ ਜਾਮ ਕਰੀਏ, ਆਓ। ਇਹ ਤਾਂ ਧੱਕਾ ਹੁੰਦਾ। ਕਹਿਣ ਤੋਂ ਭਾਵ ਕਿ ਪੰਜਾਬੀ ਦੇ ਵਿੱਚ ਕਿਹੜੀ ਮਾੜੀ ਗੱਲ ਹੈ, ਪੰਜਾਬੀ ਦਰਸ਼ਕ ਬਣਨਾ ਚਾਹੁੰਦਾ, ਖਿਡਾਰੀ ਨਹੀਂ। ਮਸਲਾ ਇੱਥੇ ਆ ਕੇ ਵਿਗੜ ਜਾਂਦਾ ਹੈ। ਉਹ ਤਾੜੀ ਮਾਰਨਾ ਚਾਹੁੰਦਾ, ਤਮਾਸ਼ਾ ਨਹੀਂ ਬਣਨਾ ਚਾਹੁੰਦਾ। ਮਸਲਾ ਇਹ ਹੈ, ਜਾਂ ਤੁਸੀਂ ਮੈਦਾਨ ਦੇ ਵਿੱਚ ਆਉਣਾ, ਤੁਹਾਨੂੰ ਤਮਾਸ਼ਾ ਬਣਨਾ ਪੈਣਾ, ਤੁਹਾਨੂੰ ਆਪਣਾ ਤਮਾਸ਼ਾ ਦਿਖਾਉਣਾ ਪੈਣਾ। ਮਾਨ ਸਾਹਿਬ ਕਹਿੰਦੇ ਨਾ, ਗੁਰਦਾਸ ਮਾਨ ਜੀ, ਵੀ ਇੱਥੇ ਆਪਣਾ ਕੋਈ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ, ਇਸ ਕਰਕੇ ਇੱਥੇ ਕੁਝ ਨਹੀਂ ਹੁੰਦਾ। ਤਮਾਸ਼ੇ ਤੋਂ ਭਾਵ ਇਹ ਹੁੰਦਾ ਵੀ ਜਦ ਤੁਸੀਂ ਨੇ ਕੰਮ ਕਰਨਾ ਹੈ, ਆ ਤੁਹਾਡਾ ਚੈਨਲ ਇਹ ਖਬਰ ਦਿਖਾ ਰਿਹਾ ਹੈ, ਮੰਨ ਲਓ ਇਹ ਖਬਰ ਦਿਖਾਉਣ ਵਾਲੀ ਨਾ ਹੋਵੇ, ਇਹ ਖਬਰ ਸੈਂਸੇਸ਼ਨਲ ਹੋਵੇ, ਪਰ ਤੁਸੀਂ ਦਿਖਾਤੀ, ਆਵਾਜ਼ ਚੱਕਤੀ ਨਾ, 9 ਬਣ ਗਿਆ ਵੀ ਇਹ ਵੀਰ ਪਹੁੰਚਿਆ ਸੀ ਉੱਥੇ ਕਵਰ ਕਰਕੇ ਆਇਆ। ਸੋ ਇਸ ਕਰਕੇ ਆਵਾਜ਼ ਚੱਕਣੀ ਪੈਂਦੀ ਹੈ। ਆਵਾਜ਼ ਚੱਕਣ ਵਾਲੇ ਦਾ ਤਮਾਸ਼ਾ ਬਣਦਾ, ਉਹਦੀਆਂ ਪੱਗਾਂ ਵੀ ਲੈਂਦੀਆਂ ਨੇ, ਉਹ ਜੇਲ੍ਹਾਂ 'ਚ ਵੀ ਜਾਂਦਾ, ਪਰ ਉਹ ਚਮਕਦਾ। ਤੁਸੀਂ ਤਮਾਸ਼ੇ ਦੀ ਗੱਲ ਕਰੀ ਆ, ਕੌਮੀ ਇਨਸਾਫ ਮੋਰਚਾ ਵੀ ਲੱਗਿਆ ਹੋਇਆ। ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਤਮਾਸ਼ਾ ਬਣਾਇਆ ਗਿਆ। ਪਿਛਲੇ ਦਿਨਾਂ ਦੇ ਵਿੱਚ ਪੁਲਿਸ ਦੇ ਨਾਲ ਮੁੱਠਭੇੜ ਹੋਈ ਆ। ਬਿਲਕੁਲ ਜੀ, ਮੈਂ ਦਿੱਲੀ ਕਿਸਾਨ ਮੋਰਚੇ ਤੇ 8 ਵਾਰੀ ਸੰਬੋਧਨ ਕੀਤਾ ਸੀ। ਮੈਨੂੰ ਸਸਪੈਂਡ ਕੀਤਾ ਉਸ ਸਮੇਂ ਸਰਕਾਰਾਂ ਨੇ, ਕਾਂਗਰਸ ਸਰਕਾਰ ਨੇ ਪੰਜਾਬ ਦੀ ਨੇ। ਮੈਂ ਫੇਰ ਡਿਊਟੀ ਤੇ ਜੁਆਇਨ ਆ। ਮੈਂ ਮੋਰਚੇ ਤੇ ਹੀ ਬੋਲ ਕੇ ਆ। ਮੁਹਾਲੀ ਮੇਰਾ ਪਿੰਡ, ਉੱਥੋਂ 30 ਕਿਲੋਮੀਟਰ ਹੈ। ਪਰ ਮੈਂ ਚਾਹੁੰਦਾ ਵੀ ਟਕਰਾਅ ਨਹੀਂ ਸੀ ਕਰਨਾ ਚਾਹੀਦਾ। ਟਕਰਾਅ ਕਰਨ ਦੇ ਨਾਲ ਜਿਹੜੀ ਸਥਿਤੀ ਉਹ ਵਿਗੜਦੀ ਹੈ, ਮਸਲਾ ਹੈ ਜਿਹੜਾ ਉਹ ਫੋਕਸ ਤੋਂ ਹਟ ਜਾਂਦਾ ਹੈ। ਇਸ ਕਰਕੇ ਉਹ ਸ਼ਾਂਤਮਈ ਧਰਨਾ ਚੱਲਣ। ਜਗਤਾਰ ਸਿੰਘ ਹਵਾਰਾ ਜਥੇਦਾਰ ਜੀ ਦੀ ਚਿੱਠੀ ਵੀ ਆਈ ਹੈ ਜੇਲ੍ਹ 'ਚੋਂ ਵੀ ਟਕਰਾਵ ਨਾ ਕਰੇ, ਤੁਹਾਡੇ ਵਿੱਚ ਕੁਛ ਅਜਿਹੇ ਬੰਦੇ ਆਉਣਗੇ ਜਿਹੜੇ ਇਹਨੂੰ ਤਾਰ ਪੀਡੋ ਕਰਨਗੇ। ਮੈਨੂੰ ਲੱਗਦਾ ਉਹੀ ਗੱਲ ਕਿਤੇ ਨਾ ਕਿਤੇ ਹੁੰਦੀ ਹੈ। ਸ਼ਾਂਤਮਈ ਤਰੀਕੇ ਦੇ ਨਾਲ ਬੈਠਣ, ਦੋਏ ਸੜਕਾਂ ਨੇ ਜਿਹੜੀਆਂ YPS ਚੌਂਕ ਵਾਲੀਆਂ ਬੰਦ ਕਰ ਦੇਣ ਅਤੇ ਚੱਲਣ ਦਿਓ ਧਰਨਾ, ਕਿਉਂਕਿ ਸਮਰਥਨ ਪੰਜਾਬ 'ਚੋਂ ਮਿਲਣਾ ਸ਼ੁਰੂ ਹੋ ਗਿਆ। ਪਹਿਲਾਂ ਸੀ ਵੀ ਸ਼ਾਇਦ ਸਮਰਥਨ ਨਾ ਮਿਲੇ, ਲੇਕਿਨ ਹੁਣ ਤਾਂ ਟਰਾਲੀਆਂ ਤੁਰ ਪਈਆਂ ਪਿੰਡਾਂ 'ਚੋਂ। ਇਸ ਕਰਕੇ ਉਹਨਾਂ ਨੂੰ ਭੜਕਾਹਟ 'ਚ ਨਹੀਂ ਆਉਣਾ ਚਾਹੀਦਾ। ਮੇਰੀ ਇੱਥੋਂ ਅਪੀਲ ਹੈ ਵੀਰਾਂ ਨੂੰ ਵੀ ਅਜਿਹਾ ਨਾ ਕਰਨ। ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਸਫਲ ਹੋ ਜਾਊਗਾ। ਬੰਦੀ ਸਿੰਘ ਰਿਹਾ ਹੋਣਗੇ, ਬਿਕੋਜ਼ ਅਕੋਰਡਿੰਗ ਟੂ ਦੀ ਲਾਅ ਪ੍ਰਿਜ਼ਨ ਕਾਂਟ ਯੂ ਕੈਨ ਸੇ ਟੇਕ ਪੀਪਲ ਆਫਟਰ ਸਚ ਅ ਲੌਂਗ ਟਾਈਮ ਵੈਨ ਦੇ ਆਰ ਟੂ ਬੀ ਫ੍ਰੀ। ਪ੍ਰੋਫੈਸਰ ਸਾਹਿਬ, ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਜਿਹੜੀ ਉਥਲ ਪੁਥਲ ਆ, ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਅੱਗੇ ਬੈਂਸ ਸਾਹਿਬ ਕਾਫੀ ਚਰਚਾ ਦੇ ਵਿੱਚ ਰਹਿੰਦੇ ਸੀ, ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਬੋਲਦੇ ਰਹਿੰਦੇ ਸੀ, ਜਿਵੇਂ ਹੁਣ ਸੁਖਪਾਲ ਸਿੰਘ ਖਹਿਰਾ ਜੀ ਬੋਲਦੇ ਨੇ, ਪਰ ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ? ਨਹੀਂ, ਪੰਜਾਬ ਦੀ ਰਾਜਨੀਤੀ ਠੀਕ ਹੈ, ਬਿਲਕੁਲ ਸਕਾਰਾਤਮਕ ਰਹੀ ਹੈ। ਲੋਕਾਂ ਨੇ ਥੋੜੀ ਜਿਹੀ ਜ਼ਿਆਦਾ ਹਵਾ ਦੇ ਵਿੱਚ ਵੋਟਾਂ ਪਾਤੀਆਂ, ਹਵਾ ਬਹੁਤੀ ਬਣ ਗਈ। ਉਹਦੇ ਵਿੱਚ ਇਹ ਨਾ ਦੇਖਿਆ ਗਿਆ ਵੀ ਕੁਝ ਚੰਗੇ ਬੰਦੇ ਵੀ ਨੇ। ਖੈਰ ਇਹ 'ਚ ਕੋਈ ਸ਼ੱਕ ਨਹੀਂ, ਵੱਡੇ ਵੱਡੇ ਪਿੱਪਲ ਬਰੋਟੇ ਪੱਟੇ ਨੇ ਜਿਹੜੇ ਕਹਿੰਦੇ ਸੀ ਵੀ ਇਹ ਕਦੇ ਹਾਰਦੇ ਹੀ ਨਹੀਂ, ਇਹਨਾਂ ਦੀਆਂ ਸੀਟਾਂ ਸੇਫ ਨੇ। ਜੇ ਆਪਣੇ ਪੁੱਤਰ ਜਾਂ ਪੋਤਰੇ ਨੂੰ ਵੀ ਖੜਾ ਦੇਣ, ਉਹ ਵੀ ਜਿੱਤ ਜਾਊਗਾ, ਉਹ ਵੀ ਹਰਾਤੇ। ਖੈਰ ਹੋਇਆ ਤਾਂ ਇਹ, ਹਵਾ ਤਾਂ ਬਹੁਤ ਚੰਗੀ ਸੀ, ਪਰ ਉਹਦੇ ਵਿੱਚ 2 ਬੰਦਿਆਂ ਦੀ ਜਿਹੜੀ ਹਾਰ ਹੈ ਇਹ ਗਲਤ ਹੋ ਗਈ, ਕਿਉਂਕਿ ਇਹਨਾਂ ਨੇ ਹਮੇਸ਼ਾ ਜਿਹੜੀ ਆਵਾਜ਼ ਲੋਕਾਂ ਦੀ ਚੱਕੀ ਸੀ। ਲੁਧਿਆਣਾ ਗਵਾਹੀ ਭਰਦਾ, ਪੰਜਾਬ ਗਵਾਹੀ ਭਰਦਾ। ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਵੀ MLA ਨੂੰ ਵਿਧਾਨ ਸਭਾ ਦੇ ਵਿੱਚੋਂ ਇੰਨੀ ਬੁਰੀ ਤਰੀਕੇ ਨਾਲ ਕਹਿ ਲਓ ਵੀ ਖਿੱਚ ਕੇ ਘੜੀਸ ਕੇ ਬਾਹਰ ਜਾ ਕੇ ਸਿੱਟਿਆ ਹੋਵੇ ਜਿਵੇਂ ਬੈਂਸ ਸਾਹਿਬ ਨਾਲ ਕੀਤਾ। ਸੋ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜੀ ਰਾਜਨੀਤੀ ਉਹ ਕਰਨੀ ਚਾਹੀਦੀ ਹੈ। ਹੁਣ ਇਹਨਾਂ ਦੇ ਆਉਣ ਦੇ ਨਾਲ ਜਿਹੜਾ ਰਾਜਨੀਤਿਕ ਦ੍ਰਿਸ਼ ਹੈ, ਠੀਕ ਹੈ, ਵੋਟਾਂ ਤਾਂ ਹੁਣ 27 'ਚ ਪੈਣੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ। ਖੈਰ ਅੱਗੇ 24 ਦੀ ਇਲੈਕਸ਼ਨ ਆ ਗਈ। ਰਾਜਨੀਤਿਕ ਸਮੀਕਰਨ ਜਿਹੜੇ ਪੰਜਾਬ ਦੇ ਵਿੱਚ ਉਹ ਬਦਲਣਗੇ। ਜਲੰਧਰ ਦੀ ਜਿਹੜੀ ਸੀਟ ਹੈ ਬਾਈ ਇਲੈਕਸ਼ਨ MP ਦੀ, ਉਹ ਵੀ ਕਾਫੀ ਕੁਝ ਤੈਅ ਕਰੂਗੀ। ਬੈਂਸ ਸਾਹਿਬ ਨਾਲ ਹੋਈ ਆ ਮੁਲਾਕਾਤ, ਕੋਈ ਗੱਲਬਾਤ ਹੋਈ ਆ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਆ ਉਸ ਨੂੰ ਲੈ ਕੇ?
ਬਿਲਕੁਲ ਜੀ, ਕਈ ਮੀਟਿੰਗਸ ਅਸੀਂ ਕਰਕੇ ਗਏ ਆ। ਵਿਸ਼ੇਸ਼ ਜਲੰਧਰ ਵਾਲੇ ਭਰਾਵਾਂ ਨੇ ਵੀ ਇੱਕ ਦਿਨ ਡਿਊਟੀ ਲਈ, ਫਗਵਾੜੇ ਵਾਲਿਆਂ ਨੇ ਕਹਿੰਦੇ ਜਾ ਕੇ ਯਾਰ ਕੋਈ ਸੁਨੇਹਾ ਬੈਂਸ ਸਾਹਿਬ ਨੂੰ ਕਹਿ ਕੇ ਵੀ ਆ ਤੇ ਗੱਲ ਸੁਣ ਕੇ ਵੀ ਆ। ਖੈਰ ਇਹ ਅੰਦਰ ਦੀ ਰਣਨੀਤੀ ਆ, ਮੀਡੀਆ ਦੇ ਸਾਹਮਣੇ ਐਕਸਪੋਜ਼ ਨਹੀਂ ਕਰ ਸਕਦੇ। ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਕਿਉਂਕਿ ਮੀਡੀਆ ਅੱਜ ਇੱਥੇ ਅਸੀਂ ਦੇਖਿਆ ਕਾਫੀ ਪਹੁੰਚਿਆ ਮੀਡੀਆ ਵੀ, ਪਰ ਮੀਡੀਆ ਦੀ ਭੂਮਿਕਾ ਕੀ ਦੇਖਦੇ ਨਹੀਂ, ਹੋ? ਬਹੁਤ ਵਧੀਆ ਭੂਮਿਕਾ ਬਾਈ ਜੀ। ਕਈ ਵਾਰ ਨਾ ਗੁੱਸੇ 'ਚ ਕਹਿ ਹੋ ਜਾਂਦਾ ਹੈ। ਕਈ ਚੈਨਲਸ ਸਾਡੇ ਅਜਿਹੇ ਨੇ, YouTube ਵਾਲੇ ਤਾਂ ਘੱਟ ਨੇ। ਖੈਰ ਮੈਂ ਤਾਂ ਪੱਤਰਕਾਰ ਵੀ ਹਾਂ, ਮੈਂ ਵਕੀਲ ਵੀ ਹਾਂ, ਮੈਂ ਪ੍ਰੋਫੈਸਰ ਵੀ ਹਾਂ, ਮੈਂ ਐਜੂਕੇਸ਼ਨਿਸਟ ਵੀ ਹਾਂ, ਮੈਂ ਪੋਲਿਟੀ ਸਭ ਕੁਝ ਕਰਦਾ। ਹੁਣ ਮਸਲਾ ਕੀ ਹੈ, ਜੇ ਲੋਕਾਂ ਨੇ ਫੇਸਬੁੱਕ ਕਿਉਂ ਵਰਤਿਆ, ਕਿਉਂ YouTube ਤੇ ਚੈਨਲ ਬਣਾਏ ਆਪਣੇ ਆਪਣੇ, ਜਦੋਂ ਮੀਡੀਆ ਨੇ ਆਪਣੀ ਭੂਮਿਕਾ ਨਿਭਾਉਣੀ ਛੱਡਤੀ। ਹੁਣ ਜੇ ਕੋਈ ਇਹ ਖਬਰ ਲਾਉਣ ਤੋਂ ਪਹਿਲਾਂ ਕਿਸੇ ਪੱਤਰਕਾਰ ਵੀਰ ਨੂੰ ਕੋਈ ਸਿਫਾਰਿਸ਼ ਭੇਜਦਾ ਵੀ ਆ ਚੱਕ ਪੈਸੇ ਦਿਖਾਈ ਨਾ ਯਾਰ, ਖਬਰ ਤਾਂ ਬਹੁਤ ਘੈਂਟ ਹੈ, ਵੀ ਕਿਤੇ ਸਾਡੇ ਤੇ ਹਾਵੀ ਨਾ ਹੋ ਜਾਵੇ। ਕਿਉਂਕਿ ਕੱਲ ਦੀ ਗੱਲ ਹੈ, ਮੈਂ ਬਰਜਿੰਦਰ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਵਾਲੇ ਨੇ, ਮੈਂ ਉਹਨਾਂ ਨੂੰ ਇੱਕ ਪੋਸਟ ਪਾਈ ਹੈ, ਇੱਕ ਪੱਤਰਕਾਰ ਦੇ ਖਿਲਾਫ ਪਾਈ ਹੈ, ਜਿਨੇ ਇਹ ਖਬਰਾਂ ਲਾਉਣੀਆਂ ਵੀ ਬੰਦ ਕਰਤੀਆਂ ਸਾਡੀਆਂ, ਵੀ ਪਿੰਡ 'ਚ ਟਰੱਕ ਵੜਿਆ, ਤਾਰਾਂ ਟੁੱਟੀਆਂ ਬਿਜਲੀ ਵਾਲੀਆਂ, ਲੋਕ ਨਿਰਾਸ਼। ਮੇਰੇ ਨਾਲ 50 ਬੰਦੇ ਖੜੇ ਨੇ, ਆਹ ਖਬਰ ਵੀ ਨਹੀਂ ਲਾਈ, ਆਹ ਖਬਰ ਵੀ ਨਹੀਂ ਲਾਈ ਵੀ ਆ ਪਿੰਡ ਦੀ ਸੜਕਾਂ PWD ਵਾਲਾ ਐਕਸੀਡੈਂਟ ਪਹਿਲਾਂ ਪਟਾਕੇ ਗਿਆ, ਹੁਣ ਬਣਵਾਉਂਦਾ ਨਹੀਂ, ਲੋਕ ਨਿਰਾਸ਼ ਨੇ, ਦੁਖੀ ਨੇ, ਆ ਖੜੇ ਨੇ 50 ਬੰਦੇ, ਉਹ ਵੀ ਨਹੀਂ ਲਾਈ। ਫਿਰ ਮੈਂ ਉਹਨਾਂ ਨੂੰ ਚਿੱਠੀ ਪਾਈ। ਖੈਰ ਬਰਜਿੰਦਰ ਸਿੰਘ ਹਮਦਰਦ ਦਾ ਧੰਨਵਾਦ, ਜਿਨ੍ਹਾਂ ਨੇ ਫੌਰਨ ਐਕਸ਼ਨ ਲੈ ਕੇ ਉਹ ਪੱਤਰਕਾਰ ਨੂੰ ਖਿੱਚਿਆ, ਅਤੇ ਉਹਦਾ ਫਿਰ ਮੈਨੂੰ ਫੋਨ ਆ ਗਿਆ, ਕਹਿੰਦਾ ਮੈਂ ਕਿਹੜੀ ਖਬਰ ਨਹੀਂ ਲਾਈ, ਮੈਂ ਹਾਂ ਨਹੀਂ ਲਾਈਆਂ 3। ਫਿਰ ਉਹ ਥੋੜਾ ਠੰਡਾ ਹੋਇਆ। ਸਾਨੂੰ ਜਿਹੜੀ ਇਹ ਜਰਨਲਿਜ਼ਮ ਹੈ, ਸਾਡਾ ਪੱਤਰਕਾਰੀ ਦਾ ਜਿਹੜਾ ਕਹਿ ਲਓ ਵੀ ਤੁਸੀਂ ਜੋ ਚੱਲ ਰਿਹਾ ਕੰਮ, ਇਹਨੂੰ ਬਹੁਤ ਜ਼ਿਆਦਾ ਪਾਰਦਰਸ਼ੀ ਹੋ ਕੇ ਨਿਭਾਉਣਾ ਪੈਣਾ। 3 ਚੀਜ਼ਾਂ ਜੇਕਰ ਸਹੀ ਹੋ ਜਾਣ, ਪੋਲਿਟਿਕਸ, ਮੀਡੀਆ ਐਂਡ ਦਿਸ ਯੂ ਕੈਨ ਸੇ ਜੁਡੀਸ਼ਰੀ, ਮੈਂ ਕਹਿੰਦਾ ਇੱਥੇ ਗਲਤ ਕੰਮ ਹੋ ਹੀ ਨਹੀਂ ਸਕਦਾ। ਪ੍ਰੋਫੈਸਰ ਸਾਹਿਬ, ਲਾਸਟ ਦੇ ਵਿੱਚ ਪੁੱਛਦੇ ਹਾਂ ਕਿ ਬੈਂਸ ਸਾਹਿਬ ਕਦੋਂ ਤੱਕ ਬਾਹਰ ਆ ਰਹੇ ਨੇ, ਕਿੰਨਾ ਕੁ ਸਮਾਂ ਲੱਗ ਜੂ ਹੋਰ? ਦੇਖੋ, ਸਮਾਂ 12 ਵਜੇ ਦਾ ਸੀ, ਲੇਕਿਨ ਹੁਣ ਜਿਹੜੀ ਇੱਥੇ ਇੰਟੀਮੇਸ਼ਨ ਮਿਲੀ ਹੈ ਉਹ ਤਕਰੀਬਨ 12:30 ਤਾਂ ਹੋ ਗਏ, 1-1:30 ਵਜੇ ਦੇ ਕਰੀਬ ਬਾਹਰ ਆਉਣਗੇ। ਅਤੇ ਜਦੋਂ ਵੀ ਉਹ ਆਉਂਦੇ ਨੇ ਪਤਾ ਲੱਗ ਹੀ ਜਾਣਾ, ਤੁਸੀਂ ਇੱਥੇ ਹਾਜ਼ਰ ਹੋ, ਸਾਰਿਆਂ ਨੇ ਭਰਵਾਂ ਸਵਾਗਤ ਕਰਨਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਾਂਗੇ। ਤਦ ਤੱਕ ਦੇ ਲਈ ਅਸੀਂ ਤੁਹਾਨੂੰ ਇੰਡੋਜ਼ TV ਤੇ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ। ਇੱਧਰਲੇ ਪਾਸੇ ਜੇਲ੍ਹ ਦੀ ਤਸਵੀਰ ਇੱਕ ਵਾਰ ਫੇਰ ਦਿਖਾ ਦਿੱਤੀ ਜਾਵੇ। ਇਹ ਜੇਲ੍ਹ ਦੀ ਤਸਵੀਰ ਆ। ਇਹਨਾਂ ਜੇਲ੍ਹਾਂ ਦੇ ਵਿੱਚ ਕਈ ਮਾਵਾਂ ਦੇ ਪੁੱਤ ਅਜਿਹੇ ਬੰਦ ਨੇ ਜਿਨ੍ਹਾਂ ਦਾ ਕਈ ਵਾਰ ਕੋਈ ਕਸੂਰ ਨਹੀਂ ਹੁੰਦਾ ਤੇ ਨੱਕੇ ਫੜੇ ਜਾਂਦੇ ਨੇ, ਪਰ ਇਹ ਜੇਲ੍ਹਾਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਮੇਂ-ਸਮੇਂ ਤੇ ਜਿਹੜੀਆਂ ਕਿ ਸਾਂਝੀਆਂ ਕਰਦੇ ਰਹਿੰਦੇ ਆ। ਇਸ ਵਕਤ ਦੀ ਇਹ ਜਿਹੜੀ ਤਸਵੀਰ ਆ ਅਸੀਂ ਚੀਮਾ ਤੋਂ ਤੁਹਾਨੂੰ ਦਿਖਾ ਰਹੇ ਹਾਂ, ਚੀਮਾ ਦੀ ਜੇਲ੍ਹ ਤੋਂ ਦਿਖਾ ਰਹੇ ਹਾਂ, ਜਿਹੜੀ ਕਿ ਕਾਫੀ ਮਸ਼ਹੂਰ ਜੇਲ੍ਹ ਆ ਗਈ ਚੀਮਾ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਜਦੋਂ ਹੀ ਸਿਮਰਜੀਤ ਸਿੰਘ ਬੈਂਸ ਬਾਹਰ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਜੇਲ੍ਹ ਦੇ ਸਾਹਮਣੇ ਖੜੇ ਹਾਂ, ਤਾਂ ਇਸ ਜੇਲ੍ਹ ਦੇ ਸਾਹਮਣੇ ਖੜਨ ਦਾ ਇੱਕ ਮਤਲਬ ਆ, ਤੁਸੀਂ ਦੇਖ ਸਕਦੇ ਹੋ। ਪਹਿਲਾਂ ਤਸਵੀਰਾਂ ਦਿਖਾਈਆਂ ਜਾਣ ਕੁਲਦੀਪ, ਇਹ ਤਸਵੀਰਾਂ ਨੇ ਚੀਮਾ ਜੇਲ੍ਹ ਦੀਆਂ। ਤਾਂ ਇਹ ਜੇਲ੍ਹ ਆ ਜਿਹੜੀ ਕਾਫੀ ਮਸ਼ਹੂਰ ਜੇਲ੍ਹ ਆ ਬਰਨਾਲੇ ਜ਼ਿਲ੍ਹੇ ਦੀ। ਤਾਂ ਅਸੀਂ ਇੱਥੋਂ ਦੀਆਂ ਜੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਥੇ ਜੇਕਰ ਅਸੀਂ ਖੜੇ ਹਾਂ ਤਾਂ ਖੜਨ ਦਾ ਇੱਕ ਕਾਰਨ ਇਹ ਆ ਕਿ ਇੱਥੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਿਹੜੇ ਕਿ ਉਹ ਬਾਹਰ ਆ ਰਹੇ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ, ਜਿਹੜੇ ਕਿ ਜੇਲ੍ਹ ਦੇ ਵਿੱਚ ਰਹਿੰਦੇ ਨੇ। ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਨੇ ਸਮਰਥਕਾਂ ਦੇ ਵੱਲੋਂ ਪਹੁੰਚਿਆ ਜਾ ਰਿਹਾ, ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਵਾਂਗੇ ਅੱਜ। ਇਹ ਤੁਸੀਂ ਦੇਖ ਸਕਦੇ ਹੋ, ਸਮਰਥਕ ਖੜੇ ਨੇ ਸਿਮਰਜੀਤ ਸਿੰਘ ਬੈਂਸ ਦੇ, ਲੋਕ ਇਨਸਾਫ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ। ਸਿਮਰਜੀਤ ਸਿੰਘ ਬੈਂਸ ਕਾਫੀ ਮੁੱਦਿਆਂ ਦੇ ਉੱਪਰ ਗੱਲ ਕਰਦੇ ਰਹਿੰਦੇ ਨੇ, ਲਗਾਤਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਸਿਮਰਜੀਤ ਸਿੰਘ ਬੈਂਸ। ਤਾਂ ਕਾਰਨ ਕੀ ਸੀਗਾ ਜੇਲ੍ਹ ਦੇ ਵਿੱਚ ਜਾਣ ਦਾ, ਉਹ ਵੀ ਅਸੀਂ ਤੁਹਾਨੂੰ ਦੱਸਾਂਗੇ। ਪਹਿਲਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਸਾਡੇ ਨਾਲ ਉਹਨਾਂ ਦੇ ਸਮਰਥਕ ਮੌਜੂਦ ਨੇ। ਪਹਿਲਾਂ ਸਵਾਗਤ ਹੈ ਜੀ ਸਾਰਿਆਂ ਦਾ। ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਸਿਮਰਜੀਤ ਸਿੰਘ ਬੈਂਸ ਕਾਫੀ ਲੰਮੇ ਸਮੇਂ ਤੋਂ ਬਾਅਦ ਬਾਹਰ ਆ ਰਹੇ ਨੇ, ਖੁਸ਼ੀ ਕਿੰਨੀ ਕਾ, ਉਤਸ਼ਾਹ ਕਿੰਨਾ ਕਾ? ਬੜੀ ਖੁਸ਼ੀ ਹੈ ਜੀ, ਬਹੁਤ ਉਤਸ਼ਾਹ। ਗੱਡੀਆਂ ਲਾਈਨਾਂ ਲੱਗੀ ਆ ਰਹੀ ਆ ਲੁਧਿਆਣੇ ਤੋਂ, ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੱਡੀਆਂ ਆਉਣਗੀਆਂ, ਤੇ ਬੜੇ ਸਮਰਥਕ ਆ ਰਹੇ ਨੇ, ਤੇ ਖੁਸ਼ੀ ਜਾਵਾਂਗੇ। ਵਿਆਹ ਵਰਗਾ ਮਾਹੌਲ ਆ। ਪੰਜਾਬ ਦਾ ਮਾਹੌਲ, ਪੰਜਾਬ ਦੀ ਸਿਆਸਤ ਦਾ ਮਾਹੌਲ ਕੁਝ ਹੋਰ ਆ। ਸਿਮਰਜੀਤ ਸਿੰਘ ਬੈਂਸ ਅੰਦਰ ਨੇ, ਲਗਾਤਾਰ ਮੁੱਦਿਆਂ ਦੇ ਉੱਪਰ ਗੱਲ ਕਰਨ ਵਾਲੇ ਵਿਧਾਇਕ, ਸਾਬਕਾ ਵਿਧਾਇਕ ਅੰਦਰ ਨੇ, ਪਰ ਅੱਜ ਜਿਹੜੀ ਕਿ ਗੱਲਬਾਤ ਆ ਉਹ ਕੁਝ ਹੋਰ ਹੋਣ ਜਾ ਰਹੀ ਆ। ਹਾਂਜੀ ਹਾਂ, ਬਦਲੂਗੀ। ਦੇਖੋ, ਆਉਣ ਦਿਓ ਬਾਹਰ, ਸਭ ਕੁਝ ਉਹੀ ਕੁਝ ਹੋ ਜਾਣਾ ਜੋ ਕਿ ਪਹਿਲਾਂ ਸੀ, ਸਭ ਕੁਝ ਵਧੀਆ ਬਣ ਜਾਣਾ, ਚਿੰਤਾ ਨਾ ਕਰੋ। ਤੇ ਇਹ ਤਾਂ ਹੁੰਦਾ ਹੀ ਰਹਿੰਦੇ ਨੇ, ਪਾਰਟੀਆਂ ਦੇ ਕੰਮ ਹੁੰਦੇ ਨੇ, ਧੱਕੇਸ਼ਾਹੀ ਕਰਨੀ। ਤੇ ਬਾਕੀ ਕੋਈ ਨਹੀਂ, ਸੱਚ ਦਾ ਸੱਚ ਸਾਹਮਣੇ ਆ ਜਾਊਗਾ, ਤੁਹਾਡੇ ਆ ਹੀ ਗਿਆ। ਇਹ ਤੋਂ ਹੁਣ ਕੋਈ ਕਸਰ ਤਾਂ ਰਹਿ ਨਹੀਂ ਗਈ। ਲੱਗਦਾ ਵੀ ਧੱਕੇਸ਼ਾਹੀ ਹੋਈ ਆ ਸਿਮਰਜੀਤ ਬੈਂਸ ਦੇ ਨਾਲ? ਬਿਲਕੁਲ ਹੋਈ ਹੈ ਜੀ, ਬਿਲਕੁਲ ਹੋਈ ਹੈ, ਬਿਲਕੁਲ ਧੱਕੇਸ਼ਾਹੀ ਹੋਈ ਹੈ। ਬਾਕੀ ਦੇਖੋ, ਹੁਣ ਸਾਰੇ ਦੇਖੋ ਖੜੇ ਹੀ ਨੇ, ਪਤਾ ਸਭ ਨੂੰ। ਕਿਹੜਾ ਹਲਕਾ ਜੀ ਤੁਹਾਡਾ ਵੀ ਲੁਧਿਆਣੇ ਤੋਂ ਆਏ ਹੋ ਕਿ ਇੱਥੋਂ ਹੀ ਹੋ ਕਿਤੋਂ? ਲੁਧਿਆਣੇ ਤੋਂ ਜੀ। ਮੈਂ ਪ੍ਰੇਮ ਸਿੰਘ
ਐਥਲੈਟਿਕਸ ਕੋਚ ਲੁਧਿਆਣੇ ਤੋਂ ਆਏ ਹਾਂ। ਬੈਂਸ ਸਾਹਿਬ ਸਾਡੇ ਸਾਰੇ ਟੂਰਨਾਮੈਂਟਾਂ ਤੇ ਜਿੱਥੇ ਵੀ ਕੋਈ ਫੰਕਸ਼ਨ ਹੁੰਦਾ ਅਸੀਂ ਬਹੁਤ ਵਧੀਆ ਸਾਥ ਦਿੰਦੇ ਰਹੇ ਹਾਂ ਤੇ ਉਹਨਾਂ ਦੇ ਨਾਲ ਸਾਡੀਆਂ ਸਾਰੀਆਂ ਐਸੋਸੀਏਸ਼ਨਾਂ ਬਹੁਤ ਵਧੀਆ ਢੰਗ ਨਾਲ ਜੁੜੀਆਂ ਹੋਈਆਂ ਹਨ। ਨਹੀਂ ਘਾਟ ਰੜਕਦੀ ਆ ਸਿਮਰਜੀਤ ਸਿੰਘ ਬੈਂਸ ਦੀ ਅੰਦਰ ਰਹੇ ਨੇ, ਘਾਟ ਰੜਕਦੀ ਰਹੀ ਆ, ਕਿੰਨੀ ਕੁ ਰੜਕਦੀ ਰਹੀ ਆ? ਇਹਨਾਂ ਦੀ ਅੰਦਰ ਜਾਣ ਤੋਂ ਬਾਅਦ ਸਾਡੇ ਸਾਰੀਆਂ ਐਸੋਸੀਏਸ਼ਨ ਨੂੰ ਬਹੁਤ ਘਾਟ ਮਹਿਸੂਸ ਹੋਈ ਤੇ ਹਮੇਸ਼ਾ ਹੀ ਅਸੀਂ ਇਹੀ ਦੇਖਦੇ ਸੀ ਇਹ ਜਲਦੀ ਤੋਂ ਜਲਦੀ ਬਾਹਰ ਆਉਣ। ਅੱਜ ਉਹ ਟਾਈਮ ਆ ਗਿਆ ਹੈ ਤੇ ਇਸ ਟਾਈਮ ਨੂੰ ਦੇਖਦੇ ਹੋਏ ਅਸੀਂ ਲੁਧਿਆਣੇ ਤੋਂ ਸਾਰੇ ਇੱਥੇ ਪਹੁੰਚੇ ਹਾਂ। ਅਸੀਂ ਸਾਥੀ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਪਹੁੰਚੇ ਨੇ ਲੁਧਿਆਣੇ ਤੋਂ ਉਹਨਾਂ ਦੇ ਸਮਰਥਕ ਪਹੁੰਚੇ ਨੇ। ਤਾਂ ਇਹ ਜੇਲ੍ਹ ਦੀਆਂ ਤਸਵੀਰਾਂ ਨੇ, ਅਸੀਂ ਜੇਲ੍ਹ ਦੇ ਗੇਟ ਦੇ ਬਾਹਰ ਖੜੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤੁਹਾਨੂੰ ਥੋੜ੍ਹੇ ਮਹੀਨੇ ਪਹਿਲਾਂ ਇੱਕ ਤਸਵੀਰ ਦਿਖਾਈ ਸੀ, ਬਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਤੋਂ ਬਾਹਰ ਆਉਂਦੇ ਨੇ ਤਾਂ ਲਗਾਤਾਰ ਸਿਆਸੀ ਲੀਡਰਾਂ ਦਾ ਇੱਕ ਟਾਈਮ ਇਹ ਸੀਗਾ ਕਿ ਜੇਲ੍ਹਾਂ ਦੇ ਵਿੱਚ ਜਾਣਾ ਬਣਿਆ ਰਿਹਾ ਤੇ ਹੁਣ ਜੇਲ੍ਹਾਂ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਹੋ ਰਹੀਆਂ ਨੇ। ਕੁਝ ਦਿਨਾਂ ਦੇ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਨਵਜੋਤ ਸਿੱਧੂ ਜਿਹੜੇ ਕਿ ਪਟਿਆਲਾ ਜੇਲ੍ਹ ਦੇ ਵਿੱਚ ਨੇ, ਕਾਂਗਰਸ ਦੇ ਆਗੂ ਨੇ, ਉਹ ਵੀ ਬਾਹਰ ਆ ਰਹੇ ਨੇ। ਕੁਝ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਜਿਹੜੇ ਕਿ ਕਾਂਗਰਸ ਦੇ ਆਗੂ ਨੇ ਉਹ ਵੀ ਬਾਹਰ ਆ ਰਹੇ ਨੇ, ਇਹ ਵੀ ਦੱਸਿਆ ਜਾ ਰਿਹਾ। ਤਾਂ ਅਸੀਂ ਇੱਥੇ ਸਮਰਥਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰਾਂਗੇ। ਬਾਬਾ ਲੈਟਰ ਬਾਕਸ ਹੱਥ 'ਚ ਫੜਿਆ ਹਾਂਜੀ ਹੈ, ਇਹ ਸਾਡਾ ਚੋਣ ਨਿਸ਼ਾਨ ਆ। ਹਾਂ ਜੋ ਸਾਨੂੰ ਭੀਮ ਰਾਓ ਡਾਕਟਰ ਬਾਰਕਰ ਨੇ ਦਿੱਤੀਆਂ ਵਾ ਉਹ ਵਾ, ਠੀਕ ਹੈ ਨਾ। ਡਟ ਕੇ ਮੁਕਾਬਲਾ ਕਰਾਂਗੇ ਵਿਰੋਧੀ ਜਿਹੜੇ ਸਾਡੇ ਆ, ਉਹਨਾਂ ਨਾਲ ਵਿਰੋਧੀਆਂ ਨਾਲ ਡਟ ਕੇ ਮੁਕਾਬਲਾ ਕਰਾਂਗੇ ਕਿਉਂਕਿ ਵੋਟ ਦਾ, ਠੀਕ ਹੈ ਨਾ, ਵੋਟ ਦਾ ਰਾਜ ਆ। ਲੋਕਾਂ ਨੂੰ ਲਾਭਬੰਦ ਕਰਾਂਗੇ ਜਾ ਕੇ ਤੇ ਬਹਿਸ ਨੂੰ ਅੱਗੇ ਲੈ ਕੇ ਆਵਾਂਗੇ। ਬਸ ਇੰਨਾ ਹੀ ਬੋਲਿਆ। ਲੱਗਦਾ ਵੀ ਆ ਜਾਣਗੇ ਬੈਂਸ ਸਾਹਿਬ ਅੱਗੇ, ਕਿਉਂਕਿ ਇਮਾਨਦਾਰੀ ਦਾ ਬਿਗਲ ਵੱਜਾ ਹੋਇਆ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਇਮਾਨਦਾਰ ਹਾਂ। ਉਹਨਾਂ ਦਾ ਤਾਂ ਪਤਾ ਲੱਗ ਹੀ ਗਿਆ ਕੀ ਕੁਝ ਆ। ਹਾਂ ਉਹਨਾਂ ਤਿਲਾਂ 'ਚ ਤੇਲ ਨਹੀਂ ਹਾਂ ਤੇ ਟਿੰਡਿਆਂ 'ਚ ਕਪਾਹ ਨਹੀਂ। ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ। ਮੱਝ ਵੀ ਕਿ ਘੋੜੀ ਲਈ ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ ਲੋਕਾਂ ਨੂੰ। ਲੋਕ ਤੇ ਰੋਣ ਡਏ ਆ। ਹੁਣ ਕਿਹੜੀ ਮੱਝ ਸੀ ਤੇ ਕਿਹੜੀ ਘੋੜੀ ਆ, ਤੁਸੀਂ ਦੱਸੋ ਹੁਣ ਇਹਦੇ ਵਿੱਚੋਂ ਕਿਹੜੀ ਮੱਝ ਲੱਗਦੀ ਸੀ? ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚੋਂ ਕਿਹੜੀ ਮੱਝ ਲੱਗਦੀ ਜਿਹੜੀ ਦੁੱਧ ਦਿੰਦੀ ਸੀ? ਉਹ ਤਾਂ ਸਾਰੀਆਂ ਹੀ ਇਹੋ ਹੀ ਲਿੱਦ ਵਾਲੀਆਂ ਹੀ ਮੋਕ ਮਾਰ ਗਈਆਂ ਵਾ। ਇਹ ਵੀ ਮੋਕ ਮਾਰ ਗਈ ਆ। ਹੁਣ ਇੱਕੋ ਇੱਕ ਇਮਾਨਦਾਰ ਲੀਡਰ ਆ ਪੰਜਾਬ 'ਚ, ਸਿਮਰਜੀਤ ਬੈਂਸ ਜੀ। ਤੇ ਸਾਡੇ ਬੱਚੇ ਰਾਤ ਦੇ ਆਖਣ ਦੇ ਸੀ ਡੈਡੀ ਤੂੰ ਰਜਾਈ ਲੈ ਲਾ ਤੇ ਬਹਿ ਜਾ ਕੇ। ਤੇ ਮੈਂ ਬੈਠਾ ਹਾਂ ਆਣ ਕੇ। ਰਾਤ ਹੀ ਆ ਗਏ ਸੀ ਇੱਥੇ? ਕਿੰਨੇ ਕੁ ਵਜੇ ਆ ਗਏ ਸੀ? ਮੈਂ ਤੜਕੇ ਆ ਗਿਆ ਇੱਥੇ, ਠੀਕ ਹੈ ਨਾ। ਤੜਕੇ ਆ ਗਿਆ ਮੈਂ ਬੱਸ ਤੇ ਬਹਿ ਕੇ ਕਿ ਬੈਂਸ ਸਾਹਿਬ ਨੇ ਬਾਹਰ ਆਉਣਾ ਤੇ ਹੁਣ ਅਸੀਂ ਮੁੱਛ ਨੂੰ ਅੱਟ ਚਾੜਦੇ ਆ। ਰੰਗ ਸਾਡੇ ਲਾ ਲਿਆ ਜਿੰਨੇ ਵੀ ਵਰਕਰ ਆਏ ਆ ਕਿ ਸਾਡੇ ਲੀਡਰ ਸਾਹਿਬ ਬਾਹਰ ਆ ਗਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਖੁਸ਼ੀ ਆ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਾਡੇ ਨਾਲ ਪ੍ਰੋਫੈਸਰ ਸਾਹਿਬ ਵੀ ਮੌਜੂਦ ਨੇ ਤਾਂ ਅਸੀਂ ਉਹਨਾਂ ਦੇ ਨਾਲ ਵੀ ਆਇਓ ਜੀ। ਪ੍ਰੋਫੈਸਰ ਸਾਹਿਬ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਇੰਡੋ ਟੀਵੀ ਦਾ ਜਿਹੜਾ ਵਿਦਆਊਟ ਐਨੀ ਯੂ ਕੈਨ ਸੇ ਪਾਰਸ਼ੀਅਲਿਟੀ ਨਿਊਜ਼ ਦਿਖਾ ਰਿਹਾ, ਬਹੁਤ ਵੱਡੀ ਗੱਲ ਹੈ। ਨਹੀਂ ਅਕਸਰ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਾਂ ਸੱਤਾਧਾਰੀ ਪਾਰਟੀ ਉਹਨਾਂ ਵੱਲ ਮੀਡੀਆ ਦਾ ਝੁਕਾਅ ਹੁੰਦਾ। ਬਹੁਤ ਧੰਨਵਾਦ ਬਾਈ ਜੀ। ਹਾਂਜੀ ਪ੍ਰੋਫੈਸਰ ਸਾਹਿਬ ਕੀ ਲੱਗਦਾ, ਥੋੜਾ ਇੱਧਰ ਨੂੰ ਹੋ ਜਾਈਏ, ਗੱਡੀ ਨੂੰ ਲੰਘ ਜਾਣ ਦਿਓ, ਥੋੜਾ ਇੱਧਰ ਨੂੰ ਹੋ ਜਾਈਏ। ਕੀ ਲੱਗਦਾ ਗਾ ਜਿਹੜਾ ਕਿ ਇੱਕ ਆਵਾਜ਼ ਆ ਉਸ ਨੂੰ ਦੱਬਿਆ ਗਿਆ ਸੀ ਕਿਤੇ ਨਾ ਕਿਤੇ ਜਾ ਕੇ, ਅੱਜ ਫੇਰ ਆਵਾਜ਼ ਜਿਹੜੀ ਕਿ ਬੁਲੰਦ ਹੋਣ ਜਾਣ ਡਈ ਆ? ਬਿਲਕੁਲ ਹੁੰਦਾ ਹੀ ਇਸ ਮੁਲਕ ਦੇ ਵਿੱਚ ਇਹੀ ਕੁਛ ਹੈ। ਕਹਿਣ ਨੂੰ ਡੈਮੋਕ੍ਰੇਸੀ ਹੈ, ਲੇਕਿਨ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਬੰਦਾ ਆਪਣੀ ਆਵਾਜ਼ ਚੱਕਦਾ ਹੈ, ਜਿਹੜਾ ਆਪਣੀ ਆਵਾਜ਼ ਨੂੰ ਬੁਲੰਦ ਕਰਦਾ, ਆਪਣੀ ਨਹੀਂ ਲੋਕਾਂ ਦੀ ਆਵਾਜ਼ ਨੂੰ, ਮੁੱਦਿਆਂ ਦੀ ਆਵਾਜ਼ ਨੂੰ, ਪੰਜਾਬ ਦੀ ਆਵਾਜ਼ ਨੂੰ, ਸਟੇਟ ਦੀ ਆਵਾਜ਼ ਨੂੰ, ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੱਥਕੰਡੇ ਕਈ ਤਰ੍ਹਾਂ ਦੇ ਹੁੰਦੇ ਨੇ, ਕਈ ਡਾਇਰੈਕਟਲੀ ਹੁੰਦੇ ਨੇ ਅਤੇ ਕਈ ਇਨਡਾਇਰੈਕਟਲੀ ਹੁੰਦੇ ਨੇ। ਇਹ ਇਨਡਾਇਰੈਕਟਲੀ ਸੀ। ਖੈਰ ਅੱਜ ਉਹਨਾਂ ਨੇ 8 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣਾ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਅਧਿਆਇਕ ਚੈਪਟਰ ਸ਼ੁਰੂ ਹੋਣਾ। ਚੈਲੰਜਿੰਗ ਪੋਲਿਟਿਕਸ ਹੈ ਜਿਹੜੀ, ਧਿਆਨ ਦੇਣਾ, ਟਕਰਾਅ ਵਾਲੀ ਨਹੀਂ, ਚੈਲੰਜਿੰਗ ਹੁੰਦੀ ਹੈ ਵੀ ਇੱਕ ਬੰਦੇ ਨੇ ਵਧੀਆ ਕੰਮ ਕੀਤਾ, ਦੂਜਾ ਉਹਨੂੰ ਕਹਿੰਦਾ ਵੀ ਤੇਰੇ ਵਧੀਆ ਕੰਮ ਦੇ ਵਿੱਚ ਵੀ ਕੋਈ ਖੋਟ ਹੈ। ਲੱਭਣ ਵਾਲੇ ਬੰਦੇ ਨੇ ਜਿਹੜੇ ਅੰਦਰ ਬੈਠੇ ਨੇ ਥੋੜੀ ਦੇਰ ਬਾਹਰ ਆਉਣਗੇ, ਕਿਉਂਕਿ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤੇ ਲੋਕਾਂ ਨੂੰ ਵਿਸ਼ਵਾਸ ਉੱਠ ਚੁੱਕਿਆ। ਜੋ ਖੱਪਾ ਸੀ ਵਿਰੋਧੀ ਧਿਰ ਦਾ, ਉਹ ਨਿਭਾਉਣ ਵਾਸਤੇ ਬੈਂਸ ਸਾਹਿਬ ਵੱਡੀ ਭੂਮਿਕਾ ਨਿਭਾਉਣਗੇ। ਲਗਾਤਾਰ ਲੀਡਰਾਂ ਦਾ ਜੇਲ੍ਹ ਦੇ ਅੰਦਰ ਭੇਜਣਾ, ਜੇਲ੍ਹ ਦੇ ਅੰਦਰ ਜਾਣਾ, ਜਿਵੇਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਜੀ ਅੰਦਰ ਜਾਂਦੇ ਨੇ, ਫਿਰ ਬਿਕਰਮ ਸਿੰਘ ਮਜੀਠੀਆ ਅੰਦਰ ਜਾਂਦੇ ਨੇ, ਨਵਜੋਤ ਸਿੱਧੂ ਅੰਦਰ ਜਾਂਦੇ ਨੇ, ਫਿਰ ਅਸੀਂ ਜੇ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਬੈਂਸ ਨੂੰ ਅੰਦਰ ਭੇਜ ਦਿੱਤਾ ਜਾਂਦਾ। ਕੀ ਆ ਇਹ ਮੰਨਦੇ ਕੀ ਹੋ ਇਸ ਚੀਜ਼ ਨੂੰ? ਇਤਿਹਾਸ ਪੜ੍ਹਿਆ ਹੁਣ ਇੱਥੇ ਸਾਰੇ ਸੂਝਵਾਨ ਸੱਜਣ ਖੜੇ ਨੇ। ਐਮਰਜੈਂਸੀ ਦੀਆਂ ਗੱਲਾਂ ਚੱਲਦੀਆਂ, ਆਪਾਂ ਐਮਰਜੈਂਸੀ ਚੈਪਟਰ ਪੜ੍ਹਦੇ ਹਾਂ। ਇੰਡੀਆ ਦੀ ਪੋਲਿਟਿਕਸ ਦੇ ਵਿੱਚ ਆਇਆ ਐਮਰਜੈਂਸੀ ਦੇ ਵਿੱਚ ਆਹੀ ਕੁਝ ਹੋਇਆ ਸੀ। ਇੰਦਰਾ ਗਾਂਧੀ ਨੇ ਚੱਕ ਕੇ ਵੱਡੇ ਲੀਡਰ ਨੇ ਜਿਹੜੇ ਜੇਲ੍ਹਾਂ 'ਚ ਬੰਦ ਕਰਤੇ ਸੀ। ਖੈਰ ਮੇਰਾ ਜਨਮ ਤਾਂ ਬਾਅਦ ਦਾ, ਲੇਕਿਨ ਇਤਿਹਾਸ ਪੜ੍ਹਿਆ ਅਤੇ ਪਤਾ ਲੱਗਿਆ ਉਹਦੇ ਵਿੱਚੋਂ ਫਿਰ ਕਿੰਨੇ ਲੀਡਰ ਨਿਕਲੇ। ਲਾਲੂ ਪ੍ਰਸ਼ਾਦ ਉੱਥੋਂ ਆਉਂਦਾ, ਨਤੀਸ਼ ਕੁਮਾਰ ਉੱਥੋਂ ਆਉਂਦਾ, ਦੇਵੀ ਲਾਲ ਵਰਗੇ ਲੀਡਰ ਉੱਥੋਂ ਆਏ, ਪ੍ਰਕਾਸ਼ ਸਿੰਘ ਬਾਦਲ ਉੱਥੋਂ ਆਇਆ। ਤਾਂ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹਨਾਂ ਨੇ ਸਿਮਰਜੀਤ ਸਿੰਘ ਬੈਂਸ ਨੂੰ 8 ਮਹੀਨੇ ਜੇਲ੍ਹ 'ਚ ਰੱਖਿਆ। ਇਹਨਾਂ ਨੇ ਉਹਦਾ ਨੁਕਸਾਨ ਨਹੀਂ ਕੀਤਾ, ਫਾਇਦਾ ਕਰਤਾ। ਪੰਜਾਬ ਨੂੰ ਬਹੁਤ ਲੀਡਰ ਮਿਲਣਗੇ, ਵੱਡੇ ਲੀਡਰ ਮਿਲਣਗੇ।
ਵੱਡੇ ਲੀਡਰਾਂ ਦੀ ਗੱਲ ਕਰੀਏ, ਵੱਡੇ ਲੀਡਰ ਕਹਿੰਦੇ ਕਿ ਅਸੀਂ ਇਮਾਨਦਾਰ ਹਾਂ, ਇਮਾਨਦਾਰੀ ਦੀ ਸਰਕਾਰ ਆ ਜਿਹੜੀ ਉਹ ਚੱਲ ਰਹੀ ਆ ਅੱਜ। ਕਹਿੰਦੇ ਇਮਾਨਦਾਰੀ ਸਾਡੀ ਸਰਕਾਰ ਆ ਜਿਹੜੀ, ਉਹਨਾਂ ਨੇ ਨੱਥ ਪਾਈ ਆ ਕਰਪਸ਼ਨ ਦੇ ਉੱਪਰ। ਨਹੀਂ ਬਿਲਕੁਲ ਠੀਕ ਹੈ, ਚੰਗੇ ਨੂੰ ਚੰਗਾ ਕਹੋ, ਮਾੜੇ ਨੂੰ ਮਾੜਾ ਕਹੋ। ਜੇ ਵੱਡੇ ਵੱਡੇ ਹੁਣ ਪਿੱਛੇ ਅਫਸਰ ਕੀਤੇ ਸੀ, ਆਈਐਸ ਅਫਸਰਾਂ ਦੇ ਖਿਲਾਫ ਆਵਾਜ਼ ਚੱਕੀ ਹੈ ਮਾਨ ਸਾਹਿਬ ਨੇ, ਕਾਬਲੇ ਤਾਰੀਫ ਹੈ। ਜੇ ਕੋਈ ਚੰਗਾ ਕੰਮ ਕਰਦਾ ਠੀਕ ਹੈ, ਜਿੱਥੇ ਕਿਤੇ ਲੱਗਦਾ ਵੀ ਕੰਪਰੋਮਾਈਜ਼ ਹੁੰਦਾ ਉੱਥੇ ਆਵਾਜ਼ ਚੱਕਣੀ ਫਿਰ ਸਾਡਾ ਫਰਜ਼ ਬਣ ਜਾਂਦਾ ਹੈ। ਤਾਂ ਹੀ ਫਿਰ ਅਸੀਂ ਇੱਕ ਵਿਰੋਧੀ ਧਿਰ ਜਾਂ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੇ ਕੰਟੈਸਟਰ ਹੈ ਜਿਹੜਾ ਮੈਦਾਨ ਦੇ ਵਿੱਚ ਬਣ ਕੇ ਉਤਰ ਸਕਦੇ। ਸਾਜ਼ਿਸ਼ ਮੰਨਦੇ ਹੋ ਕਿ ਸਿਮਰਜੀਤ ਬੈਂਸ ਨੂੰ ਅੰਦਰ ਭੇਜਿਆ ਗਿਆ, ਸਾਜ਼ਿਸ਼ ਮੰਨਦੇ ਹੋ ਇਸ ਚੀਜ਼ ਦੀ? ਨਹੀਂ ਬਿਲਕੁਲ, ਜਿਹੜਾ ਹੁਣ ਇਹ ਰਿਹਾਈ ਹੈ ਫਿਰ ਇਹ ਰਿਹਾਈ ਨਾ ਹੁੰਦੀ ਜੇ ਸਾਜ਼ਿਸ਼ ਨਾ ਹੁੰਦੀ। ਇਹ ਸਾਜ਼ਿਸ਼ ਸੀ, ਉਹਦੇ ਅਧੀਨ ਠੀਕ ਹੈ ਕੁਝ ਸਮੇਂ ਵਾਸਤੇ ਅਕੋਰਡਿੰਗ ਟੂ ਦੀ ਲਾਅ ਆਫ ਦਿਸ ਕੰਟਰੀ ਅ ਪੀਪਲ ਔਰ ਅ ਪਰਸਨ ਹੈਜ਼ ਟੂ ਰਿਮੇਨ ਇਨ ਜੇਲ ਫॉर ਅ ਪਾਰਟਿਕੂਲਰ ਟਾਈਮ। ਨਾਓ ਹੀ ਹੈਜ਼ ਸਪੈਂਟ ਆਈ ਥਿੰਕ 8 months, ਨਾਓ ਇਜ਼ ਗੋਇੰਗ ਟੂ ਫ੍ਰੀ। he will be ready for the service of the people again as it was। ਘਾਟ ਕਿੰਨੀ ਕੁ ਮਹਿਸੂਸ ਹੁੰਦੀ ਜਦੋਂ ਬਾਹਰ ਨਹੀਂ ਸੀਗੇ, ਤੁਸੀਂ ਪਾਰਟੀ ਦੇ ਨਾਲ ਜੁੜੇ ਹੋਏ ਹੋ, ਘਾਟ ਕਿੰਨੀ ਕੁ ਮਹਿਸੂਸ ਹੁੰਦੀ? ਆ ਸਾਰੇ ਬੰਦੇ ਇੱਥੇ ਖੜੇ ਨੇ, ਪੰਜਾਬ ਦੇ तमाम ਜ਼ਿਲ੍ਹਿਆਂ ਤੋਂ ਆਏ ਨੇ, ਇਹ ਮੇਰੇ ਨਾਲ ਸਾਰੇ ਫੇਸਬੁੱਕ ਤੇ ਜੁਆਇੰਟ ਨੇ। ਇਹਨਾਂ ਨੂੰ ਪੁੱਛ ਲਓ ਵੀ ਮੈਂ ਰੁਕਿਆ, ਮੈਂ ਸਰਕਾਰੀ ਕਾਲਜ ਦਾ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਦਾ। ਮੈਂ ਤਾਂ ਲਗਾਤਾਰ ਆਪਣਾ ਕੰਮ ਕਰਦਾ ਰਿਹਾ। ਮੈਂ ਕਈਆਂ ਨਾਲ ਫੋਨ ਕੀਤੇ, ਮੈਂ ਕਿਹਾ ਬਾਈ ਜੀ ਤੁਸੀਂ ਨਹੀਂ ਐਕਟਿਵ, ਤੁਸੀਂ ਨਹੀਂ ਬੋਲਦੇ। ਕਹਿੰਦੇ ਬਾਈ ਅੰਦਰ ਹੈ, ਕਿਤੇ ਪੁਲਿਸ ਵਾਲਾ ਕੋਈ ਪੰਗਾ ਨਾ ਲੈ ਲਵੇ। ਮੈਂ ਨਹੀਂ ਰੁਕਿਆ ਬਾਈ ਜੀ, ਮੈਂ ਤਾਂ ਆਪਣੀ ਨੌਕਰੀ ਵੀ ਦਾਅ 'ਤੇ ਲਾਈ ਹੈ। 6 ਸਾਲ ਮੈਂ ਸਰਕਾਰੀ ਕਾਲਜ 'ਚ ਮੈਨੂੰ ਜੌਬ ਕਰਦੇ ਨੂੰ ਹੋ ਗਏ, ਕਰਦਾ ਐਨ ਕਾਇਦਾ ਕਾਨੂੰਨ ਦੇ ਨਾਲ ਕਰਦਾ, ਮੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਅਤੇ ਮੈਂ ਆਪਣੇ ਹਲਕੇ 'ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ, ਹਲਕਾ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ 'ਚ ਮੈਂ ਤਾਂ ਹਰੇਕ ਦੇ ਨਾਲ ਹੀ ਤੁਰਿਆ। ਅਤੇ ਸਾਡੇ ਪਾਰਟੀ ਵਾਲੇ ਵੀ ਤੁਰਦੇ ਰਹੇ ਨੇ, ਪਰ ਉਵੇਂ ਨਾ ਤੁਰੇ ਜਿਵੇਂ ਤੁਰਨਾ ਚਾਹੀਦਾ ਸੀ। ਖਹਿਰਾ ਸਾਹਿਬ ਨੂੰ ਵੀ ਇੱਕ ਟਾਈਮ ਦੇ ਲਈ ਅੰਦਰ ਕਰ ਦਿੱਤਾ ਗਿਆ, ਈਡੀ ਦੀਆਂ ਰੇਡਾਂ ਪਈਆਂ ਖਹਿਰਾ ਸਾਹਿਬ ਦੇ ਉੱਪਰ। ਖਹਿਰਾ ਸਾਹਿਬ ਵੀ ਪੰਜਾਬ ਦੀ ਗੱਲ ਕਰਦੇ ਨੇ। ਬਿਲਕੁਲ, ਉਹ ਮੈਂ ਕਹਿੰਦਾ ਉਹਨਾਂ ਵਾਸਤੇ ਲੱਕੀ ਰਿਹਾ। ਪਟਿਆਲੇ 2 ਮਹੀਨੇ ਜੇਲ੍ਹ 'ਚ ਲਾਉਣਾ, 4 ਮਹੀਨੇ ਜਿੰਨੇ ਚਿਰ ਉਹਨਾਂ ਨੇ ਲਾਇਆ, ਆਉਂਦੀ ਸਾਰੇ ਐਮਐਲਏ ਬਣ ਗਏ। ਇਹ ਤਾਂ ਉਹ ਲੋਕ ਸਿਆਣੇ ਨੇ, ਲੋਕ ਬੇਵਕੂਫ ਨਹੀਂ ਰਹੇ। ਜੇ ਕੋਈ ਧੱਕਾ ਕਰਦਾ, ਅੱਜ ਆਪਾਂ ਇੱਥੇ ਖੜੇ ਆ ਕਿੰਨੇ ਜਣੇ ਖੜੇ ਨੇ, ਸਿਰਫ ਇੱਕ ਆਵਾਜ਼ ਚੱਕਣ ਦੀ ਦੇਰ ਆ, ਸਾਰੇ ਬੋਲਣ ਲੱਗ ਜਾਣਗੇ ਵੀ ਹਾਂ ਜੀ ਆਓ ਆਓ ਆਪਾਂ ਸੜਕ ਜਾਮ ਕਰੀਏ, ਆਓ। ਇਹ ਤਾਂ ਧੱਕਾ ਹੁੰਦਾ। ਕਹਿਣ ਤੋਂ ਭਾਵ ਕਿ ਪੰਜਾਬੀ ਦੇ ਵਿੱਚ ਕਿਹੜੀ ਮਾੜੀ ਗੱਲ ਹੈ, ਪੰਜਾਬੀ ਦਰਸ਼ਕ ਬਣਨਾ ਚਾਹੁੰਦਾ, ਖਿਡਾਰੀ ਨਹੀਂ। ਮਸਲਾ ਇੱਥੇ ਆ ਕੇ ਵਿਗੜ ਜਾਂਦਾ। ਉਹ ਤਾੜੀ ਮਾਰਨਾ ਚਾਹੁੰਦਾ, ਤਮਾਸ਼ਾ ਨਹੀਂ ਬਣਨਾ ਚਾਹੁੰਦਾ। ਮਸਲਾ ਇਹ ਹੈ, ਜਾਂ ਤੁਸੀਂ ਮੈਦਾਨ ਦੇ ਵਿੱਚ ਆਉਣਾ, ਤੁਹਾਨੂੰ ਤਮਾਸ਼ਾ ਬਣਨਾ ਪੈਣਾ, ਤੁਹਾਨੂੰ ਆਪਣਾ ਤਮਾਸ਼ਾ ਦਿਖਾਉਣਾ ਪੈਣਾ। ਮਾਨ ਸਾਹਿਬ ਕਹਿੰਦੇ ਨਾ, ਗੁਰਦਾਸ ਮਾਨ ਜੀ, ਵੀ ਇੱਥੇ ਆਪਣਾ ਕੋਈ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ, ਇਸ ਕਰਕੇ ਇੱਥੇ ਕੁਝ ਨਹੀਂ ਹੁੰਦਾ। ਤਮਾਸ਼ੇ ਤੋਂ ਭਾਵ ਇਹ ਹੁੰਦਾ ਵੀ ਜਦ ਤੁਸੀਂ ਨੇ ਕੰਮ ਕਰਨਾ ਹੈ, ਆ ਤੁਹਾਡਾ ਚੈਨਲ ਇਹ ਖਬਰ ਦਿਖਾ ਰਿਹਾ ਹੈ, ਮੰਨ ਲਓ ਇਹ ਖਬਰ ਦਿਖਾਉਣ ਵਾਲੀ ਨਾ ਹੋਵੇ, ਇਹ ਖਬਰ ਸੈਂਸੇਸ਼ਨਲ ਹੋਵੇ, ਪਰ ਤੁਸੀਂ ਦਿਖਾਤੀ, ਆਵਾਜ਼ ਚੱਕਤੀ ਨਾ, 9 ਬਣ ਗਿਆ ਵੀ ਇਹ ਵੀਰ ਪਹੁੰਚਿਆ ਸੀ ਉੱਥੇ ਕਵਰ ਕਰਕੇ ਆਇਆ। ਸੋ ਇਸ ਕਰਕੇ ਆਵਾਜ਼ ਚੱਕਣੀ ਪੈਂਦੀ ਹੈ। ਆਵਾਜ਼ ਚੱਕਣ ਵਾਲੇ ਦਾ ਤਮਾਸ਼ਾ ਬਣਦਾ, ਉਹਦੀਆਂ ਪੱਗਾਂ ਵੀ ਲੈਂਦੀਆਂ ਨੇ, ਉਹ ਜੇਲ੍ਹਾਂ 'ਚ ਵੀ ਜਾਂਦਾ, ਪਰ ਉਹ ਚਮਕਦਾ। ਤੁਸੀਂ ਤਮਾਸ਼ੇ ਦੀ ਗੱਲ ਕਰੀ ਆ, ਕੌਮੀ ਇਨਸਾਫ ਮੋਰਚਾ ਵੀ ਲੱਗਿਆ ਹੋਇਆ। ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਤਮਾਸ਼ਾ ਬਣਾਇਆ ਗਿਆ। ਪਿਛਲੇ ਦਿਨਾਂ ਦੇ ਵਿੱਚ ਪੁਲਿਸ ਦੇ ਨਾਲ ਮੁੱਠਭੇੜ ਹੋਈ ਆ। ਬਿਲਕੁਲ ਜੀ, ਮੈਂ ਦਿੱਲੀ ਕਿਸਾਨ ਮੋਰਚੇ ਤੇ 8 ਵਾਰੀ ਸੰਬੋਧਨ ਕੀਤਾ ਸੀ, ਮੈਨੂੰ ਸਸਪੈਂਡ ਕੀਤਾ ਉਸ ਸਮੇਂ ਸਰਕਾਰਾਂ ਨੇ, ਕਾਂਗਰਸ ਸਰਕਾਰ ਨੇ ਪੰਜਾਬ ਦੀ ਨੇ। ਮੈਂ ਫੇਰ ਡਿਊਟੀ ਤੇ ਜੁਆਇਨ ਆ। ਮੈਂ ਮੋਰਚੇ ਦੀ ਬੋਲ ਕੇ ਮੁਹਾਲੀ, ਮੇਰਾ ਪਿੰਡ ਉੱਥੋਂ 30 ਕਿਲੋਮੀਟਰ ਹੈ, ਪਰ ਮੈਂ ਚਾਹੁੰਦਾ ਵੀ ਟਕਰਾਅ ਨਹੀਂ ਸੀ ਕਰਨਾ ਚਾਹੀਦਾ। ਟਕਰਾਅ ਕਰਨ ਦੇ ਨਾਲ ਜਿਹੜੀ ਸਥਿਤੀ ਉਹ ਵਿਗੜਦੀ ਹੈ, ਮਸਲਾ ਜਿਹੜਾ ਉਹ ਫੋਕਸ ਤੋਂ ਹਟ ਜਾਂਦਾ ਹੈ। ਇਸ ਕਰਕੇ ਉਹ ਸ਼ਾਂਤਮਈ ਧਰਨਾ ਚੱਲਣ। ਜਗਤਾਰ ਸਿੰਘ ਹਵਾਰਾ ਜਥੇਦਾਰ ਜੀ ਦੀ ਚਿੱਠੀ ਵੀ ਆਈ ਹੈ ਜੇਲ੍ਹ 'ਚੋਂ ਵੀ ਟਕਰਾਵ ਨਾ ਕਰਿਓ, ਤੁਹਾਡੇ ਵਿੱਚ ਕੁਛ ਅਜਿਹੇ ਬੰਦੇ ਆਉਣਗੇ ਜਿਹੜੇ ਇਹਨੂੰ ਤਾਰ ਪੀਡੋ ਕਰਨਗੇ। ਮੈਨੂੰ ਲੱਗਦਾ ਉਹੀ ਗੱਲ ਕਿਤੇ ਨਾ ਕਿਤੇ ਹੁੰਦੀ ਹੈ। ਸ਼ਾਂਤਮਈ ਤਰੀਕੇ ਦੇ ਨਾਲ ਬੈਠਣ, ਦੋਏ ਸੜਕਾਂ ਨੇ ਜਿਹੜੀਆਂ ਵਾਈਪੀਐਸ ਚੌਂਕ ਵਾਲੀਆਂ ਬੰਦ ਕਰ ਦੇਣ ਅਤੇ ਚੱਲਣ ਦਿਓ ਧਰਨਾ, ਕਿਉਂਕਿ ਸਮਰਥਨ ਪੰਜਾਬ 'ਚੋਂ ਮਿਲਣਾ ਸ਼ੁਰੂ ਹੋ ਗਿਆ। ਪਹਿਲਾਂ ਸੀ ਵੀ ਸ਼ਾਇਦ ਸਮਰਥਨ ਨਾ ਮਿਲੇ, ਲੇਕਿਨ ਹੁਣ ਤਾਂ ਟਰਾਲੀਆਂ ਤੁਰ ਪਈਆਂ ਪਿੰਡਾਂ 'ਚੋਂ। ਇਸ ਕਰਕੇ ਉਹਨਾਂ ਨੂੰ ਭੜਕਾਹਟ 'ਚ ਨਹੀਂ ਆਉਣਾ ਚਾਹੀਦਾ। ਮੇਰੀ ਇੱਥੋਂ ਅਪੀਲ ਹੈ ਵੀਰਾਂ ਨੂੰ ਵੀ ਅਜਿਹਾ ਨਾ ਕਰਨ। ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਸਫਲ ਹੋ ਜਾਊਗਾ। ਬੰਦੀ ਸਿੰਘ ਰਿਹਾ ਹੋਣਗੇ, ਬਿਕੋਜ਼ ਅਕੋਰਡਿੰਗ ਟੂ ਦੀ ਲਾਅ ਪ੍ਰਿਜ਼ਨ ਕਾਂਟ ਯੂ ਕੈਨ ਸੇ ਟੇਕ ਪੀਪਲ ਆਫਟਰ ਸਚ ਅ ਲੌਂਗ ਟਾਈਮ ਵੈਨ ਦੇ ਆਰ ਟੂ ਬੀ ਫ੍ਰੀ। ਪ੍ਰੋਫੈਸਰ ਸਾਹਿਬ, ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਜਿਹੜੀ ਉਥਲ-ਪੁਥਲ ਆ, ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਅੱਗੇ ਬੈਂਸ ਸਾਹਿਬ ਕਾਫੀ ਚਰਚਾ ਦੇ ਵਿੱਚ ਰਹਿੰਦੇ ਸੀ, ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਬੋਲਦੇ ਰਹਿੰਦੇ ਸੀ, ਜਿਵੇਂ ਹੁਣ ਸੁਖਪਾਲ ਸਿੰਘ ਖਹਿਰਾ ਜੀ ਬੋਲਦੇ ਨੇ, ਪਰ ਪੰਜਾਬ ਦੀ ਰਾਜਨੀਤੀ ਠੀਕ ਹੈ, ਬਿਲਕੁਲ ਸਕਾਰਾਤਮਕ ਰਹੀ ਹੈ। ਲੋਕਾਂ ਨੇ ਥੋੜੀ ਜਿਹੀ ਜ਼ਿਆਦਾ ਹਵਾ ਦੇ ਵਿੱਚ ਵੋਟਾਂ ਪਾਤੀਆਂ, ਹਵਾ ਬਹੁਤੀ ਬਣ ਗਈ। ਉਹਦੇ ਵਿੱਚ ਇਹ ਨਾ ਦੇਖਿਆ ਗਿਆ ਵੀ ਕੁਝ ਚੰਗੇ ਬੰਦੇ ਵੀ ਨੇ। ਖੈਰ ਇਹ 'ਚ ਕੋਈ ਸ਼ੱਕ ਨਹੀਂ, ਵੱਡੇ ਵੱਡੇ ਪਿੱਪਲ ਬਰੋਟੇ ਪੱਟੇ ਨੇ ਜਿਹੜੇ ਕਹਿੰਦੇ ਸੀ ਵੀ ਇਹ ਕਦੇ ਹਾਰਦੇ ਹੀ ਨਹੀਂ, ਇਹਨਾਂ ਦੀਆਂ ਸੀਟਾਂ ਸੇਫ ਨੇ। ਜੇ ਆਪਣੇ ਪੁੱਤਰ ਜਾਂ ਪੋਤਰੇ ਨੂੰ ਵੀ ਖੜਾ ਦੇਣ, ਉਹ ਵੀ ਜਿੱਤ ਜਾਊਗਾ, ਉਹ ਵੀ ਹਰਾਤੇ। ਖੈਰ ਹੋਇਆ ਤਾਂ ਇਹ, ਹਵਾ ਤਾਂ ਬਹੁਤ ਚੰਗੀ ਸੀ, ਪਰ ਉਹਦੇ ਵਿੱਚ 2 ਬੰਦਿਆਂ ਦੀ ਜਿਹੜੀ ਹਾਰ ਹੈ ਇਹ ਗਲਤ ਹੋ ਗਈ, ਕਿਉਂਕਿ ਇਹਨਾਂ ਨੇ ਹਮੇਸ਼ਾ ਜਿਹੜੀ ਆਵਾਜ਼ ਲੋਕਾਂ ਦੀ ਚੱਕੀ ਸੀ। ਲੁਧਿਆਣਾ ਗਵਾਹੀ ਭਰਦਾ, ਪੰਜਾਬ ਗਵਾਹੀ ਭਰਦਾ। ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਵੀ ਐਮਐਲਏ ਨੂੰ ਵਿਧਾਨ ਸਭਾ ਦੇ ਵਿੱਚੋਂ ਇੰਨੀ ਬੁਰੀ ਤਰੀਕੇ ਨਾਲ ਕਹਿ ਲਓ ਵੀ ਖਿੱਚ ਕੇ ਘੜੀਸ ਕੇ ਬਾਹਰ ਜਾ ਕੇ ਸਿੱਟਿਆ ਹੋਵੇ ਜਿਵੇਂ ਬੈਂਸ ਸਾਹਿਬ ਨਾਲ ਕੀਤਾ। ਸੋ ਪੋਜ਼ਿਟਿਵ ਤਰੀਕੇ ਦੇ ਨਾਲ ਰਾਜਨੀਤੀ ਕਰਨੀ ਚਾਹੀਦੀ
ਹੈ ਹੁਣ ਦੇ ਨਾਲ ਨੇ, ਇਹ 'ਚ ਕੋਈ ਸ਼ੱਕ ਨਹੀਂ। ਖੈਰ ਕਿ 24 ਦੀ ਇਲੈਕਸ਼ਨ ਆ ਗਈ, ਰਾਜਨੀਤਿਕ ਸਮੀਕਰਨ ਜਿਹੜੇ ਪੰਜਾਬ ਦੇ ਵਿੱਚ ਉਹ ਬਦਲਣਗੇ। ਜਲੰਧਰ ਦੀ ਜਿਹੜੀ ਸੀਟ ਹੈ ਬਾਈ ਉਹ ਵੀ ਸਾਹਿਬ ਨਾਲ ਹੋਈ ਆ ਮੁਲਾਕਾਤ, ਕੋਈ ਗੱਲਬਾਤ ਹੋਈ ਆ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਆ ਉਸ ਨੂੰ ਲੈ ਕੇ? ਬਿਲਕੁਲ ਜੀ, ਕਈ ਮੀਟਿੰਗਸ ਅਸੀਂ ਕਰਕੇ ਗਏ ਆ। ਵਿਸ਼ੇਸ਼ 'ਚ ਜਲੰਧਰ ਵਾਲੇ ਭਰਾਵਾਂ ਨੇ ਵੀ ਇੱਕ ਦਿਨ ਡਿਊਟੀ ਲਈ, ਫਗਵਾੜੇ ਵਾਲਿਆਂ ਨੇ ਕਹਿੰਦੇ ਜਾ ਕੇ ਯਾਰ ਕੋਈ ਸੁਨੇਹਾ ਬੈਂਸ ਸਾਹਿਬ ਨੂੰ ਕਹਿ ਕੇ ਵੀ ਆ ਤੇ ਗੱਲ ਸੁਣ ਕੇ ਵੀ ਆ। ਖੈਰ ਇਹ ਅੰਦਰ ਦੀ ਰਣਨੀਤੀ ਆ, ਮੀਡੀਆ ਦੇ ਸਾਹਮਣੇ ਐਕਸਪੋਜ਼ ਨਹੀਂ ਕਰ ਸਕਦੇ। ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਕਿਉਂਕਿ ਮੀਡੀਆ ਅੱਜ ਇੱਥੇ ਅਸੀਂ ਦੇਖਿਆ ਕਾਫੀ ਪਹੁੰਚਿਆ ਮੀਡੀਆ ਵੀ, ਪਰ ਮੀਡੀਆ ਦੀ ਭੂਮਿਕਾ ਕੀ ਨਹੀਂ, ਦੇਖਦੇ ਹੋ? ਬਹੁਤ ਵਧੀਆ ਭੂਮਿਕਾ ਬਾਈ ਜੀ। ਕਈ ਵਾਰ ਨਾ ਗੁੱਸੇ 'ਚ ਕਹਿ ਹੋ ਜਾਂਦਾ ਹੈ। ਕਈ ਚੈਨਲਸ ਸਾਡੇ ਅਜਿਹੇ ਨੇ, YouTube ਵਾਲੇ ਤਾਂ ਘੱਟ ਨੇ। ਖੈਰ ਮੈਂ ਤਾਂ ਪੱਤਰਕਾਰ ਵੀ ਹਾਂ, ਮੈਂ ਵਕੀਲ ਵੀ ਹਾਂ, ਮੈਂ ਪ੍ਰੋਫੈਸਰ ਵੀ ਹਾਂ, ਮੈਂ ਐਜੂਕੇਸ਼ਨਿਸਟ ਵੀ ਹਾਂ, ਮੈਂ ਪੋਲਿਟਿਕਸ ਸਭ ਕੁਝ ਕਰਦਾ। ਹੁਣ ਮਸਲਾ ਕੀ ਹੈ, ਜੇ ਲੋਕਾਂ ਨੇ ਫੇਸਬੁੱਕ ਕਿਉਂ ਵਰਤਿਆ, ਕਿਉਂ YouTube ਤੇ ਚੈਨਲ ਬਣਾਏ ਆਪਣੇ ਜਦੋਂ ਮੀਡੀਆ ਨੇ ਆਪਣੀ ਭੂਮਿਕਾ ਨਿਭਾਉਣੀ ਛੱਡਤੀ। ਹੁਣ ਜੇ ਕੋਈ ਇਹ ਖਬਰ ਲਾਉਣ ਤੋਂ ਪਹਿਲਾਂ ਕਿਸੇ ਪੱਤਰਕਾਰ ਵੀਰ ਨੂੰ ਕੋਈ ਸਿਫਾਰਿਸ਼ ਭੇਜਦਾ ਵੀ ਆ ਚੱਕ ਪੈਸੇ ਦਿਖਾਈ ਨਾ ਯਾਰ, ਖਬਰ ਤਾਂ ਬਹੁਤ ਘੈਂਟ ਹੈ, ਵੀ ਕਿਤੇ ਸਾਡੇ ਤੇ ਹਾਵੀ ਨਾ ਹੋ ਜਾਵੇ। ਕਿਉਂਕਿ ਕੱਲ੍ਹ ਦੀ ਗੱਲ ਹੈ, ਮੈਂ ਬਰਜਿੰਦਰ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਵਾਲੇ ਨੇ, ਮੈਂ ਉਹਨਾਂ ਨੂੰ ਇੱਕ ਪੋਸਟ ਪਾਈ ਹੈ, ਇੱਕ ਪੱਤਰਕਾਰ ਦੇ ਖਿਲਾਫ ਪਾਈ ਹੈ, ਜਿਹਨੇ ਇਹ ਖਬਰਾਂ ਲਾਉਣੀਆਂ ਵੀ ਬੰਦ ਕਰਤੀਆਂ ਸਾਡੀਆਂ, ਵੀ ਪਿੰਡ 'ਚ ਟਰੱਕ ਵੜਿਆ, ਤਾਰਾਂ ਟੁੱਟੀਆਂ ਬਿਜਲੀ ਵਾਲੀਆਂ, ਲੋਕ ਨਿਰਾਸ਼। ਮੇਰੇ ਨਾਲ 50 ਬੰਦੇ ਖੜੇ ਨੇ, ਆਹ ਖਬਰ ਵੀ ਨਹੀਂ ਲਾਈ ਵੀ ਆ ਪਿੰਡ ਦੀ ਸੜਕ ਆ, PWD ਵਾਲਾ ਐਕਸੀਡੈਂਟ ਪਹਿਲਾਂ ਪਟਾਕੇ ਗਿਆ, ਹੁਣ ਬਣਵਾਉਂਦਾ ਨਹੀਂ, ਲੋਕ ਨਿਰਾਸ਼ ਨੇ, ਦੁਖੀ ਨੇ, ਆ ਖੜੇ ਨੇ 50 ਬੰਦੇ, ਉਹ ਵੀ ਨਹੀਂ ਲਾਈ। ਫਿਰ ਮੈਂ ਉਹਨਾਂ ਨੂੰ ਚਿੱਠੀ ਪਾਈ। ਖੈਰ ਬਰਜਿੰਦਰ ਸਿੰਘ ਹਮਦਰਦ ਦਾ ਧੰਨਵਾਦ, ਜਿਨ੍ਹਾਂ ਨੇ ਫੌਰਨ ਐਕਸ਼ਨ ਲੈ ਕੇ ਪੱਤਰਕਾਰ ਨੂੰ ਖਿੱਚਿਆ, ਅਤੇ ਉਹਦਾ ਫਿਰ ਮੈਨੂੰ ਫੋਨ ਆ ਗਿਆ, ਕਹਿੰਦਾ ਮੈਂ ਕਿਹੜੀ ਖਬਰ ਨਹੀਂ ਲਾਈ, ਮੈਂ ਹਾਂ ਨਹੀਂ ਲਾਈਆਂ 3। ਫਿਰ ਉਹ ਥੋੜ੍ਹਾ ਠੰਡਾ ਹੋਇਆ। ਸਾਨੂੰ ਜਿਹੜੀ ਇਹ ਜਰਨਲਿਜ਼ਮ ਹੈ, ਸਾਡਾ ਪੱਤਰਕਾਰੀ ਦਾ ਜਿਹੜਾ ਕਹਿ ਲਓ ਵੀ ਤੁਸੀਂ ਜੋ ਚੱਲ ਰਿਹਾ ਕੰਮ, ਇਹਨੂੰ ਬਹੁਤ ਜ਼ਿਆਦਾ ਪਾਰਦਰਸ਼ੀ ਹੋ ਕੇ ਨਿਭਾਉਣਾ ਪੈਣਾ। 3 ਚੀਜ਼ਾਂ ਜੇਕਰ ਸਹੀ ਹੋ ਜਾਣ, ਪੋਲਿਟਿਕਸ, ਮੀਡੀਆ ਐਂਡ ਦਿਸ ਯੂ ਕੈਨ ਸੇ ਜੁਡੀਸ਼ਰੀ, ਮੈਂ ਕਹਿੰਦਾ ਇੱਥੇ ਗਲਤ ਕੰਮ ਹੋ ਹੀ ਨਹੀਂ ਸਕਦਾ। ਪ੍ਰੋਫੈਸਰ ਸਾਹਿਬ ਲਾਸਟ ਦੇ ਵਿੱਚ ਪੁੱਛਦੇ ਹਾਂ ਕਿ ਬੈਂਸ ਸਾਹਿਬ ਕਦੋਂ ਤੱਕ ਬਾਹਰ ਆ ਰਹੇ ਨੇ, ਕਿੰਨਾ ਕੁ ਸਮਾਂ ਲੱਗ ਜੂ ਹੋਰ? ਦੇਖੋ ਸਮਾਂ 12 ਵਜੇ ਦਾ ਸੀ, ਲੇਕਿਨ ਹੁਣ ਜਿਹੜੀ ਇੱਥੇ ਇੰਟੀਮੇਸ਼ਨ ਮਿਲੀ ਹੈ ਉਹ ਤਕਰੀਬਨ 12:30 ਤਾਂ ਹੋ ਗਏ, 1-1:30 ਵਜੇ ਦੇ ਕਰੀਬ ਬਾਹਰ ਆਉਣਗੇ। ਅਤੇ ਜਦੋਂ ਵੀ ਉਹ ਆਉਂਦੇ ਨੇ ਪਤਾ ਲੱਗ ਹੀ ਜਾਣਾ, ਤੁਸੀਂ ਇੱਥੇ ਹਾਜ਼ਰ ਹੋ, ਸਾਰਿਆਂ ਨੇ ਭਰਵਾਂ ਸਵਾਗਤ ਕਰਨਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਾਂਗੇ। ਤਦ ਤੱਕ ਦੇ ਲਈ ਅਸੀਂ ਤੁਹਾਨੂੰ ਇੰਡੋਸ TV ਤੇ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ। ਇੱਧਰਲੇ ਪਾਸੇ ਜੇਲ੍ਹ ਦੀ ਤਸਵੀਰ ਇੱਕ ਵਾਰ ਫੇਰ ਦਿਖਾ ਦਿੱਤੀ ਜਾਵੇ। ਇਹ ਜੇਲ੍ਹ ਦੀ ਤਸਵੀਰ ਆ। ਇਹਨਾਂ ਜੇਲ੍ਹਾਂ ਦੇ ਵਿੱਚ ਕਈ ਮਾਵਾਂ ਦੇ ਪੁੱਤ ਅਜਿਹੇ ਬੰਦ ਨੇ ਜਿਨ੍ਹਾਂ ਦਾ ਕਈ ਵਾਰ ਕੋਈ ਕਸੂਰ ਨਹੀਂ ਹੁੰਦਾ ਤੇ ਨੱਕੇ ਫੜੇ ਜਾਂਦੇ ਨੇ, ਪਰ ਇਹ ਜੇਲ੍ਹਾਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਮੇਂ-ਸਮੇਂ ਤੇ ਜਿਹੜੀਆਂ ਕਿ ਸਾਂਝੀਆਂ ਕਰਦੇ ਰਹਿੰਦੇ ਆ। ਇਸ ਵਕਤ ਦੀ ਇਹ ਜਿਹੜੀ ਤਸਵੀਰ ਆ ਅਸੀਂ ਚੀਮਾ ਤੋਂ ਤੁਹਾਨੂੰ ਦਿਖਾ ਰਹੇ ਹਾਂ, ਚੀਮਾ ਦੀ ਜੇਲ੍ਹ ਤੋਂ ਦਿਖਾ ਰਹੇ ਹਾਂ, ਜਿਹੜੀ ਕਿ ਕਾਫੀ ਮਸ਼ਹੂਰ ਜੇਲ੍ਹ ਆ ਗਈ ਚੀਮਾ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਜਦੋਂ ਹੀ ਸਿਮਰਜੀਤ ਸਿੰਘ ਬੈਂਸ ਬਾਹਰ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਜੇਲ੍ਹ ਦੇ ਸਾਹਮਣੇ ਖੜੇ ਹਾਂ, ਤਾਂ ਇਸ ਜੇਲ੍ਹ ਦੇ ਸਾਹਮਣੇ ਖੜਨ ਦਾ ਇੱਕ ਮਤਲਬ ਆ, ਤੁਸੀਂ ਦੇਖ ਸਕਦੇ ਹੋ। ਪਹਿਲਾਂ ਤਸਵੀਰਾਂ ਦਿਖਾਈਆਂ ਜਾਣ ਕੁਲਦੀਪ, ਇਹ ਤਸਵੀਰਾਂ ਨੇ ਚੀਮਾ ਜੇਲ੍ਹ ਦੀਆਂ। ਤਾਂ ਇਹ ਜੇਲ੍ਹ ਆ ਜਿਹੜੀ ਕਾਫੀ ਮਸ਼ਹੂਰ ਜੇਲ੍ਹ ਆ ਬਰਨਾਲੇ ਜ਼ਿਲ੍ਹੇ ਦੀ। ਤਾਂ ਅਸੀਂ ਇੱਥੋਂ ਦੀਆਂ ਜੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਥੇ ਜੇਕਰ ਅਸੀਂ ਖੜੇ ਹਾਂ ਤਾਂ ਖੜਨ ਦਾ ਇੱਕ ਕਾਰਨ ਇਹ ਆ ਕਿ ਇੱਥੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਿਹੜੇ ਕਿ ਉਹ ਬਾਹਰ ਆ ਰਹੇ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ, ਜਿਹੜੇ ਕਿ ਜੇਲ੍ਹ ਦੇ ਵਿੱਚ ਰਹਿੰਦੇ ਨੇ। ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਨੇ ਸਮਰਥਕਾਂ ਦੇ ਵੱਲੋਂ ਪਹੁੰਚਿਆ ਜਾ ਰਿਹਾ, ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਵਾਂਗੇ ਅੱਜ। ਇਹ ਤੁਸੀਂ ਦੇਖ ਸਕਦੇ ਹੋ ਸਮਰਥਕ ਖੜੇ ਨੇ ਸਿਮਰਜੀਤ ਸਿੰਘ ਬੈਂਸ ਦੇ, ਲੋਕ ਇਨਸਾਫ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ। ਸਿਮਰਜੀਤ ਸਿੰਘ ਬੈਂਸ ਕਾਫੀ ਮੁੱਦਿਆਂ ਦੇ ਉੱਪਰ ਗੱਲ ਕਰਦੇ ਰਹਿੰਦੇ ਨੇ, ਲਗਾਤਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਸਿਮਰਜੀਤ ਸਿੰਘ ਬੈਂਸ। ਤਾਂ ਕਾਰਨ ਕੀ ਸੀਗਾ ਜੇਲ੍ਹ ਦੇ ਵਿੱਚ ਜਾਣ ਦਾ, ਉਹ ਵੀ ਅਸੀਂ ਤੁਹਾਨੂੰ ਦੱਸਾਂਗੇ। ਪਹਿਲਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਸਾਡੇ ਨਾਲ ਉਹਨਾਂ ਦੇ ਸਮਰਥਕ ਮੌਜੂਦ ਨੇ। ਪਹਿਲਾਂ ਸਵਾਗਤ ਹੈ ਜੀ ਸਾਰਿਆਂ ਦਾ। ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਸਿਮਰਜੀਤ ਸਿੰਘ ਬੈਂਸ ਕਾਫੀ ਲੰਮੇ ਸਮੇਂ ਤੋਂ ਬਾਅਦ ਬਾਹਰ ਆ ਰਹੇ ਨੇ, ਖੁਸ਼ੀ ਕਿੰਨੀ ਕਾ, ਉਤਸ਼ਾਹ ਕਿੰਨਾ ਕਾ? ਬੜੀ ਖੁਸ਼ੀ ਹੈ ਜੀ, ਬਹੁਤ ਉਤਸ਼ਾਹ। ਗੱਡੀਆਂ ਲਾਈਨਾਂ ਲੱਗੀ ਆ ਰਹੀ ਆ ਲੁਧਿਆਣੇ ਤੋਂ, ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੱਡੀਆਂ ਆਉਣਗੀਆਂ, ਤੇ ਬੜੇ ਸਮਰਥਕ ਆ ਰਹੇ ਨੇ, ਤੇ ਖੁਸ਼ੀ ਜਾਵਾਂਗੇ। ਵਿਆਹ ਵਰਗਾ ਮਾਹੌਲ ਆ। ਪੰਜਾਬ ਦਾ ਮਾਹੌਲ, ਪੰਜਾਬ ਦੀ ਸਿਆਸਤ ਦਾ ਮਾਹੌਲ ਕੁਛ ਹੋਰ ਆ। ਸਿਮਰਜੀਤ ਸਿੰਘ ਬੈਂਸ ਅੰਦਰ ਨੇ, ਲਗਾਤਾਰ ਮੁੱਦਿਆਂ ਦੇ ਉੱਪਰ ਗੱਲ ਕਰਨ ਵਾਲੇ ਵਿਧਾਇਕ, ਸਾਬਕਾ ਵਿਧਾਇਕ ਅੰਦਰ ਨੇ, ਪਰ ਅੱਜ ਜਿਹੜੀ ਕਿ ਗੱਲਬਾਤ ਆ ਉਹ ਕੁਛ ਹੋਰ ਹੋਣ ਜਾ ਰਹੀ ਆ। ਹਾਂਜੀ ਹਾਂ, ਬਦਲੂਗੀ। ਦੇਖੋ ਆਉਣ ਦਿਓ ਬਾਹਰ, ਸਭ ਕੁਝ ਉਹੀ ਕੁਝ ਹੋ ਜਾਣਾ ਜੋ ਕਿ ਪਹਿਲਾਂ ਸੀ, ਸਭ ਕੁਝ ਵਧੀਆ ਬਣ ਜਾਣਾ, ਚਿੰਤਾ ਨਾ ਕਰੋ। ਤੇ ਇਹ ਤਾਂ ਹੁੰਦਾ ਹੀ ਰਹਿੰਦੇ ਨੇ, ਪਾਰਟੀਆਂ ਦੇ ਕੰਮ ਹੁੰਦੇ ਨੇ, ਧੱਕੇਸ਼ਾਹੀ ਕਰਨੀ। ਤੇ ਬਾਕੀ ਕੋਈ ਨਹੀਂ, ਸੱਚ ਦਾ ਸੱਚ ਸਾਹਮਣੇ ਆ ਜਾਊਗਾ, ਤੁਹਾਡੇ ਆ ਹੀ ਗਿਆ।
ਇਹ ਤੋਂ ਹੁਣ ਕੋਈ ਕਸਰ ਤਾਂ ਰਹਿ ਨਹੀਂ ਗਈ। ਲੱਗਦਾ ਵੀ ਧੱਕੇਸ਼ਾਹੀ ਹੋਈ ਆ ਸਿਮਰਜੀਤ ਬੈਂਸ ਦੇ ਨਾਲ। ਬਿਲਕੁਲ ਹੋਈ ਹੈ ਜੀ, ਬਿਲਕੁਲ ਹੋਈ ਹੈ, ਬਿਲਕੁਲ ਧੱਕੇਸ਼ਾਹੀ ਹੋਈ ਹੈ। ਬਾਕੀ ਦੇਖੋ ਹੁਣ ਸਾਰੇ ਦੇਖੋ ਖੜੇ ਹੀ ਨੇ, ਪਤਾ ਸਭ ਨੂੰ। ਕਿਹੜਾ ਹਲਕਾ ਜੀ ਤੁਹਾਡਾ ਵੀ ਲੁਧਿਆਣੇ ਤੋਂ ਆਏ ਹੋ ਕਿ ਇੱਥੋਂ ਹੀ ਹੋ ਕਿਤੋਂ? ਲੁਧਿਆਣੇ ਤੋਂ ਜੀ। ਮੈਂ ਪ੍ਰੇਮ ਸਿੰਘ ਐਥਲੈਟਿਕਸ ਕੋਚ ਲੁਧਿਆਣੇ ਤੋਂ ਆਏ ਹਾਂ। ਬੈਂਸ ਸਾਹਿਬ ਸਾਡੇ ਸਾਰੇ ਟੂਰਨਾਮੈਂਟਾਂ ਤੇ ਜਿੱਥੇ ਵੀ ਕੋਈ ਫੰਕਸ਼ਨ ਹੁੰਦਾ ਅਸੀਂ ਬਹੁਤ ਵਧੀਆ ਸਾਥ ਦਿੰਦੇ ਰਹੇ ਹਾਂ ਤੇ ਉਹਨਾਂ ਦੇ ਨਾਲ ਸਾਡੀਆਂ ਸਾਰੀਆਂ ਐਸੋਸੀਏਸ਼ਨਾਂ ਬਹੁਤ ਵਧੀਆ ਢੰਗ ਨਾਲ ਜੁੜੀਆਂ ਹੋਈਆਂ ਹਨ। ਨਹੀਂ ਘਾਟ ਰੜਕਦੀ ਆ ਸਿਮਰਜੀਤ ਸਿੰਘ ਬੈਂਸ ਦੀ ਅੰਦਰ ਰਹੇ ਨੇ, ਘਾਟ ਰੜਕਦੀ ਰਹੀ ਆ, ਕਿੰਨੀ ਕੁ ਰੜਕਦੀ ਰਹੀ ਆ? ਇਹਨਾਂ ਦੀ ਅੰਦਰ ਜਾਣ ਤੋਂ ਬਾਅਦ ਸਾਡੇ ਸਾਰੀਆਂ ਐਸੋਸੀਏਸ਼ਨ ਨੂੰ ਬਹੁਤ ਘਾਟ ਮਹਿਸੂਸ ਹੋਈ ਤੇ ਹਮੇਸ਼ਾ ਹੀ ਅਸੀਂ ਇਹੀ ਦੇਖਦੇ ਸੀ ਇਹ ਜਲਦੀ ਤੋਂ ਜਲਦੀ ਬਾਹਰ ਆਉਣ। ਅੱਜ ਉਹ ਟਾਈਮ ਆ ਗਿਆ ਹੈ ਬਿਲਕੁਲ। ਤੇ ਇਸ ਟਾਈਮ ਨੂੰ ਦੇਖਦੇ ਹੋਏ ਅਸੀਂ ਲੁਧਿਆਣੇ ਤੋਂ ਸਾਰੇ ਇੱਥੇ ਪਹੁੰਚੇ ਹਾਂ। ਅਸੀਂ ਸਾਥੀ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਪਹੁੰਚੇ ਨੇ ਲੁਧਿਆਣੇ ਤੋਂ ਉਹਨਾਂ ਦੇ ਸਮਰਥਕ ਪਹੁੰਚੇ ਨੇ। ਤਾਂ ਇਹ ਜੇਲ੍ਹ ਦੀਆਂ ਤਸਵੀਰਾਂ ਨੇ, ਅਸੀਂ ਜੇਲ੍ਹ ਦੇ ਗੇਟ ਦੇ ਬਾਹਰ ਖੜੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤੁਹਾਨੂੰ ਥੋੜ੍ਹੇ ਮਹੀਨੇ ਪਹਿਲਾਂ ਇੱਕ ਤਸਵੀਰ ਦਿਖਾਈ ਸੀ, ਬਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਤੋਂ ਬਾਹਰ ਆਉਂਦੇ ਨੇ ਤਾਂ ਲਗਾਤਾਰ ਸਿਆਸੀ ਲੀਡਰਾਂ ਦਾ ਇੱਕ ਟਾਈਮ ਇਹ ਸੀਗਾ ਕਿ ਜੇਲ੍ਹਾਂ ਦੇ ਵਿੱਚ ਜਾਣਾ ਬਣਿਆ ਰਿਹਾ ਤੇ ਹੁਣ ਜੇਲ੍ਹਾਂ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਹੋ ਰਹੀਆਂ ਨੇ। ਕੁਝ ਦਿਨਾਂ ਦੇ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਨਵਜੋਤ ਸਿੱਧੂ ਜਿਹੜੇ ਕਿ ਪਟਿਆਲਾ ਜੇਲ੍ਹ ਦੇ ਵਿੱਚ ਨੇ, ਕਾਂਗਰਸ ਦੇ ਆਗੂ ਨੇ, ਉਹ ਵੀ ਬਾਹਰ ਆ ਰਹੇ ਨੇ। ਕੁਝ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਜਿਹੜੇ ਕਿ ਕਾਂਗਰਸ ਦੇ ਆਗੂ ਨੇ ਉਹ ਵੀ ਬਾਹਰ ਆ ਰਹੇ ਨੇ, ਇਹ ਵੀ ਦੱਸਿਆ ਜਾ ਰਿਹਾ। ਤਾਂ ਅਸੀਂ ਇੱਥੇ ਸਮਰਥਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰਾਂਗੇ। ਬਾਬਾ ਲੈਟਰ ਬਾਕਸ ਹੱਥ 'ਚ ਫੜਿਆ। ਹਾਂਜੀ, ਹੈ ਇਹ ਸਾਡਾ ਚੋਣ ਨਿਸ਼ਾਨ ਆ। ਹਾਂ, ਜੋ ਸਾਨੂੰ ਭੀਮ ਰਾਓ ਡਾਕਟਰ ਮਾਰਕਰ ਨੇ ਦਿੱਤੀਆਂ ਵਾ ਉਹ ਵਾ, ਠੀਕ ਹੈ ਨਾ। ਡਟ ਕੇ ਮੁਕਾਬਲਾ ਕਰਾਂਗੇ ਵਿਰੋਧੀ ਜਿਹੜੇ ਸਾਡੇ ਆ, ਉਹਨਾਂ ਨਾਲ ਵਿਰੋਧੀਆਂ ਨਾਲ ਡਟ ਕੇ ਮੁਕਾਬਲਾ ਕਰਾਂਗੇ ਕਿਉਂਕਿ ਵੋਟ ਦਾ, ਠੀਕ ਹੈ ਨਾ, ਵੋਟ ਦਾ ਰਾਜ ਆ। ਲੋਕਾਂ ਨੂੰ ਲਾਭਬੰਦ ਕਰਾਂਗੇ ਜਾ ਕੇ ਤੇ ਬਹਿਸ ਨੂੰ ਅੱਗੇ ਲੈ ਕੇ ਆਵਾਂਗੇ। ਬਸ ਇੰਨਾ ਹੀ ਬੋਲਿਆ। ਲੱਗਦਾ ਵੀ ਆ ਜਾਣਗੇ ਬੈਂਸ ਸਾਹਿਬ ਅੱਗੇ, ਕਿਉਂਕਿ ਇਮਾਨਦਾਰੀ ਦਾ ਬਿਗਲ ਵੱਜਾ ਹੋਇਆ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਇਮਾਨਦਾਰ ਹਾਂ। ਉਹਨਾਂ ਦਾ ਤਾਂ ਪਤਾ ਲੱਗ ਹੀ ਗਿਆ ਕੀ ਕੁਝ ਆ। ਹਾਂ ਉਹਨਾਂ ਤਿਲਾਂ 'ਚ ਤੇਲ ਨਹੀਂ ਹਾਂ ਤੇ ਟਿੰਡਿਆਂ 'ਚ ਕਪਾਹ ਨਹੀਂ। ਹਾਂ ਦੁੱਧ ਪੀਣੋ ਗਿਆ ਤੇ ਲਿੱਦ ਸੁੱਟਣੀ ਪਈ। ਮੱਝ ਵੀ ਇਹ ਕਿ ਘੋੜੀ ਲਈ ਦੁੱਧ ਪੀਣੋ ਗਿਆ ਤੇ ਲਿੱਦ ਸੁੱਟਣੀ ਪਈ ਲੋਕਾਂ ਨੂੰ। ਲੋਕ ਤੇ ਰੋਣ ਡਏ ਆ। ਹੁਣ ਕਿਹੜੀ ਮੱਝ ਸੀ ਤੇ ਕਿਹੜੀ ਘੋੜੀ ਆ, ਤੁਸੀਂ ਦੱਸੋ ਹੁਣ ਇਹਦੇ ਵਿੱਚੋਂ ਕਿਹੜੀ ਮੱਝ ਲੱਗਦੀ? ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚੋਂ ਕਿਹੜੀ ਮੱਝ ਲੱਗਦੀ ਜਿਹੜੀ ਦੁੱਧ ਦਿੰਦੀ ਸੀ? ਉਹ ਤਾਂ ਸਾਰੀਆਂ ਹੀ ਇਹੋ ਹੀ ਲਿੱਦ ਵਾਲੀਆਂ ਹੀ ਹਾਂ ਮੋਕ ਮਾਰ ਗਈਆਂ ਵਾ। ਹਾਂ ਇਹ ਵੀ ਮੋਕ ਮਾਰ ਗਈ ਆ। ਹਾਂ। ਹੁਣ ਇੱਕੋ ਇੱਕ ਇਮਾਨਦਾਰ ਲੀਡਰ ਆ ਪੰਜਾਬ 'ਚ, ਸਿਮਰਜੀਤ ਬੈਂਸ ਹਾਂ ਜੀ। ਤੇ ਸਾਡੇ ਬੱਚੇ ਰਾਤ ਦੇ ਆਖਣ ਡਏ ਸੀ ਡੈਡੀ ਤੂੰ ਰਜਾਈ ਲੈ ਲਾ ਤੇ ਬਹਿ ਜਾ ਕੇ। ਹਾਂ। ਤੇ ਮੈਂ ਬੈਠਾ ਆਣ ਕੇ। ਰਾਤ ਹੀ ਆ ਗਏ ਸੀ ਇੱਥੇ? ਕਿੰਨੇ ਕੁ ਵਜੇ ਆ ਗਏ ਸੀ? ਮੈਂ ਤੜਕੇ ਆ ਗਿਆ ਇੱਥੇ, ਹਾਂ ਠੀਕ ਹੈ ਨਾ। ਹਾਂ ਤੜਕੇ ਆ ਗਿਆ ਮੈਂ ਬੱਸ ਤੇ ਬਹਿ ਕੇ ਹਾਂ ਕਿ ਬੈਂਸ ਸਾਹਿਬ ਨੇ ਬਾਹਰ ਆਉਣਾ ਤੇ ਹੁਣ ਅਸੀਂ ਮੁੱਛ ਨੂੰ ਵੱਟ ਚਾੜਦੇ ਆ। ਰੰਗ ਸਾਡੇ ਲਾ ਲਿਆ ਜਿੰਨੇ ਵੀ ਵਰਕਰ ਆਏ ਆ ਕਿ ਸਾਡੇ ਲੀਡਰ ਸਾਹਿਬ ਬਾਹਰ ਆ ਗਏ ਆ। ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸੋ ਇਹ ਖੁਸ਼ੀ ਆ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਾਡੇ ਨਾਲ ਪ੍ਰੋਫੈਸਰ ਸਾਹਿਬ ਵੀ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਆਇਓ ਜੀ। ਪ੍ਰੋਫੈਸਰ ਸਾਹਿਬ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਇੰਡੋ ਟੀਵੀ ਦਾ ਜਿਹੜਾ ਵਿਦਆਊਟ ਐਨੀ ਯੂ ਕੈਨ ਸੇ ਪਾਰਸ਼ੀਅਲਿਟੀ ਨਿਊਜ਼ ਦਿਖਾ ਰਿਹਾ, ਬਹੁਤ ਵੱਡੀ ਗੱਲ ਹੈ। ਨਹੀਂ ਅਕਸਰ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਾਂ ਸੱਤਾਧਾਰੀ ਪਾਰਟੀ ਉਹਨਾਂ ਵੱਲ ਮੀਡੀਆ ਦਾ ਝੁਕਾਅ ਹੁੰਦਾ। ਬਹੁਤ ਧੰਨਵਾਦ ਬਾਈ ਜੀ। ਹਾਂਜੀ ਪ੍ਰੋਫੈਸਰ ਸਾਹਿਬ ਕੀ ਲੱਗਦਾ, ਥੋੜਾ ਇੱਧਰ ਨੂੰ ਹੋ ਜਾਏ, ਗੱਡੀ ਨੂੰ ਲੰਘ ਜਾਣ ਦਿਓ, ਥੋੜਾ ਇੱਧਰ ਨੂੰ ਹੋ ਜਾਈਏ। ਕੀ ਲੱਗਦਾ ਹੈਗਾ ਜਿਹੜਾ ਕਿ ਇੱਕ ਆਵਾਜ਼ ਆ ਉਸ ਨੂੰ ਦੱਬਿਆ ਗਿਆ ਸੀ ਕਿਤੇ ਨਾ ਕਿਤੇ ਜਾ ਕੇ, ਅੱਜ ਫੇਰ ਆਵਾਜ਼ ਜਿਹੜੀ ਕਿ ਬੁਲੰਦ ਹੋਣ ਜਾਣ ਡਈ ਆ? ਬਿਲਕੁਲ ਹੁੰਦਾ ਹੀ ਇਸ ਮੁਲਕ ਦੇ ਵਿੱਚ ਇਹੀ ਕੁਛ ਹੈ। ਕਹਿਣ ਨੂੰ ਡੈਮੋਕ੍ਰੇਸੀ ਹੈ, ਲੇਕਿਨ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਬੰਦਾ ਆਪਣੀ ਆਵਾਜ਼ ਚੱਕਦਾ ਹੈ, ਜਿਹੜਾ ਆਪਣੀ ਆਵਾਜ਼ ਨੂੰ ਬੁਲੰਦ ਕਰਦਾ, ਆਪਣੀ ਨਹੀਂ ਲੋਕਾਂ ਦੀ ਆਵਾਜ਼ ਨੂੰ, ਮੁੱਦਿਆਂ ਦੀ ਆਵਾਜ਼ ਨੂੰ, ਪੰਜਾਬ ਦੀ ਆਵਾਜ਼ ਨੂੰ, ਸਟੇਟ ਦੀ ਆਵਾਜ਼ ਨੂੰ, ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੱਥਕੰਡੇ ਕਈ ਤਰ੍ਹਾਂ ਦੇ ਹੁੰਦੇ ਨੇ, ਕਈ ਡਾਇਰੈਕਟਲੀ ਹੁੰਦੇ ਨੇ ਅਤੇ ਕਈ ਇਨਡਾਇਰੈਕਟਲੀ ਹੁੰਦੇ ਨੇ। ਇਹ ਇਨਡਾਇਰੈਕਟਲੀ ਸੀ। ਖੈਰ ਅੱਜ ਉਹਨਾਂ ਨੇ 8 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣਾ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਅਧਿਆਇਕ ਚੈਪਟਰ ਸ਼ੁਰੂ ਹੋਣਾ। ਚੈਲੰਜਿੰਗ ਪੋਲਿਟਿਕਸ ਹੈ ਜਿਹੜੀ, ਧਿਆਨ ਦੇਣਾ, ਟਕਰਾਅ ਵਾਲੀ ਨਹੀਂ, ਚੈਲੰਜਿੰਗ ਹੁੰਦੀ ਹੈ ਵੀ ਇੱਕ ਬੰਦੇ ਨੇ ਵਧੀਆ ਕੰਮ ਕੀਤਾ, ਦੂਜਾ ਉਹਨੂੰ ਕਹਿੰਦਾ ਵੀ ਤੇਰੇ ਵਧੀਆ ਕੰਮ ਦੇ ਵਿੱਚ ਵੀ ਕੋਈ ਖੋਟ ਹੈ। ਲੱਭਣ ਵਾਲੇ ਬੰਦੇ ਨੇ ਜਿਹੜੇ ਅੰਦਰ ਬੈਠੇ ਨੇ, ਥੋੜੀ ਦੇਰ ਬਾਹਰ ਆਉਣਗੇ ਕਿਉਂਕਿ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤੇ ਲੋਕਾਂ ਨੂੰ ਵਿਸ਼ਵਾਸ ਉੱਠ ਚੁੱਕਿਆ। ਜੋ ਖੱਪਾ ਸੀ ਵਿਰੋਧੀ ਧਿਰ ਦਾ, ਉਹ ਨਿਭਾਉਣ ਵਾਸਤੇ ਬੈਂਸ ਸਾਹਿਬ ਵੱਡੀ ਭੂਮਿਕਾ ਨਿਭਾਉਣਗੇ। ਲਗਾਤਾਰ ਲੀਡਰਾਂ ਦਾ ਜੇਲ੍ਹ ਦੇ ਅੰਦਰ ਭੇਜਣਾ, ਜੇਲ੍ਹ ਦੇ ਅੰਦਰ ਜਾਣਾ, ਜਿਵੇਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਜੀ ਅੰਦਰ ਜਾਂਦੇ ਨੇ, ਫਿਰ ਬਿਕਰਮ ਸਿੰਘ ਮਜੀਠੀਆ ਅੰਦਰ ਜਾਂਦੇ ਨੇ, ਨਵਜੋਤ ਸਿੱਧੂ ਅੰਦਰ ਜਾਂਦੇ ਨੇ, ਫਿਰ ਅਸੀਂ ਜੇ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਬੈਂਸ ਨੂੰ ਅੰਦਰ ਭੇਜ ਦਿੱਤਾ ਜਾਂਦਾ। ਕੀ ਆ ਇਹ ਮੰਨਦੇ ਕਿਉਂ ਇਸ ਚੀਜ਼ ਨੂੰ?
ਇਤਿਹਾਸ ਪੜ੍ਹਿਆ ਹੁਣ ਇੱਥੇ ਸਾਰੇ ਸੂਝਵਾਨ ਸੱਜਣ ਖੜੇ ਨੇ। ਐਮਰਜੈਂਸੀ ਦੀਆਂ ਗੱਲਾਂ ਚੱਲਦੀਆਂ, ਆਪਾਂ ਐਮਰਜੈਂਸੀ ਚੈਪਟਰ ਪੜ੍ਹਦੇ ਹਾਂ, ਇੰਡੀਆ ਦੀ ਪੋਲਿਟਿਕਸ ਦੇ ਵਿੱਚ ਆਇਆ। ਐਮਰਜੈਂਸੀ ਦੇ ਵਿੱਚ ਆਹੀ ਕੁਝ ਹੋਇਆ ਸੀ। ਇੰਦਰਾ ਗਾਂਧੀ ਨੇ ਚੱਕ ਕੇ ਵੱਡੇ ਲੀਡਰ ਨੇ ਜਿਹੜੇ ਜੇਲ੍ਹਾਂ 'ਚ ਬੰਦ ਕਰਤੇ ਸੀ। ਖੈਰ ਮੇਰਾ ਜਨਮ ਤਾਂ ਬਾਅਦ ਦਾ, ਲੇਕਿਨ ਇਤਿਹਾਸ ਪੜ੍ਹਿਆ ਅਤੇ ਪਤਾ ਲੱਗਿਆ ਉਹਦੇ ਵਿੱਚੋਂ ਫਿਰ ਕਿੰਨੇ ਲੀਡਰ ਨਿਕਲੇ। ਲਾਲੂ ਪ੍ਰਸ਼ਾਦ ਉੱਥੋਂ ਆਉਂਦਾ, ਨਤੀਸ਼ ਕੁਮਾਰ ਉੱਥੋਂ ਆਉਂਦਾ, ਦੇਵੀ ਲਾਲ ਵਰਗੇ ਲੀਡਰ ਉੱਥੋਂ ਆਏ, ਪ੍ਰਕਾਸ਼ ਸਿੰਘ ਬਾਦਲ ਉੱਥੋਂ ਆਇਆ। ਤਾਂ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹਨਾਂ ਨੇ ਸਿਮਰਜੀਤ ਸਿੰਘ ਬੈਂਸ ਨੂੰ 8 ਮਹੀਨੇ ਜੇਲ੍ਹ 'ਚ ਰੱਖਿਆ, ਇਹਨਾਂ ਨੇ ਉਹਦਾ ਨੁਕਸਾਨ ਨਹੀਂ ਕੀਤਾ, ਫਾਇਦਾ ਕਰਤਾ। ਪੰਜਾਬ ਨੂੰ ਬਹੁਤ ਲੀਡਰ ਮਿਲਣਗੇ, ਵੱਡੇ ਲੀਡਰ ਮਿਲਣਗੇ। ਵੱਡੇ ਲੀਡਰਾਂ ਦੀ ਗੱਲ ਕਰੀਏ, ਵੱਡੇ ਲੀਡਰ ਕਹਿੰਦੇ ਕਿ ਅਸੀਂ ਇਮਾਨਦਾਰ ਹਾਂ, ਇਮਾਨਦਾਰੀ ਦੀ ਸਰਕਾਰ ਆ ਜਿਹੜੀ ਉਹ ਚੱਲ ਰਹੀ ਆ ਅੱਜ। ਕਹਿੰਦੇ ਇਮਾਨਦਾਰੀ ਸਾਡੀ ਸਰਕਾਰ ਆ ਜਿਹੜੀ, ਉਹਨਾਂ ਨੇ ਨੱਥ ਪਾਈ ਆ ਕਰਪਸ਼ਨ ਦੇ ਉੱਪਰ। ਨਹੀਂ ਬਿਲਕੁਲ ਠੀਕ ਹੈ, ਚੰਗੇ ਨੂੰ ਚੰਗਾ ਕਹੋ, ਮਾੜੇ ਨੂੰ ਮਾੜਾ ਕਹੋ। ਜੇ ਵੱਡੇ ਹੁਣ ਪਿੱਛੇ ਅਫਸਰ ਕੀਤੇ ਸੀ, ਆਈਐਸ ਅਫਸਰਾਂ ਦੇ ਖਿਲਾਫ ਆਵਾਜ਼ ਚੱਕੀ ਹੈ ਮਾਨ ਸਾਹਿਬ ਨੇ, ਕਾਬਲੇ ਤਾਰੀਫ ਹੈ। ਜੇ ਕੋਈ ਚੰਗਾ ਕੰਮ ਕਰਦਾ ਠੀਕ ਹੈ, ਜਿੱਥੇ ਕਿਤੇ ਲੱਗਦਾ ਵੀ ਕੰਪਰੋਮਾਈਜ਼ ਹੁੰਦਾ ਹੈ ਉੱਥੇ ਆਵਾਜ਼ ਚੱਕਣੀ ਫਿਰ ਸਾਡਾ ਫਰਜ਼ ਬਣ ਜਾਂਦਾ ਹੈ। ਤਾਂ ਹੀ ਫਿਰ ਅਸੀਂ ਇੱਕ ਵਿਰੋਧੀ ਧਿਰ ਜਾਂ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੇ ਕੰਟੈਸਟਰ ਜਿਹੜਾ ਮੈਦਾਨ ਦੇ ਵਿੱਚ ਬਣ ਕੇ ਉਤਰ ਸਕਦੇ ਹਾਂ। ਸਾਜ਼ਿਸ਼ ਮੰਨਦੇ ਹੋ ਕਿ ਸਿਮਰਜੀਤ ਬੈਂਸ ਨੂੰ ਅੰਦਰ ਭੇਜਿਆ ਗਿਆ? ਸਾਜ਼ਿਸ਼ ਮੰਨਦੇ ਹੋ ਇਸ ਚੀਜ਼ ਦੀ? ਨਹੀਂ ਬਿਲਕੁਲ, ਜਿਹੜਾ ਹੁਣ ਇਹ ਰਿਹਾਈ ਹੈ, ਫਿਰ ਇਹ ਰਿਹਾਈ ਨਾ ਹੁੰਦੀ ਜੇ ਸਾਜ਼ਿਸ਼ ਨਾ ਹੁੰਦੀ। ਇਹ ਸਾਜ਼ਿਸ਼ ਸੀ, ਉਹਦੇ ਅਧੀਨ ਠੀਕ ਹੈ ਕੁਝ ਸਮੇਂ ਵਾਸਤੇ ਅਕੋਰਡਿੰਗ ਟੂ ਦੀ ਲਾਅ ਆਫ ਦਿਸ ਕੰਟਰੀ ਅ ਪੀਪਲ ਔਰ ਅ ਪਰਸਨ ਹੈਜ਼ ਟੂ ਰਿਮੇਨ ਇਨ ਜੇਲ ਫॉर ਅ ਪਾਰਟਿਕੂਲਰ ਟਾਈਮ। ਨਾਓ ਹੀ ਹੈਜ਼ ਸਪੈਂਟ ਆਈ ਥਿੰਕ 8 months, ਨਾਓ ਇਜ਼ ਗੋਇੰਗ ਟੂ ਫ੍ਰੀ। he will be ready for the service of the people again as it was। ਘਾਟ ਕਿੰਨੀ ਕੁ ਮਹਿਸੂਸ ਹੁੰਦੀ ਜਦੋਂ ਬਾਹਰ ਨਹੀਂ ਸੀਗੇ, ਤੁਸੀਂ ਪਾਰਟੀ ਦੇ ਨਾਲ ਜੁੜੇ ਹੋਏ ਹੋ, ਘਾਟ ਕਿੰਨੀ ਕੁ ਮਹਿਸੂਸ ਹੁੰਦੀ? ਆ ਸਾਰੇ ਬੰਦੇ ਇੱਥੇ ਖੜੇ ਨੇ, ਪੰਜਾਬ ਦੇ तमाम ਜ਼ਿਲ੍ਹਿਆਂ ਤੋਂ ਆਏ ਨੇ, ਇਹ ਮੇਰੇ ਨਾਲ ਸਾਰੇ ਫੇਸਬੁੱਕ ਤੇ ਜੁਆਇੰਟ ਨੇ। ਇਹਨਾਂ ਨੂੰ ਪੁੱਛ ਲਓ ਵੀ ਮੈਂ ਰੁਕਿਆ, ਮੈਂ ਸਰਕਾਰੀ ਕਾਲਜ ਦਾ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਦਾ। ਮੈਂ ਤਾਂ ਲਗਾਤਾਰ ਆਪਣਾ ਕੰਮ ਕਰਦਾ ਰਿਹਾ। ਮੈਂ ਕਈਆਂ ਨਾਲ ਫੋਨ ਕੀਤੇ, ਮੈਂ ਕਿਹਾ ਬਾਈ ਜੀ ਤੁਸੀਂ ਨਹੀਂ ਐਕਟਿਵ, ਤੁਸੀਂ ਨਹੀਂ ਬੋਲਦੇ। ਕਹਿੰਦੇ ਬਾਈ ਅੰਦਰ ਹੈ, ਕਿਤੇ ਪੁਲਿਸ ਵਾਲਾ ਕੋਈ ਪੰਗਾ ਨਾ ਲੈ ਲਵੇ। ਮੈਂ ਨਹੀਂ ਰੁਕਿਆ ਬਾਈ ਜੀ, ਮੈਂ ਤਾਂ ਆਪਣੀ ਨੌਕਰੀ ਵੀ ਦਾਅ 'ਤੇ ਲਾਈ ਹੈ। 6 ਸਾਲ ਮੈਂ ਸਰਕਾਰੀ ਕਾਲਜ 'ਚ ਮੈਨੂੰ ਜੌਬ ਕਰਦੇ ਨੂੰ ਹੋ ਗਏ, ਕਰਦਾ ਐਨ ਕਾਇਦਾ ਕਾਨੂੰਨ ਦੇ ਨਾਲ ਕਰਦਾ, ਮੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਅਤੇ ਮੈਂ ਆਪਣੇ ਹਲਕੇ 'ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ, ਹਲਕਾ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ 'ਚ ਮੈਂ ਤਾਂ ਹਰੇਕ ਦੇ ਨਾਲ ਹੀ ਤੁਰਿਆ। ਅਤੇ ਸਾਡੇ ਪਾਰਟੀ ਵਾਲੇ ਵੀ ਤੁਰਦੇ ਰਹੇ ਨੇ, ਪਰ ਉਵੇਂ ਨਾ ਤੁਰੇ ਜਿਵੇਂ ਤੁਰਨਾ ਚਾਹੀਦਾ ਸੀ। ਖਹਿਰਾ ਸਾਹਿਬ ਨੂੰ ਵੀ ਇੱਕ ਟਾਈਮ ਦੇ ਲਈ ਅੰਦਰ ਕਰ ਦਿੱਤਾ ਗਿਆ, ਈਡੀ ਦੀਆਂ ਰੇਡਾਂ ਪਈਆਂ ਖਹਿਰਾ ਸਾਹਿਬ ਦੇ ਉੱਪਰ। ਖਹਿਰਾ ਸਾਹਿਬ ਵੀ ਪੰਜਾਬ ਦੀ ਗੱਲ ਕਰਦੇ ਨੇ। ਬਿਲਕੁਲ, ਉਹ ਮੈਂ ਕਹਿੰਦਾ ਉਹਨਾਂ ਵਾਸਤੇ ਲੱਕੀ ਰਿਹਾ। ਪਟਿਆਲੇ 2 ਮਹੀਨੇ ਜੇਲ੍ਹ 'ਚ ਲਾਉਣਾ, 4 ਮਹੀਨੇ ਜਿੰਨੇ ਚਿਰ ਉਹਨਾਂ ਨੇ ਲਾਇਆ, ਆਉਂਦੀ ਸਾਰੇ ਐਮਐਲਏ ਬਣ ਗਏ। ਇਹ ਤਾਂ ਉਹ ਲੋਕ ਸਿਆਣੇ ਨੇ, ਲੋਕ ਬੇਵਕੂਫ ਨਹੀਂ ਰਹੇ। ਜੇ ਕੋਈ ਧੱਕਾ ਕਰਦਾ, ਅੱਜ ਆਪਾਂ ਇੱਥੇ ਖੜੇ ਆ ਕਿੰਨੇ ਜਣੇ ਖੜੇ ਨੇ, ਸਿਰਫ ਇੱਕ ਆਵਾਜ਼ ਚੱਕਣ ਦੀ ਦੇਰ ਆ, ਸਾਰੇ ਬੋਲਣ ਲੱਗ ਜਾਣਗੇ ਵੀ ਹਾਂ ਜੀ ਆਓ ਆਪਾਂ ਸੜਕ ਜਾਮ ਕਰੀਏ, ਆਓ। ਇਹ ਤਾਂ ਧੱਕਾ ਹੁੰਦਾ। ਕਹਿਣ ਤੋਂ ਭਾਵ ਕਿ ਪੰਜਾਬੀ ਦੇ ਵਿੱਚ ਕਿਹੜੀ ਮਾੜੀ ਗੱਲ ਹੈ, ਪੰਜਾਬੀ ਦਰਸ਼ਕ ਬਣਨਾ ਚਾਹੁੰਦਾ, ਖਿਡਾਰੀ ਨਹੀਂ। ਮਸਲਾ ਇੱਥੇ ਆ ਕੇ ਵਿਗੜ ਜਾਂਦਾ ਹੈ। ਉਹ ਤਾੜੀ ਮਾਰਨਾ ਚਾਹੁੰਦਾ, ਤਮਾਸ਼ਾ ਨਹੀਂ ਬਣਨਾ ਚਾਹੁੰਦਾ। ਮਸਲਾ ਇਹ ਹੈ, ਜਾਂ ਤੁਸੀਂ ਮੈਦਾਨ ਦੇ ਵਿੱਚ ਆਉਣਾ, ਤੁਹਾਨੂੰ ਤਮਾਸ਼ਾ ਬਣਨਾ ਪੈਣਾ, ਤੁਹਾਨੂੰ ਆਪਣਾ ਤਮਾਸ਼ਾ ਦਿਖਾਉਣਾ ਪੈਣਾ। ਮਾਨ ਸਾਹਿਬ ਕਹਿੰਦੇ ਨਾ, ਗੁਰਦਾਸ ਮਾਨ ਜੀ, ਵੀ ਇੱਥੇ ਆਪਣਾ ਕੋਈ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ, ਇਸ ਕਰਕੇ ਇੱਥੇ ਕੁਝ ਨਹੀਂ ਹੁੰਦਾ। ਤਮਾਸ਼ੇ ਤੋਂ ਭਾਵ ਇਹ ਹੁੰਦਾ ਵੀ ਜਦ ਤੁਸੀਂ ਨੇ ਕੰਮ ਕਰਨਾ ਹੈ, ਆ ਤੁਹਾਡਾ ਚੈਨਲ ਇਹ ਖਬਰ ਦਿਖਾ ਰਿਹਾ ਹੈ, ਮੰਨ ਲਓ ਇਹ ਖਬਰ ਦਿਖਾਉਣ ਵਾਲੀ ਨਾ ਹੋਵੇ, ਇਹ ਖਬਰ ਸੈਂਸੇਸ਼ਨਲ ਹੋਵੇ, ਪਰ ਤੁਸੀਂ ਦਿਖਾਤੀ, ਆਵਾਜ਼ ਚੱਕਤੀ ਨਾ, 9 ਬਣ ਗਿਆ ਵੀ ਇਹ ਵੀਰ ਪਹੁੰਚਿਆ ਸੀ ਉੱਥੇ ਕਵਰ ਕਰਕੇ ਆਇਆ। ਸੋ ਇਸ ਕਰਕੇ ਆਵਾਜ਼ ਚੱਕਣੀ ਪੈਂਦੀ ਹੈ। ਆਵਾਜ਼ ਚੱਕਣ ਵਾਲੇ ਦਾ ਤਮਾਸ਼ਾ ਬਣਦਾ, ਉਹਦੀਆਂ ਪੱਗਾਂ ਵੀ ਲੈਂਦੀਆਂ ਨੇ, ਉਹ ਜੇਲ੍ਹਾਂ 'ਚ ਵੀ ਜਾਂਦਾ, ਪਰ ਉਹ ਚਮਕਦਾ। ਤੁਸੀਂ ਤਮਾਸ਼ੇ ਦੀ ਗੱਲ ਕਰੀਏ, ਕੌਮੀ ਇਨਸਾਫ ਮੋਰਚਾ ਵੀ ਲੱਗਿਆ ਹੋਇਆ। ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਤਮਾਸ਼ਾ ਬਣਾਇਆ ਗਿਆ। ਪਿਛਲੇ ਦਿਨਾਂ ਦੇ ਵਿੱਚ ਪੁਲਿਸ ਦੇ ਨਾਲ ਮੁੱਠਭੇੜ ਹੋਈ ਆ। ਬਿਲਕੁਲ ਜੀ, ਮੈਂ ਦਿੱਲੀ ਕਿਸਾਨ ਮੋਰਚੇ ਤੇ 8 ਵਾਰੀ ਸੰਬੋਧਨ ਕੀਤਾ ਸੀ। ਮੈਨੂੰ ਸਸਪੈਂਡ ਕੀਤਾ ਉਸ ਸਮੇਂ ਸਰਕਾਰਾਂ ਨੇ, ਕਾਂਗਰਸ ਸਰਕਾਰ ਨੇ ਪੰਜਾਬ ਦੀ ਨੇ। ਮੈਂ ਫੇਰ ਡਿਊਟੀ ਤੇ ਜੁਆਇਨ ਆ। ਮੈਂ ਮੋਰਚੇ 'ਤੇ ਹੀ ਬੋਲ ਕੇ ਆ। ਮੁਹਾਲੀ ਮੇਰਾ ਪਿੰਡ, ਉੱਥੋਂ 30 ਕਿਲੋਮੀਟਰ ਹੈ। ਪਰ ਮੈਂ ਚਾਹੁੰਦਾ ਵੀ ਟਕਰਾਅ ਨਹੀਂ ਸੀ ਕਰਨਾ ਚਾਹੀਦਾ। ਟਕਰਾਅ ਕਰਨ ਦੇ ਨਾਲ ਜਿਹੜੀ ਸਥਿਤੀ ਉਹ ਵਿਗੜਦੀ ਹੈ, ਮਸਲਾ ਜਿਹੜਾ ਉਹ ਫੋਕਸ ਤੋਂ ਹਟ ਜਾਂਦਾ ਹੈ। ਇਸ ਕਰਕੇ ਉਹ ਸ਼ਾਂਤਮਈ ਧਰਨਾ ਚੱਲਣ। ਜਗਤਾਰ ਸਿੰਘ ਹਵਾਰਾ ਜਥੇਦਾਰ ਜੀ ਦੀ ਚਿੱਠੀ ਵੀ ਆਈ ਹੈ ਜੇਲ੍ਹ 'ਚੋਂ, ਵੀ ਟਕਰਾਵ ਨਾ ਕਰੇ। ਤੁਹਾਡੇ ਵਿੱਚ ਕੁਛ ਅਜਿਹੇ ਬੰਦੇ ਆਉਣਗੇ ਜਿਹੜੇ ਇਹਨੂੰ ਤਾਰ ਪੀਡੋ ਕਰਨਗੇ। ਮੈਨੂੰ ਲੱਗਦਾ ਉਹੀ ਗੱਲ ਕਿਤੇ ਨਾ ਕਿਤੇ ਹੁੰਦੀ ਹੈ। ਸ਼ਾਂਤਮਈ ਤਰੀਕੇ ਦੇ ਨਾਲ ਬੈਠਣ, ਦੋਏ ਸੜਕਾਂ ਨੇ ਜਿਹੜੀਆਂ YPS ਚੌਂਕ ਵਾਲੀਆਂ ਬੰਦ ਕਰ ਦੇਣ ਅਤੇ ਚੱਲਣ ਦਿਓ ਧਰਨਾ, ਕਿਉਂਕਿ ਸਮਰਥਨ ਪੰਜਾਬ 'ਚੋਂ ਮਿਲਣਾ ਸ਼ੁਰੂ ਹੋ ਗਿਆ। ਪਹਿਲਾਂ ਸੀ ਵੀ ਸ਼ਾਇਦ ਸਮਰਥਨ ਨਾ ਮਿਲੇ, ਲੇਕਿਨ ਹੁਣ ਤਾਂ ਟਰਾਲੀਆਂ ਤੁਰ ਪਈਆਂ ਪਿੰਡਾਂ 'ਚੋਂ। ਇਸ ਕਰਕੇ ਉਹਨਾਂ ਨੂੰ ਭੜਕਾਹਟ 'ਚ ਨਹੀਂ ਆਉਣਾ ਚਾਹੀਦਾ। ਮੇਰੀ ਇੱਥੋਂ ਅਪੀਲ ਹੈ ਵੀਰਾਂ ਨੂੰ ਵੀ ਅਜਿਹਾ ਨਾ ਕਰਨ। ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਸਫਲ ਹੋ ਜਾਊਗਾ। ਬੰਦੀ ਸਿੰਘ ਰਿਹਾ ਹੋਣਗੇ, ਬਿਕੋਜ਼ ਅਕੋਰਡਿੰਗ ਟੂ ਦੀ ਲਾਅ ਪ੍ਰਿਜ਼ਨ ਕਾਂਟ ਯੂ ਕੈਨ ਸੇ ਟੇਕ ਪੀਪਲ ਆਫਟਰ ਸਚ ਅ ਲੌਂਗ ਟਾਈਮ ਵੈਨ ਦੇ ਆਰ ਟੂ ਬੀ ਫ੍ਰੀ। ਪ੍ਰੋਫੈਸਰ ਸਾਹਿਬ, ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਜਿਹੜੀ ਉਥਲ ਪੁਥਲ ਆ, ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਅੱਗੇ ਬੈਂਸ ਸਾਹਿਬ ਕਾਫੀ ਚਰਚਾ ਦੇ ਵਿੱਚ ਰਹਿੰਦੇ ਸੀ, ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਬੋਲਦੇ ਰਹਿੰਦੇ ਸੀ, ਜਿਵੇਂ ਹੁਣ ਸੁਖਪਾਲ ਸਿੰਘ ਖਹਿਰਾ ਜੀ ਬੋਲਦੇ ਨੇ, ਪਰ ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ? ਨਹੀਂ, ਪੰਜਾਬ ਦੀ ਰਾਜਨੀਤੀ ਠੀਕ ਹੈ, ਬਿਲਕੁਲ ਸਕਾਰਾਤਮਕ ਰਹੀ ਹੈ। ਲੋਕਾਂ ਨੇ ਥੋੜ੍ਹੀ ਜਿਹੀ ਜ਼ਿਆਦਾ ਹਵਾ ਦੇ ਵਿੱਚ ਵੋਟਾਂ ਪਾਤੀਆਂ, ਹਵਾ ਬਹੁਤੀ ਬਣ ਗਈ। ਉਹਦੇ ਵਿੱਚ ਇਹ ਨਾ ਦੇਖਿਆ ਗਿਆ ਵੀ ਕੁਝ ਚੰਗੇ ਬੰਦੇ ਵੀ ਨੇ। ਖੈਰ ਇਹ 'ਚ ਕੋਈ ਸ਼ੱਕ ਨਹੀਂ, ਵੱਡੇ ਵੱਡੇ ਪਿੱਪਲ ਬਰੋਟੇ ਪੱਟੇ ਨੇ ਜਿਹੜੇ ਕਹਿੰਦੇ ਸੀ ਵੀ ਇਹ ਕਦੇ ਹਾਰਦੇ ਹੀ ਨਹੀਂ, ਇਹਨਾਂ ਦੀਆਂ ਸੀਟਾਂ ਸੇਫ ਨੇ। ਜੇ ਆਪਣੇ ਪੁੱਤਰ ਜਾਂ
ਪੋਤਰੇ ਨੂੰ ਵੀ ਖੜਾ ਦੇਣ ਉਹ ਵੀ ਜਿੱਤ ਜਾਊਗਾ, ਉਹ ਵੀ ਹਰਾਤੇ। ਖੈਰ ਹੋਇਆ ਤਾਂ ਇਹ ਹਵਾ ਤਾਂ ਬਹੁਤ ਚੰਗੀ ਸੀ, ਪਰ ਉਹਦੇ ਵਿੱਚ ਇਹ 2 ਬੰਦਿਆਂ ਦੀ ਜਿਹੜੀ ਹਾਰ ਹੈ ਇਹ ਗਲਤ ਹੋ ਗਈ, ਕਿਉਂਕਿ ਇਹਨਾਂ ਨੇ ਹਮੇਸ਼ਾ ਜਿਹੜੀ ਆਵਾਜ਼ ਹੈ ਲੋਕਾਂ ਦੀ ਚੱਕੀ ਸੀ। ਲੁਧਿਆਣਾ ਗਵਾਹੀ ਭਰਦਾ, ਪੰਜਾਬ ਗਵਾਹੀ ਭਰਦਾ। ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਵੀ ਐਮਐਲਏ ਨੂੰ ਵਿਧਾਨ ਸਭਾ ਦੇ ਵਿੱਚੋਂ ਇੰਨੀ ਬੁਰੀ ਤਰੀਕੇ ਨਾਲ ਕਹਿ ਲਓ ਵੀ ਖਿੱਚ ਕੇ ਘੜੀਸ ਕੇ ਬਾਹਰ ਜਾ ਕੇ ਸਿੱਟਿਆ ਹੋਵੇ ਜਿਵੇਂ ਬੈਂਸ ਸਾਹਿਬ ਨਾਲ ਕੀਤਾ। ਸੋ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜੀ ਰਾਜਨੀਤੀ ਉਹ ਕਰਨੀ ਚਾਹੀਦੀ ਹੈ। ਹੁਣ ਇਹਨਾਂ ਦੇ ਆਉਣ ਦੇ ਨਾਲ ਜਿਹੜਾ ਰਾਜਨੀਤਿਕ ਦ੍ਰਿਸ਼ ਹੈ, ਠੀਕ ਹੈ, ਵੋਟਾਂ ਤਾਂ ਹੁਣ 27 ਚ ਪੈਣੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ। ਖੈਰ ਅੱਗੇ 24 ਦੀ ਇਲੈਕਸ਼ਨ ਆ ਗਈ, ਰਾਜਨੀਤਿਕ ਸਮੀਕਰਨ ਜਿਹੜੇ ਪੰਜਾਬ ਦੇ ਵਿੱਚ ਉਹ ਬਦਲਣਗੇ। ਜਲੰਧਰ ਦੀ ਜਿਹੜੀ ਸੀਟ ਹੈ ਬਾਈ ਇਲੈਕਸ਼ਨ ਐਮਪੀ ਦੀ, ਉਹ ਵੀ ਕਾਫੀ ਕੁਝ ਤੈਅ ਕਰੂਗੀ। ਬੈਂਸ ਸਾਹਿਬ ਨਾਲ ਹੋਈ ਆ ਮੁਲਾਕਾਤ, ਕੋਈ ਗੱਲਬਾਤ ਹੋਈ ਆ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਆ ਉਸ ਨੂੰ ਲੈ ਕੇ? ਬਿਲਕੁਲ ਜੀ, ਕਈ ਮੀਟਿੰਗਸ ਅਸੀਂ ਕਰਕੇ ਗਏ ਹਾਂ। ਵਿਸ਼ੇਸ਼ ਜਲੰਧਰ ਵਾਲੇ ਭਰਾਵਾਂ ਨੇ ਵੀ ਇੱਕ ਦਿਨ ਡਿਊਟੀ ਲਈ, ਫਗਵਾੜੇ ਵਾਲਿਆਂ ਨੇ ਕਹਿੰਦੇ ਜਾ ਕੇ ਯਾਰ ਕੋਈ ਸੁਨੇਹਾ ਬੈਂਸ ਸਾਹਿਬ ਨੂੰ ਕਹਿ ਕੇ ਵੀ ਆ ਤੇ ਗੱਲ ਸੁਣ ਕੇ ਵੀ ਆ। ਖੈਰ ਇਹ ਅੰਦਰ ਦੀ ਰਣਨੀਤੀ ਆ, ਮੀਡੀਆ ਦੇ ਸਾਹਮਣੇ ਐਕਸਪੋਜ਼ ਨਹੀਂ ਕਰ ਸਕਦੇ। ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਕਿਉਂਕਿ ਮੀਡੀਆ ਅੱਜ ਇੱਥੇ ਅਸੀਂ ਦੇਖਿਆ ਕਾਫੀ ਪਹੁੰਚਿਆ ਮੀਡੀਆ ਵੀ, ਪਰ ਮੀਡੀਆ ਦੀ ਭੂਮਿਕਾ ਕੀ ਦੇਖਦੇ ਨਹੀਂ, ਹੋ? ਬਹੁਤ ਵਧੀਆ ਭੂਮਿਕਾ ਬਾਈ ਜੀ। ਕਈ ਵਾਰ ਨਾ ਗੁੱਸੇ 'ਚ ਕਹਿ ਹੋ ਜਾਂਦਾ ਹੈ। ਕਈ ਚੈਨਲਸ ਸਾਡੇ ਅਜਿਹੇ ਨੇ, YouTube ਵਾਲੇ ਤਾਂ ਘੱਟ ਨੇ। ਖੈਰ ਮੈਂ ਤਾਂ ਪੱਤਰਕਾਰ ਵੀ ਹਾਂ, ਮੈਂ ਵਕੀਲ ਵੀ ਹਾਂ, ਮੈਂ ਪ੍ਰੋਫੈਸਰ ਵੀ ਹਾਂ, ਮੈਂ ਐਜੂਕੇਸ਼ਨਿਸਟ ਵੀ ਹਾਂ, ਮੈਂ ਪੋਲਿਟਿਕਸ ਸਭ ਕੁਝ ਕਰਦਾ। ਹੁਣ ਮਸਲਾ ਕੀ ਹੈ, ਜੇ ਲੋਕਾਂ ਨੇ ਫੇਸਬੁੱਕ ਕਿਉਂ ਵਰਤਿਆ, ਕਿਉਂ YouTube ਤੇ ਚੈਨਲ ਬਣਾਏ ਆਪਣੇ, ਜਦੋਂ ਮੀਡੀਆ ਨੇ ਆਪਣੀ ਭੂਮਿਕਾ ਨਿਭਾਉਣੀ ਛੱਡਤੀ। ਹੁਣ ਜੇ ਕੋਈ ਇਹ ਖਬਰ ਲਾਉਣ ਤੋਂ ਪਹਿਲਾਂ ਕਿਸੇ ਪੱਤਰਕਾਰ ਵੀਰ ਨੂੰ ਕੋਈ ਸਿਫਾਰਿਸ਼ ਭੇਜਦਾ ਵੀ ਆ ਚੱਕ ਪੈਸੇ ਦਿਖਾਈ ਨਾ ਯਾਰ, ਖਬਰ ਤਾਂ ਬਹੁਤ ਘੈਂਟ ਹੈ, ਵੀ ਕਿਤੇ ਸਾਡੇ ਤੇ ਹਾਵੀ ਨਾ ਹੋ ਜਾਵੇ। ਕਿਉਂਕਿ ਕੱਲ੍ਹ ਦੀ ਗੱਲ ਹੈ, ਮੈਂ ਬਰਜਿੰਦਰ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਵਾਲੇ ਨੇ, ਮੈਂ ਉਹਨਾਂ ਨੂੰ ਇੱਕ ਪੋਸਟ ਪਾਈ ਹੈ, ਇੱਕ ਪੱਤਰਕਾਰ ਦੇ ਖਿਲਾਫ ਪਾਈ ਹੈ, ਜਿਹਨੇ ਇਹ ਖਬਰਾਂ ਲਾਉਣੀਆਂ ਵੀ ਬੰਦ ਕਰਤੀਆਂ ਸਾਡੀਆਂ, ਵੀ ਪਿੰਡ 'ਚ ਟਰੱਕ ਵੜਿਆ, ਤਾਰਾਂ ਟੁੱਟੀਆਂ ਬਿਜਲੀ ਵਾਲੀਆਂ, ਲੋਕ ਨਿਰਾਸ਼। ਮੇਰੇ ਨਾਲ 50 ਬੰਦੇ ਖੜੇ ਨੇ, ਆਹ ਖਬਰ ਵੀ ਨਹੀਂ ਲਾਈ ਵੀ ਆ ਪਿੰਡ ਦੀ ਸੜਕ ਆ, PWD ਵਾਲਾ ਐਕਸੀਡੈਂਟ ਪਹਿਲਾਂ ਪਟਾਕੇ ਗਿਆ, ਹੁਣ ਬਣਵਾਉਂਦਾ ਨਹੀਂ, ਲੋਕ ਨਿਰਾਸ਼ ਨੇ, ਦੁਖੀ ਨੇ, ਆ ਖੜੇ ਨੇ 50 ਬੰਦੇ, ਉਹ ਵੀ ਨਹੀਂ ਲਾਈ। ਫਿਰ ਮੈਂ ਉਹਨਾਂ ਨੂੰ ਚਿੱਠੀ ਪਾਈ। ਖੈਰ ਬਰਜਿੰਦਰ ਸਿੰਘ ਹਮਦਰਦ ਦਾ ਧੰਨਵਾਦ, ਜਿਨ੍ਹਾਂ ਨੇ ਫੌਰਨ ਐਕਸ਼ਨ ਲੈ ਕੇ ਪੱਤਰਕਾਰ ਨੂੰ ਖਿੱਚਿਆ, ਅਤੇ ਉਹਦਾ ਫਿਰ ਮੈਨੂੰ ਫੋਨ ਆ ਗਿਆ, ਕਹਿੰਦਾ ਮੈਂ ਕਿਹੜੀ ਖਬਰ ਨਹੀਂ ਲਾਈ, ਮੈਂ ਹਾਂ ਨਹੀਂ ਲਾਈਆਂ 3। ਫਿਰ ਉਹ ਥੋੜਾ ਠੰਡਾ ਹੋਇਆ। ਸਾਨੂੰ ਜਿਹੜੀ ਇਹ ਜਰਨਲਿਜ਼ਮ ਹੈ, ਸਾਡਾ ਪੱਤਰਕਾਰੀ ਦਾ ਜਿਹੜਾ ਕਹਿ ਲਓ ਵੀ ਤੁਸੀਂ ਜੋ ਚੱਲ ਰਿਹਾ ਕੰਮ, ਇਹਨੂੰ ਬਹੁਤ ਜ਼ਿਆਦਾ ਪਾਰਦਰਸ਼ੀ ਹੋ ਕੇ ਨਿਭਾਉਣਾ ਪੈਣਾ। 3 ਚੀਜ਼ਾਂ ਜੇਕਰ ਸਹੀ ਹੋ ਜਾਣ, ਪੋਲਿਟਿਕਸ, ਮੀਡੀਆ ਐਂਡ ਦਿਸ ਯੂ ਕੈਨ ਸੇ ਜੁਡੀਸ਼ਰੀ, ਮੈਂ ਕਹਿੰਦਾ ਇੱਥੇ ਗਲਤ ਕੰਮ ਹੋ ਹੀ ਨਹੀਂ ਸਕਦਾ। ਪ੍ਰੋਫੈਸਰ ਸਾਹਿਬ ਲਾਸਟ ਦੇ ਵਿੱਚ ਪੁੱਛਦੇ ਹਾਂ ਕਿ ਬੈਂਸ ਸਾਹਿਬ ਕਦੋਂ ਤੱਕ ਬਾਹਰ ਆ ਰਹੇ ਨੇ, ਕਿੰਨਾ ਕੁ ਸਮਾਂ ਲੱਗ ਜੂ ਹੋਰ? ਦੇਖੋ ਸਮਾਂ 12 ਵਜੇ ਦਾ ਸੀ, ਲੇਕਿਨ ਹੁਣ ਜਿਹੜੀ ਇੱਥੇ ਇੰਟੀਮੇਸ਼ਨ ਮਿਲੀ ਹੈ ਉਹ ਤਕਰੀਬਨ 12:30 ਤਾਂ ਹੋ ਗਏ, 1-1:30 ਵਜੇ ਦੇ ਕਰੀਬ ਬਾਹਰ ਆਉਣਗੇ। ਅਤੇ ਜਦੋਂ ਵੀ ਉਹ ਆਉਂਦੇ ਨੇ ਪਤਾ ਲੱਗ ਹੀ ਜਾਣਾ, ਤੁਸੀਂ ਇੱਥੇ ਹਾਜ਼ਰ ਹੋ, ਸਾਰਿਆਂ ਨੇ ਭਰਵਾਂ ਸਵਾਗਤ ਕਰਨਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਾਂਗੇ। ਤਦ ਤੱਕ ਦੇ ਲਈ ਅਸੀਂ ਤੁਹਾਨੂੰ ਇੰਡੋਜ਼ TV ਤੇ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ। ਇੱਧਰਲੇ ਪਾਸੇ ਜੇਲ੍ਹ ਦੀ ਤਸਵੀਰ ਇੱਕ ਵਾਰ ਫੇਰ ਦਿਖਾ ਦਿੱਤੀ ਜਾਵੇ। ਇਹ ਜੇਲ੍ਹ ਦੀ ਤਸਵੀਰ ਆ। ਇਹਨਾਂ ਜੇਲ੍ਹਾਂ ਦੇ ਵਿੱਚ ਕਈ ਮਾਵਾਂ ਦੇ ਪੁੱਤ ਅਜਿਹੇ ਬੰਦ ਨੇ ਜਿਨ੍ਹਾਂ ਦਾ ਕਈ ਵਾਰ ਕੋਈ ਕਸੂਰ ਨਹੀਂ ਹੁੰਦਾ ਤੇ ਨੱਕੇ ਫੜੇ ਜਾਂਦੇ ਨੇ, ਪਰ ਇਹ ਜੇਲ੍ਹਾਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਮੇਂ-ਸਮੇਂ ਤੇ ਜਿਹੜੀਆਂ ਕਿ ਸਾਂਝੀਆਂ ਕਰਦੇ ਰਹਿੰਦੇ ਆ। ਇਸ ਵਕਤ ਦੀ ਇਹ ਜਿਹੜੀ ਤਸਵੀਰ ਆ ਅਸੀਂ ਚੀਮਾ ਤੋਂ ਤੁਹਾਨੂੰ ਦਿਖਾ ਰਹੇ ਹਾਂ, ਚੀਮਾ ਦੀ ਜੇਲ੍ਹ ਤੋਂ ਦਿਖਾ ਰਹੇ ਹਾਂ, ਜਿਹੜੀ ਕਿ ਕਾਫੀ ਮਸ਼ਹੂਰ ਜੇਲ੍ਹ ਆ ਗਈ ਚੀਮਾ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਜਦੋਂ ਹੀ ਸਿਮਰਜੀਤ ਸਿੰਘ ਬੈਂਸ ਬਾਹਰ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਜੇਲ੍ਹ ਦੇ ਸਾਹਮਣੇ ਖੜੇ ਹਾਂ, ਤਾਂ ਇਸ ਜੇਲ੍ਹ ਦੇ ਸਾਹਮਣੇ ਖੜਨ ਦਾ ਇੱਕ ਮਤਲਬ ਆ, ਤੁਸੀਂ ਦੇਖ ਸਕਦੇ ਹੋ। ਪਹਿਲਾਂ ਤਸਵੀਰਾਂ ਦਿਖਾਈਆਂ ਜਾਣ ਕੁਲਦੀਪ, ਇਹ ਤਸਵੀਰਾਂ ਨੇ ਚੀਮਾ ਜੇਲ੍ਹ ਦੀਆਂ। ਤਾਂ ਇਹ ਜੇਲ੍ਹ ਆ ਜਿਹੜੀ ਕਾਫੀ ਮਸ਼ਹੂਰ ਜੇਲ੍ਹ ਆ ਬਰਨਾਲੇ ਜ਼ਿਲ੍ਹੇ ਦੀ। ਤਾਂ ਅਸੀਂ ਇੱਥੋਂ ਦੀਆਂ ਜੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਥੇ ਜੇਕਰ ਅਸੀਂ ਖੜੇ ਹਾਂ ਤਾਂ ਖੜਨ ਦਾ ਇੱਕ ਕਾਰਨ ਇਹ ਆ ਕਿ ਇੱਥੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਿਹੜੇ ਕਿ ਉਹ ਬਾਹਰ ਆ ਰਹੇ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ, ਜਿਹੜੇ ਕਿ ਜੇਲ੍ਹ ਦੇ ਵਿੱਚ ਰਹਿੰਦੇ ਨੇ। ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਨੇ ਸਮਰਥਕਾਂ ਦੇ ਵੱਲੋਂ ਪਹੁੰਚਿਆ ਜਾ ਰਿਹਾ, ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਵਾਂਗੇ ਅੱਜ। ਇਹ ਤੁਸੀਂ ਦੇਖ ਸਕਦੇ ਹੋ ਸਮਰਥਕ ਖੜੇ ਨੇ ਸਿਮਰਜੀਤ ਸਿੰਘ ਬੈਂਸ ਦੇ, ਲੋਕ ਇਨਸਾਫ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ। ਸਿਮਰਜੀਤ ਸਿੰਘ ਬੈਂਸ ਕਾਫੀ ਮੁੱਦਿਆਂ ਦੇ ਉੱਪਰ ਗੱਲ ਕਰਦੇ ਰਹਿੰਦੇ ਨੇ, ਲਗਾਤਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਸਿਮਰਜੀਤ ਸਿੰਘ ਬੈਂਸ। ਤਾਂ ਕਾਰਨ ਕੀ ਸੀਗਾ ਜੇਲ੍ਹ ਦੇ ਵਿੱਚ ਜਾਣ ਦਾ, ਉਹ ਵੀ ਅਸੀਂ ਤੁਹਾਨੂੰ ਦੱਸਾਂਗੇ। ਪਹਿਲਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਸਾਡੇ ਨਾਲ ਉਹਨਾਂ ਦੇ ਸਮਰਥਕ ਮੌਜੂਦ ਨੇ। ਪਹਿਲਾਂ ਸਵਾਗਤ ਹੈ ਜੀ ਸਾਰਿਆਂ ਦਾ। ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਸਿਮਰਜੀਤ ਸਿੰਘ ਬੈਂਸ ਕਾਫੀ ਲੰਮੇ ਸਮੇਂ ਤੋਂ ਬਾਅਦ ਬਾਹਰ ਆ ਰਹੇ ਨੇ, ਖੁਸ਼ੀ ਕਿੰਨੀ ਕਾ, ਉਤਸ਼ਾਹ ਕਿੰਨਾ ਕਾ? ਬੜੀ ਖੁਸ਼ੀ ਹੈ ਜੀ, ਬਹੁਤ ਉਤਸ਼ਾਹ। ਗੱਡੀਆਂ ਲਾਈਨਾਂ ਲੱਗੀ ਆ ਰਹੀ ਆ ਲੁਧਿਆਣੇ ਤੋਂ, ਤੇ ਹਜ਼ਾਰਾਂ ਦੀ
ਤਦਾਦ ਦੇ ਵਿੱਚ ਗੱਡੀਆਂ ਆਉਣਗੀਆਂ ਤੇ ਬੜੇ ਸਮਰਥਕ ਆ ਰਹੇ ਨੇ ਤੇ ਖੁਸ਼ੀ-ਖੁਸ਼ੀ ਜਾਵਾਂਗੇ। ਵਿਆਹ ਵਰਗਾ ਮਾਹੌਲ ਵਿਆਹ ਵਰਗਾ ਮਾਹੌਲ ਆ। ਪੰਜਾਬ ਦਾ ਮਾਹੌਲ, ਪੰਜਾਬ ਦੀ ਸਿਆਸਤ ਦਾ ਮਾਹੌਲ ਕੁਝ ਹੋਰ ਆ। ਸਿਮਰਜੀਤ ਸਿੰਘ ਬੈਂਸ ਅੰਦਰ ਨੇ, ਲਗਾਤਾਰ ਮੁੱਦਿਆਂ ਦੇ ਉੱਪਰ ਗੱਲ ਕਰਨ ਵਾਲੇ ਵਿਧਾਇਕ, ਸਾਬਕਾ ਵਿਧਾਇਕ ਅੰਦਰ ਨੇ, ਪਰ ਅੱਜ ਜਿਹੜੀ ਕਿ ਗੱਲਬਾਤ ਆ ਉਹ ਕੁਝ ਹੋਰ ਹੋਣ ਜਾ ਰਹੀ ਆ। ਹਾਂਜੀ ਹਾਂ, ਬਦਲੂਗੀ। ਦੇਖੋ ਆਉਣ ਦਿਓ ਬਾਹਰ, ਸਭ ਕੁਝ ਉਹੀ ਕੁਝ ਹੋ ਜਾਣਾ ਜੋ ਕਿ ਪਹਿਲਾਂ ਸੀ, ਸਭ ਕੁਝ ਵਧੀਆ ਬਣ ਜਾਣਾ, ਚਿੰਤਾ ਨਾ ਕਰੋ। ਤੇ ਇਹ ਤਾਂ ਹੁੰਦਾ ਹੀ ਰਹਿੰਦੇ ਨੇ, ਪਾਰਟੀਆਂ ਦੇ ਕੰਮ ਹੁੰਦੇ ਨੇ, ਧੱਕੇਸ਼ਾਹੀ ਕਰਨੀ। ਤੇ ਬਾਕੀ ਕੋਈ ਨਹੀਂ, ਸੱਚ ਦਾ ਸੱਚ ਸਾਹਮਣੇ ਆ ਜਾਊਗਾ, ਤੁਹਾਡੇ ਆ ਹੀ ਗਿਆ। ਇਹ ਤੋਂ ਹੁਣ ਕੋਈ ਕਸਰ ਤਾਂ ਰਹਿ ਨਹੀਂ ਗਈ। ਲੱਗਦਾ ਵੀ ਧੱਕੇਸ਼ਾਹੀ ਹੋਈ ਆ ਸਿਮਰਜੀਤ ਬੈਂਸ ਦੇ ਨਾਲ। ਬਿਲਕੁਲ ਹੋਈ ਹੈ ਜੀ, ਬਿਲਕੁਲ ਹੋਈ ਹੈ, ਬਿਲਕੁਲ ਧੱਕੇਸ਼ਾਹੀ ਹੋਈ ਹੈ। ਬਾਕੀ ਦੇਖੋ ਹੁਣ ਸਾਰੇ ਦੇਖੋ ਖੜੇ ਹੀ ਨੇ, ਪਤਾ ਸਭ ਨੂੰ। ਕਿਹੜਾ ਹਲਕਾ ਜੀ ਤੁਹਾਡਾ? ਤੁਹਾਡਾ ਵੀ ਲੁਧਿਆਣੇ ਤੋਂ ਆਏ ਹੋ ਕਿ ਇੱਥੇ ਹੀ ਹੋ ਕਿਤੋਂ? ਲੁਧਿਆਣੇ ਤੋਂ ਜੀ। ਮੈਂ ਪ੍ਰੇਮ ਸਿੰਘ ਐਥਲੈਟਿਕਸ ਕੋਚ ਲੁਧਿਆਣੇ ਤੋਂ ਆਏ ਹਾਂ। ਬੈਂਸ ਸਾਹਿਬ ਸਾਡੇ ਸਾਰੇ ਟੂਰਨਾਮੈਂਟਾਂ ਤੇ ਜਿੱਥੇ ਵੀ ਕੋਈ ਫੰਕਸ਼ਨ ਹੁੰਦਾ ਅਸੀਂ ਬਹੁਤ ਵਧੀਆ ਸਾਥ ਦਿੰਦੇ ਰਹੇ ਹਾਂ ਤੇ ਉਹਨਾਂ ਦੇ ਨਾਲ ਸਾਡੀਆਂ ਸਾਰੀਆਂ ਐਸੋਸੀਏਸ਼ਨ ਬਹੁਤ ਵਧੀਆ ਢੰਗ ਨਾਲ ਜੁੜੀਆਂ ਹੋਈਆਂ ਹਨ। ਨਹੀਂ, ਘਾਟ ਰੜਕਦੀ ਆ ਸਿਮਰਜੀਤ ਸਿੰਘ ਬੈਂਸ ਦੀ ਅੰਦਰ ਰਹੇ ਨੇ, ਘਾਟ ਰੜਕਦੀ ਰਹੀ ਆ, ਕਿੰਨੀ ਕੁ ਰੜਕਦੀ ਰਹੀ ਆ? ਇਹਨਾਂ ਦੀ ਅੰਦਰ ਜਾਣ ਤੋਂ ਬਾਅਦ ਸਾਡੇ ਸਾਰੀਆਂ ਐਸੋਸੀਏਸ਼ਨ ਨੂੰ ਬਹੁਤ ਘਾਟ ਮਹਿਸੂਸ ਹੋਈ ਤੇ ਹਮੇਸ਼ਾ ਹੀ ਅਸੀਂ ਇਹੀ ਦੇਖਦੇ ਸੀ ਇਹ ਜਲਦੀ ਤੋਂ ਜਲਦੀ ਬਾਹਰ ਆਉਣ। ਅੱਜ ਉਹ ਟਾਈਮ ਆ ਗਿਆ ਹੈ ਬਿਲਕੁਲ। ਤੇ ਇਸ ਟਾਈਮ ਨੂੰ ਦੇਖਦੇ ਹੋਏ ਅਸੀਂ ਲੁਧਿਆਣੇ ਤੋਂ ਸਾਰੇ ਇੱਥੇ ਪਹੁੰਚੇ ਹਾਂ। ਅਸੀਂ ਸਾਥੀ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਪਹੁੰਚੇ ਨੇ ਲੁਧਿਆਣੇ ਤੋਂ ਉਹਨਾਂ ਦੇ ਸਮਰਥਕ ਪਹੁੰਚੇ ਨੇ। ਤਾਂ ਇਹ ਜੇਲ੍ਹ ਦੀਆਂ ਤਸਵੀਰਾਂ ਨੇ। ਅਸੀਂ ਜੇਲ੍ਹ ਦੇ ਗੇਟ ਦੇ ਬਾਹਰ ਖੜੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤੁਹਾਨੂੰ ਥੋੜ੍ਹੇ ਮਹੀਨੇ ਪਹਿਲਾਂ ਇੱਕ ਤਸਵੀਰ ਦਿਖਾਈ ਸੀ, ਬਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਤੋਂ ਬਾਹਰ ਆਉਂਦੇ ਨੇ ਤਾਂ ਲਗਾਤਾਰ ਸਿਆਸੀ ਲੀਡਰਾਂ ਦਾ ਇੱਕ ਟਾਈਮ ਇਹ ਸੀਗਾ ਕਿ ਜੇਲ੍ਹਾਂ ਦੇ ਵਿੱਚ ਜਾਣਾ ਬਣਿਆ ਰਿਹਾ ਤੇ ਹੁਣ ਜੇਲ੍ਹਾਂ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਹੋ ਰਹੀਆਂ ਨੇ। ਕੁਝ ਦਿਨਾਂ ਦੇ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਨਵਜੋਤ ਸਿੱਧੂ ਜਿਹੜੇ ਕਿ ਪਟਿਆਲਾ ਜੇਲ੍ਹ ਦੇ ਵਿੱਚ ਨੇ, ਕਾਂਗਰਸ ਦੇ ਆਗੂ ਨੇ, ਉਹ ਵੀ ਬਾਹਰ ਆ ਰਹੇ ਨੇ। ਕੁਝ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਜਿਹੜੇ ਕਿ ਕਾਂਗਰਸ ਦੇ ਆਗੂ ਨੇ ਉਹ ਵੀ ਬਾਹਰ ਆ ਰਹੇ ਨੇ, ਇਹ ਵੀ ਦੱਸਿਆ ਜਾ ਰਿਹਾ। ਤਾਂ ਅਸੀਂ ਇੱਥੇ ਸਮਰਥਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰਾਂਗੇ। ਬਾਬਾ ਲੈਟਰ ਬਾਕਸ ਹੱਥ 'ਚ ਫੜਿਆ। ਹਾਂਜੀ, ਹੈ ਇਹ ਸਾਡਾ ਚੋਣ ਨਿਸ਼ਾਨ ਆ। ਹਾਂ, ਜੋ ਸਾਨੂੰ ਭੀਮ ਰਾਓ ਡਾਕਟਰ ਬਾਰਕਰ ਨੇ ਦਿੱਤੀਆਂ ਵਾ ਉਹ ਆ। ਠੀਕ ਹੈ ਨਾ, ਡਟ ਕੇ ਮੁਕਾਬਲਾ ਕਰਾਂਗੇ। ਵਿਰੋਧੀ ਜਿਹੜੇ ਸਾਡੇ ਆ ਉਹਨਾਂ ਨਾਲ, ਵਿਰੋਧੀ ਆ ਨਾ, ਡਟ ਕੇ ਮੁਕਾਬਲਾ ਕਰਾਂਗੇ ਕਿਉਂਕਿ ਵੋਟ ਦਾ, ਠੀਕ ਹੈ ਨਾ, ਵੋਟ ਦਾ ਰਾਜ ਆ। ਲੋਕਾਂ ਨੂੰ ਲਾਭਬੰਦ ਕਰਾਂਗੇ ਜਾ ਕੇ ਤੇ ਬਹਿਸ ਨੂੰ ਅੱਗੇ ਲੈ ਕੇ ਆਵਾਂਗੇ। ਬਸ ਇੰਨਾ ਹੀ ਬੋਲਿਆ। ਲੱਗਦਾ ਵੀ ਆ ਜਾਣਗੇ ਬੈਂਸ ਸਾਹਿਬ ਅੱਗੇ, ਕਿਉਂਕਿ ਇਮਾਨਦਾਰੀ ਦਾ ਬਿਗਲ ਵੱਜਾ ਹੋਇਆ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਇਮਾਨਦਾਰ ਹਾਂ। ਉਹਨਾਂ ਦਾ ਤਾਂ ਪਤਾ ਲੱਗ ਹੀ ਗਿਆ ਕੀ ਕੁਝ ਆ। ਹਾਂ ਉਹਨਾਂ ਤਿਲਾਂ 'ਚ ਤੇਲ ਨਹੀਂ ਹਾਂ ਤੇ ਟਿੰਡਿਆਂ 'ਚ ਕਪਾਹ ਨਹੀਂ। ਹਾਂ ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ। ਮੱਝ ਵੀ ਕੇ ਘੋੜੀ ਲਈ ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ ਲੋਕਾਂ ਨੂੰ। ਲੋਕ ਤੇ ਰੋਣ ਡਏ ਆ। ਹੁਣ ਕਿਹੜੀ ਮੱਝ ਸੀ ਤੇ ਕਿਹੜੀ ਘੋੜੀ ਆ? ਤੁਸੀਂ ਦੱਸੋ ਹੁਣ ਇਹਦੇ ਵਿੱਚੋਂ ਕਿਹੜੀ ਮੱਝ ਲੱਗਦੀ ਸੀ? ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚੋਂ ਕਿਹੜੀ ਮੱਝ ਲੱਗਦੀ ਸੀ ਜਿਹੜੀ ਦੁੱਧ ਦਿੰਦੀ ਸੀ? ਉਹ ਤਾਂ ਸਾਰੀਆਂ ਹੀ ਇਹੋ ਹੀ ਲਿੱਦ ਵਾਲੀਆਂ ਹੀ ਹਾਂ ਮੋਕ ਮਾਰ ਗਈਆਂ ਵਾ। ਹਾਂ ਇਹ ਵੀ ਮੋਕ ਮਾਰ ਗਈ ਆ। ਹਾਂ। ਹੁਣ ਇੱਕੋ ਇੱਕ ਇਮਾਨਦਾਰ ਲੀਡਰ ਆ ਪੰਜਾਬ 'ਚ, ਸਿਮਰਜੀਤ ਬੈਂਸ ਹਾਂ ਜੀ। ਤੇ ਸਾਡੇ ਬੱਚੇ ਰਾਤ ਦੇ ਆਖਣ ਦੇ ਸੀ ਡੈਡੀ ਤੂੰ ਰਜਾਈ ਲੈ ਲਾ ਤੇ ਬਹਿ ਜਾ ਕੇ। ਹਾਂ। ਤੇ ਮੈਂ ਬੈਠਾ ਹਾਂ ਆਣ ਕੇ। ਰਾਤ ਹੀ ਆ ਗਏ ਸੀ ਇੱਥੇ? ਕਿੰਨੇ ਕੁ ਵਜੇ ਆ ਗਏ ਸੀ? ਮੈਂ ਤੜਕੇ ਆ ਗਿਆ ਇੱਥੇ। ਹਾਂ ਠੀਕ ਹੈ ਨਾ, ਹਾਂ ਤੜਕੇ ਆ ਗਿਆ ਮੈਂ ਬੱਸ ਤੇ ਬਹਿ ਕੇ ਹਾਂ। ਕਿ ਬੈਂਸ ਸਾਹਿਬ ਨੇ ਬਾਹਰ ਆਉਣਾ ਤੇ ਹੁਣ ਅਸੀਂ ਮੁੱਛ ਨੂੰ ਅੱਟ ਚਾੜਦੇ ਆ। ਰੰਗ ਸਾਡੇ ਲਾ ਲਿਆ ਜਿੰਨੇ ਵੀ ਵਰਕਰ ਆਏ ਆ ਕਿ ਸਾਡੇ ਲੀਡਰ ਸਾਹਿਬ ਬਾਹਰ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸੋ ਇਹ ਖੁਸ਼ੀ ਆ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਾਡੇ ਨਾਲ ਪ੍ਰੋਫੈਸਰ ਸਾਹਿਬ ਵੀ ਮੌਜੂਦ ਨੇ ਤਾਂ ਅਸੀਂ ਉਹਨਾਂ ਦੇ ਨਾਲ ਵੀ ਆਇਓ ਜੀ। ਪ੍ਰੋਫੈਸਰ ਸਾਹਿਬ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਤੁਹਾਡਾ। ਧੰਨਵਾਦ ਇੰਡੋ ਟੀਵੀ ਦਾ ਜਿਹੜਾ ਵਿਦਆਊਟ ਐਨੀ ਯੂ ਕੈਨ ਸੇ ਪਾਰਸ਼ੀਅਲਿਟੀ ਨਿਊਜ਼ ਦਿਖਾ ਰਿਹਾ, ਬਹੁਤ ਵੱਡੀ ਗੱਲ ਹੈ। ਨਹੀਂ ਅਕਸਰ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਾਂ ਸੱਤਾਧਾਰੀ ਪਾਰਟੀ ਉਹਨਾਂ ਵੱਲ ਮੀਡੀਆ ਦਾ ਝੁਕਾਅ ਹੁੰਦਾ। ਬਹੁਤ ਧੰਨਵਾਦ ਬਾਈ ਜੀ। ਹਾਂਜੀ ਪ੍ਰੋਫੈਸਰ ਸਾਹਿਬ ਕੀ ਲੱਗਦਾ, ਥੋੜਾ ਇੱਧਰ ਨੂੰ ਹੋ ਜਾਏ, ਗੱਡੀ ਨੂੰ ਲੰਘ ਜਾਣ ਦਿਓ, ਥੋੜਾ ਇੱਧਰ ਨੂੰ ਹੋ ਜਾਈਏ। ਕੀ ਲੱਗਦਾ ਗਾ ਜਿਹੜਾ ਕਿ ਇੱਕ ਆਵਾਜ਼ ਆ ਉਸ ਨੂੰ ਦੱਬਿਆ ਗਿਆ ਸੀ ਕਿਤੇ ਨਾ ਕਿਤੇ ਜਾ ਕੇ, ਅੱਜ ਫੇਰ ਆਵਾਜ਼ ਜਿਹੜੀ ਕਿ ਬੁਲੰਦ ਹੋਣ ਜਾਣ ਡਈ ਆ? ਬਿਲਕੁਲ ਹੁੰਦਾ ਹੀ ਇਸ ਮੁਲਕ ਦੇ ਵਿੱਚ ਇਹੀ ਕੁਛ ਹੈ। ਕਹਿਣ ਨੂੰ ਡੈਮੋਕ੍ਰੇਸੀ ਹੈ, ਲੇਕਿਨ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਬੰਦਾ ਆਪਣੀ ਆਵਾਜ਼ ਚੱਕਦਾ ਹੈ, ਜਿਹੜਾ ਆਪਣੀ ਆਵਾਜ਼ ਨੂੰ ਬੁਲੰਦ ਕਰਦਾ, ਆਪਣੀ ਨਹੀਂ ਲੋਕਾਂ ਦੀ ਆਵਾਜ਼ ਨੂੰ, ਮੁੱਦਿਆਂ ਦੀ ਆਵਾਜ਼ ਨੂੰ, ਪੰਜਾਬ ਦੀ ਆਵਾਜ਼ ਨੂੰ, ਸਟੇਟ ਦੀ ਆਵਾਜ਼ ਨੂੰ, ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੱਥਕੰਡੇ ਕਈ ਤਰ੍ਹਾਂ ਦੇ ਹੁੰਦੇ ਨੇ, ਕਈ ਡਾਇਰੈਕਟਲੀ ਹੁੰਦੇ ਨੇ ਅਤੇ ਕਈ ਇਨਡਾਇਰੈਕਟਲੀ ਹੁੰਦੇ ਨੇ। ਇਹ ਇਨਡਾਇਰੈਕਟਲੀ ਸੀ। ਖੈਰ ਅੱਜ ਉਹਨਾਂ ਨੇ 8 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣਾ ਹੈ
ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਅਧਿਆਇਕ ਚੈਪਟਰ ਸ਼ੁਰੂ ਹੋਣਾ। ਚੈਲੰਜਿੰਗ ਪੋਲਿਟਿਕਸ ਹੈ ਜਿਹੜੀ, ਧਿਆਨ ਦੇਣਾ, ਟਕਰਾਅ ਵਾਲੀ ਨਹੀਂ, ਚੈਲੰਜਿੰਗ ਹੁੰਦੀ ਹੈ ਵੀ ਇੱਕ ਬੰਦੇ ਨੇ ਵਧੀਆ ਕੰਮ ਕੀਤਾ, ਦੂਜਾ ਉਹਨੂੰ ਕਹਿੰਦਾ ਵੀ ਤੇਰੇ ਵਧੀਆ ਕੰਮ ਦੇ ਵਿੱਚ ਵੀ ਕੋਈ ਖੋਟ ਹੈ। ਲੱਭਣ ਵਾਲੇ ਬੰਦੇ ਨੇ ਜਿਹੜੇ ਅੰਦਰ ਬੈਠੇ ਨੇ, ਥੋੜੀ ਦੇਰ ਬਾਹਰ ਆਉਣਗੇ, ਕਿਉਂਕਿ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤੇ ਲੋਕਾਂ ਨੂੰ ਵਿਸ਼ਵਾਸ ਉੱਠ ਚੁੱਕਿਆ। ਜੋ ਖੱਪਾ ਸੀ ਵਿਰੋਧੀ ਧਿਰ ਦਾ, ਉਹ ਨਿਭਾਉਣ ਵਾਸਤੇ ਬੈਂਸ ਸਾਹਿਬ ਵੱਡੀ ਭੂਮਿਕਾ ਨਿਭਾਉਣਗੇ। ਲਗਾਤਾਰ ਲੀਡਰਾਂ ਦਾ ਜੇਲ੍ਹ ਦੇ ਅੰਦਰ ਭੇਜਣਾ, ਜੇਲ੍ਹ ਦੇ ਅੰਦਰ ਜਾਣਾ, ਜਿਵੇਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਜੀ ਅੰਦਰ ਜਾਂਦੇ ਨੇ, ਫਿਰ ਬਿਕਰਮ ਸਿੰਘ ਮਜੀਠੀਆ ਅੰਦਰ ਜਾਂਦੇ ਨੇ, ਨਵਜੋਤ ਸਿੱਧੂ ਅੰਦਰ ਜਾਂਦੇ ਨੇ, ਫਿਰ ਅਸੀਂ ਜੇ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਬੈਂਸ ਨੂੰ ਅੰਦਰ ਭੇਜ ਦਿੱਤਾ ਜਾਂਦਾ। ਕੀ ਆ ਇਹ ਮੰਨਦੇ ਕੀ ਹੋ ਇਸ ਚੀਜ਼ ਨੂੰ? ਇਤਿਹਾਸ ਪੜ੍ਹਿਆ ਹੋਣਾ, ਇੱਥੇ ਸਾਰੇ ਸੂਝਵਾਨ ਸੱਜਣ ਖੜੇ ਨੇ। ਐਮਰਜੈਂਸੀ ਦੀਆਂ ਗੱਲਾਂ ਚੱਲਦੀਆਂ, ਆਪਾਂ ਐਮਰਜੈਂਸੀ ਚੈਪਟਰ ਪੜ੍ਹਦੇ ਹਾਂ, ਇੰਡੀਆ ਦੀ ਪੋਲਿਟਿਕਸ ਦੇ ਵਿੱਚ ਆਇਆ। ਐਮਰਜੈਂਸੀ ਦੇ ਵਿੱਚ ਆਹੀ ਕੁਝ ਹੋਇਆ ਸੀ। ਇੰਦਰਾ ਗਾਂਧੀ ਨੇ ਚੱਕ ਕੇ ਵੱਡੇ ਲੀਡਰ ਨੇ ਜਿਹੜੇ ਜੇਲ੍ਹਾਂ 'ਚ ਬੰਦ ਕਰਤੇ ਸੀ। ਖੈਰ ਮੇਰਾ ਜਨਮ ਤਾਂ ਬਾਅਦ ਦਾ, ਲੇਕਿਨ ਇਤਿਹਾਸ ਪੜ੍ਹਿਆ ਅਤੇ ਪਤਾ ਲੱਗਿਆ ਉਹਦੇ ਵਿੱਚੋਂ ਫਿਰ ਕਿੰਨੇ ਲੀਡਰ ਨਿਕਲੇ। ਲਾਲੂ ਪ੍ਰਸ਼ਾਦ ਉੱਥੋਂ ਆਉਂਦਾ, ਨਤੀਸ਼ ਕੁਮਾਰ ਉੱਥੋਂ ਆਉਂਦਾ, ਦੇਵੀ ਲਾਲ ਵਰਗੇ ਲੀਡਰ ਉੱਥੋਂ ਆਏ, ਪ੍ਰਕਾਸ਼ ਸਿੰਘ ਬਾਦਲ ਉੱਥੋਂ ਆਇਆ। ਤਾਂ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹਨਾਂ ਨੇ ਸਿਮਰਜੀਤ ਸਿੰਘ ਬੈਂਸ ਨੂੰ 8 ਮਹੀਨੇ ਜੇਲ੍ਹ 'ਚ ਰੱਖਿਆ। ਇਹਨਾਂ ਨੇ ਉਹਦਾ ਨੁਕਸਾਨ ਨਹੀਂ ਕੀਤਾ, ਫਾਇਦਾ ਕਰਤਾ। ਪੰਜਾਬ ਨੂੰ ਬਹੁਤ ਲੀਡਰ ਮਿਲਣਗੇ, ਵੱਡੇ ਲੀਡਰ ਮਿਲਣਗੇ। ਵੱਡੇ ਲੀਡਰਾਂ ਦੀ ਗੱਲ ਕਰੀਏ, ਵੱਡੇ ਲੀਡਰ ਕਹਿੰਦੇ ਕਿ ਅਸੀਂ ਇਮਾਨਦਾਰ ਹਾਂ, ਇਮਾਨਦਾਰੀ ਦੀ ਸਰਕਾਰ ਆ ਜਿਹੜੀ ਉਹ ਚੱਲ ਰਹੀ ਆ ਅੱਜ। ਕਹਿੰਦੇ ਇਮਾਨਦਾਰੀ ਸਾਡੀ ਸਰਕਾਰ ਆ ਜਿਹੜੀ, ਉਹਨਾਂ ਨੇ ਨੱਥ ਪਾਈ ਆ ਕਰਪਸ਼ਨ ਦੇ ਉੱਪਰ। ਨਹੀਂ, ਬਿਲਕੁਲ ਠੀਕ ਹੈ। ਚੰਗੇ ਨੂੰ ਚੰਗਾ ਕਹੋ, ਮਾੜੇ ਨੂੰ ਮਾੜਾ ਕਹੋ। ਜੇ ਵੱਡੇ ਹੁਣ ਪਿੱਛੇ ਅਫਸਰ ਕੀਤੇ ਸੀ, IAS ਅਫਸਰਾਂ ਦੇ ਖਿਲਾਫ ਆਵਾਜ਼ ਚੱਕੀ ਹੈ ਮਾਨ ਸਾਹਿਬ ਨੇ, ਕਾਬਲੇ ਤਾਰੀਫ ਹੈ। ਜੇ ਕੋਈ ਚੰਗਾ ਕੰਮ ਕਰਦਾ ਠੀਕ ਹੈ, ਜਿੱਥੇ ਕਿਤੇ ਲੱਗਦਾ ਵੀ ਕੰਪਰੋਮਾਈਜ਼ ਹੁੰਦਾ ਹੈ, ਉੱਥੇ ਆਵਾਜ਼ ਚੱਕਣੀ ਫਿਰ ਸਾਡਾ ਫਰਜ਼ ਬਣ ਜਾਂਦਾ ਹੈ। ਤਾਂ ਹੀ ਫਿਰ ਅਸੀਂ ਇੱਕ ਵਿਰੋਧੀ ਧਿਰ ਜਾਂ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੇ ਕੰਟੈਸਟਰ ਹੈ ਜਿਹੜਾ ਮੈਦਾਨ ਦੇ ਵਿੱਚ ਬਣ ਕੇ ਉਤਰ ਸਕਦੇ ਹਾਂ। ਸਾਜ਼ਿਸ਼ ਮੰਨਦੇ ਹੋ ਕਿ ਸਿਮਰਜੀਤ ਬੈਂਸ ਨੂੰ ਅੰਦਰ ਭੇਜਿਆ ਗਿਆ, ਸਾਜ਼ਿਸ਼ ਮੰਨਦੇ ਹੋ ਇਸ ਚੀਜ਼ ਦੀ? ਨਹੀਂ, ਬਿਲਕੁਲ। ਜਿਹੜਾ ਹੁਣ ਇਹ ਰਿਹਾਈ ਹੈ, ਫਿਰ ਇਹ ਰਿਹਾਈ ਨਾ ਹੁੰਦੀ ਜੇ ਸਾਜ਼ਿਸ਼ ਨਾ ਹੁੰਦੀ। ਇਹ ਸਾਜ਼ਿਸ਼ ਸੀ, ਉਹਦੇ ਅਧੀਨ ਠੀਕ ਹੈ ਕੁਝ ਸਮੇਂ ਵਾਸਤੇ ਅਕੋਰਡਿੰਗ ਟੂ ਦੀ ਲਾਅ ਆਫ ਦਿਸ ਕੰਟਰੀ ਅ ਪੀਪਲ ਔਰ ਅ ਪਰਸਨ ਹੈਜ਼ ਟੂ ਰਿਮੇਨ ਇਨ ਜੇਲ ਫॉर ਅ ਪਾਰਟਿਕੂਲਰ ਟਾਈਮ। ਨਾਓ ਹੀ ਹੈਜ਼ ਸਪੈਂਟ ਆਈ ਥਿੰਕ 8 months, ਨਾਓ ਹੀ ਇਜ਼ ਗੋਇੰਗ ਟੂ ਫ੍ਰੀ। He will be ready for the service of the people again as it was. ਘਾਟ ਕਿੰਨੀ ਕੁ ਮਹਿਸੂਸ ਹੁੰਦੀ ਜਦੋਂ ਬਾਹਰ ਨਹੀਂ ਸੀਗੇ, ਤੁਸੀਂ ਪਾਰਟੀ ਦੇ ਨਾਲ ਜੁੜੇ ਹੋਏ ਹੋ, ਘਾਟ ਕਿੰਨੀ ਕੁ ਮਹਿਸੂਸ ਹੁੰਦੀ? ਆ ਸਾਰੇ ਬੰਦੇ ਇੱਥੇ ਖੜੇ ਨੇ, ਪੰਜਾਬ ਦੇ तमाम ਜ਼ਿਲ੍ਹਿਆਂ ਤੋਂ ਆਏ ਨੇ। ਇਹ ਮੇਰੇ ਨਾਲ ਸਾਰੇ ਫੇਸਬੁੱਕ ਤੇ ਜੁਆਇੰਟ ਨੇ। ਇਹਨਾਂ ਨੂੰ ਪੁੱਛ ਲਓ ਵੀ ਮੈਂ ਰੁਕਿਆ, ਮੈਂ ਸਰਕਾਰੀ ਕਾਲਜ ਦਾ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਦਾ। ਮੈਂ ਤਾਂ ਲਗਾਤਾਰ ਆਪਣਾ ਕੰਮ ਕਰਦਾ ਰਿਹਾ। ਮੈਂ ਕਈਆਂ ਨਾਲ ਫੋਨ ਕੀਤੇ, ਮੈਂ ਕਿਹਾ ਬਾਈ ਜੀ ਤੁਸੀਂ ਨਹੀਂ ਐਕਟਿਵ, ਤੁਸੀਂ ਨਹੀਂ ਬੋਲਦੇ। ਕਹਿੰਦੇ ਬਾਈ ਅੰਦਰ ਹੈ, ਕਿਤੇ ਪੁਲਿਸ ਵਾਲਾ ਕੋਈ ਪੰਗਾ ਨਾ ਲੈ ਲਵੇ। ਮੈਂ ਨਹੀਂ ਰੁਕਿਆ ਬਾਈ ਜੀ, ਮੈਂ ਤਾਂ ਆਪਣੀ ਨੌਕਰੀ ਵੀ ਦਾਅ 'ਤੇ ਲਾਈ ਹੈ। 6 ਸਾਲ ਮੈਂ ਸਰਕਾਰੀ ਕਾਲਜ 'ਚ ਮੈਨੂੰ ਜੌਬ ਕਰਦੇ ਨੂੰ ਹੋ ਗਏ, ਕਰਦਾ ਐਨ ਕਾਇਦਾ ਕਾਨੂੰਨ ਦੇ ਨਾਲ ਕਰਦਾ, ਮੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਅਤੇ ਮੈਂ ਆਪਣੇ ਹਲਕੇ 'ਚ, ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ, ਹਲਕਾ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ 'ਚ, ਮੈਂ ਤਾਂ ਹਰੇਕ ਦੇ ਨਾਲ ਹੀ ਤੁਰਿਆ। ਅਤੇ ਸਾਡੇ ਪਾਰਟੀ ਵਾਲੇ ਵੀ ਤੁਰਦੇ ਰਹੇ ਨੇ, ਪਰ ਉਵੇਂ ਨਾ ਤੁਰੇ ਜਿਵੇਂ ਤੁਰਨਾ ਚਾਹੀਦਾ ਸੀ। ਖਹਿਰਾ ਸਾਹਿਬ ਨੂੰ ਵੀ ਇੱਕ ਟਾਈਮ ਦੇ ਲਈ ਅੰਦਰ ਕਰ ਦਿੱਤਾ ਗਿਆ, ED ਦੀਆਂ ਰੇਡਾਂ ਪਈਆਂ ਖਹਿਰਾ ਸਾਹਿਬ ਦੇ ਉੱਪਰ। ਖਹਿਰਾ ਸਾਹਿਬ ਵੀ ਪੰਜਾਬ ਦੀ ਗੱਲ ਕਰਦੇ ਨੇ। ਬਿਲਕੁਲ, ਉਹ ਮੈਂ ਕਹਿੰਦਾ ਉਹਨਾਂ ਵਾਸਤੇ ਲੱਕੀ ਰਿਹਾ। ਪਟਿਆਲੇ 2 ਮਹੀਨੇ ਜੇਲ੍ਹ 'ਚ ਲਾਉਣਾ, 4 ਮਹੀਨੇ ਜਿੰਨੇ ਚਿਰ ਉਹਨਾਂ ਨੇ ਲਾਇਆ, ਆਉਂਦੀ ਸਾਰੇ MLA ਬਣ ਗਏ। ਇਹ ਤਾਂ ਉਹ ਲੋਕ ਸਿਆਣੇ ਨੇ, ਲੋਕ ਬੇਵਕੂਫ ਨਹੀਂ ਰਹੇ। ਜੇ ਕੋਈ ਧੱਕਾ ਕਰਦਾ, ਅੱਜ ਆਪਾਂ ਇੱਥੇ ਖੜੇ ਆ ਕਿੰਨੇ ਜਣੇ ਖੜੇ ਨੇ, ਸਿਰਫ ਇੱਕ ਆਵਾਜ਼ ਚੱਕਣ ਦੀ ਦੇਰ ਆ, ਸਾਰੇ ਬੋਲਣ ਲੱਗ ਜਾਣਗੇ ਵੀ ਹਾਂ ਜੀ ਆਓ ਆਪਾਂ ਸੜਕ ਜਾਮ ਕਰੀਏ, ਆਓ। ਇਹ ਤਾਂ ਧੱਕਾ ਹੁੰਦਾ। ਕਹਿਣ ਤੋਂ ਭਾਵ ਕਿ ਪੰਜਾਬੀ ਦੇ ਵਿੱਚ ਕਿਹੜੀ ਮਾੜੀ ਗੱਲ ਹੈ, ਪੰਜਾਬੀ ਦਰਸ਼ਕ ਬਣਨਾ ਚਾਹੁੰਦਾ, ਖਿਡਾਰੀ ਨਹੀਂ। ਮਸਲਾ ਇੱਥੇ ਆ ਕੇ ਵਿਗੜ ਜਾਂਦਾ ਹੈ। ਉਹ ਤਾੜੀ ਮਾਰਨਾ ਚਾਹੁੰਦਾ, ਤਮਾਸ਼ਾ ਨਹੀਂ ਬਣਨਾ ਚਾਹੁੰਦਾ। ਮਸਲਾ ਇਹ ਹੈ, ਜਾਂ ਤੁਸੀਂ ਮੈਦਾਨ ਦੇ ਵਿੱਚ ਆਉਣਾ, ਤੁਹਾਨੂੰ ਤਮਾਸ਼ਾ ਬਣਨਾ ਪੈਣਾ, ਤੁਹਾਨੂੰ ਆਪਣਾ ਤਮਾਸ਼ਾ ਦਿਖਾਉਣਾ ਪੈਣਾ। ਮਾਨ ਸਾਹਿਬ ਕਹਿੰਦੇ ਨਾ, ਗੁਰਦਾਸ ਮਾਨ ਜੀ, ਵੀ ਇੱਥੇ ਆਪਣਾ ਕੋਈ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ, ਇਸ ਕਰਕੇ ਇੱਥੇ ਕੁਝ ਨਹੀਂ ਹੁੰਦਾ। ਤਮਾਸ਼ੇ ਤੋਂ ਭਾਵ ਇਹ ਹੁੰਦਾ ਵੀ ਜਾਂ ਤੁਸੀਂ ਨੇ ਕੰਮ ਕਰਨਾ ਹੈ। ਆ ਤੁਹਾਡਾ ਚੈਨਲ ਇਹ ਖਬਰ ਦਿਖਾ ਰਿਹਾ ਹੈ, ਮੰਨ ਲਓ ਇਹ ਖਬਰ ਦਿਖਾਉਣ ਵਾਲੀ ਨਾ ਹੋਵੇ, ਇਹ ਖਬਰ ਸੈਂਸੇਸ਼ਨਲ ਹੋਵੇ, ਪਰ ਤੁਸੀਂ ਦਿਖਾਤੀ, ਆਵਾਜ਼ ਚੱਕਤੀ ਨਾ, 9 ਬਣ ਗਿਆ ਵੀ ਇਹ ਵੀਰ ਪਹੁੰਚਿਆ ਸੀ ਉੱਥੇ ਕਵਰ ਕਰਕੇ ਆਇਆ। ਸੋ ਇਸ ਕਰਕੇ ਆਵਾਜ਼ ਚੱਕਣੀ ਪੈਂਦੀ ਹੈ। ਆਵਾਜ਼ ਚੱਕਣ ਵਾਲੇ ਦਾ ਤਮਾਸ਼ਾ ਬਣਦਾ, ਉਹਦੀਆਂ ਪੱਗਾਂ ਵੀ ਲੈਂਦੀਆਂ ਨੇ, ਉਹ ਜੇਲ੍ਹਾਂ 'ਚ ਵੀ ਜਾਂਦਾ, ਪਰ ਉਹ ਚਮਕਦਾ। ਤੁਸੀਂ ਤਮਾਸ਼ੇ ਦੀ ਗੱਲ ਕਰੀ ਆ, ਕੌਮੀ ਇਨਸਾਫ ਮੋਰਚਾ ਵੀ ਲੱਗਿਆ ਹੋਇਆ। ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਤਮਾਸ਼ਾ ਬਣਾਇਆ ਗਿਆ। ਪਿਛਲੇ ਦਿਨਾਂ ਦੇ ਵਿੱਚ ਪੁਲਿਸ ਦੇ ਨਾਲ ਮੁੱਠਭੇੜ ਹੋਈ ਆ। ਬਿਲਕੁਲ ਜੀ, ਮੈਂ ਦਿੱਲੀ ਕਿਸਾਨ ਮੋਰਚੇ ਤੇ 8 ਵਾਰੀ ਸੰਬੋਧਨ ਕੀਤਾ ਸੀ। ਮੈਨੂੰ ਸਸਪੈਂਡ ਕੀਤਾ ਉਸ ਸਮੇਂ ਸਰਕਾਰਾਂ ਨੇ, ਕਾਂਗਰਸ ਸਰਕਾਰ ਨੇ ਪੰਜਾਬ ਦੀ ਨੇ। ਮੈਂ ਫੇਰ ਡਿਊਟੀ ਤੇ ਜੁਆਇਨ ਆ। ਮੈਂ ਮੋਰਚੇ ਤੇ ਹੀ ਬੋਲ ਕੇ ਆ। ਮੁਹਾਲੀ ਮੇਰਾ ਪਿੰਡ, ਉੱਥੋਂ 30 ਕਿਲੋਮੀਟਰ ਹੈ। ਪਰ ਮੈਂ ਚਾਹੁੰਦਾ ਵੀ ਟਕਰਾਅ ਨਹੀਂ ਸੀ ਕਰਨਾ ਚਾਹੀਦਾ। ਟਕਰਾਅ ਕਰਨ ਦੇ ਨਾਲ ਜਿਹੜੀ ਸਥਿਤੀ ਉਹ ਵਿਗੜਦੀ ਹੈ। ਮਸਲਾ ਜਿਹੜਾ ਉਹ ਫੋਕਸ ਤੋਂ ਹਟ ਜਾਂਦਾ ਹੈ। ਇਸ ਕਰਕੇ ਉਹ ਸ਼ਾਂਤਮਈ ਧਰਨਾ ਚੱਲਣ। ਜਗਤਾਰ ਸਿੰਘ ਹਵਾਰਾ ਜਥੇਦਾਰ ਜੀ ਦੀ ਚਿੱਠੀ ਵੀ ਆਈ ਹੈ ਜੇਲ੍ਹ 'ਚੋਂ ਵੀ ਟਕਰਾਵ ਨਾ ਕਰਿਓ, ਤੁਹਾਡੇ ਵਿੱਚ ਕੁਛ ਅਜਿਹੇ ਬੰਦੇ ਆਉਣਗੇ ਜਿਹੜੇ ਇਹਨੂੰ ਤਾਰ ਪੀਡੋ ਕਰਨਗੇ। ਮੈਨੂੰ ਲੱਗਦਾ ਉਹੀ ਗੱਲ ਕਿਤੇ ਨਾ ਕਿਤੇ ਹੁੰਦੀ ਹੈ। ਸ਼ਾਂਤਮਈ ਤਰੀਕੇ ਦੇ ਨਾਲ ਬੈਠਣ, ਦੋਏ ਸੜਕਾਂ ਨੇ ਜਿਹੜੀਆਂ YPS ਚੌਂਕ ਵਾਲੀਆਂ ਬੰਦ ਕਰ ਦੇਣ ਅਤੇ ਚੱਲਣ ਦਿਓ ਧਰਨਾ, ਕਿਉਂਕਿ ਸਮਰਥਨ ਪੰਜਾਬ 'ਚੋਂ ਮਿਲਣਾ ਸ਼ੁਰੂ ਹੋ ਗਿਆ। ਪਹਿਲਾਂ ਸੀ ਵੀ ਸ਼ਾਇਦ ਸਮਰਥਨ ਨਾ ਮਿਲੇ, ਲੇਕਿਨ ਹੁਣ ਤਾਂ ਟਰਾਲੀਆਂ ਤੁਰ ਪਈਆਂ ਪਿੰਡਾਂ 'ਚੋਂ। ਇਸ ਕਰਕੇ ਉਹਨਾਂ ਨੂੰ ਭੜਕਾਹਟ 'ਚ ਨਹੀਂ ਆਉਣਾ ਚਾਹੀਦਾ। ਮੇਰੀ ਇੱਥੋਂ ਅਪੀਲ ਹੈ ਵੀਰਾਂ ਨੂੰ ਵੀ ਅਜਿਹਾ ਨਾ ਕਰਨ। ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਸਫਲ ਹੋ ਜਾਊਗਾ। ਬੰਦੀ ਸਿੰਘ ਰਿਹਾ ਹੋਣਗੇ, ਬਿਕੋਜ਼ ਅਕੋਰਡਿੰਗ ਟੂ ਦੀ ਲਾਅ
prison can't you can say take people after such a long time when they are to be free. ਪ੍ਰੋਫੈਸਰ ਸਾਹਿਬ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਜਿਹੜੀ ਉਥਲ ਪੁਥਲ ਆ, ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਅੱਗੇ ਬੈਂਸ ਸਾਹਿਬ ਕਾਫੀ ਚਰਚਾ ਦੇ ਵਿੱਚ ਰਹਿੰਦੇ ਸੀ, ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਬੋਲਦੇ ਰਹਿੰਦੇ ਸੀ, ਜਿਵੇਂ ਹੁਣ ਸੁਖਪਾਲ ਸਿੰਘ ਖਹਿਰਾ ਜੀ ਬੋਲਦੇ ਨੇ, ਪਰ ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ? ਨਹੀਂ, ਪੰਜਾਬ ਦੀ ਰਾਜਨੀਤੀ ਠੀਕ ਹੈ, ਬਿਲਕੁਲ ਸਕਾਰਾਤਮਕ ਰਹੀ ਹੈ। ਲੋਕਾਂ ਨੇ ਥੋੜੀ ਜਿਹੀ ਜ਼ਿਆਦਾ ਹਵਾ ਦੇ ਵਿੱਚ ਵੋਟਾਂ ਪਾਤੀਆਂ, ਹਵਾ ਬਹੁਤੀ ਬਣ ਗਈ। ਉਹਦੇ ਵਿੱਚ ਇਹ ਨਾ ਦੇਖਿਆ ਗਿਆ ਵੀ ਕੁਝ ਚੰਗੇ ਬੰਦੇ ਵੀ ਨੇ। ਖੈਰ ਇਹ 'ਚ ਕੋਈ ਸ਼ੱਕ ਨਹੀਂ, ਵੱਡੇ ਵੱਡੇ ਪਿੱਪਲ ਬਰੋਟੇ ਪੱਟੇ ਨੇ ਜਿਹੜੇ ਕਹਿੰਦੇ ਸੀ ਵੀ ਇਹ ਕਦੇ ਹਾਰਦੇ ਹੀ ਨਹੀਂ, ਇਹਨਾਂ ਦੀਆਂ ਸੀਟਾਂ ਸੇਫ ਨੇ, ਜੇ ਆਪਣੇ ਪੁੱਤਰ ਜਾਂ ਪੋਤਰੇ ਨੂੰ ਵੀ ਖੜਾ ਦੇਣ ਉਹ ਵੀ ਜਿੱਤ ਜਾਊਗਾ, ਉਹ ਵੀ ਹਰਾਤੇ। ਖੈਰ ਹੋਇਆ ਤਾਂ ਇਹ, ਹਵਾ ਤਾਂ ਬਹੁਤ ਚੰਗੀ ਸੀ, ਪਰ ਉਹਦੇ ਵਿੱਚ ਇਹ 2 ਬੰਦਿਆਂ ਦੀ ਜਿਹੜੀ ਹਾਰ ਹੈ ਇਹ ਗਲਤ ਹੋ ਗਈ, ਕਿਉਂਕਿ ਇਹਨਾਂ ਨੇ ਹਮੇਸ਼ਾ ਜਿਹੜੀ ਆਵਾਜ਼ ਲੋਕਾਂ ਦੀ ਚੱਕੀ ਸੀ। ਲੁਧਿਆਣਾ ਗਵਾਹੀ ਭਰਦਾ, ਪੰਜਾਬ ਗਵਾਹੀ ਭਰਦਾ। ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਵੀ ਐਮਐਲਏ ਨੂੰ ਵਿਧਾਨ ਸਭਾ ਦੇ ਵਿੱਚੋਂ ਇੰਨੀ ਬੁਰੀ ਤਰੀਕੇ ਨਾਲ ਕਹਿ ਲਓ ਵੀ ਖਿੱਚ ਕੇ ਘੜੀਸ ਕੇ ਬਾਹਰ ਜਾ ਕੇ ਸਿੱਟਿਆ ਹੋਵੇ ਜਿਵੇਂ ਬੈਂਸ ਸਾਹਿਬ ਨਾਲ ਕੀਤਾ। ਸੋ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜੀ ਰਾਜਨੀਤੀ ਉਹ ਕਰਨੀ ਚਾਹੀਦੀ ਹੈ। ਹੁਣ ਇਹਨਾਂ ਦੇ ਆਉਣ ਦੇ ਨਾਲ ਜਿਹੜਾ ਰਾਜਨੀਤਿਕ ਦ੍ਰਿਸ਼ ਹੈ, ਠੀਕ ਹੈ, ਵੋਟਾਂ ਤਾਂ ਹੁਣ 27 'ਚ ਪੈਣੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ। ਖੈਰ ਅੱਗੇ 24 ਦੀ ਇਲੈਕਸ਼ਨ ਆ ਗਈ, ਰਾਜਨੀਤਿਕ ਸਮੀਕਰਨ ਜਿਹੜੇ ਪੰਜਾਬ ਦੇ ਵਿੱਚ ਉਹ ਬਦਲਣਗੇ। ਜਲੰਧਰ ਦੀ ਜਿਹੜੀ ਸੀਟ ਹੈ ਬਾਈ ਇਲੈਕਸ਼ਨ ਐਮਪੀ ਦੀ, ਉਹ ਵੀ ਕਾਫੀ ਕੁਛ ਤੈਅ ਕਰੂਗੀ। ਬੈਂਸ ਸਾਹਿਬ ਨਾਲ ਹੋਈ ਆ ਮੁਲਾਕਾਤ, ਕੋਈ ਗੱਲਬਾਤ ਹੋਈ ਆ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਆ ਉਸ ਨੂੰ ਲੈ ਕੇ? ਬਿਲਕੁਲ ਜੀ, ਕਈ ਮੀਟਿੰਗਸ ਅਸੀਂ ਕਰਕੇ ਗਏ ਹਾਂ। ਵਿਸ਼ੇਸ਼ ਜਲੰਧਰ ਵਾਲੇ ਭਰਾਵਾਂ ਨੇ ਵੀ ਇੱਕ ਦਿਨ ਡਿਊਟੀ ਲਈ, ਫਗਵਾੜੇ ਵਾਲਿਆਂ ਨੇ ਕਹਿੰਦੇ ਜਾ ਕੇ ਯਾਰ ਕੋਈ ਸੁਨੇਹਾ ਬੈਂਸ ਸਾਹਿਬ ਨੂੰ ਕਹਿ ਕੇ ਵੀ ਆ ਤੇ ਗੱਲ ਸੁਣ ਕੇ ਵੀ ਆ। ਖੈਰ ਇਹ ਅੰਦਰ ਦੀ ਰਣਨੀਤੀ ਆ, ਮੀਡੀਆ ਦੇ ਸਾਹਮਣੇ ਐਕਸਪੋਜ਼ ਨਹੀਂ ਕਰ ਸਕਦੇ। ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਕਿਉਂਕਿ ਮੀਡੀਆ ਅੱਜ ਇੱਥੇ ਅਸੀਂ ਦੇਖਿਆ ਕਾਫੀ ਪਹੁੰਚਿਆ ਮੀਡੀਆ ਵੀ, ਪਰ ਮੀਡੀਆ ਦੀ ਭੂਮਿਕਾ ਕੀ ਦੇਖਦੇ ਨਹੀਂ, ਹੋ? ਬਹੁਤ ਵਧੀਆ ਭੂਮਿਕਾ ਬਾਈ ਜੀ। ਕਈ ਵਾਰ ਨਾ ਗੁੱਸੇ 'ਚ ਕਹਿ ਹੋ ਜਾਂਦਾ ਹੈ। ਕਈ ਚੈਨਲਸ ਸਾਡੇ ਅਜਿਹੇ ਨੇ, YouTube ਵਾਲੇ ਤਾਂ ਘੱਟ ਨੇ। ਖੈਰ ਮੈਂ ਤਾਂ ਪੱਤਰਕਾਰ ਵੀ ਹਾਂ, ਮੈਂ ਵਕੀਲ ਵੀ ਹਾਂ, ਮੈਂ ਪ੍ਰੋਫੈਸਰ ਵੀ ਹਾਂ, ਮੈਂ ਐਜੂਕੇਸ਼ਨਿਸਟ ਵੀ ਹਾਂ, ਮੈਂ ਪੋਲਿਟੀ ਸਭ ਕੁਝ ਕਰਦਾ। ਹੁਣ ਮਸਲਾ ਕੀ ਹੈ, ਜੇ ਲੋਕਾਂ ਨੇ ਫੇਸਬੁੱਕ ਕਿਉਂ ਵਰਤਿਆ, ਕਿਉਂ YouTube ਤੇ ਚੈਨਲ ਬਣਾਏ ਆਪਣੇ, ਜਦੋਂ ਮੀਡੀਆ ਨੇ ਆਪਣੀ ਭੂਮਿਕਾ ਨਿਭਾਉਣੀ ਛੱਡਤੀ। ਹੁਣ ਜੇ ਕੋਈ ਇਹ ਖਬਰ ਲਾਉਣ ਤੋਂ ਪਹਿਲਾਂ ਕਿਸੇ ਪੱਤਰਕਾਰ ਵੀਰ ਨੂੰ ਕੋਈ ਸਿਫਾਰਿਸ਼ ਭੇਜਦਾ ਵੀ ਆ ਚੱਕ ਪੈਸੇ ਦਿਖਾਈ ਨਾ ਯਾਰ, ਖਬਰ ਤਾਂ ਬਹੁਤ ਘੈਂਟ ਹੈ, ਵੀ ਕਿਤੇ ਸਾਡੇ ਤੇ ਹਾਵੀ ਨਾ ਹੋ ਜਾਵੇ। ਕਿਉਂਕਿ ਕੱਲ੍ਹ ਦੀ ਗੱਲ ਹੈ, ਮੈਂ ਬਰਜਿੰਦਰ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਵਾਲੇ ਨੇ, ਮੈਂ ਉਹਨਾਂ ਨੂੰ ਇੱਕ ਪੋਸਟ ਪਾਈ ਹੈ, ਇੱਕ ਪੱਤਰਕਾਰ ਦੇ ਖਿਲਾਫ ਪਾਈ ਹੈ, ਜਿਹਨੇ ਇਹ ਖਬਰਾਂ ਲਾਉਣੀਆਂ ਵੀ ਬੰਦ ਕਰਤੀਆਂ ਸਾਡੀਆਂ, ਵੀ ਪਿੰਡ 'ਚ ਟਰੱਕ ਵੜਿਆ, ਤਾਰਾਂ ਟੁੱਟੀਆਂ ਬਿਜਲੀ ਵਾਲੀਆਂ, ਲੋਕ ਨਿਰਾਸ਼। ਮੇਰੇ ਨਾਲ 50 ਬੰਦੇ ਖੜੇ ਨੇ, ਆਹ ਖਬਰ ਵੀ ਨਹੀਂ ਲਾਈ ਵੀ ਆ ਪਿੰਡ ਦੀ ਸੜਕ ਆ, PWD ਵਾਲਾ ਐਕਸੀਡੈਂਟ ਪਹਿਲਾਂ ਪਟਾਕੇ ਗਿਆ, ਹੁਣ ਬਣਵਾਉਂਦਾ ਨਹੀਂ, ਲੋਕ ਨਿਰਾਸ਼ ਨੇ, ਦੁਖੀ ਨੇ, ਆ ਖੜੇ ਨੇ 50 ਬੰਦੇ, ਉਹ ਵੀ ਨਹੀਂ ਲਾਈ। ਫਿਰ ਮੈਂ ਉਹਨਾਂ ਨੂੰ ਚਿੱਠੀ ਪਾਈ। ਖੈਰ ਬਰਜਿੰਦਰ ਸਿੰਘ ਹਮਦਰਦ ਦਾ ਧੰਨਵਾਦ, ਜਿਨ੍ਹਾਂ ਨੇ ਫੌਰਨ ਐਕਸ਼ਨ ਲੈ ਕੇ ਪੱਤਰਕਾਰ ਨੂੰ ਖਿੱਚਿਆ, ਅਤੇ ਉਹਦਾ ਫਿਰ ਮੈਨੂੰ ਫੋਨ ਆ ਗਿਆ, ਕਹਿੰਦਾ ਮੈਂ ਕਿਹੜੀ ਖਬਰ ਨਹੀਂ ਲਾਈ? ਮੈਂ ਹਾਂ ਨਹੀਂ ਲਾਈਆਂ 3। ਫਿਰ ਉਹ ਥੋੜ੍ਹਾ ਠੰਡਾ ਹੋਇਆ। ਸਾਨੂੰ ਜਿਹੜੀ ਇਹ ਜਰਨਲਿਜ਼ਮ ਹੈ, ਸਾਡਾ ਪੱਤਰਕਾਰੀ ਦਾ ਜਿਹੜਾ ਕਹਿ ਲਓ ਵੀ ਤੁਸੀਂ ਜੋ ਚੱਲ ਰਿਹਾ ਕੰਮ, ਇਹਨੂੰ ਬਹੁਤ ਜ਼ਿਆਦਾ ਪਾਰਦਰਸ਼ੀ ਹੋ ਕੇ ਨਿਭਾਉਣਾ ਪੈਣਾ। 3 ਚੀਜ਼ਾਂ ਜੇਕਰ ਸਹੀ ਹੋ ਜਾਣ, ਪੋਲੀਟਿਕਸ, ਮੀਡੀਆ ਐਂਡ ਦਿਸ ਯੂ ਕੈਨ ਸੇ ਜੁਡੀਸ਼ਰੀ, ਮੈਂ ਕਹਿੰਦਾ ਇੱਥੇ ਗਲਤ ਕੰਮ ਹੋ ਹੀ ਨਹੀਂ ਸਕਦਾ। ਪ੍ਰੋਫੈਸਰ ਸਾਹਿਬ ਲਾਸਟ ਦੇ ਵਿੱਚ ਪੁੱਛਦੇ ਹਾਂ ਕਿ ਬੈਂਸ ਸਾਹਿਬ ਕਦੋਂ ਤੱਕ ਬਾਹਰ ਆ ਰਹੇ ਨੇ, ਕਿੰਨਾ ਕੁ ਸਮਾਂ ਲੱਗ ਜੂ ਹੋਰ? ਦੇਖੋ ਸਮਾਂ 12 ਵਜੇ ਦਾ ਸੀ, ਲੇਕਿਨ ਹੁਣ ਜਿਹੜੀ ਇੱਥੇ ਇੰਟੀਮੇਸ਼ਨ ਮਿਲੀ ਹੈ ਉਹ ਤਕਰੀਬਨ 12:30 ਤਾਂ ਹੋ ਗਏ, 1-1:30 ਵਜੇ ਦੇ ਕਰੀਬ ਬਾਹਰ ਆਉਣਗੇ। ਅਤੇ ਜਦੋਂ ਵੀ ਉਹ ਆਉਂਦੇ ਨੇ ਪਤਾ ਲੱਗ ਹੀ ਜਾਣਾ, ਤੁਸੀਂ ਇੱਥੇ ਹਾਜ਼ਰ ਹੋ, ਸਾਰਿਆਂ ਨੇ ਭਰਵਾਂ ਸਵਾਗਤ ਕਰਨਾ ਜੀ। ਬਿਲਕੁਲ, ਅਸੀਂ ਬਹੁਤ ਬਹੁਤ ਸ਼ੁਕਰੀਆ ਕਰਾਂਗੇ। ਤਦ ਤੱਕ ਦੇ ਲਈ ਅਸੀਂ ਤੁਹਾਨੂੰ ਇੰਡੋਜ਼ TV ਤੇ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ। ਇੱਧਰਲੇ ਪਾਸੇ ਜੇਲ੍ਹ ਦੀ ਤਸਵੀਰ ਇੱਕ ਵਾਰ ਫੇਰ ਦਿਖਾ ਦਿੱਤੀ ਜਾਵੇ। ਇਹ ਜੇਲ੍ਹ ਦੀ ਤਸਵੀਰ ਆ। ਇਹਨਾਂ ਜੇਲ੍ਹਾਂ ਦੇ ਵਿੱਚ ਕਈ ਮਾਵਾਂ ਦੇ ਪੁੱਤ ਅਜਿਹੇ ਬੰਦ ਨੇ ਜਿਨ੍ਹਾਂ ਦਾ ਕਈ ਵਾਰ ਕੋਈ ਕਸੂਰ ਨਹੀਂ ਹੁੰਦਾ ਤੇ ਨੱਕੇ ਫੜੇ ਜਾਂਦੇ ਨੇ, ਪਰ ਇਹ ਜੇਲ੍ਹਾਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਮੇਂ-ਸਮੇਂ ਤੇ ਜਿਹੜੀਆਂ ਕਿ ਸਾਂਝੀਆਂ ਕਰਦੇ ਰਹਿੰਦੇ ਆ। ਇਸ ਵਕਤ ਦੀ ਇਹ ਜਿਹੜੀ ਤਸਵੀਰ ਆ ਅਸੀਂ ਚੀਮਾ ਤੋਂ ਤੁਹਾਨੂੰ ਦਿਖਾ ਰਹੇ ਹਾਂ, ਚੀਮਾ ਦੀ ਜੇਲ੍ਹ ਤੋਂ ਦਿਖਾ ਰਹੇ ਹਾਂ, ਜਿਹੜੀ ਕਿ ਕਾਫੀ ਮਸ਼ਹੂਰ ਜੇਲ੍ਹ ਆ ਗਈ ਚੀਮਾ ਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਜਦੋਂ ਹੀ ਸਿਮਰਜੀਤ ਸਿੰਘ ਬੈਂਸ ਬਾਹਰ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਜੇਲ੍ਹ ਦੇ ਸਾਹਮਣੇ ਖੜੇ ਹਾਂ, ਤਾਂ ਇਸ ਜੇਲ੍ਹ ਦੇ ਸਾਹਮਣੇ ਖੜਨ ਦਾ ਇੱਕ ਮਤਲਬ ਆ, ਤੁਸੀਂ ਦੇਖ ਸਕਦੇ ਹੋ। ਪਹਿਲਾਂ ਤਸਵੀਰਾਂ ਦਿਖਾਈਆਂ ਜਾਣ ਕੁਲਦੀਪ, ਇਹ ਤਸਵੀਰਾਂ ਨੇ ਚੀਮਾ ਜੇਲ੍ਹ ਦੀਆਂ। ਤਾਂ ਇਹ ਜੇਲ੍ਹ ਆ ਜਿਹੜੀ ਕਾਫੀ ਮਸ਼ਹੂਰ ਜੇਲ੍ਹ ਆ ਬਰਨਾਲੇ ਜ਼ਿਲ੍ਹੇ ਦੀ। ਤਾਂ ਅਸੀਂ ਇੱਥੋਂ ਦੀਆਂ ਜੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਥੇ ਜੇਕਰ ਅਸੀਂ ਖੜੇ ਹਾਂ ਤਾਂ ਖੜਨ ਦਾ ਇੱਕ ਕਾਰਨ ਇਹ ਆ ਕਿ ਇੱਥੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਿਹੜੇ ਕਿ ਉਹ ਬਾਹਰ ਆ ਰਹੇ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ, ਜਿਹੜੇ ਕਿ ਜੇਲ੍ਹ ਦੇ ਵਿੱਚ ਰਹਿੰਦੇ ਨੇ। ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਨੇ ਸਮਰਥਕਾਂ ਦੇ ਵੱਲੋਂ
ਪਹੁੰਚਿਆ ਜਾ ਰਿਹਾ, ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਵਾਂਗੇ ਅੱਜ। ਇਹ ਤੁਸੀਂ ਦੇਖ ਸਕਦੇ ਹੋ ਸਮਰਥਕ ਖੜੇ ਨੇ ਸਿਮਰਜੀਤ ਸਿੰਘ ਬੈਂਸ ਦੇ, ਲੋਕ ਇਨਸਾਫ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ। ਸਿਮਰਜੀਤ ਸਿੰਘ ਬੈਂਸ ਕਾਫੀ ਮੁੱਦਿਆਂ ਦੇ ਉੱਪਰ ਗੱਲ ਕਰਦੇ ਰਹਿੰਦੇ ਨੇ, ਲਗਾਤਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਸਿਮਰਜੀਤ ਸਿੰਘ ਬੈਂਸ। ਤਾਂ ਕਾਰਨ ਕੀ ਸੀਗਾ ਜੇਲ੍ਹ ਦੇ ਵਿੱਚ ਜਾਣ ਦਾ, ਉਹ ਵੀ ਅਸੀਂ ਤੁਹਾਨੂੰ ਦੱਸਾਂਗੇ। ਪਹਿਲਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਸਾਡੇ ਨਾਲ ਉਹਨਾਂ ਦੇ ਸਮਰਥਕ ਮੌਜੂਦ ਨੇ। ਪਹਿਲਾਂ ਸਵਾਗਤ ਹੈ ਜੀ ਸਾਰਿਆਂ ਦਾ। ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਸਿਮਰਜੀਤ ਸਿੰਘ ਬੈਂਸ ਕਾਫੀ ਲੰਮੇ ਸਮੇਂ ਤੋਂ ਬਾਅਦ ਬਾਹਰ ਆ ਰਹੇ ਨੇ, ਖੁਸ਼ੀ ਕਿੰਨੀ ਕਾ, ਉਤਸ਼ਾਹ ਕਿੰਨਾ ਕਾ? ਬੜੀ ਖੁਸ਼ੀ ਹੈ ਜੀ, ਬਹੁਤ ਉਤਸ਼ਾਹ। ਗੱਡੀਆਂ ਲਾਈਨਾਂ ਲੱਗੀ ਆ ਰਹੀ ਆ ਲੁਧਿਆਣੇ ਤੋਂ, ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੱਡੀਆਂ ਆਉਣਗੀਆਂ, ਤੇ ਬੜੇ ਸਮਰਥਕ ਆ ਰਹੇ ਨੇ, ਤੇ ਖੁਸ਼ੀ ਜਾਵਾਂਗੇ। ਵਿਆਹ ਵਰਗਾ ਮਾਹੌਲ, ਵਿਆਹ ਵਰਗਾ ਮਾਹੌਲ ਆ। ਪੰਜਾਬ ਦਾ ਮਾਹੌਲ, ਪੰਜਾਬ ਦੀ ਸਿਆਸਤ ਦਾ ਮਾਹੌਲ ਕੁਝ ਹੋਰ ਆ। ਸਿਮਰਜੀਤ ਸਿੰਘ ਬੈਂਸ ਅੰਦਰ ਨੇ, ਲਗਾਤਾਰ ਮੁੱਦਿਆਂ ਦੇ ਉੱਪਰ ਗੱਲ ਕਰਨ ਵਾਲੇ ਵਿਧਾਇਕ, ਸਾਬਕਾ ਵਿਧਾਇਕ ਅੰਦਰ ਨੇ, ਪਰ ਅੱਜ ਜਿਹੜੀ ਕਿ ਗੱਲਬਾਤ ਆ ਉਹ ਕੁਝ ਹੋਰ ਹੋਣ ਜਾ ਰਹੀ ਆ। ਹਾਂਜੀ ਹਾਂ, ਬਦਲੂਗੀ। ਦੇਖੋ ਆਉਣ ਦਿਓ ਬਾਹਰ, ਸਭ ਕੁਝ ਉਹੀ ਕੁਝ ਹੋ ਜਾਣਾ ਜੋ ਕਿ ਪਹਿਲਾਂ ਸੀ, ਸਭ ਕੁਝ ਵਧੀਆ ਬਣ ਜਾਣਾ, ਚਿੰਤਾ ਨਾ ਕਰੋ। ਤੇ ਇਹ ਤਾਂ ਹੁੰਦਾ ਹੀ ਰਹਿੰਦੇ ਨੇ, ਪਾਰਟੀਆਂ ਦੇ ਕੰਮ ਹੁੰਦੇ ਨੇ, ਧੱਕੇਸ਼ਾਹੀ ਕਰਨੀ। ਤੇ ਬਾਕੀ ਕੋਈ ਨਹੀਂ, ਸੱਚ ਦਾ ਸੱਚ ਸਾਹਮਣੇ ਆ ਜਾਊਗਾ, ਤੁਹਾਡੇ ਆ ਹੀ ਗਿਆ। ਇਹ ਤੋਂ ਹੁਣ ਕੋਈ ਕਸਰ ਤਾਂ ਰਹਿ ਨਹੀਂ ਗਈ। ਲੱਗਦਾ ਵੀ ਧੱਕੇਸ਼ਾਹੀ ਹੋਈ ਆ ਸਿਮਰਜੀਤ ਬੈਂਸ ਦੇ ਨਾਲ? ਬਿਲਕੁਲ ਹੋਈ ਹੈ ਜੀ, ਬਿਲਕੁਲ ਹੋਈ ਹੈ, ਬਿਲਕੁਲ ਧੱਕੇਸ਼ਾਹੀ ਹੋਈ ਹੈ। ਬਾਕੀ ਦੇਖੋ ਹੁਣ ਸਾਰੇ ਦੇਖੋ ਖੜੇ ਹੀ ਨੇ, ਪਤਾ ਸਭ ਨੂੰ। ਕਿਹੜਾ ਹਲਕਾ ਜੀ ਤੁਹਾਡਾ? ਤੁਹਾਡਾ ਵੀ ਲੁਧਿਆਣੇ ਤੋਂ ਆਏ ਹੋ ਕਿ ਇੱਥੋਂ ਹੀ ਹੋ ਕਿਤੋਂ? ਲੁਧਿਆਣੇ ਤੋਂ ਜੀ। ਮੈਂ ਪ੍ਰੇਮ ਸਿੰਘ ਐਥਲੈਟਿਕਸ ਕੋਚ ਲੁਧਿਆਣੇ ਤੋਂ ਆਏ ਹਾਂ। ਬੈਂਸ ਸਾਹਿਬ ਸਾਡੇ ਸਾਰੇ ਟੂਰਨਾਮੈਂਟਾਂ ਤੇ ਜਿੱਥੇ ਵੀ ਕੋਈ ਫੰਕਸ਼ਨ ਹੁੰਦਾ ਅਸੀਂ ਬਹੁਤ ਵਧੀਆ ਸਾਥ ਦਿੰਦੇ ਰਹੇ ਹਾਂ, ਤੇ ਉਹਨਾਂ ਦੇ ਨਾਲ ਸਾਡੀਆਂ ਸਾਰੀਆਂ ਐਸੋਸੀਏਸ਼ਨਾਂ ਬਹੁਤ ਵਧੀਆ ਢੰਗ ਨਾਲ ਜੁੜੀਆਂ ਹੋਈਆਂ ਹਨ। ਨਹੀਂ, ਘਾਟ ਰੜਕਦੀ ਆ ਸਿਮਰਜੀਤ ਸਿੰਘ ਬੈਂਸ ਦੀ, ਅੰਦਰ ਰਹੇ ਨੇ, ਘਾਟ ਰੜਕਦੀ ਰਹੀ ਆ, ਕਿੰਨੀ ਕੁ ਰੜਕਦੀ ਰਹੀ ਆ? ਇਹਨਾਂ ਦੀ ਅੰਦਰ ਜਾਣ ਤੋਂ ਬਾਅਦ ਸਾਡੇ ਸਾਰੀਆਂ ਐਸੋਸੀਏਸ਼ਨ ਨੂੰ ਬਹੁਤ ਘਾਟ ਮਹਿਸੂਸ ਹੋਈ, ਤੇ ਹਮੇਸ਼ਾ ਹੀ ਅਸੀਂ ਇਹੀ ਦੇਖਦੇ ਸੀ ਇਹ ਜਲਦੀ ਤੋਂ ਜਲਦੀ ਬਾਹਰ ਆਉਣ। ਅੱਜ ਉਹ ਟਾਈਮ ਆ ਗਿਆ ਹੈ, ਤੇ ਇਸ ਟਾਈਮ ਨੂੰ ਦੇਖਦੇ ਹੋਏ ਅਸੀਂ ਲੁਧਿਆਣੇ ਤੋਂ ਸਾਰੇ ਇੱਥੇ ਪਹੁੰਚੇ ਹਾਂ। ਅਸੀਂ ਸਾਥੀ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਪਹੁੰਚੇ ਨੇ ਲੁਧਿਆਣੇ ਤੋਂ ਉਹਨਾਂ ਦੇ ਸਮਰਥਕ ਪਹੁੰਚੇ ਨੇ। ਤਾਂ ਇਹ ਜੇਲ੍ਹ ਦੀਆਂ ਤਸਵੀਰਾਂ ਨੇ। ਅਸੀਂ ਜੇਲ੍ਹ ਦੇ ਗੇਟ ਦੇ ਬਾਹਰ ਖੜੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤੁਹਾਨੂੰ ਥੋੜ੍ਹੇ ਮਹੀਨੇ ਪਹਿਲਾਂ ਇੱਕ ਤਸਵੀਰ ਦਿਖਾਈ ਸੀ, ਬਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਤੋਂ ਬਾਹਰ ਆਉਂਦੇ ਨੇ, ਤਾਂ ਲਗਾਤਾਰ ਸਿਆਸੀ ਲੀਡਰਾਂ ਦਾ ਇੱਕ ਟਾਈਮ ਇਹ ਸੀਗਾ ਕਿ ਜੇਲ੍ਹਾਂ ਦੇ ਵਿੱਚ ਜਾਣਾ ਬਣਿਆ ਰਿਹਾ, ਤੇ ਹੁਣ ਜੇਲ੍ਹਾਂ ਤੋਂ ਬਾਹਰ ਆਉਣ ਦੀਆਂ ਜਿਹੜੀਆਂ ਕਿ ਤਿਆਰੀਆਂ ਹੋ ਰਹੀਆਂ ਨੇ। ਕੁਝ ਦਿਨਾਂ ਦੇ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਨਵਜੋਤ ਸਿੱਧੂ ਜਿਹੜੇ ਕਿ ਪਟਿਆਲਾ ਜੇਲ੍ਹ ਦੇ ਵਿੱਚ ਨੇ, ਕਾਂਗਰਸ ਦੇ ਆਗੂ ਨੇ, ਉਹ ਵੀ ਬਾਹਰ ਆ ਰਹੇ ਨੇ। ਕੁਝ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਜਿਹੜੇ ਕਿ ਕਾਂਗਰਸ ਦੇ ਆਗੂ ਨੇ, ਉਹ ਵੀ ਬਾਹਰ ਆ ਰਹੇ ਨੇ, ਇਹ ਵੀ ਦੱਸਿਆ ਜਾ ਰਿਹਾ। ਤਾਂ ਅਸੀਂ ਇੱਥੇ ਸਮਰਥਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰਾਂਗੇ। ਬਾਬਾ ਲੈਟਰ ਬਾਕਸ ਹੱਥ 'ਚ ਫੜਿਆ। ਹਾਂਜੀ, ਹੈ ਇਹ ਸਾਡਾ ਚੋਣ ਨਿਸ਼ਾਨ ਆ। ਹਾਂ, ਜੋ ਸਾਨੂੰ ਭੀਮ ਰਾਓ ਡਾਕਟਰ ਮਾਰਕਰ ਨੇ ਦਿੱਤੀਆਂ ਵਾ ਉਹ ਆ, ਠੀਕ ਹੈ ਨਾ। ਡਟ ਕੇ ਮੁਕਾਬਲਾ ਕਰਾਂਗੇ, ਵਿਰੋਧੀ ਜਿਹੜੇ ਸਾਡੇ ਆ ਉਹਨਾਂ ਨਾਲ, ਵਿਰੋਧੀਆਂ ਨਾਲ ਡਟ ਕੇ ਮੁਕਾਬਲਾ ਕਰਾਂਗੇ, ਕਿਉਂਕਿ ਵੋਟ ਦਾ, ਠੀਕ ਹੈ ਨਾ, ਵੋਟ ਦਾ ਰਾਜ ਆ। ਲੋਕਾਂ ਨੂੰ ਲਾਭਬੰਦ ਕਰਾਂਗੇ ਜਾ ਕੇ, ਤੇ ਬੈਂਸ ਨੂੰ ਅੱਗੇ ਲੈ ਕੇ ਆਵਾਂਗੇ। ਬਸ ਇੰਨਾ ਹੀ ਬੋਲਿਆ। ਲੱਗਦਾ ਵੀ ਆ ਜਾਣਗੇ ਬੈਂਸ ਸਾਹਿਬ ਅੱਗੇ, ਕਿਉਂਕਿ ਇਮਾਨਦਾਰੀ ਦਾ ਬਿਗਲ ਵੱਜਾ ਹੋਇਆ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਇਮਾਨਦਾਰ ਹਾਂ। ਉਹਨਾਂ ਦਾ ਤਾਂ ਪਤਾ ਲੱਗ ਹੀ ਗਿਆ ਕੀ ਕੁਝ ਆ। ਉਹਨਾਂ ਤਿਲਾਂ 'ਚ ਤੇਲ ਨਹੀਂ, ਤੇ ਟਿੰਡਿਆਂ 'ਚ ਕਪਾਹ ਨਹੀਂ। ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ। ਮੱਝ ਵੀ ਕਿ ਘੋੜੀ ਲਈ ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ ਲੋਕਾਂ ਨੂੰ। ਲੋਕ ਤੇ ਰੋਣ ਡਏ ਆ। ਹੁਣ ਕਿਹੜੀ ਮੱਝ ਸੀ ਤੇ ਕਿਹੜੀ ਘੋੜੀ ਆ, ਤੁਸੀਂ ਦੱਸੋ। ਹੁਣ ਇਹਦੇ ਵਿੱਚੋਂ ਕਿਹੜੀ ਮੱਝ ਲੱਗਦੀ? ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚੋਂ ਕਿਹੜੀ ਮੱਝ ਲੱਗਦੀ ਜਿਹੜੀ ਦੁੱਧ ਦਿੰਦੀ ਸੀ? ਉਹ ਤਾਂ ਸਾਰੀਆਂ ਹੀ ਇਹੋ ਹੀ ਲਿੱਦ ਵਾਲੀਆਂ ਹੀ ਮੋਕ ਮਾਰ ਗਈਆਂ ਵਾ। ਇਹ ਵੀ ਮੋਕ ਮਾਰ ਗਈ ਆ। ਹੁਣ ਇੱਕੋ ਇੱਕ ਇਮਾਨਦਾਰ ਲੀਡਰ ਆ ਪੰਜਾਬ 'ਚ, ਸਿਮਰਜੀਤ ਬੈਂਸ ਜੀ। ਤੇ ਸਾਡੇ ਬੱਚੇ ਰਾਤ ਦੇ ਆਖਣ ਦੇ ਸੀ ਡੈਡੀ ਤੂੰ ਰਜਾਈ ਲੈ ਲਾ ਤੇ ਬਹਿ ਜਾ ਕੇ। ਤੇ ਮੈਂ ਬੈਠਾ ਆਣ ਕੇ। ਰਾਤ ਹੀ ਆ ਗਏ ਸੀ ਇੱਥੇ? ਕਿੰਨੇ ਕੁ ਵਜੇ ਆ ਗਏ ਸੀ? ਮੈਂ ਤੜਕੇ ਆ ਗਿਆ ਇੱਥੇ, ਠੀਕ ਹੈ ਨਾ। ਤੜਕੇ ਆ ਗਿਆ ਮੈਂ ਬੱਸ ਤੇ ਬਹਿ ਕੇ ਕਿ ਬੈਂਸ ਸਾਹਿਬ ਨੇ ਬਾਹਰ ਆਉਣਾ, ਤੇ ਹੁਣ ਅਸੀਂ ਮੁੱਛ ਨੂੰ ਵੱਟ ਚਾੜਦੇ ਆ। ਰੰਗ ਸਾਡੇ ਲਾ ਲਿਆ ਜਿੰਨੇ ਵੀ ਵਰਕਰ ਆਏ ਆ ਕਿ ਸਾਡੇ ਲੀਡਰ ਸਾਹਿਬ ਬਾਹਰ ਆ ਗਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਖੁਸ਼ੀ ਆ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਾਡੇ ਨਾਲ ਪ੍ਰੋਫੈਸਰ ਸਾਹਿਬ ਵੀ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਆਇਓ ਜੀ। ਪ੍ਰੋਫੈਸਰ ਸਾਹਿਬ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਇੰਡੋ ਟੀਵੀ ਦਾ, ਜਿਹੜਾ ਵਿਦਆਊਟ ਐਨੀ ਯੂ ਕੈਨ ਸੇ ਪਾਰਸ਼ੀਅਲਿਟੀ ਨਿਊਜ਼ ਦਿਖਾ ਰਿਹਾ। ਬਹੁਤ ਵੱਡੀ ਗੱਲ ਹੈ। ਨਹੀਂ ਅਕਸਰ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਾਂ ਸੱਤਾਧਾਰੀ ਪਾਰਟੀ, ਉਹਨਾਂ ਵੱਲ ਮੀਡੀਆ ਦਾ ਝੁਕਾਅ ਹੁੰਦਾ। ਬਹੁਤ ਧੰਨਵਾਦ ਬਾਈ ਜੀ। ਹਾਂਜੀ ਪ੍ਰੋਫੈਸਰ ਸਾਹਿਬ ਕੀ ਲੱਗਦਾ, ਥੋੜਾ ਇੱਧਰ ਨੂੰ ਹੋ ਜਾਏ, ਗੱਡੀ ਨੂੰ ਲੰਘ ਜਾਣ ਦਿਓ, ਥੋੜਾ ਇੱਧਰ ਨੂੰ ਹੋ ਜਾਈਏ। ਕੀ ਲੱਗਦਾ ਗਾ ਜਿਹੜਾ ਕਿ ਇੱਕ ਆਵਾਜ਼ ਆ ਉਸ ਨੂੰ
ਦੱਬਿਆ ਗਿਆ ਸੀ ਕਿਤੇ ਨਾ ਕਿਤੇ ਜਾ ਕੇ ਅੱਜ ਫੇਰ ਉਹ ਆਵਾਜ਼ ਜਿਹੜੀ ਕਿ ਬੁਲੰਦ ਹੋਣ ਜਾਣ ਡਈ ਆ। ਬਿਲਕੁਲ ਹੁੰਦਾ ਹੀ ਇਸ ਮੁਲਕ ਦੇ ਵਿੱਚ ਇਹੀ ਕੁਛ ਹੈ। ਕਹਿਣ ਨੂੰ ਡੈਮੋਕ੍ਰੇਸੀ ਹੈ, ਲੇਕਿਨ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਬੰਦਾ ਆਪਣੀ ਆਵਾਜ਼ ਚੱਕਦਾ ਹੈ, ਜਿਹੜਾ ਆਪਣੀ ਆਵਾਜ਼ ਨੂੰ ਬੁਲੰਦ ਕਰਦਾ, ਆਪਣੀ ਨਹੀਂ ਲੋਕਾਂ ਦੀ ਆਵਾਜ਼ ਨੂੰ, ਮੁੱਦਿਆਂ ਦੀ ਆਵਾਜ਼ ਨੂੰ, ਪੰਜਾਬ ਦੀ ਆਵਾਜ਼ ਨੂੰ, ਸਟੇਟ ਦੀ ਆਵਾਜ਼ ਨੂੰ, ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੱਥਕੰਡੇ ਕਈ ਤਰ੍ਹਾਂ ਦੇ ਹੁੰਦੇ ਨੇ, ਕਈ ਡਾਇਰੈਕਟਲੀ ਹੁੰਦੇ ਨੇ ਅਤੇ ਕਈ ਇਨਡਾਇਰੈਕਟਲੀ ਹੁੰਦੇ ਨੇ। ਇਹ ਇਨਡਾਇਰੈਕਟਲੀ ਸੀ। ਖੈਰ ਅੱਜ ਉਹਨਾਂ ਨੇ 8 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣਾ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਅਧਿਆਇਕ ਚੈਪਟਰ ਸ਼ੁਰੂ ਹੋਣਾ ਹੈ। ਚੈਲੰਜਿੰਗ ਪੋਲਿਟਿਕਸ ਹੈ ਜਿਹੜੀ, ਧਿਆਨ ਦੇਣਾ, ਟਕਰਾਅ ਵਾਲੀ ਨਹੀਂ, ਚੈਲੰਜਿੰਗ ਹੁੰਦੀ ਹੈ ਵੀ ਇੱਕ ਬੰਦੇ ਨੇ ਵਧੀਆ ਕੰਮ ਕੀਤਾ, ਦੂਜਾ ਉਹਨੂੰ ਕਹਿੰਦਾ ਵੀ ਤੇਰੇ ਵਧੀਆ ਕੰਮ ਦੇ ਵਿੱਚ ਵੀ ਕੋਈ ਖੋਟ ਹੈ। ਲੱਭਣ ਵਾਲੇ ਬੰਦੇ ਨੇ ਜਿਹੜੇ ਅੰਦਰ ਬੈਠੇ ਨੇ, ਥੋੜੀ ਦੇਰ ਬਾਅਦ ਬਾਹਰ ਆਉਣਗੇ, ਕਿਉਂਕਿ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤੇ ਲੋਕਾਂ ਨੂੰ ਵਿਸ਼ਵਾਸ ਉੱਠ ਚੁੱਕਿਆ। ਜੋ ਖੱਪਾ ਸੀ ਵਿਰੋਧੀ ਧਿਰ ਦਾ, ਉਹ ਨਿਭਾਉਣ ਵਾਸਤੇ ਬੈਂਸ ਸਾਹਿਬ ਵੱਡੀ ਭੂਮਿਕਾ ਨਿਭਾਉਣਗੇ। ਲਗਾਤਾਰ ਲੀਡਰਾਂ ਦਾ ਜੇਲ੍ਹ ਦੇ ਅੰਦਰ ਭੇਜਣਾ, ਜੇਲ੍ਹ ਦੇ ਅੰਦਰ ਜਾਣਾ, ਜਿਵੇਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਜੀ ਅੰਦਰ ਜਾਂਦੇ ਨੇ, ਫਿਰ ਬਿਕਰਮ ਸਿੰਘ ਮਜੀਠੀਆ ਅੰਦਰ ਜਾਂਦੇ ਨੇ, ਨਵਜੋਤ ਸਿੱਧੂ ਅੰਦਰ ਜਾਂਦੇ ਨੇ, ਫਿਰ ਅਸੀਂ ਜੇ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਬੈਂਸ ਨੂੰ ਅੰਦਰ ਭੇਜ ਦਿੱਤਾ ਜਾਂਦਾ। ਕੀ ਆ ਇਹ ਮੰਨਦੇ ਕੀ ਹੋ ਇਸ ਚੀਜ਼ ਨੂੰ? ਇਤਿਹਾਸ ਪੜ੍ਹਿਆ ਹੋਣਾ, ਇੱਥੇ ਸਾਰੇ ਸੂਝਵਾਨ ਸੱਜਣ ਖੜੇ ਨੇ। ਐਮਰਜੈਂਸੀ ਦੀਆਂ ਗੱਲਾਂ ਚੱਲਦੀਆਂ, ਆਪਾਂ ਐਮਰਜੈਂਸੀ ਚੈਪਟਰ ਪੜ੍ਹਦੇ ਹਾਂ। ਇੰਡੀਆ ਦੀ ਪੋਲਿਟਿਕਸ ਦੇ ਵਿੱਚ ਆਇਆ ਐਮਰਜੈਂਸੀ ਦੇ ਵਿੱਚ ਆਹੀ ਕੁਝ ਹੋਇਆ ਸੀ। ਇੰਦਰਾ ਗਾਂਧੀ ਨੇ ਚੱਕ ਕੇ ਵੱਡੇ ਲੀਡਰ ਨੇ ਜਿਹੜੇ ਜੇਲ੍ਹਾਂ 'ਚ ਬੰਦ ਕਰਤੇ ਸੀ। ਖੈਰ ਮੇਰਾ ਜਨਮ ਤਾਂ ਬਾਅਦ ਦਾ, ਲੇਕਿਨ ਇਤਿਹਾਸ ਪੜ੍ਹਿਆ ਅਤੇ ਪਤਾ ਲੱਗਿਆ ਉਹਦੇ ਵਿੱਚੋਂ ਫਿਰ ਕਿੰਨੇ ਲੀਡਰ ਨਿਕਲੇ। ਲਾਲੂ ਪ੍ਰਸਾਦ ਉੱਥੋਂ ਆਉਂਦਾ, ਨਤੀਸ਼ ਕੁਮਾਰ ਉੱਥੋਂ ਆਉਂਦਾ, ਦੇਵੀ ਲਾਲ ਵਰਗੇ ਲੀਡਰ ਉੱਥੋਂ ਆਏ, ਪ੍ਰਕਾਸ਼ ਸਿੰਘ ਬਾਦਲ ਉੱਥੋਂ ਆਇਆ। ਤਾਂ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹਨਾਂ ਨੇ ਸਿਮਰਜੀਤ ਸਿੰਘ ਬੈਂਸ ਨੂੰ 8 ਮਹੀਨੇ ਜੇਲ੍ਹ 'ਚ ਰੱਖਿਆ। ਇਹਨਾਂ ਨੇ ਉਹਦਾ ਨੁਕਸਾਨ ਨਹੀਂ ਕੀਤਾ, ਫਾਇਦਾ ਕਰਤਾ। ਪੰਜਾਬ ਨੂੰ ਬਹੁਤ ਲੀਡਰ ਮਿਲਣਗੇ, ਵੱਡੇ ਲੀਡਰ ਮਿਲਣਗੇ। ਵੱਡੇ ਲੀਡਰਾਂ ਦੀ ਗੱਲ ਕਰੀਏ, ਵੱਡੇ ਲੀਡਰ ਕਹਿੰਦੇ ਕਿ ਅਸੀਂ ਇਮਾਨਦਾਰ ਹਾਂ, ਇਮਾਨਦਾਰੀ ਦੀ ਸਰਕਾਰ ਆ ਜਿਹੜੀ ਉਹ ਚੱਲ ਰਹੀ ਆ। ਅੱਜ ਕਹਿੰਦੇ ਇਮਾਨਦਾਰੀ ਸਾਡੀ ਸਰਕਾਰ ਆ ਜਿਹੜੀ, ਉਹਨਾਂ ਨੇ ਨੱਥ ਪਾਈ ਆ ਕਰਪਸ਼ਨ ਦੇ ਉੱਪਰ। ਨਹੀਂ ਬਿਲਕੁਲ ਠੀਕ ਹੈ। ਚੰਗੇ ਨੂੰ ਚੰਗਾ ਕਹੋ, ਮਾੜੇ ਨੂੰ ਮਾੜਾ ਕਹੋ। ਜੇ ਵੱਡੇ ਹੁਣ ਪਿੱਛੇ ਅਫਸਰ ਕੀਤੇ ਸੀ, IAS ਅਫਸਰਾਂ ਦੇ ਖਿਲਾਫ ਆਵਾਜ਼ ਚੱਕੀ ਹੈ ਮਾਨ ਸਾਹਿਬ ਨੇ, ਕਾਬਲੇ ਤਾਰੀਫ ਹੈ। ਜੇ ਕੋਈ ਚੰਗਾ ਕੰਮ ਕਰਦਾ ਠੀਕ ਹੈ, ਜਿੱਥੇ ਕਿਤੇ ਲੱਗਦਾ ਵੀ ਕੰਪਰੋਮਾਈਜ਼ ਹੁੰਦਾ ਹੈ, ਉੱਥੇ ਆਵਾਜ਼ ਚੱਕਣੀ ਫਿਰ ਸਾਡਾ ਫਰਜ਼ ਬਣ ਜਾਂਦਾ ਹੈ। ਤਾਂ ਹੀ ਫਿਰ ਅਸੀਂ ਇੱਕ ਵਿਰੋਧੀ ਧਿਰ ਜਾਂ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੇ ਕੰਟੈਸਟਰ ਜਿਹੜਾ ਮੈਦਾਨ ਦੇ ਵਿੱਚ ਬਣ ਕੇ ਉਤਰ ਸਕਦੇ ਹਾਂ। ਸਾਜ਼ਿਸ਼ ਮੰਨਦੇ ਹੋ ਕਿ ਸਿਮਰਜੀਤ ਬੈਂਸ ਨੂੰ ਅੰਦਰ ਭੇਜਿਆ ਗਿਆ? ਸਾਜ਼ਿਸ਼ ਮੰਨਦੇ ਹੋ ਇਸ ਚੀਜ਼ ਦੀ? ਨਹੀਂ ਬਿਲਕੁਲ। ਜਿਹੜਾ ਹੁਣ ਇਹ ਰਿਹਾਈ ਹੈ, ਫਿਰ ਇਹ ਰਿਹਾਈ ਨਾ ਹੁੰਦੀ ਜੇ ਸਾਜ਼ਿਸ਼ ਨਾ ਹੁੰਦੀ। ਇਹ ਸਾਜ਼ਿਸ਼ ਸੀ, ਉਹਦੇ ਅਧੀਨ ਠੀਕ ਹੈ ਕੁਝ ਸਮੇਂ ਵਾਸਤੇ ਅਕੋਰਡਿੰਗ ਟੂ ਦੀ ਲਾਅ ਆਫ ਦਿਸ ਕੰਟਰੀ ਅ ਪੀਪਲ ਔਰ ਅ ਪਰਸਨ ਹੈਜ਼ ਟੂ ਰਿਮੇਨ ਇਨ ਜੇਲ ਫॉर ਅ ਪਾਰਟਿਕੂਲਰ ਟਾਈਮ। ਨਾਓ ਹੀ ਹੈਜ਼ ਸਪੈਂਟ ਆਈ ਥਿੰਕ 8 months, ਨਾਓ ਇਜ਼ ਗੋਇੰਗ ਟੂ ਫ੍ਰੀ। he will be ready for the service of the people again as it was। ਘਾਟ ਕਿੰਨੀ ਕੁ ਮਹਿਸੂਸ ਹੁੰਦੀ ਜਦੋਂ ਬਾਹਰ ਨਹੀਂ ਸੀਗੇ, ਤੁਸੀਂ ਪਾਰਟੀ ਦੇ ਨਾਲ ਜੁੜੇ ਹੋਏ ਹੋ? ਘਾਟ ਕਿੰਨੀ ਕੁ ਮਹਿਸੂਸ ਹੁੰਦੀ? ਆ ਸਾਰੇ ਬੰਦੇ ਇੱਥੇ ਖੜੇ ਨੇ, ਪੰਜਾਬ ਦੇ तमाम ਜ਼ਿਲ੍ਹਿਆਂ ਤੋਂ ਆਏ ਨੇ। ਇਹ ਮੇਰੇ ਨਾਲ ਸਾਰੇ ਫੇਸਬੁੱਕ ਤੇ ਜੁਆਇੰਟ ਨੇ। ਇਹਨਾਂ ਨੂੰ ਪੁੱਛ ਲਓ ਵੀ ਮੈਂ ਰੁਕਿਆ, ਮੈਂ ਸਰਕਾਰੀ ਕਾਲਜ ਦਾ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਦਾ। ਮੈਂ ਤਾਂ ਲਗਾਤਾਰ ਆਪਣਾ ਕੰਮ ਕਰਦਾ ਰਿਹਾ। ਮੈਂ ਕਈਆਂ ਨਾਲ ਫੋਨ ਕੀਤੇ, ਮੈਂ ਕਿਹਾ ਬਾਈ ਜੀ ਤੁਸੀਂ ਨਹੀਂ ਐਕਟਿਵ, ਤੁਸੀਂ ਨਹੀਂ ਬੋਲਦੇ। ਕਹਿੰਦੇ ਬਾਈ ਅੰਦਰ ਹੈ, ਕਿਤੇ ਪੁਲਿਸ ਵਾਲਾ ਕੋਈ ਪੰਗਾ ਨਾ ਲੈ ਲਵੇ। ਮੈਂ ਨਹੀਂ ਰੁਕਿਆ ਬਾਈ ਜੀ, ਮੈਂ ਤਾਂ ਆਪਣੀ ਨੌਕਰੀ ਵੀ ਦਾਅ 'ਤੇ ਲਾਈ ਹੈ। 6 ਸਾਲ ਮੈਂ ਸਰਕਾਰੀ ਕਾਲਜ 'ਚ ਮੈਨੂੰ ਜੌਬ ਕਰਦੇ ਨੂੰ ਹੋ ਗਏ, ਕਰਦਾ ਐਨ ਕਾਇਦਾ ਕਾਨੂੰਨ ਦੇ ਨਾਲ ਕਰਦਾ, ਮੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਅਤੇ ਮੈਂ ਆਪਣੇ ਹਲਕੇ 'ਚ, ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ, ਹਲਕਾ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ 'ਚ, ਮੈਂ ਤਾਂ ਹਰੇਕ ਦੇ ਨਾਲ ਹੀ ਤੁਰਿਆ। ਅਤੇ ਸਾਡੇ ਪਾਰਟੀ ਵਾਲੇ ਵੀ ਤੁਰਦੇ ਰਹੇ ਨੇ, ਪਰ ਉਵੇਂ ਨਾ ਤੁਰੇ ਜਿਵੇਂ ਤੁਰਨਾ ਚਾਹੀਦਾ ਸੀ। ਖਹਿਰਾ ਸਾਹਿਬ ਨੂੰ ਵੀ ਇੱਕ ਟਾਈਮ ਦੇ ਲਈ ਅੰਦਰ ਕਰ ਦਿੱਤਾ ਗਿਆ, ED ਦੀਆਂ ਰੇਡਾਂ ਪਈਆਂ ਖਹਿਰਾ ਸਾਹਿਬ ਦੇ ਉੱਪਰ। ਖਹਿਰਾ ਸਾਹਿਬ ਵੀ ਪੰਜਾਬ ਦੀ ਗੱਲ ਕਰਦੇ ਨੇ। ਬਿਲਕੁਲ। ਉਹ ਮੈਂ ਕਹਿੰਦਾ ਉਹਨਾਂ ਵਾਸਤੇ ਲੱਕੀ ਰਿਹਾ। ਪਟਿਆਲੇ 2 ਮਹੀਨੇ ਜੇਲ੍ਹ 'ਚ ਲਾਉਣਾ, 4 ਮਹੀਨੇ ਜਿੰਨੇ ਚਿਰ ਉਹਨਾਂ ਨੇ ਲਾਇਆ, ਆਉਂਦੀ ਸਾਰੇ MLA ਬਣ ਗਏ। ਇਹ ਤਾਂ ਉਹ ਲੋਕ ਸਿਆਣੇ ਨੇ, ਲੋਕ ਬੇਵਕੂਫ ਨਹੀਂ ਰਹੇ। ਜੇ ਕੋਈ ਧੱਕਾ ਕਰਦਾ, ਅੱਜ ਆਪਾਂ ਇੱਥੇ ਖੜੇ ਆ ਕਿੰਨੇ ਜਣੇ ਖੜੇ ਨੇ, ਸਿਰਫ ਇੱਕ ਆਵਾਜ਼ ਚੱਕਣ ਦੀ ਦੇਰ ਆ, ਸਾਰੇ ਬੋਲਣ ਲੱਗ ਜਾਣਗੇ ਵੀ ਹਾਂ ਜੀ ਆਓ ਆਪਾਂ ਸੜਕ ਜਾਮ ਕਰੀਏ, ਆਓ। ਇਹ ਤਾਂ ਧੱਕਾ ਹੁੰਦਾ। ਕਹਿਣ ਤੋਂ ਭਾਵ ਕਿ ਪੰਜਾਬੀ ਦੇ ਵਿੱਚ ਕਿਹੜੀ ਮਾੜੀ ਗੱਲ ਹੈ, ਪੰਜਾਬੀ ਦਰਸ਼ਕ ਬਣਨਾ ਚਾਹੁੰਦਾ, ਖਿਡਾਰੀ ਨਹੀਂ। ਮਸਲਾ ਇੱਥੇ ਆ ਕੇ ਵਿਗੜ ਜਾਂਦਾ। ਉਹ ਤਾੜੀ ਮਾਰਨਾ ਚਾਹੁੰਦਾ, ਤਮਾਸ਼ਾ ਨਹੀਂ ਬਣਨਾ ਚਾਹੁੰਦਾ। ਮਸਲਾ ਇਹ ਹੈ, ਜਾਂ ਤੁਸੀਂ ਮੈਦਾਨ ਦੇ ਵਿੱਚ ਆਉਣਾ, ਤੁਹਾਨੂੰ ਤਮਾਸ਼ਾ ਬਣਨਾ ਪੈਣਾ, ਤੁਹਾਨੂੰ ਆਪਣਾ ਤਮਾਸ਼ਾ ਦਿਖਾਉਣਾ ਪੈਣਾ। ਮਾਨ ਸਾਹਿਬ ਕਹਿੰਦੇ ਨਾ, ਗੁਰਦਾਸ ਮਾਨ ਜੀ, ਵੀ ਇੱਥੇ ਆਪਣਾ ਕੋਈ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ, ਇਸ ਕਰਕੇ ਇੱਥੇ ਕੁਝ ਨਹੀਂ ਹੁੰਦਾ। ਤਮਾਸ਼ੇ ਤੋਂ ਭਾਵ ਇਹ ਹੁੰਦਾ ਵੀ ਜਦ ਤੁਸੀਂ ਨੇ ਕੰਮ ਕਰਨਾ ਹੈ, ਆ ਤੁਹਾਡਾ ਚੈਨਲ ਇਹ ਖਬਰ ਦਿਖਾ ਰਿਹਾ ਹੈ, ਮੰਨ ਲਓ ਇਹ ਖਬਰ ਦਿਖਾਉਣ ਵਾਲੀ ਨਾ ਹੋਵੇ, ਇਹ ਖਬਰ ਸੈਂਸੇਸ਼ਨਲ ਹੋਵੇ, ਪਰ ਤੁਸੀਂ ਦਿਖਾਤੀ, ਆਵਾਜ਼ ਚੱਕਤੀ ਨਾ, 9 ਬਣ ਗਿਆ ਵੀ ਇਹ ਵੀਰ ਪਹੁੰਚਿਆ ਸੀ ਉੱਥੇ ਕਵਰ ਕਰਕੇ ਆਇਆ। ਸੋ ਇਸ ਕਰਕੇ ਆਵਾਜ਼ ਚੱਕਣੀ ਪੈਂਦੀ ਹੈ। ਆਵਾਜ਼ ਚੱਕਣ ਵਾਲੇ ਦਾ ਤਮਾਸ਼ਾ ਬਣਦਾ, ਉਹਦੀਆਂ ਪੱਗਾਂ ਵੀ ਲੈਂਦੀਆਂ ਨੇ, ਉਹ ਜੇਲ੍ਹਾਂ 'ਚ ਵੀ ਜਾਂਦਾ, ਪਰ ਉਹ ਚਮਕਦਾ। ਤੁਸੀਂ ਤਮਾਸ਼ੇ ਦੀ ਗੱਲ ਕਰੀਏ, ਕੌਮੀ ਇਨਸਾਫ ਮੋਰਚਾ ਵੀ ਲੱਗਿਆ ਹੋਇਆ। ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਤਮਾਸ਼ਾ ਬਣਾਇਆ ਗਿਆ। ਪਿਛਲੇ ਦਿਨਾਂ ਦੇ ਵਿੱਚ ਪੁਲਿਸ ਦੇ ਨਾਲ ਮੁੱਠਭੇੜ ਹੋਈ ਆ। ਬਿਲਕੁਲ ਜੀ। ਮੈਂ ਦਿੱਲੀ ਕਿਸਾਨ ਮੋਰਚੇ ਤੇ 8 ਵਾਰੀ ਸੰਬੋਧਨ ਕੀਤਾ ਸੀ, ਮੈਨੂੰ ਸਸਪੈਂਡ ਕੀਤਾ ਉਸ ਸਮੇਂ ਸਰਕਾਰਾਂ ਨੇ, ਕਾਂਗਰਸ ਸਰਕਾਰ ਨੇ ਪੰਜਾਬ ਦੀ ਨੇ। ਮੈਂ ਫੇਰ ਡਿਊਟੀ ਤੇ ਜੁਆਇਨ ਆ। ਮੈਂ ਮੋਰਚੇ ਤੇ ਹੀ ਬੋਲ ਕੇ ਆ। ਮੁਹਾਲੀ ਮੇਰਾ ਪਿੰਡ, ਉੱਥੋਂ 30 ਕਿਲੋਮੀਟਰ ਹੈ। ਪਰ ਮੈਂ ਚਾਹੁੰਦਾ ਵੀ ਟਕਰਾਅ ਨਹੀਂ ਸੀ ਕਰਨਾ ਚਾਹੀਦਾ। ਟਕਰਾਅ ਕਰਨ ਦੇ ਨਾਲ ਜਿਹੜੀ ਸਥਿਤੀ ਉਹ ਵਿਗੜਦੀ ਹੈ। ਮਸਲਾ ਜਿਹੜਾ ਉਹ ਫੋਕਸ ਤੋਂ ਹਟ ਜਾਂਦਾ ਹੈ।
ਇਸ ਕਰਕੇ ਉਹ ਸ਼ਾਂਤਮਈ ਧਰਨਾ ਚੱਲਣ। ਜਗਤਾਰ ਸਿੰਘ ਹਵਾਰਾ ਜਥੇਦਾਰ ਜੀ ਦੀ ਚਿੱਠੀ ਵੀ ਆਈ ਹੈ ਜੇਲ੍ਹ ਚੋਂ ਵੀ ਟਕਰਾਵ ਨਾ ਕਰਿਓ, ਤੁਹਾਡੇ ਵਿੱਚ ਕੁਛ ਅਜਿਹੇ ਬੰਦੇ ਆਉਣਗੇ ਜਿਹੜੇ ਇਹਨੂੰ ਤਾਰ ਪੀਡੋ ਕਰਨਗੇ। ਮੈਨੂੰ ਲੱਗਦਾ ਉਹੀ ਗੱਲ ਕਿਤੇ ਨਾ ਕਿਤੇ ਹੁੰਦੀ ਹੈ। ਸ਼ਾਂਤਮਈ ਤਰੀਕੇ ਦੇ ਨਾਲ ਬੈਠਣ, ਦੋਏ ਸੜਕਾਂ ਨੇ ਜਿਹੜੀਆਂ YPS ਚੌਂਕ ਵਾਲੀਆਂ ਬੰਦ ਕਰ ਦੇਣ ਅਤੇ ਚੱਲਣ ਦਿਓ ਧਰਨਾ, ਕਿਉਂਕਿ ਸਮਰਥਨ ਪੰਜਾਬ ਚੋਂ ਮਿਲਣਾ ਸ਼ੁਰੂ ਹੋ ਗਿਆ। ਪਹਿਲਾਂ ਸੀ ਵੀ ਸ਼ਾਇਦ ਸਮਰਥਨ ਨਾ ਮਿਲੇ, ਲੇਕਿਨ ਹੁਣ ਤਾਂ ਟਰਾਲੀਆਂ ਤੁਰ ਪਈਆਂ ਪਿੰਡਾਂ ਚੋਂ। ਇਸ ਕਰਕੇ ਉਹਨਾਂ ਨੂੰ ਭੜਕਾਹਟ 'ਚ ਨਹੀਂ ਆਉਣਾ ਚਾਹੀਦਾ। ਮੇਰੀ ਇੱਥੋਂ ਅਪੀਲ ਹੈ ਵੀਰਾਂ ਨੂੰ ਵੀ ਅਜਿਹਾ ਨਾ ਕਰਨ। ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਸਫਲ ਹੋ ਜਾਊਗਾ। ਬੰਦੀ ਸਿੰਘ ਰਿਹਾ ਹੋਣਗੇ, ਬਿਕੋਜ਼ ਅਕੋਰਡਿੰਗ ਟੂ ਦੀ ਲਾਅ ਪ੍ਰਿਜ਼ਨ ਕਾਂਟ ਯੂ ਕੈਨ ਸੇ ਟੇਕ ਪੀਪਲ ਆਫਟਰ ਸਚ ਅ ਲੌਂਗ ਟਾਈਮ ਵੈਨ ਦੇ ਆਰ ਟੂ ਬੀ ਫ੍ਰੀ। ਪ੍ਰੋਫੈਸਰ ਸਾਹਿਬ, ਜੇ ਅਸੀਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਜਿਹੜੀ ਉਥਲ-ਪੁਥਲ ਆ, ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਅੱਗੇ ਬੈਂਸ ਸਾਹਿਬ ਕਾਫੀ ਚਰਚਾ ਦੇ ਵਿੱਚ ਰਹਿੰਦੇ ਸੀ, ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਬੋਲਦੇ ਰਹਿੰਦੇ ਸੀ, ਜਿਵੇਂ ਹੁਣ ਸੁਖਪਾਲ ਸਿੰਘ ਖਹਿਰਾ ਜੀ ਬੋਲਦੇ ਨੇ, ਪਰ ਪੰਜਾਬ ਦੀ ਰਾਜਨੀਤੀ ਨੂੰ ਕਿੱਥੇ ਖੜਾ ਦੇਖਦੇ? ਨਹੀਂ, ਪੰਜਾਬ ਦੀ ਰਾਜਨੀਤੀ ਠੀਕ ਹੈ, ਬਿਲਕੁਲ ਸਕਾਰਾਤਮਕ ਰਹੀ ਹੈ। ਲੋਕਾਂ ਨੇ ਥੋੜੀ ਜਿਹੀ ਜ਼ਿਆਦਾ ਹਵਾ ਦੇ ਵਿੱਚ ਵੋਟਾਂ ਪਾਤੀਆਂ, ਹਵਾ ਬਹੁਤੀ ਬਣ ਗਈ। ਉਹਦੇ ਵਿੱਚ ਇਹ ਨਾ ਦੇਖਿਆ ਗਿਆ ਵੀ ਕੁਝ ਚੰਗੇ ਬੰਦੇ ਵੀ ਨੇ। ਖੈਰ, ਇਹ 'ਚ ਕੋਈ ਸ਼ੱਕ ਨਹੀਂ, ਵੱਡੇ ਵੱਡੇ ਪਿੱਪਲ ਬਰੋਟੇ ਪੱਟੇ ਨੇ ਜਿਹੜੇ ਕਹਿੰਦੇ ਸੀ ਵੀ ਇਹ ਕਦੇ ਹਾਰਦੇ ਹੀ ਨਹੀਂ, ਇਹਨਾਂ ਦੀਆਂ ਸੀਟਾਂ ਸੇਫ ਨੇ, ਜੇ ਆਪਣੇ ਪੁੱਤਰ ਜਾਂ ਪੋਤਰੇ ਨੂੰ ਵੀ ਖੜਾ ਦੇਣ ਉਹ ਵੀ ਜਿੱਤ ਜਾਊਗਾ, ਉਹ ਵੀ ਹਰਾਤੇ। ਖੈਰ, ਹੋਇਆ ਤਾਂ ਇਹ ਹਵਾ ਤਾਂ ਬਹੁਤ ਚੰਗੀ ਸੀ, ਪਰ ਉਹਦੇ ਵਿੱਚ ਦੋ ਬੰਦਿਆਂ ਦੀ ਜਿਹੜੀ ਹਾਰ ਹੈ ਇਹ ਗਲਤ ਹੋ ਗਈ, ਕਿਉਂਕਿ ਇਹਨਾਂ ਨੇ ਹਮੇਸ਼ਾ ਜਿਹੜੀ ਆਵਾਜ਼ ਲੋਕਾਂ ਦੀ ਚੱਕੀ ਸੀ। ਲੁਧਿਆਣਾ ਗਵਾਹੀ ਭਰਦਾ, ਪੰਜਾਬ ਗਵਾਹੀ ਭਰਦਾ। ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਵੀ MLA ਨੂੰ ਵਿਧਾਨ ਸਭਾ ਦੇ ਵਿੱਚੋਂ ਇੰਨੀ ਬੁਰੀ ਤਰੀਕੇ ਨਾਲ ਕਹਿ ਲਓ ਵੀ ਖਿੱਚ ਕੇ ਘੜੀਸ ਕੇ ਬਾਹਰ ਜਾ ਕੇ ਸਿੱਟਿਆ ਹੋਵੇ ਜਿਵੇਂ ਬੈਂਸ ਸਾਹਿਬ ਨਾਲ ਕੀਤਾ। ਸੋ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜੀ ਰਾਜਨੀਤੀ ਉਹ ਕਰਨੀ ਚਾਹੀਦੀ ਹੈ। ਹੁਣ ਇਹਨਾਂ ਦੇ ਆਉਣ ਦੇ ਨਾਲ ਜਿਹੜਾ ਰਾਜਨੀਤਿਕ ਦ੍ਰਿਸ਼ ਹੈ, ਠੀਕ ਹੈ, ਵੋਟਾਂ ਤਾਂ ਹੁਣ 27 'ਚ ਪੈਣੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ। ਖੈਰ, ਅੱਗੇ 24 ਦੀ ਇਲੈਕਸ਼ਨ ਆ ਗਈ, ਰਾਜਨੀਤਿਕ ਸਮੀਕਰਨ ਜਿਹੜੇ ਪੰਜਾਬ ਦੇ ਵਿੱਚ ਉਹ ਬਦਲਣਗੇ। ਜਲੰਧਰ ਦੀ ਜਿਹੜੀ ਸੀਟ ਹੈ ਬਾਈ ਇਲੈਕਸ਼ਨ MP ਦੀ, ਉਹ ਵੀ ਕਾਫੀ ਕੁਝ ਤੈਅ ਕਰੂਗੀ। ਬੈਂਸ ਸਾਹਿਬ ਨਾਲ ਹੋਈ ਆ ਮੁਲਾਕਾਤ, ਕੋਈ ਗੱਲਬਾਤ ਹੋਈ ਆ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਆ ਉਸ ਨੂੰ ਲੈ ਕੇ? ਬਿਲਕੁਲ ਜੀ, ਕਈ ਮੀਟਿੰਗਸ ਅਸੀਂ ਕਰਕੇ ਗਏ ਹਾਂ। ਵਿਸ਼ੇਸ਼ ਜਲੰਧਰ ਵਾਲੇ ਭਰਾਵਾਂ ਨੇ ਵੀ ਇੱਕ ਦਿਨ ਡਿਊਟੀ ਲਈ, ਫਗਵਾੜੇ ਵਾਲਿਆਂ ਨੇ ਕਹਿੰਦੇ ਜਾ ਕੇ ਯਾਰ ਕੋਈ ਸੁਨੇਹਾ ਬੈਂਸ ਸਾਹਿਬ ਨੂੰ ਕਹਿ ਕੇ ਵੀ ਆ ਤੇ ਗੱਲ ਸੁਣ ਕੇ ਵੀ ਆ। ਖੈਰ, ਇਹ ਅੰਦਰ ਦੀ ਰਣਨੀਤੀ ਆ, ਮੀਡੀਆ ਦੇ ਸਾਹਮਣੇ ਐਕਸਪੋਜ਼ ਨਹੀਂ ਕਰ ਸਕਦੇ। ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਕਿਉਂਕਿ ਮੀਡੀਆ ਅੱਜ ਇੱਥੇ ਅਸੀਂ ਦੇਖਿਆ ਕਾਫੀ ਪਹੁੰਚਿਆ ਮੀਡੀਆ ਵੀ, ਪਰ ਮੀਡੀਆ ਦੀ ਭੂਮਿਕਾ ਕੀ ਦੇਖਦੇ? ਨਹੀਂ, ਬਹੁਤ ਵਧੀਆ ਭੂਮਿਕਾ ਬਾਈ ਜੀ। ਕਈ ਵਾਰ ਨਾ ਗੁੱਸੇ 'ਚ ਕਹਿ ਹੋ ਜਾਂਦਾ ਹੈ। ਕਈ ਚੈਨਲਸ ਸਾਡੇ ਅਜਿਹੇ ਨੇ, YouTube ਵਾਲੇ ਤਾਂ ਘੱਟ ਨੇ। ਖੈਰ, ਮੈਂ ਤਾਂ ਪੱਤਰਕਾਰ ਵੀ ਹਾਂ, ਮੈਂ ਵਕੀਲ ਵੀ ਹਾਂ, ਮੈਂ ਪ੍ਰੋਫੈਸਰ ਵੀ ਹਾਂ, ਮੈਂ ਐਜੂਕੇਸ਼ਨਿਸਟ ਵੀ ਹਾਂ, ਮੈਂ ਪੋਲਿਟਿਕਸ ਸਭ ਕੁਝ ਕਰਦਾ। ਹੁਣ ਮਸਲਾ ਕੀ ਹੈ, ਜੇ ਲੋਕਾਂ ਨੇ Facebook ਕਿਉਂ ਵਰਤਿਆ, ਕਿਉਂ YouTube ਤੇ ਚੈਨਲ ਬਣਾਏ ਆਪਣੇ, ਜਦੋਂ ਮੀਡੀਆ ਨੇ ਆਪਣੀ ਭੂਮਿਕਾ ਨਿਭਾਉਣੀ ਛੱਡਤੀ। ਹੁਣ ਜੇ ਕੋਈ ਇਹ ਖਬਰ ਲਾਉਣ ਤੋਂ ਪਹਿਲਾਂ ਕਿਸੇ ਪੱਤਰਕਾਰ ਵੀਰ ਨੂੰ ਕੋਈ ਸਿਫਾਰਿਸ਼ ਭੇਜਦਾ ਵੀ ਆ ਚੱਕ ਪੈਸੇ ਦਿਖਾਈ ਨਾ ਯਾਰ, ਖਬਰ ਤਾਂ ਬਹੁਤ ਘੈਂਟ ਹੈ, ਵੀ ਕਿਤੇ ਸਾਡੇ ਤੇ ਹਾਵੀ ਨਾ ਹੋ ਜਾਵੇ। ਕਿਉਂਕਿ ਕੱਲ੍ਹ ਦੀ ਗੱਲ ਹੈ, ਮੈਂ ਬਰਜਿੰਦਰ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਵਾਲੇ ਨੇ, ਮੈਂ ਉਹਨਾਂ ਨੂੰ ਇੱਕ ਪੋਸਟ ਪਾਈ ਹੈ, ਇੱਕ ਪੱਤਰਕਾਰ ਦੇ ਖਿਲਾਫ ਪਾਈ ਹੈ, ਜਿਹਨੇ ਇਹ ਖਬਰਾਂ ਲਾਉਣੀਆਂ ਵੀ ਬੰਦ ਕਰਤੀਆਂ ਸਾਡੀਆਂ, ਵੀ ਪਿੰਡ 'ਚ ਟਰੱਕ ਵੜਿਆ, ਤਾਰਾਂ ਟੁੱਟੀਆਂ ਬਿਜਲੀ ਵਾਲੀਆਂ, ਲੋਕ ਨਿਰਾਸ਼। ਮੇਰੇ ਨਾਲ 50 ਬੰਦੇ ਖੜੇ ਨੇ, ਆਹ ਖਬਰ ਵੀ ਨਹੀਂ ਲਾਈ ਵੀ ਆ ਪਿੰਡ ਦੀ ਸੜਕ ਆ, PWD ਵਾਲਾ ਐਕਸੀਡੈਂਟ ਪਹਿਲਾਂ ਪਟਾਕੇ ਗਿਆ, ਹੁਣ ਬਣਵਾਉਂਦਾ ਨਹੀਂ, ਲੋਕ ਨਿਰਾਸ਼ ਨੇ, ਦੁਖੀ ਨੇ, ਆ ਖੜੇ ਨੇ 50 ਬੰਦੇ, ਉਹ ਵੀ ਨਹੀਂ ਲਾਈ। ਫਿਰ ਮੈਂ ਉਹਨਾਂ ਨੂੰ ਚਿੱਠੀ ਪਾਈ। ਖੈਰ, ਬਰਜਿੰਦਰ ਸਿੰਘ ਹਮਦਰਦ ਦਾ ਧੰਨਵਾਦ, ਜਿਨ੍ਹਾਂ ਨੇ ਫੌਰਨ ਐਕਸ਼ਨ ਲੈ ਕੇ ਉਹ ਪੱਤਰਕਾਰ ਨੂੰ ਖਿੱਚਿਆ, ਅਤੇ ਉਹਦਾ ਫਿਰ ਮੈਨੂੰ ਫੋਨ ਆ ਗਿਆ, ਕਹਿੰਦਾ ਮੈਂ ਕਿਹੜੀ ਖਬਰ ਨਹੀਂ ਲਾਈ, ਮੈਂ ਹਾਂ ਨਹੀਂ ਲਾਈਆਂ 3। ਫਿਰ ਉਹ ਥੋੜ੍ਹਾ ਠੰਡਾ ਹੋਇਆ। ਸਾਨੂੰ ਜਿਹੜੀ ਇਹ ਜਰਨਲਿਜ਼ਮ ਹੈ, ਸਾਡਾ ਪੱਤਰਕਾਰੀ ਦਾ ਜਿਹੜਾ ਕਹਿ ਲਓ ਵੀ ਤੁਸੀਂ ਜੋ ਚੱਲ ਰਿਹਾ ਕੰਮ, ਇਹਨੂੰ ਬਹੁਤ ਜ਼ਿਆਦਾ ਪਾਰਦਰਸ਼ੀ ਹੋ ਕੇ ਨਿਭਾਉਣਾ ਪੈਣਾ। 3 ਚੀਜ਼ਾਂ ਜੇਕਰ ਸਹੀ ਹੋ ਜਾਣ, ਪੋਲਿਟਿਕਸ, ਮੀਡੀਆ